ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਅਪਡੇਟ ਇਮੀਗ੍ਰੇਸ਼ਨ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਜੀ। ਅਟਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਤੇ ਧੰਨਵਾਦ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500 ਦੇ ਉੱਤੇ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ 4159090503। ਊੜਾ ਟੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 8888889914 ਦੇ ਉੱਤੇ 888-888-9914 ਦੇ ਉੱਤੇ। ਬਹੁਤ ਹੀ ਅਹਿਮ ਇਮੀਗ੍ਰੇਸ਼ਨ ਦੀਆਂ ਖਬਰਾਂ ਜਿਹੜੀਆਂ ਇਸ ਦੇ ਨਾਲ ਆਪਾਂ ਅੱਜ ਦਾ ਜਿਹੜਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਜਦੋਂ ਤੋਂ ਆਪਾਂ ਦੇਖ ਰਹੇ ਹਾਂ ਵੀ ਇਸ ਸਾਲ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਅਪਡੇਟਸ ਆਪਣੇ ਸਾਹਮਣੇ ਆ, ਬਹੁਤ ਕੁਛ ਨਵਾਂ ਹਰ ਰੋਜ਼ ਹੀ ਜਿਹੜਾ ਉਹ ਹੋ ਰਿਹਾ ਆ। ਸੋ ਉਹਦੀਆਂ ਜਿਹੜੀਆਂ ਹਫ਼ਤੇ ਭਰ ਦੀ ਕਹਿ ਸਕਦੇ ਹਾਂ ਵੀ ਜਿਹੜੀ ਪੋਰਟਲ ਇਕੱਠੀ ਹੋ ਜਾਂਦੀ ਆ, ਉਸ ਨੂੰ ਜਿਹੜਾ ਖੋਲ੍ਹਦੇ ਨੇ ਅਟਰਨੀ ਟਿਰਕਿਆਣਾ ਜੀ ਤੇ ਉਹ ਆਪਾਂ ਨੂੰ ਦੱਸਦੇ ਆ। ਸੋ ਅੱਜ ਅਟਰਨੀ ਟਿਰਕਿਆਣਾ ਜੀ ਕਿਹੜੇ ਇਸ਼ੂ ਦੇ ਉੱਤੇ, ਕਿਹੜੇ ਟੌਪਿਕ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ ਜੀ? ਆਪਣਾ ਟੌਪਿਕ ਜੀ ਹੁਣ 4 ਸਾਲ ਟਰੰਪ ਸਾਹਿਬ ਵਾਲਾ ਹੀ ਰਹਿਣਾ ਵਾ ਤੇ ਉਹਦੇ ਬਾਰੇ ਜਿਹੜੀ ਗੱਲ ਕਰਾਂਗੇ ਤੇ ਇਮੀਗ੍ਰੇਸ਼ਨ ਜਿਹੜਾ ਤੁਸੀਂ ਦੇਖਿਆ ਹੋਣਾ ਕਿ ਕਾਫੀ ਜਿਹੜਾ ਹੁਣ ਮੁੱਖ ਟੌਪਿਕ ਆ। ਤੇ ਆਪਣਾ ਜਿੱਦਾਂ ਹੁਣ ਪ੍ਰੋਗਰਾਮ ਸੀਗਾ ਪੰਜਾਬੀ ਰੇਡੀਓ ਚੈਨਲ ਸੀਗਾ, ਇਹ ਅਫਕੋਰਸ ਹੈ ਨਾ ਜਿੱਦਾਂ 4-5 ਸਾਲਾਂ ਤੋਂ ਕਾਫੀ ਇਮੀਗ੍ਰੇਸ਼ਨ ਦੇ ਉੱਤੇ ਆਪਾਂ ਖਬਰਾਂ ਲੈ ਕੇ ਆ ਰਹੇ ਸੀਗੇ। ਤੇ ਹੁਣ ਮੈਂ ਦੇਖ ਰਿਹਾ ਕਿ ਜਿਹੜੇ ਚੈਨਲਾਂ ਦਾ ਇਮੀਗ੍ਰੇਸ਼ਨ ਦੇ ਨਾਲ ਕੋਈ ਲਿੰਕ ਵੀ ਨਹੀਂ ਸੀਗਾ ਤੇ ਖਬਰਾਂ ਵੀ ਨਹੀਂ ਪਤਾ ਉਹਨਾਂ ਨੂੰ ਕਿ ਲੀਗਲ ਅਥਾਰਟੀ ਕੀ ਹੈ, ਕਿ ਸਨਸਨੀ ਇੰਨੀ ਹੈ ਕਿ ਉਹ ਹਰੇਕ ਹੁਣ ਚੈਨਲ ਅੱਜ ਕੱਲ ਜਿਹੜਾ ਨਿਊਜ਼ ਚੈਨਲ ਜਿਹੜਾ ਇਮੀਗ੍ਰੇਸ਼ਨ ਚੈਨਲ ਜਿਹੜਾ ਬਣ ਗਿਆ ਜੀ। ਭਾਵੇਂ ਸੋਸ਼ਲ ਮੀਡੀਆ ਦੇਖ ਲਓ ਜਾਂ ਕੁਛ ਦੇਖ ਲਓ, ਅੱਜ ਕੱਲ ਇਮੀਗ੍ਰੇਸ਼ਨ ਦੀਆਂ ਖਬਰਾਂ ਜਿਹੜੀਆਂ ਸਾਰੇ ਪਾਸੇ ਹੁੰਦੀਆਂ। ਸੋ ਸਾਡਾ ਜਿਹੜਾ ਫਰਜ਼ ਬਣਦਾ ਉਹ ਇਹ ਬਣਦਾ ਕਿ ਜਿਹੜੀ ਪੋਰਟਲੀ ਤੁਹਾਡੇ ਮੂਹਰੇ ਖੋਲਣੀ ਆ, ਉਹ ਇਹ ਨਹੀਂ ਕਿ ਰੋਜ਼ ਹੀ ਲਿਆ ਕੇ ਪੋਰਟਲੀ ਖੋਲਦੀ ਹੈ ਕਿ ਆਹ ਸਨਸਨੀ ਆ ਗਈ, ਉਹ ਸਨਸਨੀ ਆ ਗਈ। ਸੋ ਨਾ ਸਿਰਫ ਪੋਰਟਲੀ ਖੋਲਣੀ ਆ, ਪਰ ਪੋਰਟਲੀ ਦੇ ਹਿਸਾਬ ਨਾਲ ਕ੍ਰੈਡੀਬਲ ਨਿਊਜ਼ ਜਿਹੜੀ ਰਿਪੋਰਟਿੰਗ ਜਿਹੜੀ ਹੈਗੀ ਆ, ਕਿ ਤੱਥ ਜਿਹੜੇ ਕੀ ਆ, ਸੱਚ ਕੀ ਆ। ਕੁਛ ਇੱਕ ਆਪਾਂ ਪ੍ਰੈਡਿਕਸ਼ਨਾਂ ਵੀ ਜਿਹੜੀਆਂ ਜਿੱਦਾਂ ਕੀਤੀਆਂ ਸੀਗੀਆਂ ਉਦਾਂ ਹੀ ਹੋਈਆਂ, ਰਾਈਟ। ਕਾਫੀ ਨੈਗੇਟਿਵ ਵੀ ਫੀਡਬੈਕ ਮਿਲਿਆ ਸੀਗਾ ਕਿ ਡਰਾਉਂਦੇ ਆ ਇਹ ਉਹ, ਤੇ ਉਧਰ ਨੂੰ ਚੀਜ਼ਾਂ ਜਿਹੜੀਆਂ ਐਗਜ਼ੈਕਟਲੀ ਉਦਾਂ ਹੀ ਗਈਆਂ ਜਿੱਦਾਂ ਆਪਾਂ ਪ੍ਰੈਡਿਕਟ ਕੀਤੀਆਂ ਸੀਗੀਆਂ। ਤੇ ਬੇਸਿਕਲੀ ਇਸ ਮੀਡੀਅਮ ਦੇ ਰਾਹੀਂ ਉਹੀ ਆ ਕਿ ਇੱਕ ਤੇ ਕਰੰਟ ਲਾਜ਼ ਕੀ ਚੱਲਦੇ ਪਏ ਨੇ ਤਾਂ ਕਿ ਲੋਕੀ ਜਿਹੜੇ ਬਿਲਕੁਲ ਸਹੀ ਤਰੀਕੇ ਨਾਲ ਉਹਨੂੰ ਫੋਲੋ ਕਰਨ ਜੀ। ਫੋਰ ਐਗਜ਼ਾਮਪਲ ਜਿੱਦਾਂ ਆਪਾਂ ਇੱਕ ਐਡਰੈਸ ਚੇਂਜ ਦੀ ਗੱਲ ਆਪਾਂ ਕਈ ਸਮੇਂ ਤੋਂ ਆਪਾਂ ਕਰ ਰਹੇ ਸੀਗੇ, ਰਾਈਟ। ਉਹਨਾਂ ਨੇ ਟਰੰਪ ਹੋਣਾ ਨੇ ਹੁਣ ਆ ਕੇ ਜਿੱਦਾਂ ਐਡਰੈਸ ਉਹੀ ਕਹਿਤਾ ਕਿ ਇਹਨੂੰ 10 ਦਿਨਾਂ ਦੇ ਅੰਦਰ ਨਹੀਂ ਜੇ ਚੇਂਜ ਕੀਤਾ ਤੇ ਕ੍ਰਿਮੀਨਲ ਜਿਹੜੀਆਂ ਪੈਨਲਟੀਜ਼ ਵੀ ਹੈਗੀਆਂ, ਫਾਈਨ ਵੀ ਹੈਗੇ ਆ, ਤੇ ਡੀਪੋਰਟੇਸ਼ਨ ਦੀ ਗਰਾਊਂਡ ਵੀ ਜਿਹੜੀ ਬਣ ਜਾਂਦੀ ਹੈ। ਹੁਣ ਕੀ ਚੀਜ਼ ਆ ਗਈ ਆ ਕਿ ਰਾਜਕਰਨ ਜੀ ਲੋਕੀ ਸੁਣਦੇ ਬੜੇ ਜ਼ਿਆਦਾ ਹੈਗੇ ਆ। ਇਹਨੂੰ ਮੈਂ ਇਹ ਖਬਰ ਨੂੰ ਮੈਂ ਪਹਿਲਾਂ ਇਸ ਲਈ ਕਰ ਰਿਹਾ ਕਿ ਲੋਕੀ ਸੁਣਦੇ ਬੜੇ ਜ਼ਿਆਦਾ ਜੀ, ਪਰ ਲੋਕੀ ਐਵੇਂ ਹੁਣ ਮੈਂ ਕਿਹਾ ਹਰੇਕ ਸਰਕਾਰਾਂ ਨੂੰ ਮਾੜਾ ਕਹਿੰਦੇ ਆ, ਪਰ ਏਦਾਂ ਕਿ ਲੋਕੀ ਵੀ ਚੇਂਜ ਨਹੀਂ ਹੋਣਾ ਚਾਹੁੰਦੇ। ਸੋ ਹੁਣ ਐਡਰੈਸ ਦੀ ਜੇ ਗੱਲ ਕਰੀਏ, ਭਾਵੇਂ 4 ਸਾਲ ਸਾਨੂੰ ਹੋ ਗਏ ਆ, ਐਂਡ ਆਫ ਦਾ ਡੇ ਕੀ ਹੈਗਾ ਕਿ ਲੋਕਾਂ ਨੇ ਵੀ ਟਸ ਤੋਂ ਮਸ ਨਹੀਂ ਹੋਣਾ। ਠੀਕ ਆ, ਕੰਮ ਕਿਤੇ ਕਰ ਰਹੇ ਆ, ਕੇਸ ਕਿਤੇ ਲੱਗੇ ਹੋਏ, ਐਡਰੈਸ ਕਿਤੇ ਆ। ਸੋ ਡੇਟ ਨੋਟ ਕਰ ਲਓ, April 11, 2025। ਠੀਕ ਆ, ਨਾਲੇ ਤੁਹਾਨੂੰ ਜਦੋਂ ਦੱਸਿਆ ਸੀਗਾ ਨਾ ਕਿ ਪਹਿਲਾਂ ਆਪਾਂ ਨਿਊਜ਼ ਦਿੰਦੇ ਆ, ਫਿਰ ਅੱਗੇ ਨਿਊਜ਼ਾਂ ਬਣਦੀਆਂ ਸਾਡੇ ਚੈਨਲ ਤੋਂ ਜੀ। ਸੋ ਡੇਟ ਨੋਟ ਕਰ ਲਓ, April 11, 2025। 10 ਦਿਨ ਦੇ ਅੰਦਰ ਉਹਨਾਂ ਨੇ ਕਿਹਾ ਸੀਗਾ। ਤੁਸੀਂ ਲਾ ਲਓ ਕਿ ਮਾਰਚ 29 ਹੋ ਗਿਆ, 10 ਦਿਨ ਦਾ ਹੀ ਤੁਹਾਡੇ ਕੋਲ ਟਾਈਮ ਆ। ਐਡਰੈਸ ਵਾਲੇ ਨੂੰ ਪਲੀਜ਼ ਅਪਡੇਟ ਕਰ ਲਓ। ਉਹ ਰੈਗੂਲੇਸ਼ਨ ਕੋਟ ਕਰ ਰਿਹਾ ਕਿ ਇਹ ਰੈਗੂਲੇਸ਼ਨ ਆ, ਜੇ ਨਹੀਂ ਕੀਤਾ ਤਾਂ ਕ੍ਰਿਮੀਨਲ ਜਿਹੜੀਆਂ ਪੈਨਲਟੀਜ਼ ਹੈਗੀਆਂ। ਪਹਿਲਾਂ ਵੀ ਕਈ ਲੋਕਾਂ ਨੇ ਲੱਤ ਖਿੱਚੀ ਸੀਗੀ ਕਿ ਨਹੀਂ ਐਵੇਂ ਡਰਾ ਦਿੰਦੇ ਆ, ਏਦਾਂ ਓਦਾਂ। ਕਈ ਮੂੰਹ ਚੁੱਕ ਕੇ ਸਾਡੇ ਇੱਥੇ ਗੇਟ ਤੇ ਵੀ ਆ ਗਏ ਸੀਗੇ, ਕਹਿੰਦੇ ਸੀਗੇ ਵੀ ਤੁਸੀਂ ਕਿੱਦਾਂ ਦੱਸਤਾ, ਇਹ ਗਲਤ ਗੱਲ ਆ ਕਹਿੰਦੇ। ਅੱਛਾ, ਸੋ ਏਦਾਂ ਕਿ ਮੇਰੇ ਵੀਰੋ, ਸੋ ਐਡਰੈਸ ਵਾਲਾ ਨਾ ਜਿੱਦਾਂ ਕੀ ਸੀਗਾ ਕਿ 29 ਤਰੀਕ ਆ, ਅੱਜ ਲਾਸਟ ਹੀ ਕਾਲ ਆ। ਤੁਸੀਂ ਲਾ ਲਓ ਕਿ ਇਸ ਤੋਂ ਬਾਅਦ ਤਾਂ ਹੁਣ 7 ਦਿਨ ਬਾਅਦ ਆਉਣਾ ਨਾ, 10 ਦਿਨ ਵਾਲਾ ਤੁਹਾਡਾ ਟਾਈਮ ਰਹਿ ਜਾਣਾ।
ਪਲੀਜ਼ ਆਪਣੇ ਜਿਹੜੇ ਐਡਰੈਸ ਆ, ਠੀਕ ਆ, ਉਹ ਅਪਡੇਟ ਕਰੋ। ਜਿਹਨਾਂ ਦੇ ਕੋਰਟ ਵਗੈਰਾ ਦੇ ਵਿੱਚ ਕੇਸ ਚੱਲਦੇ ਆ, E33 ਫਾਈਲ ਕਰਕੇ, ਜਿਹੜੇ ਦੂਜੇ ਆ AR11 ਫਾਈਲ ਕਰਕੇ। ਸੱਜਣ ਮਿੱਤਰ ਵਾਲੀਆਂ ਜਿਹੜੀਆਂ ਗੱਲਾਂ ਦੇ ਵਿੱਚ ਨਾ ਲੱਗੋ, ਠੀਕ ਆ। ਸੋ ਖਬਰਾਂ ਕਿੱਦਾਂ ਆਣੀਆਂ ਕਿ ਘਰ ਦਾ ਭੇਤੀ ਜਿਹੜਾ ਹੁੰਦਾ ਉਹੀ ਲੰਕਾ ਢਾਏ, ਉਹੀ ਹੈ ਕਿ ਨਕਲੀ ਐਡਰੈਸ ਡਰੂਸ ਵਾਲੇ, ਕਿਸੇ ਨੇ ਤੁਸੀਂ ਲੜ ਲੁੜ ਪਏ, ਕੁਛ ਰਿਪੋਰਟ ਹੋ ਗਿਆ, ਕਿੱਦਾਂ ਹੋ ਗਿਆ, ਤੁਹਾਨੂੰ ਬਹੁਤ ਜ਼ਿਆਦਾ ਚੱਕਰ ਜਿਹੜਾ ਪੈ ਜਾਣਾ। ਬਹਾਨਾ ਹੀ ਸਰਕਾਰ ਜਿਹੜੀ ਅੱਜ ਕੱਲ੍ਹ ਲੱਭਦੀ ਹੈ, ਲੱਭ ਰਹੀ ਹੈ, ਸੱਚੀ ਗੱਲ। ਸੋ ਮੇਨ ਤੁਸੀਂ ਇਹ ਨਹੀਂ ਦੇਖਣਾ ਕਿ ਸੌਖਾ ਕੋਰਟ ਆ ਤੇ ਸੌਖੇ ਕੋਰਟ ਵੱਲ ਐਡਰੈਸ ਕਿਸੇ ਦਾ ਦੇ ਦਈਏ। ਪਲੀਜ਼ ਉਹਨੂੰ ਜਿੱਥੇ ਜਿੱਥੇ ਰਹਿੰਦੇ ਆ, ਭਾਵੇਂ ਮਾੜਾ ਕੋਰਟ ਆ, ਸਟ੍ਰਿਕਟ ਜੱਜ ਆ, ਉਹ ਜਿਹੜਾ ਆਪਣਾ ਸਹੀ ਕਰੋ। ਤਾਂ ਕਰਕੇ ਸਭ ਤੋਂ ਪਹਿਲਾਂ ਮੈਂ ਜਿਹੜੀ ਖਬਰ ਇਹ ਕਰ ਰਿਹਾ, ਕਿਉਂਕਿ 10 ਦਿਨ ਦਾ ਹੀ ਟਾਈਮ ਆ, April 11 ਤੋਂ ਇਹ ਲਾਗੂ ਹੋ ਜਾਣਾ, ਇਹ ਰੂਲ ਇਫੈਕਟਿਵ ਹੋ ਰਿਹਾ। ਹਾਂਜੀ। ਸੋ ਕਿੱਦਾਂ ਕਿ ਕੋਈ ਸਵੀਟ ਟਾਕ ਨਹੀਂ, ਕੋਈ ਤੁਹਾਡੀ ਸਿੰਪਥੀ ਵੋਟ ਨਹੀਂ ਚਾਹੀਦੀ, ਕੁਛ ਨਹੀਂ ਚਾਹੀਦਾ, ਕੋਈ ਹੌਸਲਾ ਵਾਲਾ ਨਹੀਂ, ਠੀਕ ਆ। ਜਿਹਨੂੰ ਨਹੀਂ ਕਰਨਾ, ਜਿੰਨੇ ਉਹਦੀ ਮਰਜ਼ੀ ਆਪਣੀ ਆ, ਪਰ ਇਹ ਆ ਕਿ ਜਿਹੜਾ ਲਾਅ ਅਬਾਈਡਿੰਗ ਫੋਲੋ ਕਰਨ ਵਾਲਾ, ਉਹਦੇ ਲਈ ਪਲੀਜ਼ ਤੁਸੀਂ ਇਹਨੂੰ ਕਰੋ। ਕਿਉਂਕਿ ਕੀ ਹੋਣਾ ਕਿ ਆਪਾਂ ਐਂਡ ਆਫ ਦ ਡੇ ਕੋਰਟ 'ਚ ਜਾਣਾ। ਪਹਿਲਾਂ ਕੀ ਹੁੰਦਾ ਸੀਗਾ ਕਿ ਤੁਸੀਂ ਅਪਡੇਟ ਕਰ ਦਿੰਦੇ ਸੀਗੇ ਤੇ ਮਾੜੀਆਂ ਮੋਟੀਆਂ ਕਮੀ ਪੇਸ਼ੀਆਂ ਉਹ ਇਗਨੋਰ ਕਰ ਦਿੰਦੇ ਸੀਗੇ। ਜਿਹੜੇ ਸੀਗੇ ਪਿਛਲੇ 2-3 ਮਹੀਨੇ 'ਚ ਜੱਜ ਸਾਹਿਬ ਵੀ ਤੇਵਰ ਦਿਖਾਉਣ ਲੱਗ ਪਏ ਸੀਗੇ ਕਿ ਐਡਰੈਸ ਪਹਿਲਾਂ ਕਿਉਂ ਨਹੀਂ ਅਪਡੇਟ ਕੀਤਾ, ਪਰ ਚਲੋ ਕੋਈ ਪਨਿਸ਼ਮੈਂਟ ਨਹੀਂ ਜਿਹੜੀ ਸੀਗੀ। ਪਰ ਹੁਣ ਕੀ ਸੀਗਾ ਕਿ ਬਾਈ ਰੈਗੂਲੇਸ਼ਨ April 11, 2025 ਸਰਕਾਰੀ ਵਕੀਲ ਨੇ ਕਹਿ ਦੇਣਾ ਕਿ ਇਹਨੇ ਐਡਰੈਸ ਦਾ ਫਾਰਮ ਜਿਹੜਾ ਅਪਡੇਟ ਨਹੀਂ ਕੀਤਾ ਸੀਗਾ, ਤੇ ਉਹਨੂੰ ਪਲੀਜ਼ ਤੁਸੀਂ ਜਿਹੜਾ ਅਪਡੇਟ ਕਰੋ। ਜਿਹੜਾ ਸਾਡੇ ਆਫਿਸ ਦੇ ਨਾਲ ਜਿਹਨੇ ਅਪਡੇਟ ਕਰਨਾ, ਜੇ ਤੁਸੀਂ ਕਹਿ ਰਹੇ ਆ ਕਿ ਈਮੇਲ ਕਰਕੇ ਹੁਣ ਕਰ ਦੇਣਾ, ਉਹ ਨਹੀਂ ਹੋਣਾ, ਕਿਉਂਕਿ ਇਦਾਂ ਨਹੀਂ ਹੈ ਕਿ ਮੈਨੂੰ ਹੁਣ 1000 ਈਮੇਲ ਆ ਗਈਆਂ ਤੇ ਰਾਤੋਂ ਰਾਤ ਮੈਂ ਅਪਡੇਟ ਕਰ ਦੇਣਾ। ਜੇ ਤੁਸੀਂ ਆਲਰੇਡੀ ਲੇਟ ਆ, ਆਲਰੇਡੀ ਟੂ ਲੇਟ ਆ। E33 ਫਾਰਮ ਜਿਹੜਾ ਚਾਹੀਦਾ ਹੈਗਾ ਰਿਟਨ ਦੇ ਵਿੱਚ, ਸਾਨੂੰ ਜਿਹੜੀ ਪੇਪਰ ਮੇਲ ਦੇ ਥਰੂ ਜਿਹੜੀ ਰਿਕੁਐਸਟ ਆਣੀ ਚਾਹੀਦੀ ਆ, ਠੀਕ ਆ। ਕਿਉਂਕਿ ਹੁਣ ਇਹ ਨਹੀਂ ਹੈਗਾ ਕਿ ਰਾਤੋਂ ਰਾਤ ਹੀ ਕਿ ਮੈਂ ਤਾਂ ਜੀ 1 ਦਿਨ ਪਹਿਲਾਂ ਕਰਤਾ ਸੀਗਾ, ਉਹਨੂੰ ਸਾਰੇ ਨੂੰ ਪ੍ਰੋਸੈਸ ਕਰਨ ਦੇ ਵਿੱਚ ਵੀ ਜਿਹੜਾ ਟਾਈਮ ਉਹ ਲੱਗਦਾ। ਸੋ ਜਿਹਨਾਂ ਦੇ ਆਹੀ ਪੁੱਠੇ ਪੱਟੇ ਪੰਗਿਆਂ 'ਚ ਜਿਹੜੇ ਪਏ ਹੋਏ ਆ, ਆਲਰੇਡੀ ਟੂ ਲੇਟ ਹੈਗੇ ਆ। ਸੋ ਪਲੀਜ਼ ਇਹਨਾਂ ਨੂੰ ਇਹ ਚੀਜ਼ ਦਾ ਖਾਸ ਧਿਆਨ ਸਾਰਿਆਂ ਨੇ ਰੱਖਣਾ। ਅੱਛਾ, ਅਟਰਨੀ ਡੇ ਕਹਿਣਾ ਜੀ, ਜਿਹੜੇ ਤਾਂ ਜਿੱਦਾਂ ਕੋਈ ਵਕੀਲ ਦੇ ਕਲਾਇੰਟ ਨੇ, ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਜਿਹੜਾ E33 ਫਾਰਮ ਜਿਹੜਾ ਉਹ ਘੱਲਣਾ, ਤੇ ਜਿਹੜਾ AR11 ਫਾਰਮ ਹੁੰਦਾ ਆ ਉਹ ਬਾਕੀਆਂ ਨੇ ਉਹ ਵੀ ਭਰਨਾ ਹੈ, ਉਹ ਵੀ ਲੋਕਾਂ ਨੇ ਭਰਨਾ ਹੈ। AR11 ਹੁੰਦਾ ਜਿਹੜਾ USCIS ਤੇ ਮੋਰੇ ਜਿਹਨਾਂ ਦੇ ਕੇਸ ਚੱਲਦੇ ਹੁੰਦੇ ਆ, ਠੀਕ ਹੈ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ। ਤੇ E33 ਹੁੰਦਾ ਜਿਹੜੇ ਕੋਰਟ ਸਿਸਟਮ ਦੇ ਵਿੱਚ ਹੁੰਦੇ ਨੇ, EOIR ਸਿਸਟਮ ਦੇ ਮੋਰੇ ਹੁੰਦੇ ਨੇ, ਤਾਂ ਕਰਕੇ ਉਹ E33 ਫਾਰਮ ਜਿਹੜਾ ਹੁੰਦਾ। ਠੀਕ ਆ। ਸੋ ਜਿਹਨੂੰ ਜਿਹੜਾ ਵੀ ਲੱਗਦਾ ਵੀ ਭਾਈ ਫਾਰਮ ਜਿਹਦੇ ਲਈ AR11 ਬਣਦਾ ਹੈ, ਜਿਹਦੇ ਲਈ E33 ਬਣਦਾ ਹੈ, ਉਹ ਮੇਕ ਸ਼ੋਰ ਕਰੋ, ਅਪਡੇਟ ਕਰੋ। ਤੇ ਭਾਈ ਵੇਟ ਨਾ ਕਰਿਓ ਵੀ ਹੁਣ ਵੀ ਐਤਵਾਰ ਆ ਗਿਆ ਤੇ ਸੋਮਵਾਰ ਆ ਗਿਆ ਤੇ ਅਗਲੇ ਸ਼ਨੀਚਰਵਾਰ ਕਰਾਂਗੇ ਤੇ ਅਗਲੇ ਐਤਵਾਰ ਕਰਾਂਗੇ। ਇਹ ਪਹਿਲ ਦੇ ਆਧਾਰ ਦੇ ਉੱਤੇ ਕਰੋ। ਡਾਕੂਮੈਂਟੇਸ਼ਨ ਨੂੰ ਲੈ ਕੇ ਅੱਗੇ ਹੀ ਟਰੰਪ ਪ੍ਰਸ਼ਾਸਨ ਹੱਥ ਧੋ ਕੇ ਪਿੱਛੇ ਪਈ ਆ, ਵੀ ਮੌਕਾ ਮਿਲੇ ਤਾਂ ਸਹੀ। ਇੱਥੇ ਪ੍ਰੋਟੈਸਟ ਕਰਨ ਵਾਲਿਆਂ ਨੂੰ ਚੱਕ ਬਾਹਰ ਮਾਰਨ ਦੇ ਆ, ਤੇ ਇਹਨਾਂ ਨੂੰ ਬਹਾਨਾ ਜਿਹੜਾ ਉਹ ਚਾਹੀਦਾ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੰਦੇ ਕਿੱਦਾਂ ਜਿਹੜਾ ਉਹ ਅਸੀਂ ਕਰ ਸਕੀਏ। ਹੋ ਤਾਂ ਕਰ ਰਿਹਾ, ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਆ, ਪਰ ਇਹ ਵੀ ਹੁਣ ਸਿਸਟਮ ਦੇ ਨਾਲ ਹੀ ਆ। ਇਹ ਕਦੋਂ ਠੱਲ ਪਊਗੀ ਉਹ ਆਉਣ ਵਾਲਾ ਸਮਾਂ ਦੱਸੂਗਾ, ਪਰ ਹਾਲ ਦੀ ਘੜੀ ਉਹ ਕੰਮ ਤਿੱਖਾ ਜਿਹੜਾ ਉਹ ਚੱਲ ਰਿਹਾ। ਖੱਜਲ ਖੁਆਰੀ ਤੋਂ ਬਚਣ ਲਈ ਮੇਕ ਸ਼ੋਰ ਕਰੋ। ਪਰ ਨਾਲੇ ਵੈਸੇ ਇਹ ਤਾਂ ਵੈਸੇ ਵੀ ਤੁਹਾਨੂੰ ਸਹੀ ਰੱਖਣਾ ਚਾਹੀਦਾ। ਇਹ ਅੱਜ ਦੀ ਨਹੀਂ, ਇਹ ਤਾਂ ਪਹਿਲੋਂ ਦੀ ਹੋਈ, ਇਹ ਤਾਂ ਪਹਿਲੋਂ ਤੋਂ ਹੀ ਉਹਨਾਂ ਦੀ ਜਿਹੜੇ ਰੈਗੂਲੇਸ਼ਨਸ ਹੈਗੀਆਂ ਵੀ ਜਿੱਥੇ ਹੈਗੇ ਆ ਉੱਥੇ ਦਾ ਹੀ ਐਡਰੈਸ ਤੁਸੀਂ ਦਿਓ। ਇਹ ਆ ਵੀ ਹੁਣ ਇਹ ਐਨਫੋਰਸ ਕਰਨਾ ਜਿਹੜਾ ਉਹ ਸ਼ੁਰੂ ਕਰ ਰਹੇ ਆ। ਫਿਰ ਆਪਾਂ ਰਜਿਸਟਰੀ ਵਾਲੀ ਗੱਲ ਪਹਿਲਾਂ ਕਰ ਰਹੀਏ ਕਿ ਆਪਾਂ ਇਹਦੇ ਵੱਲ ਬਾਅਦ ਦੇ ਵਿੱਚ ਆਉਂਦੇ ਆ? ਰਜਿਸਟਰੀ ਵਾਲ ਆਪਾਂ ਬਾਅਦ ਚ ਆਉਂਦੇ ਆ। ਕਾਫੀ ਸਾਰੀਆਂ ਖਬਰਾਂ ਜਿਹੜੀਆਂ ਥੋੜਾ ਮਾਹੌਲ ਪਹਿਲਾਂ ਬਣਾਈਏ, ਦੱਸੀਏ ਸਾਰਿਆਂ ਨੂੰ ਪਹਿਲਾਂ ਕੀ ਚੱਲਦਾ, ਕੀ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਆ। ਸੋ ਜਿੱਦਾਂ ਆਪਾਂ ਕਿਹਾ ਵੀ ਟਰੰਪ ਹੁਣੀ ਇਮੀਗ੍ਰੇਸ਼ਨ ਨੂੰ ਲੈ ਕੇ ਉਹਦੇ ਪਿੱਛੇ ਹੱਥ ਧੋ ਕੇ ਪਏ ਆ। ਸਖਤ ਤੋਂ ਸਖਤ ਜਿਹੜੇ ਆਦੇਸ਼ ਤੇ ਐਨਫੋਰਸਮੈਂਟ ਆਪਾਂ ਬਹੁਤ ਜ਼ਿਆਦਾ ਜਿਹੜੀ ਉਹ ਦੇਖ ਰਹੇ ਆ। ਕੱਲੀ ਐਨਫੋਰਸਮੈਂਟ ਨਹੀਂ ਦੇਖ ਰਹੇ, ਉਹਦੇ ਵਿੱਚ ਲੋਕਾਂ ਨੂੰ ਗ੍ਰਿਫਤਾਰ ਕਰਕੇ ਚਾਰਜ ਕਰਨਾ, ਉਹਨਾਂ ਨੂੰ ਡਿਪੋਰਟ ਕਰਨ ਦੇ ਲਈ ਏਲੀਅਨ ਐਨਮੀ ਐਕਟ ਤੱਕ ਨੂੰ ਇਨਵੋਕ ਕਰਨਾ, ਉਹ ਸਾਰੀਆਂ ਚੀਜ਼ਾਂ ਆਪਣੇ ਜਿਹੜੀਆਂ ਉਹ ਸਾਹਮਣੇ ਆ। ਹਾਂ, ਜੇ ਤੁਸੀਂ ਕਬੂਤਰ ਬਣ ਕੇ ਅੱਖਾਂ ਬੰਦ ਕਰਕੇ ਰਹਿਣਾ ਚਾਹੁੰਦੇ ਆ ਵੀ ਹਾਂ ਵੀ ਕੁਛ ਨਹੀਂ ਹੁੰਦਾ, ਬਿੱਲੀ ਮੋਹਰੇ ਬੈਠੀ ਆ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ, ਵੀ ਤੁਸੀਂ ਸਾਨੂੰ ਇਹ ਨਾ ਦੱਸੋ। ਕਈ ਜਿਹੜੇ ਕਮਲੇ ਆ ਉਹ ਵੀ ਕਹੀ ਜਾਂਦੇ ਵੀ ਭਾਈ ਇਹ ਤੁਸੀਂ ਇਹ ਦੱਸਦੇ ਕਿਉਂ ਆ, ਸਾਨੂੰ ਨਾ ਦੱਸੋ। ਭਾਈ ਇਹਦੇ ਮੇਰੇ ਦੱਸਿਆ ਟਿਰਕੀਆਣਾ ਭਾਈ ਦੇ ਦੱਸਿਆ ਕੋਈ ਇਹ ਨਹੀਂ ਫਰਕ ਪੈਣਾ। ਉਹ ਜਿੱਦਣ ਆਈਸ ਵਾਲੇ ਆਏ, CBP ਵਾਲੇ ਆਏ, ਉਦਣ ਕੀ ਕਰਨਾ ਆ ਜੇ ਤੁਹਾਨੂੰ ਪਤਾ ਨਹੀਂ ਹੋਊਗਾ। ਸਿਰਫ ਤੁਹਾਡੀ ਜਾਣਕਾਰੀ 'ਚ ਵਾਧੇ ਲਈ ਤੁਹਾਨੂੰ ਇਹ ਦੱਸ ਰਹੇ ਆ। ਅੱਛਾ, USCIS ਨੇ ਇੱਕ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਕੀਤੀ ਆ, ਜਿਹਦੇ ਨਾਲ 18 ਜਿਹੜੇ ਬ੍ਰਾਜ਼ੀਲ ਦੇ ਨੈਸ਼ਨਲ ਸੀਗੇ ਉਹਨਾਂ ਨੂੰ ਚਾਰਜ ਕੀਤਾ ਗਿਆ। 100 ਤੋਂ ਵੱਧ ਫਾਇਰ ਆਰਮ ਜਿਹੜੇ ਕਹਿੰਦੇ ਵੀ ਫੜੇ ਸੀਗੇ। ਜੀ ਬਿਲਕੁਲ। ਸੋ ਏਦਾਂ ਕਿ ਜਿਹੜੀ ਹੁਣ ਟਰੰਪ ਸਾਹਿਬ ਦੀਆਂ ਖਬਰਾਂ, ਠੀਕ ਆ, ਜਦੋਂ ਬੰਦਾ ਸਿਸਟਮ ਨੂੰ ਕੋਈ ਵੀ ਚੇਂਜ ਕਰਦਾ
ਉਹਦੇ ਵਿੱਚ ਚੰਗਾ ਵੀ ਹੁੰਦਾ, ਮਾੜਾ ਵੀ ਹੁੰਦਾ, ਠੀਕ ਹੈ। ਏਦਾਂ ਨਹੀਂ ਹੋ ਸਕਦਾ ਕਿ ਹਰੇਕ ਚੀਜ਼ ਜਿਹੜੀ ਚੰਗੀ ਹੋਣੀ ਹੈ। ਕਈ ਚੀਜ਼ਾਂ ਨਾਲ ਤੁਸੀਂ ਸਹਿਮਤ ਹੋਵੋਗੇ, ਕਈ ਚੀਜ਼ਾਂ ਤੁਸੀਂ ਨਹੀਂ ਸਹਿਮਤ ਹੋਵੋਗੇ, ਸਪੈਸ਼ਲੀ ਜਿਹਦੇ ਵਿੱਚ ਬੰਦੇ ਨੂੰ ਐਂ ਲੱਗਦਾ ਕਿ ਮੇਰੇ ਅਗੇਂਸਟ ਚੀਜ਼ ਆਉਂਦੀ ਆ, ਉਹਦੇ ਵਿੱਚ ਬੰਦਾ ਨਹੀਂ ਸਹਿਮਤ ਹੁੰਦਾ, ਰਾਈਟ। ਇਹ ਹਿਊਮਨ ਨੇਚਰ ਹੈਗੀ ਆ, ਜਿੱਥੇ ਬੰਦੇ ਨੂੰ ਫਾਇਦਾ ਲੱਗਦਾ ਉਹ ਬੰਦਾ ਚੀਜ਼ ਜਿਹੜੀ ਆ ਉਹਨੂੰ ਐਪਰੀਸ਼ੀਏਟ ਕਰਦਾ। ਤੇ ਪਰ ਆਪਾਂ ਇੱਕ ਨਿਊਟਰੈਲਿਟੀ ਦੇ ਪੁਆਇੰਟ ਆਫ ਵਿਊ ਨਾਲ ਵੀ ਦੇਖਣਾ ਕਿ ਕਿੱਧਰਲੇ ਪਾਸੇ ਨੂੰ ਹਾਲਾਤ ਜਿਹੜੇ ਚੱਲ ਗਏ ਸੀਗੇ, ਕਿਹੜੀਆਂ ਚੀਜ਼ਾਂ ਇਹ ਸਹੀ ਕਰ ਰਿਹਾ, ਕਿਹੜੀਆਂ ਚੀਜ਼ਾਂ ਗਲਤ ਕਰ ਰਿਹਾ, ਠੀਕ ਆ। ਤੇ ਇਹਦੇ ਵਿੱਚ ਕੀ ਸੀਗਾ ਕਿ ਯੂਐਸ ਅਟਰਨੀ ਜਿਹੜਾ ਸੀਗਾ ਬੋਸਟਨ ਦੇ ਆਫਿਸ ਦੇ ਵਿੱਚ, ਉਹਨਾਂ ਨੇ 1 ਸਾਲ ਦੀ ਇਹ ਜਿਹੜੀ ਇਨਵੈਸਟੀਗੇਸ਼ਨ ਸੀਗੀ, ਤਕਰੀਬਨ ਸ਼ੁਰੂ ਬਾਈਡਨ ਦੇ ਕਾਰਜਕਾਲ 'ਚ ਹੋਈ ਸੀਗੀ, ਪਰ ਉਹਨਾਂ ਨੇ ਹੁਣ ਜਿਹੜੀ ਸਪੀਡ ਜ਼ਿਆਦਾ ਖਿੱਚਤੀ ਟਰੰਪ ਉਹਨਾਂ ਨੇ। ਤੇ ਬ੍ਰਾਜ਼ੀਲੀਅਨ ਨੈਸ਼ਨਲਸ ਜਿਹੜੇ ਸੀਗੇ 18 ਲੋਕੀ ਜਿਹੜੇ ਇਹਨਾਂ ਨੇ ਫੜੇ ਆ ਮੈਸਾਚੂਸੈਟਸ ਸਟੇਟਸ ਦੇ ਵਿੱਚ। ਇਹਨਾਂ ਦੇ ਕਾਫੀ ਗੈਂਗ ਰਿਲੇਟਡ ਐਕਟੀਵਿਟੀਜ਼ ਦੇ ਵਿੱਚ ਜਿਹੜੇ ਹਥਿਆਰ ਵਗੈਰਾ ਯੂਜ਼ ਹੁੰਦੇ ਸੀਗੇ ਉਹ ਇਹ ਸਪਲਾਈ ਕਰਦੇ ਸੀਗੇ। ਤੇ ਇਹ ਛੋਟੇ ਗੈਂਗ ਤੋਂ ਲੈ ਕੇ ਵੱਡੇ ਗੈਂਗਸਟਰਸ ਜਿਹੜੇ ਸੀਗੇ ਸਾਰੇ, ਉਹਨਾਂ ਨੂੰ ਇਹ ਜਿਹੜੇ ਇਲੀਗਲ ਹਥਿਆਰ ਜਿਹੜੇ ਵੈਪਨ ਵਾਲੇ ਜਿਹੜੇ ਸੀਗੇ ਉਹ ਇੱਧਰ ਉੱਧਰ ਜਿਹੜੇ ਹੁੰਦੇ ਸੀਗੇ ਉਹਦੇ ਵਿੱਚ ਇਹ ਇਨਵੋਲਵ ਸੀਗੇ। ਤੇ ਪਹਿਲਾਂ ਉਹ ਕਹਿੰਦੇ ਕਿ ਜਿਹੜੇ ਗੈਂਗ ਉਹ ਹੈਗੇ ਸਾਓ ਪਾਲੋ ਦੀ ਜਿਹੜੀ ਪ੍ਰਿਜ਼ਨ ਸਿਸਟਮ ਹੈਗਾ, ਉੱਥੋਂ ਇਹ ਜਿਹੜੇ ਗੈਂਗ ਫਾਰਮ ਹੋਏ ਸੀਗੇ ਜੇਲ੍ਹਾਂ ਦੇ ਅੰਦਰੋਂ ਦੀ। ਤੇ ਕਰਦੇ ਕਰਦੇ ਵੱਧਦੇ ਜਿਹੜੇ ਤੁਸੀਂ ਦੇਖ ਲਓ ਕਿ ਅਮਰੀਕਾ ਤੱਕ ਉਹਨਾਂ ਦਾ ਪਹੁੰਚ ਗਿਆ। ਤੇ ਹੁਣ ਇਹ ਕਾਫੀ ਰੋਬਰੀ, ਕਿਡਨੈਪਿੰਗ, ਹਰੇਕ ਚੀਜ਼ ਦੇ ਵਿੱਚ ਜਿਹੜਾ ਇਹ ਹਥਿਆਰ ਵਗੈਰਾ ਇਹਨਾਂ ਨੇ ਟ੍ਰੇਸ ਕੀਤੇ ਆ। ਇਹਨਾਂ ਕੋਲ 110 ਇਹਨਾਂ ਨੇ ਫਾਇਰ ਆਰਮ ਫੜੇ। ਤੇ ਫੈਂਟਨੋਲ ਜਿਹੜੀ ਸੀਗੀ ਡਰੱਗ, ਕਾਫੀ ਉਹਦਾ ਵੀ ਤੁਹਾਨੂੰ ਪਤਾ ਪ੍ਰੈਜ਼ੀਡੈਂਟ ਹੋਣੀ ਵੀ ਡਾਇਰੈਕਟਲੀ ਕਈ ਵਾਰੀ ਉਹਨਾਂ ਨੇ ਕਿਹਾ ਕਿ ਉਹ ਕਾਫੀ ਵੱਡੀ ਜਿਹੜੀ ਪ੍ਰੋਬਲਮ ਜਿਹੜੀ ਬਣ ਗਈ ਹੈ, ਕਿਉਂਕਿ ਨੇਚਰ ਆਫ ਡਰੱਗ ਜਿਹੜੀ ਉਹ ਹੈਗੀ ਆ। ਤੇ ਜਦੋਂ ਉਹਨਾਂ ਨੇ ਛਾਪਾ ਮਾਰਿਆ, ਹੈਂਡਗਨਸ, ਰਾਈਫਲਸ, ਸ਼ਾਰਟ ਬੈਰਲ ਰਾਈਫਲਸ, ਸ਼ਾਰਟਗਨਸ, ਇਹ ਸਾਰੀਆਂ ਇਹਨਾਂ ਨੇ ਜਿਹੜੀਆਂ ਫੜੀਆਂ ਫਲੋਰੀਡਾ ਦੇ ਰਾਹੀਂ, ਸਾਊਥ ਕੈਰੋਲਾਈਨਾ ਦੇ ਰਾਹੀਂ, ਉੱਥੋਂ ਦੀ ਇਹ ਸਮਗਲ ਕਰਕੇ ਜਿਹੜੇ ਲਿਆਂਦੇ ਸੀਗੇ। ਤੇ ਸਾਰਿਆਂ ਨੂੰ ਜਿਹੜਾ ਸੈਪਰੇਟਲੀ ਇਹਨਾਂ ਨੇ ਚਾਰਜ ਕੀਤਾ 18 ਜਣਿਆਂ ਨੂੰ, ਤੇ ਫੈਡਰਲ ਫਾਇਰ ਆਰਮ ਆਫੈਂਸ ਦੇ ਥੱਲੇ। ਤੇ ਜਿਹੜਾ ਵੀ ਇਹ ਹੁਣ ਆਪਣੀ ਕਮਿਊਨਿਟੀ ਲਈ ਵੀ ਗੱਲ ਜਿਹੜੀ ਜਾਂਦੀ ਹੈ, ਧਿਆਨ ਨਾਲ ਇਹਨੂੰ ਪਲੀਜ਼ ਸੁਣਿਓ। ਜਿਹੜਾ ਵੀ ਬੰਦਾ ਇਲੀਗਲ ਏਲੀਅਨ ਜਿਹੜਾ ਹੈਗਾ, ਠੀਕ ਆ, ਜਿਹੜਾ ਇਹ ਨਹੀਂ ਕਿ ਕੇਸ ਕੁਛ ਚੱਲਦਾ ਤੁਸੀਂ ਬੰਦੂਕ ਇੱਥੇ ਰੱਖ ਸਕਦੇ ਆ। ਕਈਆਂ ਨੇ ਫੋਟੋ ਪਾਈਆਂ ਹੁੰਦੀਆਂ ਸਨੈਪਚੈਟ ਤੇ, ਠੀਕ ਆ। ਹਰੇਕ ਬੰਦਾ ਅੱਜ ਕੱਲ ਤੁਹਾਨੂੰ ਪਤਾ ਥੋੜਾ ਗਾਣੇ ਗੁਣਿਆਂ ਦਾ ਦੌਰ ਜਿਹੜਾ ਉਦਾਂ ਚੱਲ ਪੈਂਦਾ ਵਾ। ਪਰ ਜਿਹੜੇ ਸਜ਼ਾ ਜਿਹੜੀ ਇਹਦੀ ਹੈਗੀ ਆ 15 ਸਾਲ ਜਿਹੜੀ ਪ੍ਰਿਜ਼ਨ ਦੇ ਵਿੱਚ ਹੈਗੀ ਆ, ਤੇ ਫਾਈਨ $2.5 ਲੱਖ ਦਾ ਹੈਗਾ। ਅੱਛਾ, ਠੀਕ ਆ। ਸੋ ਪਲੀਜ਼ ਕੋਈ ਵੀ ਫੁਕਰੀ ਦੇ ਵਿੱਚ, ਠੀਕ ਆ ਕੇ ਗਾਣੇ ਗੁਣਿਆਂ ਦੇ ਆ ਕੇ, ਚੱਕਵੇਂ ਗਾਣੇ ਗੁਣਿਆਂ ਦੇ ਆ ਕੇ ਇਹ ਕੰਮਾਂ ਦੇ ਵਿੱਚ ਨਾ ਪਾਓ। ਇਹ ਵੀ ਕਾਫੀ ਦੇਰ ਤੋਂ ਆਪਾਂ ਉਹ ਕਰ ਰਹੇ ਸੀਗੇ। ਬਸ ਇਹ ਆ ਕਿ ਉਹਨਾਂ ਨੇ ਬਹਾਨਾ ਹੀ ਹੁਣ ਲੱਭ ਰਿਹਾ ਹੈਗਾ, ਠੀਕ ਆ। ਸਟੂਡੈਂਟਾਂ ਤੱਕ ਨੂੰ ਨਹੀਂ ਅਗਲੇ ਜਿਹੜੇ ਬਖਸ਼ ਰਹੇ। ਸੋ ਜਿਹੜੀਆਂ ਉਹ ਗੱਲਾਂ ਸੀ ਨਾ, ਲੈ ਕੁਛ ਨਹੀਂ ਹੁੰਦਾ, ਦੇਖੀ ਜਾਊਗੀ, ਛੱਡਤਾ ਏਦਾਂ ਓਦਾਂ, ਠੀਕ ਆ, ਉਹ ਚੱਕਰਾਂ ਦੇ ਵਿੱਚ ਨਾ ਪਿਓ। ਗਲਤ ਸੰਗਤ ਤੋਂ ਜਿਹੜਾ ਦੂਰ ਆ, ਠੀਕ ਆ। ਸੋ ਹਰੇਕ ਸਟੇਟ ਦੇ ਗਨ ਲਾਜ਼ ਜਿਹੜੇ ਡਿਫਰੈਂਟ ਆ, ਠੀਕ ਆ। ਜੇ ਟੈਕਸਸ 'ਚ ਹੋਰ ਆ, ਕੈਲੀਫੋਰਨੀਆ 'ਚ ਹੋਰ ਆ, ਕਈ ਸਟੇਟਸ ਦੇ ਵਿੱਚ ਈਵਨ H1B ਵਗੈਰਾ ਵਾਲਾ ਵੀ ਬੰਦਾ ਜਿਹੜਾ ਗਨ ਗੁਨ ਨਹੀਂ ਰੱਖ ਸਕਦਾ ਹੁੰਦਾ। ਕਈ ਸਟੇਟਾਂ ਦੇ ਵਿੱਚ ਹੰਟਿੰਗ ਪਰਮਿਟ ਦੀ ਜਿਹੜੀ ਰਿਕੁਆਇਰਮੈਂਟ ਹੁੰਦੀ ਆ। ਜਿਹਨਾਂ ਨੂੰ ਹਥਿਆਰਾਂ ਹੁਥਿਆਰਾਂ ਦਾ ਸ਼ੌਂਕ ਹੈਗਾ, ਆਪਣੇ ਜਾ ਕੇ ਨਾ ਪਹਿਲਾਂ ਉੱਥੋਂ ਜਿਹੜੇ ਵੀ ਸੇਫਟੀ ਇੰਸਪੈਕਟਰ ਵਗੈਰਾ ਹੁੰਦੇ, ਉਹਨਾਂ ਨਾਲ ਚੈੱਕ ਕਰੋ ਕਿ ਸਟੇਟ ਦੀਆਂ ਰਿਕੁਆਇਰਮੈਂਟਸ ਜਿਹੜੀਆਂ ਕੀ ਹੈਗੀਆਂ। ਵੇਚਣ ਨੂੰ ਤੁਹਾਨੂੰ ਕਿਸੇ ਨੇ ਵੀ ਵੇਚ ਦੇਣੀ ਆ, ਭਾਵੇਂ ਕਈ ਸਟੇਟਾਂ 'ਚ ਤਾਂ ਤੁਸੀਂ ਵਾਲਮਾਰਟ ਤੇ ਜਾ ਕੇ ਖਰੀਦ ਸਕਦੇ ਆ। ਹਾਂਜੀ, ਇਹ ਚੀਜ਼ ਨੂੰ ਪਲੀਜ਼ ਉਹ ਕਰਿਓ, ਬਾਅਦ 'ਚ ਨਾ ਕਿਹੋ ਕਿ ਇਹਦੀ ਪ੍ਰੋਬਲਮ ਪੈ ਗਈ, ਮੈਨੂੰ ਪਤਾ ਨਹੀਂ ਲੱਗਿਆ। ਇਹਦੇ ਵਿੱਚ ਉਹਨਾਂ ਨੇ ਅਣਜਾਣ ਨਹੀਂ ਬਣਨ ਦੇਣਾ, ਠੀਕ ਆ। ਸਾਰੀਆਂ ਚੀਜ਼ਾਂ ਜਿਹੜੀਆਂ ਫੈਲਨੀ ਹੁੰਦੀਆਂ ਫਾਇਰ ਆਰਮ ਨੂੰ ਰਿਲੇਟਡ, ਤੇ 15 ਸਾਲ ਦੀ ਜੇਲ੍ਹ ਆ ਤੇ $2.5 ਲੱਖ ਜਿਹੜਾ ਜੁਰਮਾਨਾ। ਸੋ ਇਸ ਚੀਜ਼ ਤੋਂ ਬਚਿਓ। ਇਹਦੇ ਵਿੱਚ ਕਈ ਲੋਕੀ ਜਿਹੜੇ ਫਸਦੇ ਆ, ਤੇ ਇਮੀਗ੍ਰੇਸ਼ਨ ਲਾਇਰ ਫਿਰ ਬੇਸਿਕਲੀ ਕੁਝ ਨਹੀਂ ਕਰ ਸਕਦਾ, ਮਤਲਬ ਕਿ ਤੁਰੰਤ ਪਹਿਲਾਂ ਅਰੈਸਟ ਤੇ ਕੁਇਕ ਜਿਹੜੀ ਡਿਪੋਰਟੇਸ਼ਨ ਹੀ ਜਿਹੜੀ ਹੋਣੀ ਆ, ਹੋਰ ਕੋਈ ਡੀਲ ਰਿਮੂਵਲ ਪ੍ਰੋਸੀਡਿੰਗ 'ਚ ਬੰਦੇ ਨੇ ਜਾਣਾ ਫਿਰ ਸਿੱਧਾ ਉਸ ਤੋਂ ਬਾਅਦ। ਤੇ ਇਹ ਜਿਹੜਾ ਆਪਰੇਸ਼ਨ ਸੀਗਾ, ਇਹ ਆਪਰੇਸ਼ਨ ਦਾ ਨਾਮ ਹੈਗਾ ਟੇਕ ਬੈਕ ਅਮਰੀਕਾ। ਬੇਸਿਕਲੀ ਉਹ ਸਿੱਧੇ ਡੰਕੇ ਦੀ ਚੋਟ ਤੇ ਇਹੀ ਕਹਿੰਦੇ ਆ ਕਿ ਜਿਹੜੇ ਆਪਣੇ ਸਾਰੇ ਰਿਸੋਰਸ ਹੈਗੇ ਆਪਾਂ ਯੂਜ਼ ਕਰਨੇ ਆ, ਕਿ ਇਲੀਗਲ ਇਮੀਗ੍ਰੈਂਟਸ ਦੀ ਜਿਹੜੀ ਇਨਵੇਜਨ ਹੋਈ ਆ। ਸੋ ਉਹ ਇਹਨੂੰ ਕਿਦਾਂ ਦੇਖਦੇ ਆ ਕਿ ਜਿੱਦਾਂ ਯੂਰਪ ਦੇ ਵਿੱਚ ਛੋਟੇ ਮੁਲਕ ਸੀਗੇ, ਇੰਗਲੈਂਡ ਹੋ ਗਿਆ, ਸਪੇਨ ਹੋ ਗਿਆ, ਛੋਟੇ ਛੋਟੇ ਜਿਹੜੇ ਮੁਲਕ ਆ, ਉਹਦੇ ਵਿੱਚ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਇਮੀਗ੍ਰੈਂਟਸ ਜਿਹੜੇ ਆ ਗਏ ਆ। ਕਈ ਤੇ ਜਿਹੜੇ ਟਾਊਨ ਸੀਗੇ, ਉਹ ਕਹਿੰਦੇ ਟਾਊਨ ਹੀ ਓਵਰਰਨ ਕਰਤੇ, ਕਿ ਮਤਲਬ ਰਾਤੋਂ ਰਾਤ ਹੀ ਜਿਹੜਾ ਉਹਨਾਂ ਦਾ ਕਬਜ਼ਾ ਕਰ ਲਿਆ ਇੱਕ ਤਰ੍ਹਾਂ ਦਾ। ਤੇ ਹੁਣ ਬਾਕੀ ਤੁਸੀਂ ਦੇਖੋ ਕਿ ਇੱਕ ਸਿਮੂਲੇਸ਼ਨ ਇੱਕ ਹੁੰਦੀ ਹੈ, ਬੰਦੇ ਨੂੰ ਟਾਈਮ ਲੱਗਦਾ, ਕਿੱਦਾਂ ਰਹਿਣਾ ਸਹਿਣਾ, ਕਿੱਦਾਂ ਮਿਲਣਾ ਵਰਤਣਾ। ਤੁਹਾਡੇ ਮੋਰੇ ਇਹ ਸਾਰੀਆਂ ਵੀਡੀਓ ਆਈ ਜਾ ਰਹੀਆਂ, ਰਾਈਟ। ਕਦੀ ਉਬਰ ਡਰਾਈਵਰ ਕੁੜੀਆਂ ਨੂੰ ਛੇੜੀ ਜਾ ਰਿਹਾ, ਕਦੀ ਸਟੂਡੈਂਟ ਛੇੜੀ ਜਾ ਰਹੇ ਆ, ਕਦੀ ਗੇੜੀਆਂ ਮਾਰਦੇ ਆ, ਕਦੀ ਪਿੱਛੇ ਕਰਦੇ ਆ। ਤੇ ਉਮੀਦ ਕਰਦੇ ਆ ਤੁਹਾਡੇ ਚੋਂ ਕੋਈ ਵੀ ਮਤਲਬ ਕਿ ਸਾਡੀ ਗੱਲ ਨਾਲ ਸਹਿਮਤ ਹੈਗੇ ਆ, ਉਹ ਚੀਜ਼ ਨੂੰ ਨਹੀਂ ਸਪੋਰਟ ਕਰਦੇ ਆ, ਠੀਕ ਆ। ਸੋ ਹਰੇਕ ਇਮੀਗ੍ਰੈਂਟ ਜਿਹੜਾ ਹੁੰਦਾ ਉਹ ਉਸ ਇਰਾਦੇ ਨਾਲ ਨਹੀਂ ਆਉਂਦਾ, ਸਹੀ ਇਰਾਦੇ ਨਾਲ ਨਹੀਂ ਜਿਹੜਾ ਇੱਥੇ ਆਉਂਦਾ। ਤੇ ਹੁਣ ਇਹ ਕੀ ਕਰ ਰਿਹਾ ਕਿ ਬੇਸਿਕਲੀ ਯੂਰਪੀਅਨ ਕੰਟਰੀਜ਼ ਨੂੰ ਵੀ ਜਿਹੜਾ ਤੁਸੀਂ ਕਹਿ ਲਓ ਕਿ ਤਾਨੇ ਅਮਰੀਕਾ ਦੀ ਗਵਰਨਮੈਂਟ ਸਿੱਧੀ ਮਾਰੀ ਹੈ, ਕਿ ਜਿੱਦਾਂ ਦੇ ਤੁਸੀਂ ਆਪਣੇ ਹਾਲ ਕਰ ਲਏ ਆ, ਕਿ ਇੰਨੇ ਸਾਰੇ ਇਮੀਗ੍ਰੈਂਟ ਆ ਗਏ। ਉਹਨਾਂ ਦਾ ਜਿਹੜਾ ਇੱਕੋ ਏਜੰਡਾ ਸੀਗਾ ਕਿ 5-5 10-10 ਬੱਚੇ ਕਈਆਂ ਨੇ ਜੰਮਣੇ ਆ, ਕਿ ਇੱਕ ਦਿਨ ਆਪਣਾ ਜਿਹੜਾ ਸੀਗਾ ਕਿ ਆਪਣੇ ਜਿਹੜੇ ਧਾਰਮਿਕ ਟ੍ਰੈਡੀਸ਼ਨ ਸਾਰੇ ਉਹ ਲੈ ਕੇ ਆਣੇ ਆ, ਕਿ ਤੁਹਾਡੀ ਜਿਹੜੀ ਵੈਸਟਰਨ ਸਿਵਲਾਈਜੇਸ਼ਨ ਆ ਉਹਨੂੰ ਜਿਹੜਾ ਥ੍ਰੈਟ ਹੈਗਾ। ਤੇ ਇੱਕ ਫਾਈਨ ਲਾਈਨ ਜਿਹੜੀ ਆਫ ਕੋਰਸ ਹੋਣੀ ਚਾਹੀਦੀ ਆ। ਇਹਨੂੰ ਹੁਣ ਰੇਸਿਸਟ ਤੁਸੀਂ ਕਹਿ ਲਓ, ਮਤਲਬ ਡਿਬੇਟ ਜਿਹੜਾ ਦੋਨੋਂ ਪਾਸੇ ਜਿਹੜਾ ਪੂਰਾ ਹੈਗਾ। ਤੇ ਹੁਣ ਜਿਹੜਾ ਇਹਨਾਂ ਦਾ ਟਾਈਮ ਸੀਗਾ ਉਹ ਹੈਗਾ ਫਾਈਟ ਬੈਕ ਦਾ। ਤੇ ਉਦੋਂ ਦਾ ਇਹਨਾਂ ਨੂੰ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਮਿਲਿਆ ਹੈਗਾ, ਉਹ ਇਹਨਾਂ ਨੇ ਜਿਤਾਇਆ। ਤੇ
ਕਈ ਚੀਜ਼ਾਂ ਬੇਸਿਕਲੀ ਸਹੀ ਹੋ ਗਈਆਂ, ਕਈ ਗਲਤ ਹੋ ਗਈਆਂ। ਪਰ ਜਿੱਦਾਂ ਹੁਣ ਆਹ ਖਬਰ ਕੀਤੀ ਆ ਕਿ ਹਥਿਆਰ ਇੱਥੇ ਤੁਸੀਂ ਦੇਖ ਲਓ ਇਸ ਲੈਵਲ ਦੇ ਜਾ ਕੇ ਇੱਕ ਇਲੀਗਲ ਇਮੀਗ੍ਰੈਂਟ ਸੀ, ਵੈਪਨ ਇਮੀਗ੍ਰੈਂਟ ਨੂੰ ਵੈਪਨ ਦਾ ਹੁਣ ਕੀ ਕੰਮ ਆ ਭਾਈ, ਇਮੀਗ੍ਰੈਂਟ ਤਾਂ ਕੰਮ ਕਰੇ ਆਪਣਾ ਉਹ ਆ, ਜੇ ਤੁਸੀਂ ਵੈਪਨ ਵੂਪਨ ਨਾਲ ਡੀਲ ਕਰ ਰਹੇ ਆ ਤੇ ਤੁਹਾਨੂੰ ਪਤਾ ਫਿਰ ਗੱਲਾਂ ਕਿੱਧਰ ਨੂੰ ਜਾਂਦੀਆਂ। ਐਂਡ ਆਫ ਦਾ ਡੇ ਕੀ ਹੁੰਦਾ ਕਿ ਇਹ ਜਿਹੜੇ ਇਮੀਗ੍ਰੈਂਟ ਗਲਤ ਕੰਮ ਕਰਦੇ ਆ ਉਹਨਾਂ ਨੇ ਸਭ ਤੋਂ ਜ਼ਿਆਦਾ ਪਰੇਸ਼ਾਨੀ ਵੀ ਆਪਣੇ ਇਮੀਗ੍ਰੈਂਟ ਕਮਿਊਨਿਟੀ ਨੂੰ ਸਭ ਤੋਂ ਪਹਿਲਾਂ ਦੇਣੀ ਹੁੰਦੀ ਆ, ਬਾਅਦ ਚ ਬਾਕੀਆਂ ਵੱਲ ਵੱਧਦੇ ਆ ਉਹ। ਸੋ ਇਹ ਚੀਜ਼ ਵੀ ਜਿਹੜੀ ਇੱਕ ਮੇਨ ਹੁੰਦੀ ਹੈ। ਇਹਦੇ ਨਾਲ ਹੀ ਦੱਸ ਜੀ ਆਪਣੀ ਇੱਕ ਕਮਿਊਨਿਟੀ ਦਾ ਗੁਰਦੇਵ ਵੀ ਚੱਕਿਆ ਇਹਨਾਂ ਨੇ ਆ ਹੁਣੇ ਫ੍ਰੈਂਚ ਕੈਂਪ ਦੇ ਇਲਾਕੇ ਤੋਂ। ਉਹ ਕਹਿੰਦੇ ਵੀ ਟ੍ਰਾਂਜੈਕਸ਼ਨਲ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਜੁੜਿਆ ਸੀਗਾ। ਸ਼ੈਰਿਫ ਡਿਪਾਰਟਮੈਂਟ ਨੇ ਉਹਨੂੰ ਲੋਡਡ ਗਨ ਦੇ ਨਾਲ CHP ਨੇ ਗ੍ਰਿਫਤਾਰ ਕੀਤਾ। ਜਦ ਉੱਥੋਂ ਉਹਨੂੰ ਛੱਡਿਆ ਤਾਂ ਮੋਰੇ ਆਈਸ ਵਾਲੇ ਖੜੇ ਸੀਗੇ ਹਾਰ ਲੈ ਕੇ, ਅਗਲੇ ਨੇ ਪਾ ਲਿਆ ਹਾਰ ਤੇ ਕਹਿੰਦੇ ਵੀ ਆ ਜਾਓ ਹੁਣ ਤੈਨੂੰ ਕਰਨਾ ਆ ਡਿਪੋਰਟ। ਕਹਿੰਦੇ ਵੀ ਇੱਥੇ ਤੇ ਜਿੱਥੋਂ ਉਹ ਆਇਆ ਸੀਗਾ ਉਹਦੇ ਵਿੱਚ ਉਹ ਗੈਂਗ ਦੇ ਨਾਲ ਸੰਬੰਧਿਤ ਜਿਹੜੀਆਂ ਐਕਟੀਵਿਟੀਜ਼ ਦੇ ਵਿੱਚ ਜੁੜਿਆ ਸੀ, ਕ੍ਰਾਈਮ ਜਿਹੜਾ ਉਹ ਕਰ ਰਿਹਾ ਸੀ। ਕੋਈ ਵੀ ਗਨ ਉਹਦੇ ਕੋਲ ਰਜਿਸਟਰਡ ਨਹੀਂ ਸੀਗੀ ਕਿਉਂਕਿ ਲੀਗਲੀ ਉਹ ਲੈ ਨਹੀਂ ਸਕਦਾ, ਇਲੀਗਲੀ ਉਹਨੇ ਫਾਇਰ ਆਰਮਸ ਕੈਰੀ ਕਰ ਰਿਹਾ ਸੀ ਤੇ ਉਸ ਚੱਕਰ ਦੇ ਵਿੱਚ ਇਹਨਾਂ ਨੇ ਜਿਹੜਾ ਉਹ ਚੱਕ ਲਿਆ। ਇੱਕ ਨਹੀਂ ਕਈ ਜਿਹੜੇ ਆ ਅਟਰਨੀ ਟਰਕੇਣਾ ਜੀ ਇਦਾਂ ਦੇ ਜਿਹੜੇ ਕੇਸ ਆ ਉਹ ਹੌਲੀ ਹੌਲੀ ਸਾਹਮਣੇ ਆਉਣੇ ਆ ਤੇ ਆਉਂਦੀਆਂ ਜਿਹੜੀਆਂ ਖਬਰਾਂ ਦੇ ਵਿੱਚ ਤੁਸੀਂ ਜਾਣੋਗੇ ਵੀ ਕਿਸ ਤਰੀਕੇ ਦੇ ਨਾਲ ਟਰੰਪ ਪ੍ਰਸ਼ਾਸਨ ਇਸ ਦੇ ਉੱਤੇ ਕਿੱਦਾਂ ਤੇਜ਼ੀ ਦੇ ਨਾਲ ਜਿਹੜਾ ਆਪਰੇਸ਼ਨ ਟੇਕ ਬੈਕ ਅਮਰੀਕਾ ਦੇ ਵਿੱਚ ਉਹ ਲੱਗਾ ਹੋਇਆ ਹੈਗਾ ਆ। ਅਗਲੀ ਜਿਹੜੀ USCIS ਦੀ ਇੱਕ ਹੋਰ ਇਨਵੈਸਟੀਗੇਸ਼ਨ ਦੀ ਗੱਲ ਆਪਾਂ ਕਰਦੇ ਹਾਂ। ਜਿਹੜੇ ਅਸਾਈਲਮ ਐਪਲੀਕੇਸ਼ਨ ਫਰਾਡ ਜਿਹੜੀਆਂ ਕਹਿੰਦੇ ਸਬਮਿਟ ਕੀਤੀਆਂ ਸੀ ਜਾਂ ਕਹਿ ਲਓ ਵੀ ਫੇਕ ਅਸਾਈਲਮ ਐਪਲੀਕੇਸ਼ਨ ਸਬਮਿਟ ਕੀਤੀਆਂ ਸੀ, ਜਿਹੜੀ ਬਰੋਵਰਡ ਦੀ ਇੱਕ ਬੀਬੀ ਆ ਉਹਨੂੰ ਜਿਹੜਾ ਇਸ ਦੇ ਵਿੱਚ ਹੁਣ ਚਾਰਜ ਕਰ ਲਿਆ ਇਨਵੈਸਟੀਗੇਸ਼ਨ 'ਚ। ਜੀ ਬਿਲਕੁਲ। ਸੋ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਚਾਰਜ ਦਾ ਮਤਲਬ ਇਹ ਨਹੀਂ ਹੈ ਕਿ ਬੰਦਾ ਗਿਲਟੀ ਹੈਗਾ, ਠੀਕ ਹੈ। ਇੱਕ ਡਿਸਕਲੇਮਰ ਤੁਹਾਨੂੰ ਦੇ ਰਹੇ ਆ ਕਿਉਂਕਿ ਬੰਦੇ ਨੂੰ ਇੱਕ ਕੋਰਟ ਦੇ ਵਿੱਚ ਜਾਣ ਦਾ ਹੱਕ, ਆਪਣੇ ਆਪ ਨੂੰ ਡਿਫੈਂਡ ਕਰਨ ਦਾ ਹੱਕ। ਸੋ ਜਦ ਤੱਕ ਉਹ ਗਿਲਟੀ ਨਹੀਂ ਹੁੰਦਾ ਤਦ ਤੱਕ ਅਲੈਜਡ ਕਹਿ ਸਕਦੇ ਹਾਂ। ਸੋ ਇਹ ਐਂਡਰਾ ਕਰੇਰਾ ਸੀਗੀ, 37 ਸਾਲ ਦੀ ਸੀਗੀ, ਸਨਰਾਈਜ਼ ਫਲੋਰੀਡਾ ਤੋਂ, ਤੇ ਉਹ ਕਹਿੰਦੇ ਨੇ ਕਾਫੀ ਫਰਾਡ ਐਪਲੀਕੇਸ਼ਨਾਂ ਜਿਹੜੀਆਂ ਸਬਮਿਟ ਕੀਤੀਆਂ ਸੀਗੀਆਂ। ਸੋ ਇਹ ਬੇਸਿਕਲੀ ਕੀ ਸੀਗੀ, ਪੈਰਾਲੀਗਲ ਸੀਗੀ। ਤੇ ਆਪਣੀ ਕਮਿਊਨਿਟੀ ਦੇ ਵਿੱਚ ਵੀ ਬੜਾ ਚੱਲਦਾ ਕਿ ਕੀ ਹੁੰਦਾ ਕਿ ਕਈ ਪੈਰਾਲੀਗਲ ਜਿਹੜੇ ਹੈਗੇ ਉਹ ਕਦੀ ਕਰੈਕਟ ਨਹੀਂ ਕਰਦੇ, ਉਹਨਾਂ ਨੂੰ ਬੰਦਾ ਵਕੀਲ ਹੀ ਸਮਝੀ ਜਾਂਦਾ। ਕਲਾਇੰਟਾਂ ਤੋਂ ਪੁੱਛੋ ਕਹਿੰਦਾ ਪਤਾ ਨਹੀਂ ਵਕੀਲ ਹੈਗਾ ਕਿੱਦਾਂ, ਉਹ ਆਪਣੇ ਆਪ ਨੂੰ ਇਦਾਂ ਕੈਰੀ ਕਰਦੇ ਆ ਜਿੱਦਾਂ ਕਿ ਉਹ ਵਕੀਲ ਹੁੰਦੇ ਆ। ਤੇ ਉਹਨਾਂ ਨੇ ਕੀ ਕੀਤਾ ਹੁੰਦਾ ਕਿ ਅੱਗੋਂ ਦੀ ਨਾ ਹੋਰ ਵਕੀਲ ਰੱਖੇ ਹੁੰਦੇ, ਕਈ ਵਾਰੀ ਗੋਰਿਆਂ ਨਾਲ, ਕਾਲਿਆਂ ਨਾਲ, ਉਹਨਾਂ ਨਾਲ, ਚਾਈਨੀਜ਼ ਬੰਦੇ ਨਾਲ ਟਾਈ ਅਪ ਜਿਹੜਾ ਕੀਤਾ ਹੁੰਦਾ। ਤੇ ਉਹ ਕਦੀ ਮਤਲਬ ਪੈਰਾਲੀਗਲ ਜਿਹੜਾ ਹੈਗਾ ਨਾ, ਤੁਸੀਂ ਵੇਖੋਗੇ ਕਿ ਕਦੀ ਕਿਸੇ ਇੰਡੀਅਨ ਬੰਦੇ ਨੇ ਨਹੀਂ ਉਹਨਾਂ ਦੇ ਮੋਰੇ ਪੂੰਛ ਲਾਣੀ, ਠੀਕ ਆ। ਇਹਨਾਂ ਨੇ ਕੀ ਹੈ ਕਿ ਇਹਨਾਂ ਨੇ ਕੋਈ ਇਦਾਂ ਦਾ ਵਕੀਲ ਜਿਹੜਾ ਫੜਨਾ ਹੁੰਦਾ ਜਿਹਦਾ ਕੰਮ ਨਹੀਂ ਚੱਲਦਾ ਜਾਂ ਕੁਛ ਆ, ਤੇ ਉਹ ਇਹਨਾਂ ਦੀ ਜਿਹੜੀ ਗੱਲਬਾਤ ਜਿਹੜੀ ਸੁਣੇ ਜਾਂ ਇਹਨਾਂ ਨੇ ਵਿੱਚ ਲੱਗ ਕੇ ਆਪਣਾ ਕਮਿਸ਼ਨ ਜਿਹੜਾ ਖਾਣਾ ਹੁੰਦਾ। ਤੇ ਅਲਟੀਮੇਟਲੀ ਇਹਨਾਂ ਦੀ ਮੇਨ ਪ੍ਰੋਬਲਮ ਕੀ ਹੁੰਦੀ ਹੈ ਕਿ ਲੀਗਲ ਐਥਿਕਸ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਉਹ ਇਹਨਾਂ ਨੂੰ ਮਤਲਬ ਕਿੱਥੋਂ ਇਹਨਾਂ ਨੇ ਫੋਲੋ ਕਰਨੀਆਂ ਜਿਹੜੀਆਂ ਹੁੰਦੀਆਂ। ਤੇ ਜ਼ਿਆਦਾਤਰ ਇਹਨਾਂ ਦੇ RKK ਪੈਟਰਨ ਜਿਹੜੇ ਫਰਾਡ ਐਪਲੀਕੇਸ਼ਨ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਪੁੱਠੀਆਂ ਸਿੱਧੀਆਂ ਸਲਾਹਾਂ ਕਿ ਆਹ ਕਰ ਲਓ, ਵਾਅਵੇ ਕਰ ਲਓ ਝੂਠੇ, ਇਦਾਂ ਕਰ ਲਓ, ਉਦਾਂ ਕਰ ਲਓ। ਸੋ ਇਹਨਾਂ ਨਾਲ ਤੁਸੀਂ ਜੇ ਡੀਲ ਕਰਦੇ ਆ ਅੱਜ ਦੀ ਡੇਟ ਦੇ ਵਿੱਚ ਵੀ, ਠੀਕ ਆ, ਤੇ ਉਹ ਮੂਰਖਤਾ ਹੋਊਗੀ ਮੈਂ ਇਹ ਕਹੂੰਗਾ, ਠੀਕ ਹੈ। ਜੇ ਇਹਨਾਂ ਨੂੰ ਕੋਈ ਵੀ ਤੁਸੀਂ ਥੋੜੀ ਵੀ ਜੇ ਚੁੱਕ ਜੇ ਦਿੰਨੇ ਆ, ਠੀਕ ਹੈ, ਇਦਾਂ ਦੇ ਬੰਦਿਆਂ ਨੂੰ ਅਜੇ ਵੀ ਤੁਸੀਂ ਜੈਨੂਨ ਵੀ ਤੁਹਾਡਾ ਕੇਸ ਹੈਗਾ ਨਾ, ਕਿਉਂਕਿ ਕੀ ਹੈ ਕਿ ਸੂਨਰ ਲੇਟਰ ਜਿਹੜੀਆਂ ਇਨਵੈਸਟੀਗੇਸ਼ਨ ਨਾ ਹੋ ਗਈਆਂ। ਹੁਣ ਇਹ ਕੋਈ ਐਂਡਰਾ ਕਰੇਰਾ ਜਿਹੜੀ ਸੀਗੀ ਇਹ ਕੋਈ ਅਲੱਗ ਥੋੜੇ ਨਾ ਆਈ ਸੀਗੀ, ਇਹ ਵੀ ਤੇ ਇੱਕ ਪੈਰਾਲੀਗਲ ਹੀ ਸੀਗੀ ਨਾ। ਇਹਦਾ ਮਤਲਬ ਇਹ ਥੋੜਾ ਹੈਗਾ ਕਿ ਪੰਜਾਬੀ ਬੰਦਾ ਹੁਣ ਫੜਿਆ ਨਹੀਂ ਜਾ ਸਕਦਾ। ਪਹਿਲਾਂ ਵੀ ਕਈ ਵਾਰੀ ਤੁਸੀਂ ਦੇਖ ਲਓ ਕਿ 1980s ਤੋਂ 90s ਤੋਂ ਕਈ ਬੰਦੇ ਇਹਨਾਂ ਨੇ ਜਿਹੜੇ ਫੜੇ ਆ, ਜ਼ਿਆਦਾਤਰ ਜਿਹੜੇ ਪੈਰਾਲੀਗਲ ਜਿਹੜਾ ਉਹ ਬਸਟ ਹੁੰਦਾ। ਉਹਦੇ ਨਾਲ ਕੀ ਹੁੰਦਾ ਕਿ ਜਿਹਨਾਂ ਨੇ ਵੀ ਉਹ ਪੈਰਾਲੀਗਲਾਂ ਦੀ ਹੈਲਪ ਲਈ ਹੁੰਦੀ ਆ ਕਿਸੇ ਵੀ ਡਾਕੂਮੈਂਟੇਸ਼ਨ ਦੇ ਵਿੱਚ, ਉਹ ਸਾਰਾ ਹੀ ਜਿਹੜਾ ਬਸਟ ਹੋ ਜਾਂਦਾ ਵਾ। ਤੇ ਅਲਟੀਮੇਟਲੀ ਪੁਰਾਣੇ ਜਿਹੜੇ ਕੇਸ ਆ ਉਹ ਵੀ ਸਾਰੇ ਜਿਹੜੇ ਖੋਲ ਦਿੰਦੇ ਆ। ਸੋ ਪਹਿਲਾਂ ਤਾਂ ਜਿਹੜਾ ਹੁਣ ਜਿਹੜਾ ਉਹ ਟਾਈਮ ਆ ਗਿਆ ਨਾ, ਇਹਨਾਂ ਨੂੰ ਕੱਢੋ ਕਮਿਊਨਿਟੀ ਵਾਲਿਓ ਪਲੀਜ਼, ਇਹਨਾਂ ਨੂੰ ਜਿਹੜਾ ਕੱਢੋ ਇਹਦੇ ਵਿੱਚੋਂ ਦੀ ਪ੍ਰੈਕਟਿਸ ਚੋਂ ਬਾਹਰ, ਠੀਕ ਆ। ਇਹਨਾਂ ਨੂੰ ਕਹੋ ਕਿ ਜਾ ਕੇ ਪਹਿਲਾਂ ਲਾਇਸੈਂਸ ਲੈ ਕੇ ਆਓ ਫਿਰ ਗੱਲ ਕਰੋ। ਤੇ ਤਦ ਤੱਕ ਮਤਲਬ ਜਿਹੜਾ ਕੋਰਟ 'ਚ ਨਹੀਂ ਬੰਦਾ ਜਾ ਸਕਦਾ ਬਾਹਰੋਂ, ਤਾਂ ਉਹਨੇ ਕੀ ਉਹ ਗਲਤ ਮਲ ਤੁਹਾਨੂੰ ਦੱਸੀ ਜਾਣਾ। ਐਂਡ ਆਫ ਦਾ ਡੇ ਤੁਸੀਂ ਫਸਣਾ। ਜਿਹੜਾ ਨਵਾਂ ਵਾਲਾ ਜਿਹੜਾ ਵਕੀਲ ਇਹਨਾਂ ਨੇ ਭੇਜਣਾ ਵਾ, ਠੀਕ ਆ, ਉਹ ਤਾਂ ਪੰਜਾਬੀ ਬੰਦਾ ਹੁੰਦਾ ਨਹੀਂ, ਨਾ ਤੁਹਾਡੀ ਲੈਂਗੁਏਜ ਬੋਲਦਾ ਵਾ, ਤੇ ਉਹਨੇ ਇਗਨੋਰੈਂਸ ਕਰ ਦੇਣੀ ਕਿ ਮੈਨੂੰ ਨਹੀਂ ਪਤਾ, ਇਹ ਤਾਂ ਪੈਰਾਲੀਗਲ ਨੇ ਕੀਤਾ। ਪੈਰਾਲੀਗਲ ਦਾ ਬਾਅਦ 'ਚ ਕਿਤੇ ਕਈ ਵਾਰੀ ਨਾਮੋ ਨਿਸ਼ਾਨ ਨਹੀਂ ਹੁੰਦਾ ਪੇਪਰ ਵਰਕ ਦੇ ਵਿੱਚ, ਠੀਕ ਆ। ਤੇ ਕਈ ਵਾਰੀ ਤਾਂ ਏਦਾਂ ਵੀ ਸੁਣਿਆ ਕਿ ਆਨਲਾਈਨ ਬੰਦੇ ਆ ਕੇ ਦੱਸਦੇ ਆ ਕਿ ਉਹਨਾਂ ਨੇ ਕੋਈ ਅਸਾਈਲਮ ਐਪਲੀਕੇਸ਼ਨ ਫਾਈਲ ਕੀਤੀ ਸੀ ਤੇ ਬੰਦੇ ਦਾ ਪਤਾ ਹੀ ਨਹੀਂ ਕਿ ਰਹਿੰਦਾ ਕਿੱਥੇ ਆ, ਕੀ ਆ। ਜਿੱਦਾਂ ਪੈਰਾਲੀਗਲ ਅੱਗੋਂ ਦੇਖ ਕੇ ਜਿੱਦਾਂ ਨਵੇਂ ਬੰਦੇ ਆਉਂਦੇ ਆ, ਸੋ ਤੁਸੀਂ ਉਹ ਸਕੈਮਾਂ ਦੇ ਵਿੱਚ ਨਾ ਜਿਹੜਾ ਫਸਿਆ ਕਰੋ, ਠੀਕ ਆ ਜੀ। ਤੇ ਜਿੱਦਾਂ ਤੁਹਾਨੂੰ ਇੱਥੇ ਟਰੱਕ ਚਲਾਉਣ ਲਈ ਲਾਇਸੈਂਸ ਚਾਹੀਦਾ ਨਾ, ਸੇਮ ਥਿੰਗ ਆ ਕਿ ਜਿਹੜਾ ਬੰਦਾ ਨਹੀਂ ਲਾਇਸੈਂਸ ਲੈ ਸਕਦਾ, ਤੁਹਾਨੂੰ ਪਤਾ ਕਿ ਉਹ ਕੰਪੀਟੈਂਟ ਨਹੀਂ ਹੈਗਾ। ਤੇ ਹੁਣ ਜਿਹੜਾ ਇਹਦੇ ਬਾਰੇ ਕਈ ਵਾਰੀ ਆਪਾਂ ਗੱਲ ਕਰ ਚੁੱਕੇ ਹਾਂ, ਪਰ ਅੱਜ ਤੁਹਾਨੂੰ ਖਬਰਾਂ ਹੀ ਦੱਸਾਂਗੇ ਜੀ। ਸੋ ਜਿਹੜੀ ਐਂਡਰਾ ਕਰੇਰਾ ਜਿਹੜੀ ਸੀਗੀ, ਇਹਨੂੰ ਫੜ ਲਿਆ ਉਹਨਾਂ ਨੇ। ਇਹਨੇ ਕੀ ਕੀਤਾ ਕਿ ਅਸਾਈਲਮ ਐਪਲੀਕੇਸ਼ਨ ਦੇ ਵਿੱਚ ਮਲਟੀਪਲ ਸਟੇਟਮੈਂਟਸ ਜਿਹੜੀਆਂ ਸੀਗੀਆਂ ਪੋਲੀਟੀਕਲ ਪਰਸੀਕਿਊਸ਼ਨ ਦੀਆਂ ਝੂਠ ਬਣਾ ਕੇ ਆਪ ਹੀ ਲਿਖੀਆਂ ਹੋਈਆਂ ਸੀਗੀਆਂ। ਤੇ
ਕਲਾਇੰਟ ਇਹਦਾ ਐਕਚੁਅਲੀ ਇੱਕ ਸੀਗਾ, ਉਹ ਕਹਿੰਦਾ, ਉਹਨੇ ਕਿਹਾ ਸੀਗਾ ਕਿ ਹੁਣ ਜ਼ਿਆਦਾਤਰ ਕੀ ਹੈ ਕਿ ਇਹ ਪਤਾ ਨਹੀਂ ਕਿੱਦਾਂ ਇਨਵੈਸਟੀਗੇਸ਼ਨ ਹੋਈ, ਬੜੇ ਆਪਣੇ ਜਸੂਸ ਛੱਡਦੇ ਹੁੰਦੇ ਆ ਤਕਰੀਬਨ, ਇਹਨਾਂ ਕੋਲ ਪਹਿਲਾਂ ਹੀ ਇਨਫੋਰਮੇਸ਼ਨ ਵਗੈਰਾ ਜਿਹੜੀ ਸਾਰੀ ਹੁੰਦੀ ਆ। ਤੇ ਬੇਸਿਕਲੀ ਇੱਕ ਕਲਾਇੰਟ ਤੋਂ ਉਹਨਾਂ ਨੇ ਫੜਿਆ ਸੀਗਾ, ਉਹਨੇ ਕੋਈ ਵੀ ਏਦਾਂ ਦੀ ਚੀਜ਼ ਜਿਹੜੀ ਸੀਗੀ ਨਹੀਂ, ਤੇ ਉਹਨੇ ਕਿਹਾ ਕਿ ਉਹਨੇ ਲਿਖ ਲੁਖ ਦਿੱਤਾ, ਅਸਾਈਲਮ ਬਣਾ ਦਿੱਤਾ, ਠੀਕ ਆ, ਜਿਹਨੂੰ ਕਹਿੰਦੇ ਆ ਕਹਾਣੀਕਾਰ, ਕਹਾਣੀਆਂ ਬਣਾਉਂਦੇ ਜਿਹੜੇ ਲੋਕੀ। ਤੇ ਉਹਨਾਂ ਨੇ ਫਿਰ ਪੂਰੀ ਇਹਦੀ ਇਨਵੈਸਟੀਗੇਸ਼ਨ ਕੀਤੀ। 1000 ਐਪਲੀਕੇਸ਼ਨਾਂ ਇਹਨੇ ਫਾਈਲ ਕੀਤੀਆਂ ਸੀ, 1000 ਐਪਲੀਕੇਸ਼ਨਾਂ ਅਸਾਈਲਮ ਦੀਆਂ। ਮੈਂ ਕਹਿੰਦਾ ਕਈ ਵਕੀਲਾਂ ਕੋਲ ਇੰਨਾ ਕੰਮ ਹੋਣਾ ਜਾਣਾ, ਪੈਰਾਲੀਗਲਾਂ ਨੇ ਜਿੰਨੀ ਅੱਤ ਜਿਹੜੀ ਚੱਕੀ ਸੀਗੀ 2013 ਤੋਂ ਲੈ ਕੇ 1000 ਅਸਾਈਲਮ ਐਪਲੀਕੇਸ਼ਨਾਂ। ਤੇ ਤਕਰੀਬਨ ਉਹ ਕਹਿੰਦੇ ਕਿ ਸਾਰੀਆਂ ਜਦੋਂ ਬੈਕ ਗਏ ਤੇ ਨਕਲੀ ਕਲੇਮ ਜਿਹੜੇ ਸੀਗੇ, ਜੇ ਇਹ ਗਿਲਟੀ ਹੁੰਦੀ ਆ ਤੇ 10 ਸਾਲ ਇਹਨੂੰ ਜੇਲ੍ਹ ਦੇ ਵਿੱਚ ਸਜ਼ਾ ਹੋਊਗੀ, $2.5 ਲੱਖ ਜਿਹੜਾ ਜੁਰਮਾਨਾ ਹੋਊਗਾ। ਇਹ ਜਿਹੜੀ ਇਨਵੈਸਟੀਗੇਸ਼ਨ ਸੀਗੀ HSI ਵੈਸਟ ਪਾਮ ਬੀਚ ਤੇ USCIS ਦੀ ਜਿਹੜੀ ਫਰਾਡ ਡਿਟੈਕਸ਼ਨ ਟੀਮ ਸੀਗੀ ਤੇ ਨੈਸ਼ਨਲ ਸਿਕਿਉਰਿਟੀ ਡਾਇਰੈਕਟੋਰੇਟ ਦਾ ਜਿਹੜਾ ਮਿਆਮੀ ਦਾ ਅਸਾਈਲਮ ਦਾ ਆਫਿਸ ਸੀ, ਉਹਨਾਂ ਨੇ ਇਨਵੈਸਟੀਗੇਟ ਕੀਤਾ। ਤੇ ਇਹਨੂੰ ਹੁਣ ਜਿਹੜਾ ਸਭ ਤੋਂ ਪਹਿਲੀ ਜਿਹੜੀ ਮਤਲਬ ਹਾਈਲਾਈਟ ਖਬਰ ਹੋਈ ਸੀਗੀ ਪੈਰਾਲੀਗਲ ਫਰਾਡ ਦੀ, ਉਹ ਇਹ ਸੀਗੀ। ਜੀ ਜੀ, ਆਪਣੇ ਨਾ ਸਾਰੇ ਦੋਸਤਾਂ ਮਿੱਤਰਾਂ ਨੂੰ ਜਿਨ੍ਹਾਂ ਦੇ ਅਸਾਈਲਮ ਦੇ ਕੇਸ ਪਾਸ ਹੋਏ ਆ, ਜਿਨ੍ਹਾਂ ਨੇ ਗ੍ਰੀਨ ਕਾਰਡ ਅਪਲਾਈ ਕੀਤਾ ਸੀ, ਉਹ ਇੱਕ ਇੰਪੋਰਟੈਂਟ ਖਬਰ ਆ, ਉਹ ਅਗਲੇ ਕੁਝ ਮਿੰਟਾਂ ਦੇ ਵਿੱਚ ਅਸੀਂ ਕਰਨੀ ਆ। ਜਿਹੜੇ ਸੁਣ ਰਹੇ ਆ ਉਹ ਗਾਂ ਇਹਨੂੰ ਸ਼ੇਅਰ ਕਰ ਲਓ, ਤਾਂ ਜੋ ਜਿਨ੍ਹਾਂ ਦੇ ਨਾਲ ਉਹ ਸੰਬੰਧਿਤ ਗੱਲ ਆ ਉਹਨਾਂ ਨੂੰ ਜਿਹੜਾ ਉਹ ਪਤਾ ਲੱਗ ਜੇ। ਬਾਕੀ ਰਜਿਸਟਰੀ ਨੂੰ ਲੈ ਕੇ ਵੀ ਜਿਹੜੀ ਇਹ ਗੱਲ ਆ, ਸੋ ਇਸ ਚੱਲ ਰਹੇ ਲਾਈਵ ਨੂੰ ਤੁਸੀਂ YouTube ਤੇ ਦੇਖ ਰਹੇ ਹੋ, Facebook ਤੇ ਦੇਖ ਰਹੇ ਹੋ, ਪੰਜਾਬੀ ਰੇਡੀਓ USA ਤੇ ਹੋ, ਪੰਜਾਬੀ TV USA ਤੇ ਹੋ, ਇਹ ਸ਼ੇਅਰ ਕਰ ਲਓ ਅੱਗੇ, ਤਾਂ ਜੋ ਉਹਨਾਂ ਨੂੰ ਲੇਟੈਸਟ ਜਿਹੜੀ ਉਹ ਜਾਣਕਾਰੀ ਮਿਲ ਜਾਵੇ ਵੀ ਕੀ ਜਿਹੜਾ ਉਹ ਅਪਡੇਟਸ ਜਿਹੜੀਆਂ ਉਹ ਆ ਰਹੀਆਂ। ਸੋ ਹੁਣ ਇਹਦੇ ਵਿੱਚ ਅਟਰਨੀ ਤੇਰੇ ਕਹਿਣੇ ਜੀ ਨਾਲ ਇਹ ਵੀ ਗੱਲ ਹੁੰਦੀ ਆ, ਜੇ ਕਿਸੇ ਦਾ ਰੀਅਲ ਵੀ ਹੋਊਗੀ ਉਹ ਗੱਲ, ਹੁਣ ਜਿਹਦੇ ਸਾਰੇ ਬਾਕੀ ਫਰਾਡ ਵਾਲੇ ਨਿਕਲਦੇ ਆ, ਉਹ ਵੀ ਵਿਚਾਰੇ ਰਗੜ ਹੋ ਜਾਣੇ ਆ ਨਾਲ ਹੀ। ਹਾਂਜੀ, ਸਭ ਰਗੜ ਹੋ ਜਾਂਦੇ ਆ। ਅੱਛਾ, ਸ਼ਿਕਾਗੋ ਦਾ ਇੱਕ ਕਹਿੰਦੇ ਬਿਜ਼ਨਸਮੈਨ, ਉਹਨੂੰ ਵੀ ਇਮੀਗ੍ਰੇਸ਼ਨ ਫਰਾਡ ਦੇ ਚਾਰजेस ਦੇ ਵਿੱਚ ਇੰਡਾਈਟ ਕਰ ਦਿੱਤਾ ਹੈ। ਹਾਂਜੀ, ਸ਼ਿਕਾਗੋ ਦਾ ਇੱਕ ਬਿਜ਼ਨਸਮੈਨ ਸੀਗਾ, ਤੇ ਇਹਦੀ ਵੀ ਕਾਫੀ ਇਨਵੈਸਟੀਗੇਸ਼ਨ ਜਿਹੜੀ ਹੋਈ, ਤੇ ਇਹਨੇ ਵੀ ਕਾਫੀ ਫਾਲਸ ਤੇ ਫਰਾਡੂਲੈਂਟ ਇਨਫੋਰਮੇਸ਼ਨ ਦਿੱਤੀ ਸੀਗੀ। ਤੇ ਇਹ ਜਿਹੜਾ ਸੀਗਾ, ਇਹਦਾ ਨਾਮ ਹੈ ਸੇਮ ਥਿੰਗ ਅਗੇਨ, ਕਿ ਜਦ ਤੱਕ ਇਹ ਗਿਲਟੀ ਨਹੀਂ ਹੁੰਦਾ ਕੋਰਟ ਦੇ ਵਿੱਚ, ਤੇ ਤਦ ਤੱਕ ਇਹ ਇਨੋਸੈਂਟ ਪ੍ਰਜ਼ਿਊਮ ਕੀਤਾ ਜਾਊਗਾ। ਇਹ ਨਾਮ ਸੀਗਾ ਹੋਜ਼ੇ, ਲਾਸਟ ਨੇਮ ਇਹਦਾ ਕਾਰਡੋਨਾ ਸੀਗਾ। ਇਹਨੇ ਇੱਕ ਕੰਪਨੀ ਖੋਲੀ ਸੀਗੀ, ਡੈਲਟਾ ਗਲੋਬਲ ਸੋਲਿਊਸ਼ਨਸ ਇੰਕ, ਠੀਕ ਹੈ। ਇੱਕ ਤੇ ਮੇਰੇ ਵੀਰੋ, ਇਹ ਜਿਹੜੀਆਂ ਡੈਲਟਾ ਸ਼ੈਲਟਾ ਇਦਾਂ ਦੀਆਂ ਕੰਪਨੀਆਂ ਜਿਹੜੀਆਂ ਹੁੰਦੀਆਂ ਨਾ, ਟਿਕਟਾਂ ਕੱਟਣ ਵਾਲੇ ਜਿਹੜੇ ਹੁੰਦੇ ਆ, ਹਵਾਈ ਜਹਾਜ਼ ਵਾਲੇ, ਉਹ ਇਮੀਗ੍ਰੇਸ਼ਨ ਵਕੀਲ ਬਣ ਜਾਂਦੇ ਆ, ਠੀਕ ਆ। ਸੋ ਬਥੇਰੇ ਆਪਣੀ ਕਮਿਊਨਿਟੀ ਦੇ ਵਿੱਚ ਵੀ ਹੈਗੇ ਆ, ਦਫ਼ਤਰ ਪਾਏ ਹੋਏ ਆ ਉਹਨਾਂ ਨੇ, ਲਾਅ ਫਰਮਾਂ ਖੋਲ ਕੇ। ਤੇ ਚੈੱਕ ਕਰ ਲਓ ਆਨਲਾਈਨ, ਤੁਸੀਂ ਸਟੇਟ ਬਾਰ ਦੀ ਵੈਬਸਾਈਟ ਤੇ ਚੈੱਕ ਕਰ ਸਕਦੇ ਆ ਕੌਣ ਵਕੀਲ ਆ, ਕੌਣ ਵਕੀਲ ਨਹੀਂ ਹੈਗਾ। ਸੋ ਇਹਨੇ ਕੀ ਸੀਗਾ, ਕੰਪਨੀ ਖੋਲੀ ਸੀਗੀ ਆਪਣੀ ਡੈਲਟਾ ਗਲੋਬਲ ਸੋਲਿਊਸ਼ਨਸ ਇੰਕ, ਤੇ ਅਸਾਈਲਮ ਇਹ ਫਾਈਲ ਕਰਦਾ ਸੀਗਾ, ਇਮੀਗ੍ਰੈਂਟ ਵੀਜ਼ੇ ਫਾਈਲ ਕਰਦਾ ਸੀਗਾ, ਗ੍ਰੀਨ ਕਾਰਡ ਫਾਈਲ ਕਰਦਾ ਸੀਗਾ, ਤੇ ਇਮੀਗ੍ਰੇਸ਼ਨ ਬੈਨੀਫਿਟ ਵਗੈਰਾ ਹੋਰ ਜਿਹੜੀਆਂ ਐਪਲੀਕੇਸ਼ਨ ਹੁੰਦੀਆਂ ਉਹ ਫਾਈਲ ਕਰਦਾ ਸੀਗਾ। ਠੀਕ ਹੈ। 2020 ਤੋਂ ਲੈ ਕੇ 2024 ਦੇ ਵਿੱਚ ਇਹਨੇ 2 EMPLOYEE ਇਹਦੇ ਨਾਲ ਸੀਗੇ ਜਿਹੜੇ, ਤੇ ਫਰਾਡੂਲੈਂਟ ਇਨਫੋਰਮੇਸ਼ਨ ਜਿਹੜੇ ਇਹ ਕਹਿੰਦੇ ਇਹਨੇ ਫਾਈਲ ਕੀਤੀ ਆ। ਬੇਸਿਕਲੀ ਕੀ ਸੀਗਾ ਕਿ ਜਿਹੜੀਆਂ ਫੋਰਨ ਪੁਲਿਸ ਰਿਪੋਰਟ ਕਹਿੰਦੇ ਸੀਗੀਆਂ ਲਾਅ ਇਨਫੋਰਸਮੈਂਟ ਦੀਆਂ ਨਾ, ਤੇ ਪੋਲੀਟੀਕਲ ਪਾਰਟੀ ਦੀਆਂ ਮੈਂਬਰਸ਼ਿਪ ਦੀਆਂ ਜਿਹੜੀਆਂ ਚਿੱਠੀਆਂ ਸੀਗੀਆਂ, ਲੈਟਰਾਂ ਸੀਗੀਆਂ, ਉਹ ਇਹ ਝੂਠੀਆਂ ਜਿਹੜੀਆਂ ਬਣਾ ਕੇ ਦਿੰਦਾ ਸੀਗਾ, ਇਹ ਉਹਨਾਂ ਨੇ ਅਲੈਜ ਕੀਤਾ। ਠੀਕ ਹੈ। ਤੇ ਪੋਲੀਟੀਕਲ ਪਾਰਟੀ ਦੀ ਜਿਹੜੇ ਮੈਂਬਰਸ਼ਿਪ ਦੇ ਉਹ ਆ, ਤੇ ਹੁਣ ਇਹ ਪਤਾ ਨਹੀਂ ਕਿੰਨਾ ਕੁ ਫਰਾਡ ਜਿਹੜਾ ਪ੍ਰੈਵਲੈਂਟ ਆ ਇਹਦਾ, ਇਹ ਨਹੀਂ ਪਤਾ ਕਿ ਆਪਣੀ ਕਮਿਊਨਿਟੀ ਦੇ ਵਿੱਚ ਕਿੰਨਾ ਕੁ ਜਿਹੜਾ ਪ੍ਰੈਵਲੈਂਟ ਆ। ਜਿਹੜੀਆਂ ਪਾਰਟੀ ਪੁਟੀ ਹੁੰਦੀਆਂ ਉਹ ਆਪਣੀਆਂ ਲੈਟਰਸ ਦਿੰਦੀਆਂ, ਬਾਰਕੋਡ ਨਾਲ ਦਿੰਦੀਆਂ ਸਾਰੀਆਂ, ਤੇ ਉਹਨਾਂ ਨੇ ਪਾਰਟੀਆਂ ਨੇ ਆਪਣੇ ਜਿਹੜੇ ਕਾਫੀ ਫਰਾਡ ਨੂੰ ਕੰਬੈਟ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਕੀ ਸੀਗਾ ਕਿ US ਦੇ ਵਿੱਚ ਜਿਹੜੇ ਪੈਸੇ ਪੂਸੇ ਬਣਾਉਣ ਵਾਲੀਆਂ ਸੰਸਥਾਵਾਂ ਹੁੰਦੀਆਂ, ਕੀ ਹੈ ਕਿ ਭਾਵੇਂ ਪਾਰਟੀ ਦੇ ਨਾਲ ਅਫੀਲੀਏਟਡ ਨਹੀਂ ਵੀ ਹੁੰਦੇ ਆ, ਤਾਂ ਵੀ ਉਹ ਆਪਣੇ ਲੈਵਲ ਤੇ ਪੈਸੇ ਪੂਸੇ ਲੈ ਕੇ ਜਿਹੜੀਆਂ ਲੈਟਰਾਂ ਜਿਹੜੀਆਂ ਵੇਚਦੇ ਆ। ਨਾ ਪਲੀਜ਼ ਇਹ ਕੋਈ ਵੀ ਕੰਮਾਂ ਦੇ ਵਿੱਚ ਪਵੇ ਜੇ ਕੋਈ ਇੱਧਰਲੇ ਪਾਸੇ ਨੂੰ ਜਾ ਰਿਹਾ ਵਾ। ਤੇ ਇਹ ਜਿਹੜੀ ਬੇਸਿਕਲੀ ਬੰਦਾ ਸੀਗਾ, ਇਹ ਫਸਿਆ ਇਹ ਸੀਗਾ ਕਿ ਪੋਲੀਟੀਕਲ ਪਾਰਟੀ ਦੀ ਜਿਹੜੀਆਂ ਲੈਟਰਾਂ ਸੀਗੀਆਂ ਉਹਨੂੰ ਇਹ ਫਾਲਸ ਜਿਹੜੀਆਂ ਬਣਾ ਕੇ ਦਿੰਦਾ ਸੀਗਾ। ਤੇ ਜਿਹੜੀ ਸੀਗੀ ਬਿਲਕੁਲ ਡਾਇਰੈਕਟ ਜਿਹੜੀ ਪਾਰਟੀ ਆ, ਫੋਰ ਐਗਜ਼ਾਮਪਲ ਜਿਹੜੇ ਆਪਣੇ ਪੰਜਾਬ ਤੋਂ ਕੇਸ ਆਉਂਦੇ ਆ, ਉਹ ਪਾਰਟੀ ਦੀਆਂ ਬਾਰਕੋਡਡ ਜਿਹੜੀਆਂ ਲੈਟਰਾਂ ਹੁੰਦੀਆਂ, ਠੀਕ ਹੈ। ਤੇ ਡਿਪੈਂਡਿੰਗ ਕਿਹੜੀ ਪਾਰਟੀ ਦੇ ਤੁਹਾਡੇ ਜਿਹੜੀ ਮੈਂਬਰਸ਼ਿਪ ਐਫੀਲੀਏਸ਼ਨ ਆ, ਉਹ ਪਾਰਟੀ ਦੇ ਰੈਲੀਵੈਂਟ ਸੋਰਸ ਤੋਂ ਹੀ ਲੈਣਾ। ਬਾਅਦ ਚ ਨਾ ਕਿਹੋ ਕਿ ਲੋਕਲ ਬੰਦੇ ਦਾ ਸੀਗਾ ਹੱਥ, ਮੇਰਾ ਹੱਥ ਨਹੀਂ ਸੀਗਾ। ਫਰਾਡ ਆ, ਪਾਰਟੀ ਦੇ ਜਿਹੜੇ ਹੈੱਡ ਆਫਿਸ ਆ ਉਹੀ ਲੈਟਰਾਂ ਜਿਹੜੀਆਂ ਅਸਲੀ ਤੁਹਾਨੂੰ ਜਿਹੜੇ ਦੇ ਸਕਦੇ ਆ। ਤੇ ਇਹਨੇ ਕੀ ਸੀਗਾ ਕਿ ਨਾ ਸਿਰਫ ਨਕਲੀ ਲੈਟਰਾਂ ਤੇ ਉਹ ਕਹਿੰਦੇ ਫੋਰਨ ਜਿਹੜੀਆਂ ਰਿਪੋਰਟਾਂ ਵਗੈਰਾ ਇਹ ਕਰਦਾ ਸੀਗਾ। ਇਹ ਜਿਹੜਾ ਵਿਅਕਤੀ ਸੀਗਾ ਇਹਦਾ ਜਿਗਰਾ ਇੰਨਾ ਵੱਧ ਗਿਆ ਸੀਗਾ ਕਿ ਇਹ ਆਪਣੇ ਆਪ ਨੂੰ ਇੱਕ ਲਾਇਸੈਂਸ ਲਾਇਰ ਦੱਸਦਾ ਸੀਗਾ ਓਹਾਇਓ ਚ। ਜਿੱਦਾਂ ਮੈਂ ਦੱਸਿਆ ਨਾ ਕਿ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਵੀ ਕਈ ਬੰਦੇ ਆ, ਉਹ ਆਪਣੇ ਆਪ ਨੂੰ ਕਰੈਕਟ ਨਹੀਂ ਕਰਦੇ। ਉਹਨਾਂ ਨੂੰ ਜਦੋਂ ਉਹਨਾਂ ਨੂੰ ਵਕੀਲ ਸਾਹਿਬ ਕਹਿੰਦੇ ਆ, ਉਹ ਵਕੀਲ ਸਾਹਿਬ ਕਰਕੇ ਉੱਡਦੇ ਰਹਿੰਦੇ। ਮੈਂ ਆਪ ਖੁਦ ਕਈ ਵਾਰੀ ਕੋਰਟ ਤੇ ਬਾਹਰ ਦੇਖਿਆ, ਮੈਂ ਕਿਹਾ ਯਾਰ ਇਹ ਕਿਹੜਾ ਨਵਾਂ ਵਕੀਲ ਆ ਗਿਆ ਰਾਤੋਂ ਰਾਤੀ। ਤੇ ਇਹਨੂੰ ਬੇਸਿਕਲੀ ਇਹ ਲਾਇਰ ਵੀ ਨਹੀਂ ਸੀਗਾ, ਤੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦਾ ਸੀਗਾ ਕਿ ਇਹ ਲਾਇਰ ਆ। ਤੇ ਇਹਨੂੰ ਬੇਸਿਕਲੀ ਇਹਦੇ ਤੇ ਇੱਕ ਕਾਊਂਟ ਲੱਗਾ, ਕਨਸਪੀਰੇਸੀ ਟੂ ਡਿਫਰਾਡ ਯੂਨਾਈਟਿਡ ਸਟੇਟਸ, ਤੇ ਇਮੀਗ੍ਰੇਸ਼ਨ ਫਰਾਡ ਦਾ ਇੱਕ ਕਾਊਂਟ ਲੱਗਾ,
4 ਕਾਊਂਟੇ ਦੇ ਉੱਤੇ ਲੱਗੇ ਕਿ ਜਿਹੜੀਆਂ ਐਪਲੀਕੇਸ਼ਨਾਂ ਇਹਨੇ ਝੂਠ ਬੋਲਿਆ ਸੀਗਾ। 2 ਕਾਊਂਟੇ ਦੇ ਉੱਤੇ ਲੱਗੇ ਕਿ ਫਾਲਸ ਸਟੇਟਮੈਂਟਾਂ ਜਿਹੜੀਆਂ ਨੇ USCIS ਨੂੰ ਬਣਾਈਆਂ ਸੀਗੀਆਂ। ਮਾਰਚ 10 ਨੂੰ ਇਹਦੀ ਅਰੈਸਟ ਹੋਈ ਹੈ ਫੈਡਰਲ ਕੋਰਟ ਸ਼ਿਕਾਗੋ ਦੇ ਵਿੱਚ, ਤੇ ਇਹਨੇ ਨਾਟ ਗਿਲਟੀ ਫਿਲਹਾਲ ਜਿਹੜਾ ਪਲੀਡ ਕੀਤਾ। ਸੋ ਇਹ ਜਿਹੜੀ ਇੰਡਿਕਟਮੈਂਟ ਸੀਗੀ, ਇਹਦੇ ਪਿੱਛੇ ਤੁਸੀਂ ਦੇਖੋ ਕੀ ਆ ਕਿ ਜਿਹੜੀਆਂ ਅੱਜ ਖਬਰਾਂ ਸਾਰੀਆਂ ਸਾਡੀਆਂ ਇਦਾਂ ਦੀਆਂ ਹੋ ਗਈਆਂ। ਸਪੈਸ਼ਲ ਏਜੰਟ ਇੰਚਾਰਜ ਜਿਹੜਾ US ਇਮੀਗ੍ਰੇਸ਼ਨ ਐਂਡ ਕਸਟਮ ਆਈਸ ਦਾ ਜਿਹੜਾ ਸਪੈਸ਼ਲ ਏਜੰਟ ਸੀਗਾ, ਉਹਨੇ ਇਹ ਇਨਵੈਸਟੀਗੇਸ਼ਨ ਜਿਹੜੀ ਕੀਤੀ ਸੀਗੀ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਦੇ ਨੇ, ਤੇ IRS ਕ੍ਰਿਮੀਨਲ ਇਨਵੈਸਟੀਗੇਸ਼ਨ ਸ਼ਿਕਾਗੋ ਫੀਲਡ ਆਫਿਸ, ਠੀਕ ਆ, ਕਿ ਪੈਸੇ ਪੂਸੇ ਦਾ ਕੈਸ਼ ਦਾ ਘਪਲਾ ਸੀਗਾ, IRS ਜਿਹੜੀ ਇਨਵੋਲਵ ਹੋ ਗਈ। ਤੇ ਇੰਸਪੈਕਟਰ ਜਿਹੜਾ ਸੀਗਾ ਸ਼ਿਕਾਗੋ ਡਿਵੀਜ਼ਨ ਦਾ US ਪੋਸਟਲ ਇਨਸਪੈਕਸ਼ਨ ਸਰਵਿਸ ਦਾ, ਕਿਉਂਕਿ ਤੁਸੀਂ ਹੁਣ ਚਿੱਠੀਆਂ ਪੱਤਰ ਡਾਕ ਡੂਕ ਰਾਹੀਂ ਇਹ ਸਾਰੀਆਂ ਐਪਲੀਕੇਸ਼ਨਾਂ ਜਿਹੜੀਆਂ ਭੇਜਦੇ ਆ, ਇਹ ਸਾਰਿਆਂ ਨੇ ਫਿਰ ਜਿਹੜਾ ਪੂਰੀ ਟਰੈਕਿੰਗ ਕੀ ਆ, ਕਿੱਦਾਂ ਕਿਵੇਂ ਆ, ਸਾਰਾ ਕੁਝ ਇਹ ਲੱਭ ਕੇ ਜਿਹੜਾ ਲੈ ਕੇ ਆਉਂਦੇ ਆ। ਤੇ ਅਗੇਨ ਜੇ ਇਹ ਜੇ ਗਿਲਟੀ ਹੋ ਜਾਂਦਾ ਤੇ 10 ਸਾਲ ਦੀ ਇਹਨੂੰ ਸਜ਼ਾ ਲੱਗੂਗੀ, ਤੇ ਮਿਨੀਮਮ ਜਿਹੜਾ $2.5 ਲੱਖ ਦਾ ਜੁਰਮਾਨਾ ਜਿਹੜਾ ਹੋਊਗਾ। ਇੱਥੇ ਨੂੰ ਤੁਸੀਂ IRS ਦੀ ਗੱਲ ਕੀਤੀ ਆ, IRS ਤੇ ਆਈਸ ਦਾ ਆਪਸ 'ਚ ਕਹਿੰਦੇ ਹੱਥ ਮਿਲ ਰਿਹਾ। IRS ਤੇ ਕੋਲੋਂ ਆਈਸ ਵਾਲਿਆਂ ਨੇ ਕਿਹਾ ਆ, ਟਰੰਪ ਪ੍ਰਸ਼ਾਸਨ ਕਹਿ ਰਿਹਾ ਵੀ ਅਸੀਂ ਅੱਗੇ ਆਪਸ ਦੇ ਵਿੱਚ ਇਹ ਦੱਸ ਸੀਗੇ ਵੀ ਇਹ ਡਾਟਾ ਨਹੀਂ ਸੀ ਸ਼ੇਅਰ ਨਹੀਂ ਸੀ ਕਰਦੇ, ਇਹ ਬੜਾ ਪ੍ਰਾਈਵੇਟ ਇਨਫੋਰਮੇਸ਼ਨ ਹੁੰਦੀ ਸੀ ਵੀ ਕਿੰਨੇ ਟੈਕਸ ਕਿੰਨਾ ਭਰਿਆ ਆ, ਕਿਵੇਂ ਆ। ਜਦੋਂ ਟਰੰਪ ਹੋਣਾ ਦਾ ਵੀ IRS ਦਾ ਜਿਹੜਾ ਲੀਕ ਹੋਇਆ ਸੀ, ਕਿੰਨਾ ਬਵਾਲ ਜਿਹੜਾ ਉਸ ਟਾਈਮ ਤੇ ਹੋਇਆ ਸੀਗਾ। ਹੁਣ ਆਈਸ ਤੇ IRS ਕਹਿੰਦੇ ਵੀ ਆਪਸ ਦੇ ਵਿੱਚ ਹੈਂਡਸ਼ੇਕ ਕਰ ਰਹੇ ਆ, ਡਾਟਾ ਜਿਹੜਾ ਸ਼ੇਅਰ ਕਰਨਾ। ਆਈਸ ਵਾਲੇ ਕਹਿੰਦੇ ਵੀ ਅਸੀਂ ਜਿਹੜੇ ਅਨਡਾਕੂਮੈਂਟਡ ਬੰਦੇ ਆ, ਜਿਨ੍ਹਾਂ ਨੇ ਟੈਕਸ ਭਰਿਆ ਆ, ਕਿਉਂਕਿ ਬਹੁਤ ਸਾਰੇ ਅਨਡਾਕੂਮੈਂਟਡ ਬੰਦੇ ਜਿਹੜੇ ਅਜੇ ਵਰਕ ਪਰਮਿਟ ਤੇ ਆ, ਅਜੇ ਜਿਹੜੇ ਗ੍ਰੀਨ ਕਾਰਡ ਅਜੇ ਨਹੀਂ ਹੋਏ ਪਰ ਵਰਕ ਪਰਮਿਟ ਤੇ ਆ, ਟੈਕਸ ਭਰਨ ਦੀ ਉਹਨਾਂ ਦੀ ਓਬਲੀਗੇਸ਼ਨ ਆ, ਉਹਨਾਂ ਨੇ ਟੈਕਸ ਜਿਹੜਾ ਭਰਿਆ, ਕਹਿੰਦੇ ਵੀ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਅਸੀਂ ਹੁਣ ਸ਼ੇਅਰ ਕਰਨੀ ਆ। ਹੁਣ ਇਹ ਵੀ ਦੇਖੋ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿੱਦਾਂ ਫਰਾਡ ਦੀ ਤੁਸੀਂ ਇਸ ਦੇ ਵਿੱਚ ਗੱਲ ਕੀਤੀ ਆ, ਕਈ ਥਾਵਾਂ ਦੇ ਉੱਤੇ ਆਪਣੀ ਕਮਿਊਨਿਟੀ ਦੇ ਵੀ ਕਈ ਲੋਕ ਇਦਾਂ ਦੇ ਫਰਾਡ ਦੇ ਵਿੱਚ ਜਿਹੜੇ ਉਹ ਫਸ ਨਾ ਜਾਣ। ਜਦੋਂ ਰੀਸੈਂਟਲੀ ਕੋਵਿਡ ਦਾ ਹੋਇਆ ਸੀ, ਉਦੋਂ ਕਿੰਨੇ ਲੋਕਾਂ ਨੇ ਜਿਹੜੇ ਆ ਉਹ ਲੋਨ ਲਏ ਸੀਗੇ। ਬਾਅਦ ਦੇ ਵਿੱਚ ਕਿੰਨੀਆਂ ਨਿਊਜ਼ ਆਈਆਂ ਸੀਗੀਆਂ ਵੀ ਕਈ ਕੰਪਨੀਆਂ ਦਾ ਬਣਦਾ ਵੀ ਨਹੀਂ ਸੀ, ਉਹਨਾਂ ਨੂੰ ਵੀ ਕੋਵਿਡ ਦੇ ਉਹਨਾਂ ਨੇ ਉਸ ਤਰੀਕੇ ਦੇ ਨਾਲ ਲੋਨ ਲੈ ਲਏ ਸੀਗੇ। ਸੋ ਭਾਈ ਆਪਣੇ ਮੇਕ ਸ਼ੋਰ ਕਰੋ ਤੁਹਾਡਾ ਸਾਰਾ ਕੁਝ ਸੈੱਟ ਆ, ਠੀਕ ਆ। ਜੇ ਇਹ ਵਾਕਿਆ ਹੀ ਇਸ ਪਾਸੇ ਵੱਲ ਨੂੰ ਵੱਧ ਗਏ, IRS ਤੇ ਆਈਸ ਦਾ ਜਿਹੜਾ ਇਹ ਸਮਝੌਤਾ ਅੱਗੇ ਨੂੰ ਤੁਰਦਾ ਆ, ਉਹ ਡਾਟਾ ਸ਼ੇਅਰ ਕਰਨਾ ਸ਼ੁਰੂ ਕਰਦੇ ਆ, ਤੇ ਫੜੋ ਫੜਾਈ ਜਿਹੜੀ ਇਸ ਦੇ ਵਿੱਚ ਹੋਰ ਵੱਧ ਸਕਦੀ ਆ। ਇਹ ਨਹੀਂ ਕਹਿ ਰਹੇ ਵੀ ਵਧੂਗੀ, ਪਰ ਇਹ ਵੀ ਵੱਧ ਸਕਦੀ ਇਹ ਹੈਗੀ ਆ। ਓਬਵੀਅਸਲੀ ਉਹਨਾਂ ਦੇ ਕੋਲ ਜੇ ਸਿੱਧਾ ਉਹਨਾਂ ਲੋਕਾਂ ਦੀ ਇਨਫੋਰਮੇਸ਼ਨ, ਐਡਰੈਸਿਸ, ਉਹ ਸਾਰਾ ਕੁਝ ਡਾਟਾ ਜਿਹੜਾ ਉਹ ਆ ਜਾਂਦਾ ਹੈਗਾ ਆ। ਤਾਂ ਇੱਕ ਚੀਜ਼ ਹੋਰ ਸ਼ੇਅਰ ਕਰਨੀ ਸੀਗੀ, ਸਪੈਸ਼ਲੀ ਜਿੱਦਾਂ ਹੁਣ ਆਪਣੀ ਫਰੈਜ਼ਨੋ ਵਾਲੀ ਜਿਹੜੀ ਬੈਲਟ ਆ, ਯੂਬਾ ਸਿਟੀ ਵਾਲੀ ਜਿਹੜੀ ਬੈਲਟ ਆ, ਜਿਹੜੇ ਆਪਣੇ ਬਜ਼ੁਰਗ ਆ ਸਿਟੀਜ਼ਨਸ਼ਿਪ ਐਪਲੀਕੇਸ਼ਨ ਕਰਦੇ ਆ, ਕੀ ਆ ਕਿ ਕਈ ਵਾਰੀ ਡਾਕਟਰਾਂ ਕੋ ਜਾਂਦੇ ਆ, ਕਈ ਡਾਕਟਰ ਇਹਦੇ ਵਿੱਚ ਫੜ ਵੀ ਹੋਏ ਆ। ਇੰਗਲਿਸ਼ ਟੈਸਟ ਤੋਂ ਬਚਣ ਦੇ ਲਈ ਜਿਹੜਾ ਸੀਗਾ, ਉਹਦੇ ਲਈ ਤਾਂ ਚਲੋ ਜੇ ਤੁਸੀਂ ਕੁਛ ਇੱਕ ਟਾਈਮ ਇੱਥੇ ਰਹਿ ਜਾਂਦੇ ਆ, ਤੁਹਾਨੂੰ ਵੇਵ ਕਰ ਦਿੰਦੇ ਆ। ਸਿਵਿਕ ਟੈਸਟ ਵਗੈਰਾ ਤੋਂ ਬਚਣ ਲਈ ਨਾ ਹੋ ਕਿ ਕੁਐਸਚਨ ਯਾਦ ਨਹੀਂ ਹੁੰਦੇ, ਕਈ ਵਾਰੀ ਝੂਠੇ ਬਿਮਾਰੀ ਦੇ ਬਹਾਨੇ ਜਿਹੜੇ ਲਾਉਂਦੇ ਸੀਗੇ ਕਿ ਡਿਮੈਂਸ਼ੀਆ ਹੋ ਗਿਆ, ਇਦਾਂ ਹੋ ਗਿਆ, ਉਦਾਂ ਹੋ ਗਿਆ। ਹੁਣ ਬਜ਼ੁਰਗਾਂ ਨੂੰ ਤਾਂ ਪਤਾ ਵੀ ਨਹੀਂ ਕੀ ਆ। ਤੇ ਜਿਹੜੇ ਇਹ ਜ਼ਿਆਦਾਤਰ ਜਿਹੜਾ ਕੰਮ ਕੀ ਸੀਗਾ ਕਿ ਜਿਹੜੇ ਏਜੰਟ ਹੁੰਦੇ ਸੀਗੇ, ਪੈਰਾਲੀਗਲ ਹੈਗੇ ਜਿਹੜੇ ਇਹਨਾਂ ਬੈਲਟਾਂ ਦੇ ਵਿੱਚ ਬੈਠੇ ਹੋਏ ਆ, ਇਹ ਆਪਣੇ ਡਾਕਟਰਾਂ ਦੇ ਨਾਲ ਟਾਈ ਅਪ ਜਿਹਾ ਇਹਨਾਂ ਨੇ ਕੀਤਾ ਹੋਇਆ। ਹੁਣ ਚੱਕਰ ਕੀ ਪੈ ਜਾਂਦਾ ਕਿ ਜਿਹੜਾ ਡਾਕਟਰ ਨਾ ਸੇਮ ਲੈਟਰਾਂ ਸਾਰੇ ਹਜ਼ਾਰਾਂ ਲੋਕਾਂ ਨੂੰ ਲਿਖ ਕੇ ਦੇ ਰਿਹਾ। ਹੁਣ ਐ ਤਾਂ ਨਹੀਂ ਹੋ ਸਕਦਾ ਕਿ ਫਰੈਜ਼ਨੋ ਦੇ ਹਜ਼ਾਰਾਂ ਲੋਕਾਂ ਨੂੰ ਡਿਮੈਂਸ਼ੀਆ ਹੋ ਗਿਆ, ਨਾਟ ਪੋਸੀਬਲ। ਬੰਦਾ ਚੰਗਾ ਭਲਾ ਕੰਮ ਕਰੀ ਜਾਂਦਾ, ਰਾਈਟ। ਤੇ ਉਹ ਕੀ ਆ ਕਿ ਉਹ ਇਨਵੈਸਟੀਗੇਸ਼ਨਾਂ ਸਾਰੀਆਂ ਸਿਟੀਜ਼ਨਸ਼ਿਪ ਦੀਆਂ ਜਿਹੜੀਆਂ ਇਨਵੈਸਟੀਗੇਸ਼ਨਾਂ, ਤੇ ਤੁਸੀਂ ਨਾ ਉਹ ਕੰਮ ਦੇ ਵਿੱਚ ਪਲੀਜ਼ ਨਾ ਜਿਹੜਾ ਕਰਿਓ, ਠੀਕ ਆ। ਉਹ ਤੋਂ ਚੰਗਾ ਬੈਟਰ ਆ ਤੁਸੀਂ ਗ੍ਰੀਨ ਕਾਰਡ ਹੋਲਡਰ ਹੀ ਰਹੋ। ਤੇ ਨਹੀਂ ਸਿਵਿਕਸ ਟੈਸਟ, ਇੰਗਲਿਸ਼ ਟੈਸਟ ਹੁੰਦਾ, ਠੀਕ ਆ, ਕੋਈ ਚੱਕਰ ਨਹੀਂ। ਗ੍ਰੀਨ ਕਾਰਡ ਹੋਲਡਰ ਗੁੱਡ ਇਨਫ ਆ ਤੁਹਾਡੇ ਲਈ, ਆਓ ਜਾਓ ਜਿੱਦਾਂ ਮਰਜ਼ੀ ਰਹੋ ਇੱਥੇ, ਹਨਾ। ਸੋ ਉਹ ਚੱਕਰ ਦੇ ਵਿੱਚ ਕੀ ਸੀਗਾ ਕਿ ਇੱਧਰ ਵੀ ਮੇਰੇ ਖਿਆਲ ਭਾਜੀ ਨਾ ਤਾਂ ਨਹੀਂ ਮੈਂ ਲਾਉਂਗਾ, ਪਲੈਜ਼ੈਂਟਨ ਵਗੈਰਾ ਏਰੀਆ ਦੇ ਵਿੱਚ ਕਾਫੀ ਮਸ਼ਹੂਰ ਡਾਕਟਰ ਸਾਹਿਬ ਜਿਹੜੇ ਸੀਗੇ, ਦਫ਼ਤਰ ਪੂਰਾ ਜਿਹੜਾ ਬਸਟ ਹੋਇਆ, ਤੇ ਪਤਾ ਨਹੀਂ ਕਿੰਨੇ ਮਿਲੀਅਨਸ ਦੇ ਵਿੱਚ ਲੈਟਰਾਂ ਜਿਹੜੀਆਂ ਲਿਖ ਕੇ ਦਿੱਤੀਆਂ ਸੀਗੀਆਂ। ਸੋ ਐਂਡ ਆਫ ਦਾ ਡੇ ਕੀ ਹੁੰਦਾ ਕਿ ਜਿਹੜੇ ਬੰਦੇ ਘਪਲੇ ਕਰਦੇ ਆ ਨਾ, ਉਹਨੇ ਕੀ ਆ ਕਿ ਉਹਨੇ ਕੋਈ ਏਦਾਂ ਥੋੜਾ ਕਿ ਉਹਨੇ 10,000 ਨੂੰ ਜਾ ਕੇ ਕੋਈ ਨਵੀਆਂ ਬਿਮਾਰੀਆਂ ਲਿਖਦੇ, ਉਹਨੇ ਸੇਮ ਜਿਹੜੀਆਂ ਚੀਜ਼ਾਂ ਸੀਗੀਆਂ, ਢਾਂਚੇ ਢੁੰਚੇ ਹਰੇਕ ਚੀਜ਼ ਜਿਹੜੇ ਰਲਦੇ ਸੀਗੇ, ਏਦਾਂ ਦੀਆਂ ਚੀਜ਼ਾਂ ਜਿਹੜੀਆਂ ਨਿਕਲਦੀਆਂ। ਤੇ ਇਹ ਜਿਹੜੇ ਪੈਰਾਲੀਗਲ ਹੈਗੇ ਆ, ਇਹਨਾਂ ਦੀਆਂ ਬੇਸਿਕਲੀ ਕੀ ਹੈਗਾ ਕਿ ਅਟਰਨੀ ਹੈਗਾ, ਉਹਨੇ ਕਿੰਤੂ ਪਰੰਤੂ ਕਰਨਾ, ਏਦਾਂ ਦੇ ਕੰਮ ਨਹੀਂ ਕਰਨੇ, ਉਹਨੇ ਇੱਕ ਝੂਠੀ ਬਿਮਾਰੀ ਪਾ ਦੇਣੀ ਆ। ਤੇ ਪੈਰਾਲੀਗਲ ਪੂਰਾਲੀਗਲ ਜਿਹੜੇ ਫਾਰਮ ਭਰ ਦਿੰਦੇ ਆ, ਤੇ ਅਲਟੀਮੇਟਲੀ ਕੀ ਹੈਗਾ ਕਿ ਕਈ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਸਮਝ ਨਹੀਂ ਵੀ ਹੁੰਦੀ ਕਿ ਕੀ ਆ। ਉਹ ਕਹਿੰਦੇ ਡਾਕਟਰ ਦੀ ਲੈਟਰ ਲੱਗ ਜਾਣੀ, ਪੈਰਾਲੀਗਲ ਐਡਵਾਈਸ ਕਰ ਦਿੰਦਾ, ਤੇ ਡਾਕਟਰ ਨੇ ਜਿਹੜਾ ਸਾਰਾ ਝੂਠ ਬੋਲਿਆ ਹੁੰਦਾ ਵਾ, ਤੇ ਡਾਕਟਰਾਂ ਦੇ ਵੀ ਮਗਰ ਜਿਹੜਾ ਤੁਸੀਂ ਕਹਿ ਲਓ ਕਿ ਜਾ ਰਹੇ ਆ। ਸੋ ਜੇ ਕੋਈ ਤੁਹਾਡੇ ਵੀ ਬਜ਼ੁਰਗ ਹੈਗਾ ਜਾਂ ਕੋਈ ਤੁਹਾਨੂੰ ਜਾਣ ਪਛਾਣ ਦਾ ਹੈਗਾ, ਜਿਹੜੇ ਇਦਾਂ ਦੇ ਕੰਮਾਂ 'ਚ ਉਹਨੂੰ ਜਾਣ ਤੋਂ ਰੋਕੋ, ਠੀਕ ਆ। ਬਾਅਦ 'ਚ ਕਿਉਂਕਿ ਪ੍ਰੋਬਲਮ ਹੋ ਜਾਂਦੀ ਹੈ। ਤੁਸੀਂ ਦੇਖੋ ਕਿ ਐਂਡ ਆਫ ਦਾ ਡੇ ਤਾਂ ਇਮੀਗ੍ਰੇਸ਼ਨ ਫਰਾਡ ਦੇ ਵਿੱਚ ਹੀ ਆਣੀ ਨਾ ਸਾਰੀ ਚੀਜ਼। ਤੇ
ਹੁਣ ਕਈਆਂ ਦੀਆਂ ਸਿਹਤਾਂ ਵੀ ਉਸ ਲੈਵਲ ਦੀਆਂ ਜਿਹੜੀਆਂ ਨਹੀਂ ਹੁੰਦੀਆਂ, ਤੇ ਫਿਰ ਆਪਣਾ ਤੁਸੀਂ ਕਹਿ ਲਓ ਕਿ ਇੰਨਾ ਵਰਥ ਇਟ ਨਹੀਂ ਹੈਗਾ ਕਿ ਬੰਦਾ ਕਵੇ ਕਿ ਜੇਲ੍ਹ ਦੀ ਹਵਾ ਖਾਣ ਨਾਲੋਂ। ਤੇ ਉਹ ਚੀਜ਼ ਤੋਂ ਵੀ ਪਲੀਜ਼ ਜਿਹੜਾ ਬਚਾ ਕੇ ਆ। ਹੁਣ ਕੀ ਚੀਜ਼ ਆ ਕਿ ਦੇਖੋ ਜਿਹੜੇ ਸਾਡੇ ਸੁਣਨ ਵਾਲੇ ਆ, ਠੀਕ ਆ, ਆਪਣੀ ਗੱਲ ਹੈਗੀ ਸਟ੍ਰੇਟ ਤੇ ਕਲੀਅਰ ਸਿੱਧੀ ਗੱਲ ਕਰੀਦੀ ਆ। ਕਾਫੀ ਲੋਕਾਂ ਨੂੰ ਜਿਹੜੀ ਕੌੜੀ ਲੱਗਦੀ ਆ, ਪਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਹੈ ਸੱਚੀ ਇਹ, ਠੀਕ ਆ। ਸਾਰੇ ਜਿਹੜੇ ਵੀ ਸਿਟੀਜ਼ਨ ਬਣਨਾ ਚਾਹੁੰਦੇ ਆ, ਪਰ ਤੁਹਾਨੂੰ ਪਤਾ ਸਹੀ ਗੱਲ ਕਹਿ ਰਹੇ ਆ, ਤਾਂ ਨਿਊਜ਼ ਦੇਤੀ, ਹੌਸਲਾ ਨਹੀਂ ਦਿੱਤਾ, ਉਦਾਂ ਨਹੀਂ ਦਿੱਤਾ। ਆਪਾਂ ਕਿਉਂ ਹੌਸਲਾ ਦਈਏ? ਗਲਤ ਵਾਲਾ ਕਦੀ ਦਿੱਤਾ ਹੀ ਨਹੀਂ। ਮੈਂ ਤਾਂ ਕਹਿ ਰਿਹਾ ਕਿ ਨਹੀਂ ਯਾਰ, ਇਹ ਕੰਮ ਉਹ ਰੁਕਣਾ ਚਾਹੀਦਾ, ਇੱਧਰਲੇ ਪਾਸੇ ਨੂੰ ਨਹੀਂ ਜਿਹੜੀਆਂ ਚੀਜ਼ਾਂ ਜਾਣੀਆਂ ਚਾਹੀਦੀਆਂ। ਤੇ ਅਲਟੀਮੇਟਲੀ ਕੀ ਹੈ ਕਿ ਉਹ ਇੱਕ ਜਾਣੇ ਤੇ ਨਹੀਂ ਫਿਰ ਰੁਕਦਾ, ਪੂਰੀ ਕਮਿਊਨਿਟੀ ਵਾਈਡ ਜਿਹੜੀ ਸਾਰਿਆਂ ਦੀ ਜਿਹੜੀ ਮਾਸ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹੁੰਦੀ ਆ, ਸਹੀ ਬੰਦਾ ਵੀ ਵਿੱਚ ਜਿਹੜਾ ਨਾਲ ਰਗੜਿਆ ਜਾਂਦਾ। ਸੋ ਆਫਿਸ ਤੋਂ ਉਹਨਾਂ ਆਫਿਸਾਂ ਚੋਂ ਜਿਹੜੇ ਫਿਰ ਕੋਈ ਸਹੀ ਵੀ ਕੇਸ ਸੀਗੇ, ਉਹ ਵੀ ਸਾਰੇ ਉਹ ਚੀਜ਼ ਦੀ ਜਿਹੜੀ ਚਪੇਟ ਦੇ ਵਿੱਚ ਆ ਜਾਂਦੇ ਆ। ਸੇਮ ਥਿੰਗ ਤੁਸੀਂ ਦੇਖੋ ਕਿ ਆਨਲਾਈਨ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਬੰਦੇ ਦਾ ਆਪ ਕੇਸ ਕੂਸ ਹੋ ਗਿਆ ਹੁੰਦਾ, ਉਹ ਵੈਸੇ ਹੀ ਹਰੇਕ ਬੰਦਾ ਕਈ ਵਾਰੀ ਜੋਕਰ ਬਣਿਆ, ਕੋਈ ਬੰਦਾ ਹੀਰੋ ਬਣਿਆ, ਕੋਈ ਵਕੀਲ ਨੂੰ ਹੀ ਸਲਾਹ ਦੇ ਰਿਹਾ ਕਿੱਦਾਂ ਵਾ। ਤੇ ਤੁਸੀਂ ਜਿਹੜਾ ਹੈਗਾ ਕਿ ਪਹਿਲਾਂ ਸੋਰਸ ਆਇਡੈਂਟੀਫਾਈ ਕਰੋ, ਠੀਕ ਆ, ਕਿ ਐਕਚੁਅਲ ਦੇ ਵਿੱਚ ਕਮਿਊਨਿਟੀ ਦੀ ਹੈਲਪ ਕੌਣ ਕਰ ਰਿਹਾ, ਰੌਲਾ ਰੱਪਾ ਪਾਉਣ ਵਾਲਾ ਕੌਣ ਆ। ਤੇ ਜਿੱਦਾਂ ਭਾਜੀ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਆਫਿਸ ਆ ਗਏ, ਏਦਾਂ ਕਰਤਾ ਉਦਾਂ ਕਰਤਾ, ਅਲਟੀਮੇਟਲੀ ਇਹਨਾਂ ਨੇ ਕੁਝ ਵੀ ਗਿਵ ਬੈਕ ਨਹੀਂ ਕਰਨਾ ਕਦੀ ਕਮਿਊਨਿਟੀ ਨੂੰ। ਹਰੇਕ ਬੰਦਾ ਬਥੇਰੇ ਘੜਮ ਚੌਧਰੀ ਜਿਹੜੇ ਹੈਗੇ ਗੁੱਡ ਫॉर ਨਥਿੰਗ, ਕਿ ਬੱਲੇ ਬੱਲੇ ਕਰਾ ਲਈ, ਉਹ ਕਰਾ ਲਿਆ, ਉਹ ਕਰਾ ਲਿਆ। ਸੋ ਅਲਟੀਮੇਟਲੀ ਕੀ ਹੈ ਕਿ ਪ੍ਰੈਕਟੀਕਲ ਫੀਲਡ ਦੇ ਵਿੱਚ ਜਾ ਕੇ ਤੁਹਾਡੇ ਨਾਲ ਕੌਣ ਕੋਰਟ ਦੇ ਵਿੱਚ ਜੂਝਦਾ, ਕੌਣ ਤੁਹਾਡਾ ਬੇੜਾ ਪਾਰ ਜਿਹੜਾ ਕਰਾਉਂਦਾ, ਠੀਕ ਆ। ਸੋ ਉਹ ਚੀਜ਼ ਤਾਂ ਕਰੋ। ਤੁਸੀਂ ਆਪ ਏਦਾਂ ਦੇ ਲੋਕਾਂ ਨੂੰ ਇੰਪਾਵਰ ਕਰਦੇ ਆ, ਠੀਕ ਹੈ, ਇਹਨਾਂ ਦੀਆਂ ਗੱਲਾਂ ਸੁਣਦੇ ਆ, ਇਹਨਾਂ ਦੀ ਵੀਡੀਓ ਸੁਣਦੇ ਆ, ਤਾਂ ਹੀ ਇਹ ਜਿਹੜੇ ਇੰਪਾਵਰਡ ਆ ਪੱਲੇ ਕੁਛ ਨਹੀਂ ਆ। ਜਦੋਂ ਪਿਛਲੀ ਵਾਰੀ ਵੀ ਮੈਂ ਗੱਲ ਕੀਤੀ ਸੀ, ਇੱਕ ਬੰਦਾ ਸੀਗਾ ਬਿਨਾਂ ਮਤਲਬ ਦੇ ਵੀਡੀਓ ਇੱਧਰ ਉੱਧਰ ਦੀ ਬਣਾਤੀ। ਤੇ ਅਲਟੀਮੇਟਲੀ ਕੀ ਸੀਗਾ ਕਿ ਇਹ ਚੀਜ਼ਾਂ ਹੁਣ 4 ਸਾਲ ਅਗਲੇ ਚੱਲਣੀਆਂ। ਤੁਹਾਨੂੰ ਦੱਸਣ ਦਾ ਮਕਸਦ ਸਿਰਫ ਤੇ ਸਿਰਫ ਇਹਦੇ ਵਿੱਚ ਇਹ ਆ ਕਿ ਤੁਸੀਂ ਕੌਸ਼ੀਅਸ ਰਹੋ, ਠੀਕ ਹੈ, ਕਿ ਤੁਹਾਨੂੰ ਕਲਾਈਮੇਟ ਜਿਹੜਾ ਪਤਾ ਹੋਵੇ। ਤੇ ਆਪਾਂ ਕੋਈ ਸਿੰਪਲੀ ਕੁਛ ਨਹੀਂ ਚਾਹੀਦਾ ਸਾਨੂੰ, ਸਵੀਟ ਟਾਕ ਕੋਈ ਨਹੀਂ ਹੈਗੀ, ਜਿੱਦਾਂ ਹੈਗਾ ਤੁਹਾਡੇ ਮੂਹਰੇ ਲੈ ਕੇ ਆ ਰਹੇ ਆ, ਤਾਂ ਕਿ ਤੁਸੀਂ ਸਹੀ ਰਾਹ ਤੇ ਚੱਲੋ, ਠੀਕ ਆ। ਜਿਹੜਾ ਵਕਤ ਆ ਉਹਨੂੰ ਪਛਾਣੋ ਕਿੱਦਾਂ ਵਾ, ਤੇ ਤੁਹਾਡੇ ਕੋਲ ਜਾਣੇ ਅਣਜਾਣੇ ਕੋਈ ਜਿਹੜੀ ਗਲਤੀ ਨਾ ਹੋਵੇ। ਜੀ ਬਿਲਕੁਲ ਸਹੀ ਗੱਲ ਆ ਜੀ। ਅਗਲੀ ਜਿਹੜੀ ਗੱਲ ਜਿਹੜੀ ਕਰੀਏ ਅਟਾਰਨੀ ਟਿਰਕਿਆਣਾ ਜੀ, ਇੱਕ ਹੋਰ USCIS ਦੀ ਜਿਹੜੀ ਇਨਵੈਸਟੀਗੇਸ਼ਨ ਆ, ਉਹਦੇ ਵਿੱਚ ਇੱਕ ਹੋਰ ਔਰਤ ਉਹ ਗ੍ਰਿਫਤਾਰ ਇਹਨਾਂ ਨੇ ਕੀਤੀ ਆ, ਜਿਹੜੀ ਮੈਡੀਕਲ ਡਾਕੂਮੈਂਟ ਵਾਲੀ ਹੋਈ, ਜਿੱਦਾਂ ਹੁਣ ਤੁਸੀਂ ਇਹ ਸ਼ੇਅਰ ਕੀਤਾ ਹੀ ਆ, ਦੱਸਿਆ ਹੀ ਆ ਵੀ ਉਹਨਾਂ ਦੇ ਦੁਆਲੇ ਵੀ ਜਿਹੜਾ ਹੁਣ ਇਹ ਹੱਥ ਧੋ ਕੇ ਜਿਹੜੇ ਉਹ ਪਿੱਛੇ ਪਏ ਆ। ਉਧਰ ਇੱਕ ਹੋਰ ਲਾਰਜ ਸਕੇਲ ਇਮੀਗ੍ਰੇਸ਼ਨ ਫਰਾਡ ਦੇ ਵਿੱਚ 70 ਮਹੀਨੇ ਦੀ ਇੱਕ ਅਟਰਨੀ ਨੂੰ, ਸਾਬਕਾ ਬ੍ਰੌਂਕਸ ਦੇ ਇੱਕ ਅਟਰਨੀ ਨੂੰ ਸਜ਼ਾ ਸੁਣਾਈ ਗਈ ਹੈ ਜੀ। ਸੋ ਜਿਹੜੀ ਮੈਡੀਕਲ ਵਾਲੀ ਸੀਗੀ ਸ਼ੈਂਟਲ ਵੁਡਸ, ਤੇ ਇਹਨੂੰ ਫਰਾਡ ਦੇ ਵਿੱਚ ਚਾਰਜ ਕੀਤਾ ਕਿ ਕਾਫੀ ਜਿਹੜੇ ਵੀਜ਼ਾ ਪਰਮਿਟ ਵਗੈਰਾ ਹੁੰਦੇ ਸੀਗੇ, ਉਹ ਫਰਾਡ ਜਿਹੜੇ ਮੈਡੀਕਲ ਬਣਾ ਕੇ ਦੇ ਦਿੰਦੀ ਸੀਗੀ। ਤੇ 10 ਸਾਲ ਦੀ ਜੇਲ੍ਹ ਫੈਡਰਲ ਪ੍ਰਿਜ਼ਨ ਦੇ ਵਿੱਚ ਜਿਹੜੀ ਹੈਗੀ ਆ, ਜੇ ਗਿਲਟੀ ਪਾਈ ਜਾਂਦੀ ਹੈ, ਸੇਮ ਥਿੰਗ ਕਿ ਜਦ ਤੱਕ ਇਹ ਗਿਲਟੀ ਨਹੀਂ ਪਾਈ ਜਾਂਦੀ ਤਦ ਤੱਕ ਇਹਨੂੰ ਇਨੋਸੈਂਟ ਪ੍ਰਜ਼ੂਮ ਕੀਤਾ ਜਾਊਗਾ। ਸੋ ਇਹਨੂੰ ਅਰੈਸਟ ਕਰ ਲਿਆ। ਕ੍ਰਿਮੀਨਲ ਕੰਪਲੇਂਟ ਹੋਈ ਸੀਗੀ, ਇਹਨੇ ਹਜ਼ਾਰਾਂ ਜਿਹੜੀਆਂ ਐਪਲੀਕੇਸ਼ਨਾਂ ਉਹ ਕਹਿੰਦੇ ਕਿ ਮਿਸਯੂਜ਼ ਕਰ ਲਿਆ। ਜਿਹੜੇ ਡਾਕਟਰ ਸੀਗੇ ਉਹਨਾਂ ਦੇ ਸਿਗਨੇਚਰ ਵਗੈਰਾ ਇਹ ਕਾਪੀ ਕਰਕੇ, ਇਹ ਜਿੱਦਾਂ ਮੈਡੀਕਲ ਲੱਗਦੇ ਆ, ਮਾਹੌਲ ਉੱਥੇ ਤੱਕ ਆ ਗਿਆ ਸੀਗਾ ਕਿ ਆਪ ਹੀ ਜਿੱਦਾਂ ਡਾਕਟਰ ਦੇ ਨਕਲੀ ਸਿਗਨੇਚਰ ਕਾਪੀ ਕਰਕੇ ਗ੍ਰੀਨ ਕਾਰਡ ਦੇ ਜਿਹੜੇ ਵਾਸਤੇ ਮੈਡੀਕਲ ਵਗੈਰਾ ਚਾਹੀਦੇ ਹੁੰਦੇ ਆ, ਉਹ ਪ੍ਰੈਜ਼ੈਂਟ ਜਿਹੜੇ ਕਰ ਦਿੰਦੀ ਹੁੰਦੀ ਸੀਗੀ। ਸੋ USCIS ਨੂੰ ਕੀ ਹੁੰਦਾ ਕਿ ਜਿਹਨਾਂ ਨੂੰ ਨਹੀਂ ਪਤਾ ਕਿ ਵੈਕਸੀਨੇਸ਼ਨ ਦਾ ਰੈਕੋਰਡ ਤੇ ਮੈਡੀਕਲ ਐਗਜ਼ਾਮੀਨੇਸ਼ਨ ਦਾ ਰੈਕੋਰਡ ਚਾਹੀਦਾ ਹੁੰਦਾ, ਤੇ ਕਈ ਕੇਸਾਂ ਦੇ ਵਿੱਚ ਮੈਂਟਲ ਹੈਲਥ ਵੈਲੂਏਸ਼ਨ ਵਗੈਰਾ ਜਿਹੜੀ ਚਾਹੀਦੀ ਹੁੰਦੀ ਆ। ਤੇ ਜਿਹੜਾ USCIS ਦੇ ਲਾਅ ਰੈਗੂਲੇਸ਼ਨ ਹੈਗੇ, ਉਹ ਸਿਰਫ ਸਿਵਲ ਸਰਜਨ ਤੇ ਫਿਜ਼ੀਸ਼ੀਅਨ ਜਿਹੜੇ ਹੁੰਦੇ ਆ, ਉਹਨਾਂ ਨੂੰ ਹੀ ਇਹ ਜਿਹੜੀ ਅਥਾਰਟੀ ਹੁੰਦੀ ਆ। ਸੋ ਫਰਵਰੀ 2021 ਤੋਂ ਲੈ ਕੇ ਅਪ੍ਰੈਲ 2024 ਦੇ ਵਿੱਚ ਇਹਨੇ ਇੱਕ ਕਲੀਨਿਕ ਚਲਾਇਆ ਸੀਗਾ, ਅਰੋਇਓ ਗ੍ਰਾਂਡੇ ਮੈਡੀਕਲ ਕਲੀਨਿਕ, ਜਿੱਥੇ ਕਿ ਹਜ਼ਾਰਾਂ ਡਾਕੂਮੈਂਟ ਜਿਹੜੇ ਸੀਗੇ ਮੈਡੀਕਲ ਐਗਜ਼ਾਮੀਨੇਸ਼ਨ ਤੇ ਵੈਕਸੀਨੇਸ਼ਨ ਵਾਲੇ ਜਿਹੜੇ ਫੇਕ ਉਹ ਕਰਤੇ ਨੇ। ਤੇ ਇਹਨੇ ਇੱਕ ਵੈਬਸਾਈਟ ਬਣਾਈ ਸੀਗੀ ਜਿਹਦੇ ਉੱਤੇ ਇਹਨੇ ਐਡਵਰਟਾਈਜ਼ ਦਿੱਤੀ ਸੀਗੀ ਕਿ ਮੈਡੀਕਲ ਵੇਟ ਲਾਸ ਤੇ ਇਮੀਗ੍ਰੇਸ਼ਨ ਸਰਵਿਸਿਜ਼ ਇਹ ਜਿਹੜੀ ਪ੍ਰੋਵਾਈਡ ਕਰਦੀ ਆ, ਉਹਦੀ ਕਲੀਨਿਕ ਆ। ਤੇ ਇਮੀਗ੍ਰੈਂਟਸ ਨੂੰ ਜਿਹੜੇ ਫਿਜ਼ੀਕਲਸ ਤੇ ਮੈਡੀਕਲਸ ਦੇ ਵਿੱਚ ਇਹ ਹੈਲਪ ਕਰਦੀ ਆ। ਤੇ ਉਹਦੇ ਵਿੱਚ ਇਹਨੇ ਡਾਕਟਰ ਵੀ ਲਿਸਟ ਕੀਤੇ ਸੀਗੇ ਕਿ ਉਹ ਮੈਡੀਕਲ ਬੋਰਡ ਨਾਲ ਸਰਟੀਫਾਈਡ ਹੈਗੇ ਆ, ਨਿਊਰੋਲੋਜਿਸਟ ਹੈਗੇ ਆ, ਸਿਵਲ ਸਰਜਨ ਹੈਗੇ ਆ। ਤੇ ਜਦ ਕਿ ਕੈਲੀਫੋਰਨੀਆ ਮੈਡੀਕਲ ਬੋਰਡ ਜਦੋਂ ਉਹ ਚੈੱਕ ਕੀਤਾ, ਤੇ ਉਹ ਪੀਡੀਆਟ੍ਰੀਸ਼ੀਅਨ ਹੀ ਸੀਗਾ, ਨਿਊਰੋਲੋਜਿਸਟ ਵਗੈਰਾ, ਮਤਲਬ ਉਹ ਟਾਈਟਲ ਹੀ ਜਿਹੜੇ ਗਲਤ ਲਿਖਤੇ ਬੰਦੇ ਭਰਤੀ ਕਰਕੇ। ਤੇ ਕਈ ਡਾਕਟਰਾਂ ਦੇ ਇਹਨੇ ਜਿਹੜੇ ਕਾਪੀ ਕਰ ਲਏ ਸਿਗਨੇਚਰ। ਇੱਕ ਡਾਕਟਰ ਤੇ ਇਦਾਂ ਦਾ ਸੀਗਾ, ਉਹਦੀ ਪਹਿਲਾਂ ਹੀ ਡੈਥ ਹੋ ਚੁੱਕੀ ਸੀਗੀ, ਤੇ ਬਿਜ਼ਨਸ ਤੋਂ ਜਿਹਦੀ ਡੈਥ ਹੋਈ ਸੀ ਉਹਦਾ ਇਹਨੇ ਲੈ ਕੇ ਕ੍ਰੈਡੈਂਸ਼ੀਅਲ ਉਹਨੂੰ ਬਣਾ ਕੇ ਉਹਦੇ ਬਿਹਾਫ ਤੇ ਜਿੱਦਾਂ ਸਾਈਨ ਕਰਕੇ ਰਿਪੋਰਟਾਂ ਇਮੀਗ੍ਰੇਸ਼ਨ ਨੂੰ ਸਬਮਿਟ ਕਰਦੀ ਸੀਗੀ। ਸੋ ਤੁਸੀਂ ਦੇਖੋ ਕਿ ਕੀ ਆ ਕਿ ਇਹ ਕੋਟ ਪਾ ਕੇ ਜਿਹੜੇ ਬਹਿ ਜਾਂਦੇ ਆ, ਕੋਈ ਪੈਰਾਲੀਗਲ ਲਾਇਰ ਬਣ ਕੇ ਬੈਠਾ ਹੋਇਆ, ਕੋਈ ਡਾਕਟਰ ਬਣ ਕੇ ਕਲੀਨਿਕ ਬਣ ਕੇ ਬੈਠਾ ਹੋਇਆ। ਹੁਣ ਤੁਸੀਂ ਚੱਲ ਗਏ, ਪੈਸੇ ਦੇਤੇ, ਉਹ ਕਰ ਲਿਆ, ਪਰ ਇਹਨਾਂ ਕੋਲ ਲਾਇਸੈਂਸ ਹੈ ਨਹੀਂ ਗੇ ਐਂਡ ਆਫ ਦਾ ਡੇ। ਤੇ ਨਕਲੀ ਡਾਕਟਰ ਜਿਹੜੇ ਬਣੇ ਹੋਏ ਸੀਗੇ। ਸੋ
ਕਿਤੋਂ ਨਾ ਕਿਤੋਂ ਜਦੋਂ ਪਤਾ ਲੱਗਾ ਤਾਂ ਦੇਖੋ ਕਿ ਉਹਨਾਂ ਨੇ 1000 ਕੇਸ ਪੂਰੇ ਦੇ ਪੂਰੇ ਜਿਹੜੇ ਇਨਵੈਸਟੀਗੇਟ ਕੀਤੇ ਆ। ਹੁਣ ਜਿਹੜੇ ਹਾਂਜੀ। ਬੰਦੇ ਨੇ ਗ੍ਰੀਨ ਕਾਰਡ ਲਿਆ, ਸਿਟੀਜ਼ਨ ਬਣਿਆ ਹੋਣਾ ਭਾਵੇਂ, ਪਰ ਮੈਡੀਕਲ ਨਕਲੀ ਗਿਆ ਹੋਇਆ, ਠੀਕ ਆ, ਉਹਨੂੰ ਨਹੀਂ ਇਸ ਚੀਜ਼ ਦਾ ਪਤਾ, ਭਾਵੇਂ ਉਹ ਵਿਕਟਮ ਹੀ ਹੈਗਾ, ਪਰ ਉਹ ਪੈ ਗਿਆ ਨਾ ਮੁਸੀਬਤ ਦੇ ਵਿੱਚ। ਇੱਕ ਤਾਂ ਦੇਖੋ ਗ੍ਰੀਨ ਕਾਰਡ ਵਗੈਰਾ ਉਹ ਸਾਰਾ ਕੈਂਸਲ ਹੋਊਗਾ, ਫਿਰ ਦੁਬਾਰਾ ਤਾਂ ਉਹਨੂੰ ਕਰਨਾ ਪੈਣਾ, ਕਿਉਂਕਿ ਜਿਹੜੀ ਰਿਕੁਆਇਰਮੈਂਟ ਆ ਉਹ ਮੈਟ ਨਹੀਂ ਹੋਈ। ਸੋ ਇਹ ਚੀਜ਼ ਸੀਗੀ ਕਿ ਅਥੈਂਟਿਕ ਸੋਰਸਿਸ ਦੇ ਵਿੱਚ ਜਿਹੜਾ ਉਹ ਜਾਇਆ ਕਰੋ। ਕੀ ਹੁੰਦਾ ਕਿ ਜਦੋਂ ਤੁਸੀਂ ਇੱਕ ਕ੍ਰੈਡੀਬਲ ਆਫਿਸ ਉਹਨਾਂ ਨਾਲ ਕੰਮ-ਕੁਮ ਕਰਦੇ ਆ, ਉਹ ਕੀ ਹੈ ਕਿ ਇਦਾਂ ਦੇ ਬੰਦੇ ਦੂਰ ਭਜਾ ਕੇ ਰੱਖਦੇ ਆ ਆਪਣੇ ਆਫਿਸ ਚੋਂ, ਠੀਕ ਆ, ਆਪਣੀ ਰੈਪੂਟੇਸ਼ਨ ਜਿਹੜੀ ਸਟੇਕ ਤੇ ਰੱਖਦੇ ਆ। ਤੇ ਇਹ ਚੀਜ਼ ਦਾ ਪਲੀਜ਼ ਧਿਆਨ ਰੱਖਿਓ। ਜੇ ਹੁਣ ਤੁਸੀਂ ਜਾਣੇ ਉਹਦੇ ਕੋਲ ਜਿਹੜੇ ਨਾਨ ਲਾਇਸੈਂਸਡ ਬੰਦੇ ਨੇ, ਪਹਿਲਾਂ ਹੀ ਗੈਰ ਕਾਨੂੰਨੀ ਤਰੀਕੇ ਨਾਲ ਅਨਆਥੋਰਾਈਜ਼ਡ ਪ੍ਰੈਕਟਿਸ ਆਫ ਲਾਅ ਕਹਿੰਦੇ ਆ, ਦਫ਼ਤਰ ਖੋਲੇ ਹੋਏ ਆ, ਤੇ ਉਹਨੇ ਤੁਹਾਨੂੰ ਕੀ ਐਥਿਕਸ ਐਂਡ ਆਫ ਦਾ ਡੇ ਜਿਹੜੇ ਦੱਸਣੇ ਆ। ਤੇ ਤੁਸੀਂ ਦੇਖੋ ਕਿ ਜਿਹੜੀਆਂ ਅੱਜ ਖਬਰਾਂ ਆ ਰਹੀਆਂ, ਸਾਰੇ ਪੈਰਾਲੀਗਲ ਆਫਿਸਿਸ ਪਹਿਲਾਂ ਇਹਨਾਂ ਨੇ ਬਸਟ ਕੀਤੇ ਆ। ਵਕੀਲ ਵੀ ਇਹ ਜ਼ਰੂਰ ਜਿਹੜੇ ਬਸਟ ਕਰੂਗੇ, ਆਫ ਕੋਰਸ ਵਕੀਲਾਂ ਤੇ ਵੀ ਜਿਹੜੀ ਤਲਵਾਰ ਆ, ਜਾਇਜ਼ ਵੀ ਬਸਟ ਕਰੂਗੇ, ਨਜਾਇਜ਼ ਵੀ ਬੜੇ ਵਕੀਲ ਜਿਹੜੇ ਬਸਟ ਕਰ ਰਹੇ ਆ ਐਗਜ਼ਾਮਪਲ ਸੈੱਟ ਕਰਨ ਨੂੰ। ਕੋਈ ਵੀ ਵਕੀਲ ਇਹਦੇ ਤੋਂ ਇਮਿਊਨ ਨਹੀਂ ਹੈਗਾ। ਜਿਹੜੀ ਸਰਕਾਰ ਹੈਗੀ ਆ ਪੂਰੀ, ਇਹਨਾਂ ਨੇ ਜਿੱਦਾਂ ਹੈਗਾ ਕਿ ਕਲੀਨ ਅਪ ਜਿਹੜਾ ਪ੍ਰੋਜੈਕਟ, ਹੱਥ ਧੋ ਕੇ ਪਿੱਛੇ ਪੈਣਾ ਜਿਹਨੂੰ ਕਹਿੰਦੇ ਪੰਜਾਬੀ ਪਿੱਛੇ ਪਏ ਆ, ਠੀਕ ਆ। ਕੋਈ ਵੀ ਵਕੀਲ ਇਨਕਲੂਡਿੰਗ ਮੈਂ ਵੀ, ਕੋਈ ਵੀ ਵਕੀਲ ਜਿਹੜਾ ਕਿਸੇ ਵੀ ਚੀਜ਼ ਤੋਂ ਜਿਹੜਾ ਇਮਿਊਨ ਨਹੀਂ ਹੈਗਾ। ਸੋ ਇਹ ਹੈਗਾ ਕਿ ਓਨਲੀ ਕੁਐਸਚਨ ਇਹ ਹੈ ਕਿ ਕਿਹੜਾ ਬੰਦਾ ਆਪਣੀ ਐਥੀਕਲ ਤਰੀਕੇ ਨਾਲ ਪ੍ਰੈਕਟਿਸ ਕਰਦਾ ਸੀਗਾ, ਕਿਹੜੇ ਅਨਐਥੀਕਲ ਤਰੀਕੇ ਨਾਲ ਜਿਹੜਾ ਪ੍ਰੈਕਟਿਸ ਕਰਦਾ ਸੀਗਾ। ਤੇ ਬਾਕੀ ਜਿਹੜੀ ਆਪਣੀ ਕਮਿਊਨਿਟੀ ਆ ਉਹ ਇੰਨੀ ਸਮਝਦਾਰ ਹੈਗੀ, ਉਹਨਾਂ ਨੂੰ ਆਲਰੇਡੀ ਸਾਰਿਆਂ ਦਾ ਆਲਰੇਡੀ ਕਮਿਊਨਿਟੀ ਨੂੰ ਪਤਾ ਹੁੰਦਾ। ਜਿੱਥੋਂ ਮਰਜ਼ੀ ਪੁੱਛ ਲਓ, ਉਹਨਾਂ ਨੇ ਤੁਹਾਨੂੰ ਝੱਟ ਦੱਸ ਦੇਣਾ ਕਿ ਆਹ ਵਾਵਾ ਦਾ ਫਰਾਡ ਕਰਦਾ, ਕਹਾਣੀਆਂ ਬਣਾਉਂਦਾ, ਏਦਾਂ ਕਰਦਾ, ਉਦਾਂ ਕਰਦਾ। ਸੋ ਇਹ ਚੀਜ਼ਾਂ ਜਿਹੜੀਆਂ ਇਹ ਸੀਗੀਆਂ, ਇਹ ਹੁਣ ਨਹੀਂ ਕਿ ਟਰੰਪ ਸਾਹਿਬ ਆ ਗਿਆ ਤੇ ਬੰਦੇ ਵਕੀਲ ਕਹਿਣ ਕੇ ਬਿਆਨ ਦੇ ਕੇ ਉਹਨਾਂ ਨੇ ਬਚ ਜਾਣਾ। ਕੀ ਹੈ ਕਿ ਇਹ ਬੈਕ ਡੇਟਡ ਜਦੋਂ ਉਹਨਾਂ ਨੇ ਕੰਮ ਸ਼ੁਰੂ ਕੀਤੇ ਸੀਗੇ, ਉਦੋਂ ਤੋਂ ਇਹ ਗੱਲਾਂ ਜਾਂਦੀਆਂ। ਹੁਣ ਮੈਂ ਕੀ ਦੇਖਦਾ ਵਾਂ ਕਿ ਆਨਲਾਈਨ ਕਈ ਵਾਰੀ ਹਾਸਾ ਵੀ ਆਉਂਦਾ, ਉਹ ਡਰਦੇ ਮਾਰੇ ਵਕੀਲ ਸਾਹਿਬ ਜਿਹੜੇ ਸੀਗੇ ਉਹ ਡਿਸਕਲੇਮਰ ਵਗੈਰਾ ਜਿਹੜੇ ਪਾਣੇ ਸ਼ੁਰੂ ਕਰ ਦਿੰਦੇ ਆ ਹੁਣ ਇੰਟਰਨੈਟ ਦੇ ਉੱਤੇ। ਪਰ ਗੱਲ ਏਦਾਂ ਨਹੀਂ ਸੀਗੀ, ਗੱਲ ਹੈਗੀ ਕਿ ਬੈਕ ਡੇਟਡ ਪੂਰੀ ਇਨਵੈਸਟੀਗੇਸ਼ਨ, ਆਰਕੇ ਫੈਕਟ ਪੈਟਰਨ, ਇਹ ਸਭ ਚੀਜ਼ਾਂ ਵੱਲ ਜਿਹੜੀਆਂ ਗੱਲਾਂ ਜਿਹੜੀਆਂ ਜਾ ਰਹੀਆਂ ਜੀ। ਵਕੀਲ ਦੀ ਗੱਲ ਕਰਦੇ ਆ, ਅਗਲੀ ਜਿਹੜੀ ਖਬਰ ਆ ਉਹ ਇਹੀ ਆ, ਇੱਕ ਜਿਹੜਾ ਸਾਬਕਾ ਵਕੀਲ ਆ ਉਹ ਵੀ ਚੱਕਿਆ ਸੀਗਾ ਤੇ 70 ਮਹੀਨੇ ਦੀ ਸਜ਼ਾ ਜਿਹੜੀ ਉਸਨੂੰ ਸੁਣਾਈ ਗਈ ਹੈਗੀ। ਸੋ ਇਹ ਵਕੀਲ ਨੇ ਸਿੱਧੇ ਗਿਲਟੀ ਜਿਹੜਾ ਪਲੀਡ ਕਰ ਲਿਆ ਸੀਗਾ। ਅੱਛਾ। ਤੇ ਬ੍ਰੌਂਕਸ ਨਿਊਯਾਰਕ ਦੇ ਵਿੱਚ ਇਹ ਜਿਹੜੀ ਫਰਮ ਸੀਗੀ, ਤੇ ਇਮੀਗ੍ਰੇਸ਼ਨ ਫਰਾਡ ਸਿੱਧੇ ਹੀ, ਤੇ ਮਲਟੀ ਈਅਰ ਕਹਿੰਦੇ ਫਰਾਡ ਦੀ ਜਿਹੜੀ ਸਕੀਮ ਸੀਗੀ, ਕੰਨ ਨੂੰ ਲੈ ਕੇ, ਵਾਵਾ ਨੂੰ ਲੈ ਕੇ, ਠੀਕ ਆ। ਦੇਖ ਲਓ ਤੁਹਾਡੇ ਮੋਰੇ ਆ, ਤੁਹਾਨੂੰ ਵਾਵਾ ਦਾ ਕਰਦੇ ਸੀਗੇ, ਦੱਸਦੇ ਰਹੇ ਆ ਪਿਛਲੇ 1 ਮਹੀਨੇ ਤੋਂ ਤੁਸੀਂ ਦੱਸ ਰਹੇ ਆ, ਚਿਰ ਤੋਂ ਦੱਸ ਰਹੇ ਆ, ਪਰ ਕਰ ਰਹੇ ਸੀ ਵੀ ਉਧਰ ਵੱਡੀਆਂ ਇਨਵੈਸਟੀਗੇਸ਼ਨਾਂ ਚੱਲ ਰਹੀਆਂ। ਤੇ ਨਹੀਂ ਹਟਦੇ ਸੀਗੇ ਲੋਕੀ। ਇੱਕ ਸਕੀਮ ਜੀ ਬਣਾਈ ਹੁੰਦੀ ਆ, ਪੰਜਾਬੀ ਵਕੀਲ ਵੀ ਇਹਨਾਂ ਦੇ ਵਿੱਚ ਕਈ ਹੈਗੇ ਆ ਮੰਨੇ ਪਰਮੰਨੇ, ਕਿ ਅਸਾਈਲਮ ਦਾ ਕੇਸ ਪੀਡੀ ਲੈ ਦਿੰਦੇ ਸੀਗੇ, ਵਾਵਾ ਕਰ ਦਿੰਦੇ ਸੀਗੇ ਝੂਠੇ, ਤੇ ਅਫਰੀਕਨ ਅਮਰੀਕਨ ਨਾਲ ਹਿਸਪੈਨਿਕ ਮੂਲ ਦੇ ਜਿਹੜੇ ਲੋਕਾਂ ਨਾਲ ਜ਼ਿਆਦਾ ਪੈਸੇ ਪੂਸੇ ਲੈ ਕੇ ਜਿਹੜਾ ਵਿਆਹ ਕਰਕੇ, ਤੇ ਝੂਠੇ ਸੱਚ ਜਿਹੜੇ ਵਾਵੇ ਜਿਹੜੇ ਲਾ ਦਿੰਦੇ ਸੀਗੇ ਕਿ ਚੱਲ ਇਧਰੋਂ ਨਹੀਂ ਹੋਇਆ ਤੇ ਉਧਰੋਂ ਹੋ ਗਿਆ। ਤੇ ਉਹਦਾ ਕਈ ਚਿਰ ਦਾ ਹੀ ਹੋ ਗਿਆ ਰੌਲਾ ਪਾਉਂਦੇ ਸਾਨੂੰ, ਰੇਡੀਓ ਦੇ ਉੱਤੇ ਵੀ, ਸੋਸ਼ਲ ਮੀਡੀਆ ਦੇ ਉੱਤੇ ਵੀ, ਹਟ ਜਾਓ ਨਾ ਕਰੋ। $50,000 ਦੇ, $70,000 ਦੇ ਪੈਕੇਜ ਜਿਹੜੇ ਕਹਿ ਲਓ ਕਿ ਰੱਖੇ ਹੋਏ ਆ ਕਮਿਊਨਿਟੀ ਦੇ ਵਿੱਚ। ਜਿਹੜੀ ਕਾਮਨ ਨੌਲੇਜ ਆ, ਸਿਰਫ ਫਰਕ ਇੰਨਾ ਪੈਂਦਾ ਕਿ ਜਦੋਂ ਇਹ ਆਈਸ ਵਾਲੇ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਇਨਵੈਸਟੀਗੇਸ਼ਨ ਚੂਜ਼ ਕਰਨ, ਤੇ ਕੋਈ ਬਾਹਲਾ ਉਹਨਾਂ ਨੂੰ ਟਾਈਮ ਨਹੀਂ ਲੱਗਣਾ ਜਾ ਕੇ ਪੁੱਛਣਾ ਭਾਈ ਨਿਊਯਾਰਕ ਦੇ ਵਿੱਚ ਕੌਣ ਕਰਦਾ, ਇੱਥੇ ਕੌਣ ਕਰਦਾ, ਤੇ ਉਹਨਾਂ ਨੇ ਸਿੱਧੇ ਜਿਹੜਾ ਫਿੰਗਰ ਰਾਈਟ ਵੇ ਪੁਆਇੰਟ ਹੋ ਜੂਗੀ। ਫਿਰ ਕੀ ਹੁੰਦਾ ਕਿ ਜਦੋਂ ਸਾਰੇ ਕੇਸ ਇਹ ਖੁੱਲੂਗੇ, ਤੇ ਉਹ ਜਿਹੜੇ ਇਨਵੈਸਟੀਗੇਟਰਸ ਆ ਉਹੀ ਦੇਖੂਗੇ ਕਿ ਇਹ ਤਾਂ ਆਫਿਸ ਦੇ ਵਿੱਚ ਕੰਮ ਹੀ ਇਹੀ ਚੱਲਦਾ ਪਿਆ ਸਾਰਾ, ਠੀਕ ਆ। ਤੇ ਉਹ ਚੀਜ਼ਾਂ ਦੇ ਵਿੱਚੋਂ ਦੀ ਲੋਕੀ ਵੀ ਕਈ ਵਾਰੀ ਇੰਨੇ ਹੋ ਜਾਂਦੇ ਆ, ਨਹੀਂ ਹਟਦੇ, ਸੁਣ ਕੇ ਵੀ ਗੱਲ ਕਿ ਨਹੀਂ ਚੱਲ ਠੀਕ ਆ, ਪੰਗਾ ਲੈ ਲੈਣਾ। ਤੇ ਹੁਣ ਕੀ ਸੀਗਾ ਕਿ ਮੈਥਿਊ ਪੋਡੋਲਸਕੀ ਜਿਹੜੇ ਇਹਨਾਂ ਦੇ ਸੀਗੇ, ਨਿਊਯਾਰਕ ਦੇ ਅਟਰਨੀ ਸੀਗੇ, ਤੇ ਜਿਹੜਾ ਵਕੀਲ ਸੀਗਾ ਜਿਹੜਾ ਫੜਿਆ ਸੀਗਾ, ਇਹਦਾ ਨਾਮ ਹੈਗਾ ਕੋਫੀ ਅਮਾਨਕਵਾ। ਹੁਣ ਮੈਂ ਦੋਨਾਂ ਦੇ ਨਾਮ ਗਲਤ ਹੋ ਸਕਦਾ ਲੈ ਰਿਹਾ, ਪ੍ਰੋਨਾਂਸੀਏਸ਼ਨ ਜੋ ਵੀ। ਤੇ ਕੋਫੀ ਸਾਹਿਬ ਜਿਹੜੇ ਸੀਗੇ, ਇਹ ਇਮੀਗ੍ਰੇਸ਼ਨ ਅਟਰਨੀ ਸੀਗੇ। ਉਹ ਕਹਿੰਦੇ ਕਿ ਇਹਨਾਂ ਨੇ ਮਜ਼ਾਕ ਬਣਾਤਾ ਵਾ ਸਿਸਟਮ ਦਾ। ਇਹ ਬੇਸਿਕਲੀ ਡੋਮੈਸਟਿਕ ਵਾਇਲੈਂਸ ਦੇ ਅਬਿਊਜ਼ ਤੋਂ ਜਿਹੜੇ ਹੁੰਦੇ ਆ, ਉਹਦੇ ਬਾਰੇ ਜਿਹੜਾ ਇਹ ਪ੍ਰੋਗਰਾਮ ਹੁੰਦਾ ਕਿ ਜੇ ਕਿਸੇ ਨਾਲ ਧੱਕਾ ਧੁੱਕਾ ਹੋਇਆ, ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਨੇ ਤੰਗ ਕੀਤਾ ਉਹਨੂੰ, ਤੇ ਉਹਨੂੰ ਗ੍ਰੀਨ ਕਾਰਡ ਜਿਹੜਾ ਆ ਸਕਦਾ। ਸੋ ਇਹਨਾਂ ਨੇ ਬੜੇ ਸਾਰੇ ਜਿਹੜੇ ਝੂਠੇ ਬਣਾ ਕੇ ਕੇਸ ਜਿਹੜੇ ਫਾਈਲ ਕਰਤੇ। ਕਈ ਕੇਸਾਂ ਦੇ ਵਿੱਚ ਹੁਣ ਫੜਿਆ ਕਿੱਦਾਂ ਗਿਆ ਵਕੀਲ, ਮੇਰੇ ਹਿਸਾਬ ਨਾਲ ਜਿੰਨੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ। ਸੋ ਇਹ ਕੀ ਕਰਦਾ ਸੀਗਾ, ਕਈ ਲੋਕਾਂ ਨੂੰ ਇਹਨੇ ਦੱਸਿਆ ਹੀ ਨਹੀਂ ਕਿ ਮੈਂ ਵਾਵਾ ਫਾਈਲ ਕਰ ਰਿਹਾ। ਅੱਛਾ। ਤੇ ਕੀ ਸੀਗਾ, ਹਾਂ, ਵਾਵਾ ਦੇ ਨਾਲ ਨਾ ਕਈ ਵਾਰੀ ਵਰਕ ਪਰਮਿਟ ਦੇ ਨਾਲ ਟਰੈਵਲ ਦੀ ਆਪਸ਼ਨ ਜਦੋਂ ਆ ਜਾਂਦੀ ਹੈ, ਟਰੈਵਲ ਡਾਕੂਮੈਂਟ ਦੇ ਕੇ ਬਾਹਰ ਭੇਜਦਾ ਸੀਗਾ, ਤੇ ਬੰਦਾ ਲੀਗਲ ਹੋ ਕੇ ਜਦੋਂ ਆ ਜਾਂਦਾ ਸੀਗਾ I-94 ਤੇ ਕਿਸੇ ਹੋਰ ਤਰੀਕੇ ਨਾਲ ਉਹਨੂੰ ਐਡਜਸਟ ਕਰ ਦਿੰਦਾ ਸੀਗਾ। ਮਤਲਬ I-94 ਬੰਦੇ ਨੂੰ ਬੇਸਿਕਲੀ ਲੈ ਕੇ ਦੇ ਦਿੰਦਾ ਸੀਗੇ। ਸੋ ਕੀ ਕਹਿੰਦੇ ਆ ਕਿ ਸਤੰਬਰ 2016 ਤੋਂ ਲੈ ਕੇ ਨਵੰਬਰ 2023 ਦੇ ਵਿੱਚ, ਠੀਕ ਆ, ਜਿਹੜੀ ਇਨਵੈਸਟੀਗੇਸ਼ਨ ਇਹਦੀ ਚੱਲੀ, ਉਹਦੇ ਵਿੱਚ ਬਥੇਰੀਆਂ ਹਜ਼ਾਰਾਂ ਦੇ ਵਿੱਚ ਹੀ ਵਾਵਾ ਪਟੀਸ਼ਨਾਂ ਜਿਹੜੀਆਂ ਫਰਾਡ ਉਹਨੇ ਫਾਈਲ ਕੀਤੀਆਂ, ਜਿਹਦੇ ਵਿੱਚ ਕਿ ਉਹਨੇ ਇਹ ਕਿਹਾ ਕਿ ਇਹ ਸਾਰੇ ਜਿਹੜੇ ਹੈਗੇ ਆਪਣੇ US ਸਿਟੀਜ਼ਨ ਦੇ ਜਵਾਕਾਂ ਨੇ ਤੰਗ ਕਰਤੇ ਆਪਣੇ ਪੇਰੈਂਟ,
ਹੁਣ ਜਿੱਦਾਂ ਇਮੀਗ੍ਰੈਂਟ ਨੇ ਇੱਥੇ ਆ ਕੇ ਜਵਾਕ ਜੰਮੇ, ਉਹਨਾਂ ਨੇ ਝੂਠਾ ਕੇਸ ਬਣਾਤਾ ਕਿ ਜਵਾਕ ਮੇਰੇ ਜਿਹੜੇ ਤੰਗ ਕਰਦੇ ਆ, ਤੇ ਉਹਨੇ ਬਣਾ ਕੇ ਜਿਹੜੇ ਫਾਈਲ ਕਰਤੇ। ਇਹ ਫਾਈਲਿੰਗ ਜਿਹੜੀ ਪਟੀਸ਼ਨ ਜਿਹੜੀ ਹੋਈ, ਇਸ ਤੋਂ ਬਾਅਦ ਉਹਨੇ ਐਡਵਾਂਸ ਪੇਰੋਲ ਜਿਹੜਾ ਟਰੈਵਲ ਡਾਕੂਮੈਂਟ ਵਗੈਰਾ ਹੁੰਦਾ ਉਹ ਲੈ ਕੇ ਦਿੱਤਾ। ਹੁਣ ਇਹ ਟਰੈਵਲ ਡਾਕੂਮੈਂਟ ਲੈ ਕੇ ਜਦੋਂ ਵਾਪਸ ਆਏ, ਠੀਕ ਆ, I-94 ਵਗੈਰਾ ਮਿਲ ਗਿਆ, ਸੁਣੀ ਚੱਲਿਓ ਗੱਲ ਕਿੱਦਾਂ। ਤੇ ਫਿਰ ਉਹਨੇ ਦੁਬਾਰਾ, ਕਿਉਂਕਿ ਹੁਣ ਜਦੋਂ ਜਵਾਕ 21 ਸਾਲ ਦੇ ਸੀਗੇ ਕਈਆਂ ਦੇ, ਤੇ ਉਹਨੇ ਉਹਨਾਂ ਦੇ ਬੇਸ ਤੇ ਗ੍ਰੀਨ ਕਾਰਡ ਕੀ ਮੈਂ ਆਪਣੇ ਘਰਦਿਆਂ ਦਾ ਗ੍ਰੀਨ ਕਾਰਡ ਫਾਈਲ ਕਰਨਾ, ਠੀਕ ਹੈ। ਮਤਲਬ ਕਿ ਗਾਰਡੀਅਨਸ਼ਿਪ ਵਾਲਾ ਬੰਦਾ ਕਵੇ ਕਿ ਮੈਂ ਆਪਣੇ ਘਰ ਦੇ ਬੁਲਾਣੇ ਆ ਹੁਣ ਗ੍ਰੀਨ ਕਾਰਡ ਦੇ ਉੱਤੇ, ਉਹ ਵਾਲਾ ਹਿਸਾਬ ਕਿਤਾਬ ਹੋ ਗਿਆ ਕਿ ਉਹਨੂੰ ਹੀ ਅਬਿਊਜ਼ਰ ਦੱਸਤਾ, ਉਹਨੂੰ ਹੀ ਬਾਅਦ ਚ ਫੈਮਿਲੀ ਦੇ ਵਿੱਚ ਕੋਈ ਡਿਸਪਿਊਟ ਸੀਗਾ ਨਹੀਂ, ਪੇਰੈਂਟਸ ਤੇ ਬੱਚੇ ਜਿਹੜੇ ਸਹੀ ਰਹਿ ਰਹੇ ਸੀ ਬਿਲਕੁਲ। ਤੇ ਉਹਦੇ ਵਿੱਚ ਕੀ ਸੀਗਾ ਕਿ ਇਮੀਗ੍ਰੇਸ਼ਨ ਨੇ ਇਹਦੀਆਂ ਜਿਹੜੀਆਂ ਪਟੀਸ਼ਨਾਂ ਡਿਨਾਈ ਕਰਨੀਆਂ ਸ਼ੁਰੂ ਕਰਤੀਆਂ। ਹੁਣ ਜਿੱਦਾਂ ਆਫਿਸਰ ਨੇ ਦੇਖਿਆ, ਉਹਨੇ ਦੇਖਿਆ ਕਿ ਇਹ ਤਾਂ ਫਰਾਡ ਹੋ ਗਿਆ, ਕਿ ਇਹ ਤਾਂ ਪਹਿਲਾਂ ਵਾਵਾ ਦਾ ਅਬਿਊਜ਼ ਕਰਕੇ ਉਹਦੇ ਵਿੱਚੋਂ ਇਹਨੇ ਐਡਵਾਂਸ ਪੇਰੋਲ ਟਰੈਵਲ ਡਾਕੂਮੈਂਟ ਲਿਆ, ਹੁਣ ਉਹੀ ਬਾਹਰ ਜਾ ਕੇ ਆ ਰਿਹਾ, ਤੇ ਹੁਣ ਜਵਾਕ ਹੀ ਇਹਨੂੰ ਪੱਕਾ ਕਰ ਰਿਹਾ। ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਕੇਸ ਸੀਗੇ ਖੋਲਣੇ ਸ਼ੁਰੂ ਕਰਤੇ। ਜਦੋਂ ਇਨਵੈਸਟੀਗੇਸ਼ਨ ਕੀਤੀ, ਇੱਕ ਪੈਟਰਨ ਉਹਨਾਂ ਨੂੰ ਦੇਖਿਆ ਕਿ ਹੋਈ ਇਹ ਚੀਜ਼ ਰਹੀ ਸੀਗੀ। ਉੱਥੋਂ ਦੀ ਇਹ ਜਿਹੜਾ ਤੁਸੀਂ ਦੇਖ ਲਓ ਕਿ ਵਕੀਲ ਉਸ ਗੱਲ ਤੋਂ ਫੜਿਆ, ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਤੇ ਪਿੱਛੇ ਝੜੀ ਲਾਤੀ ਉਹਨਾਂ ਨੇ ਕਿ ਕਈ ਸਾਰੇ ਜਿਹੜੇ ਫਰਾਡ ਵਾਲੇ ਜਿਹੜੇ ਸੀਗੇ। ਇਹ ਜਿਹੜਾ ਵਕੀਲ ਸੀਗਾ, ਇਹਨੂੰ ਪਹਿਲਾਂ ਇਹਦਾ ਜਿਹੜਾ ਲਾਇਸੈਂਸ ਵੀ ਉਹਨਾਂ ਨੇ ਜਿਹੜਾ ਸਟੇਟ ਬਾਰ ਨੇ ਕੈਂਸਲ ਕਰਤਾ, ਤੇ ਡਿਸਬਾਰ ਜਿਹੜਾ ਇਹਨੂੰ ਕਰਤਾ। ਅੱਗੇ ਇਹਨੂੰ ਕਿਹਾ ਕਿ 14 ਮਿਲੀਅਨ ਤਕਰੀਬਨ ਜਿਹੜੇ ਸੀਗੇ, ਉਹ ਇਹਨੂੰ ਕਿਹਾ ਕਿ ਪੈਸੇ ਵਾਪਸ ਦੇਣ ਨੂੰ, ਤੇ 16 ਮਿਲੀਅਨ ਜਿਹੜਾ ਸੀਗਾ ਜਿਹਨਾਂ ਨੂੰ ਬਿਨਾਂ ਦੱਸੇ ਹੋਏ ਲੋਕਾਂ ਨੂੰ ਉਹਨਾਂ ਦੇ ਕੀਤੇ 16 ਮਿਲੀਅਨ ਉਹਨਾਂ ਨੂੰ 14 + 16, ਠੀਕ ਆ, ਕਿੰਨਾ ਬਣਿਆ $30 ਮਿਲੀਅਨ, ਠੀਕ ਆ। ਮਤਲਬ ਹੁਣ ਇਹ ਏਦਾਂ ਦੇ ਜਿਹੜੇ ਵਕੀਲ ਆ, ਠੀਕ ਆ, ਤੁਹਾਨੂੰ ਸਾਰਿਆਂ ਨੂੰ ਕਮਿਊਨਿਟੀ 'ਚ ਪਤਾ ਕੌਣ, ਤੇ ਦੇਖੋ 30 50 ਮਿਲੀਅਨ ਡਾਲਰ ਦੇ ਇਹਨਾਂ ਨੇ ਕਾਰੋਬਾਰ ਆਪਣੇ ਬਣਾ ਲਏ ਆ ਇਹ ਕੰਮ ਜਿਹੜੇ ਕਰਕੇ। ਤੇ ਹੁਣ ਇਹ ਜਿੱਦਾਂ ਤੁਸੀਂ ਕਹਿੰਦੇ ਆ ਕਿ IRS ਵੀ ਜਿਹੜੀ ਰਲਦੀ ਆ, ਉਹ ਕਾਪੀਆਂ ਹੀ ਉਹ ਐਡ ਹੋ ਜਾਂਦੀਆਂ। ਕਹਿੰਦੇ ਯਾਰ ਹੁਣ ਏਦਾਂ ਵਕੀਲ ਕੋਈ ਸਿਲੀਕਨ ਵੈਲੀ ਦਾ ਕੋਈ ਇਨਵੈਸਟਰ ਥੋੜਾ ਨਾ ਲੱਗਾ ਕਿ ਹੁਣ ਤੁਸੀਂ 50 ਮਿਲੀਅਨ 100 ਮਿਲੀਅਨ ਡਾਲਰ ਕਮਾ ਲੈਣੇ ਆ। ਤੇ ਹੁਣ ਮੈਂ ਕਿੱਥੇ ਵਾਵਾ ਦੀ, ਹੁਣ ਮੈਂ ਕਿਹਾ 5 10 15 20 ਹਜ਼ਾਰ ਫੀਸ ਆ, ਮੈਂ ਕਿਹਾ ਹੁਣ 70 80 ਹਜ਼ਾਰ ਡਾਲਰ ਦੇ ਪੈਕੇਜ ਜਿਹੜੇ ਰੱਖੇ ਹੋਏ ਆ। ਤੇ ਹੁਣ ਮੈਂ ਕਿਹਾ ਆ ਜਿਹੜਾ ਤੁਹਾਡੇ ਮੁਰੇ ਜਿਹੜਾ ਹਸ਼ਰਾ ਦੇਖ ਲਓ ਕਿ ਗੱਲ ਉਧਰ ਤੱਕ ਪਹੁੰਚ ਗਈ ਆ। ਮਤਲਬ ਇਹ ਵਧਣਾ ਹੀ ਆ, ਕੰਮ ਘਟਣ ਵਾਲਾ ਨਹੀਂ ਆ। ਜਿਹੜੀ ਮੈਨੂੰ ਹੈਰਾਨੀ ਦੀ ਚੀਜ਼ ਹੁਣ ਕੀ ਹੋਣੀ ਆ, ਉਹ ਇਹ ਆ, ਹੈਰਾਨੀ ਨਹੀਂ ਐਕਚੁਅਲੀ, ਮੈਂ ਹੈਰਾਨ ਨਹੀਂ ਉਹਦੇ ਵਿੱਚ ਹੋਣਾ, ਪਰ ਅਜੇ ਵੀ ਜਿਹੜਾ ਆਪਣੀ ਕਮਿਊਨਿਟੀ ਦੇ ਵਿੱਚ ਨਹੀਂ ਲੋਕਾਂ ਨੇ ਹਟਣਾ ਇੱਧਰਲੇ ਬੰਨੇ ਨੂੰ ਜਾਣੋ। ਸੋ ਆਪਾਂ ਇਹ ਗੱਲ ਅਗਲੇ 4 ਸਾਲ ਫੇਰ ਕਰਦੇ ਰਹਿਣਾ ਹੈਗਾ। ਜੀ, ਪਰ ਇਹ ਤਾਂ ਹੁਣ ਸ਼ਰੇਆਮ ਹੀ ਜਦੋਂ ਸਿਸਟਮ ਦੀ ਇਦਾਂ ਧੱਜੀਆਂ ਜਿਹੜੀਆਂ ਉਹ ਡਾਊਗਾ ਕੋਈ, ਤਾਂ ਸਿਸਟਮ ਨੇ ਜਦੋਂ ਜਾਗਣਾ ਆ, ਚਾਹੇ ਉਹ ਦੇਰ ਸਵੇਰ ਜਾਗਦਾ ਆ, ਤਾਂ ਉਹ ਵੀ ਉਹਦੀ ਫਿਰ ਦਾੜ ਥੱਲੇ ਜਿਹੜੇ ਲੋਕ ਆਉਂਦੇ ਆ, ਤੇ ਫਿਰ ਇਸ ਤਰੀਕੇ ਦੇ ਨਾਲ ਚੀਜ਼ ਜਿਹੜੀ ਉਹ ਬਣਦੀ ਆ। ਸੋ ਅੱਜ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਜੇ ਹੋਰ ਪਈਆਂ ਆ, ਸ਼ਾਇਦ ਕਾਲਸ ਜਿਹੜੀਆਂ ਉਹ ਅੱਜ ਨਹੀਂ ਲੈ ਹੋਣਗੀਆਂ, ਉਸ ਚੀਜ਼ ਦੇ ਲਈ ਅਸੀਂ ਮਾਫੀ ਮੰਗਦੇ ਹਾਂ ਪਹਿਲਾਂ ਹੀ। ਬਾਕੀ ਇਹ ਆ ਵੀ ਸ਼ੇਅਰ ਕਰ ਦਿਓ ਅੱਗੇ ਤੋਂ ਅੱਗੇ, ਜਿੱਥੇ ਵੀ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਦੇਖ ਰਹੇ ਹੋ, ਤਾਂ ਜੋ ਤੁਹਾਡੇ ਵੀ ਜਿਹੜੇ ਹੋਰ ਸਾਥੀ ਆ, ਦੋਸਤ ਮਿੱਤਰ ਆ, ਉਹ ਲੇਟੈਸਟ ਨਿਊਜ਼ ਦੇ ਨਾਲ ਵਾਕਿਫ ਹੋ ਸਕਣ ਵੀ US ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਸਰਕਾਰ ਦਾ ਰਵੱਈਆ ਕੀ ਚੱਲ ਰਿਹਾ ਆ ਤੇ ਕੀ ਹੋ ਰਿਹਾ ਆ। ਅੱਛਾ, ਹੁਣ ਆਪਾਂ ਗੱਲ ਕਰਦੇ ਹਾਂ ਅਟਰਨੀ ਟਿਰਕੇਨਾ ਜੀ, ਮਾਹੌਲ ਹੁਣ ਥੋੜਾ ਚਲੋ ਭਖ ਗਿਆ ਆ। ਅਸਾਈਲਮ ਦੇ ਵਿੱਚ ਹੁਣ ਜਿਹੜਾ ਬੰਦਾ ਆਉਂਦਾ ਆ, ਔਖਾ ਸੌਖਾ ਹੋ ਕੇ ਚਲੋ ਬੰਦਾ ਪਹੁੰਚਦਾ ਆ, ਅਸਾਈਲਮ ਪਾਸ ਹੁੰਦਾ ਆ, ਕਿੰਨੇ ਸਿਸਟਮ ਦੇ ਵਿੱਚ ਬੰਦਾ ਧੱਕੇ ਖਾਂਦਾ, ਰਗੜੇ ਖਾਂਦਾ, ਫਿਰ ਕਿਤੇ ਜਾ ਕੇ ਜਿਹੜਾ ਕਿਸੇ ਦਾ ਅਸਾਈਲਮ ਪਾਸ ਹੁੰਦਾ ਆ। ਟਰੰਪ ਪ੍ਰਸ਼ਾਸਨ ਨੇ ਕੁਆਇਟਲੀ ਕਹਿ ਲਓ ਜਾਂ ਚੁੱਪ ਚਪੀਤੇ ਕਹਿ ਲਓ ਵੀ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਅਸਾਈਲਮ ਪਾਸ ਹੋਏ ਆ, ਜਿਨ੍ਹਾਂ ਨੇ ਗ੍ਰੀਨ ਕਾਰਡ ਦੀਆਂ ਐਪਲੀਕੇਸ਼ਨਸ ਲਾਈਆਂ ਸੀ, ਉਹਨਾਂ ਐਪਲੀਕੇਸ਼ਨਸ ਦੀ ਪ੍ਰੋਸੈਸਿੰਗ ਦੇ ਉੱਤੇ ਰੋਕ ਲਾ ਦਿੱਤੀ। ਕਹਿੰਦੇ ਵੀ ਅਸੀਂ ਹੋਰ ਜ਼ਿਆਦਾ ਜਿਹੜੀ ਆ ਵੈਟਿੰਗ ਜਿਹੜੀ ਉਹ ਕਰਨੀ ਆ। ਸੋ ਇਹ ਖਬਰ ਦਾ ਹੁਣ ਇਹਦਾ ਅਸਰ ਜਿਹੜਾ ਉਹ ਕਿੱਦਾਂ ਦੇਖਾਂਗੇ, ਇਹ ਕੀ ਆ ਪੂਰੀ ਚੀਜ਼, ਇਹ ਹੁਣ ਦੱਸੋ। ਪੂਰੀ ਚੀਜ਼ ਅਜੇ ਸਾਹਮਣੇ ਨਹੀਂ ਆਈ, ਠੀਕ ਹੈ, ਤੇ ਉਹਨਾਂ ਨੇ ਮਤਲਬ ਇੰਡੀਕੇਸ਼ਨ ਨਹੀਂ ਦਿੱਤਾ ਕਿ ਟੈਂਪਰੇਰੀ ਉਹਨਾਂ ਨੇ ਪੌਜ਼ ਜਿਹੜਾ ਲਗਾਇਆ। ਗੱਲ ਹੁਣ ਕਹਿਣੀ ਸਿੱਧੀ ਆ, ਫਿਰ ਬੁਰੀ ਲੱਗ ਜਾਣੀ ਲੋਕਾਂ ਨੂੰ ਕਿੱਦਾਂ ਕਿ 400 500 ਡਾਲਰ ਬਚਾਉਣ ਦੇ ਖਾਤਰ ਲੋਕੀ ਕੀ ਹੁੰਦਾ ਕਿ ਪੈਰਾਲੀਗਲਾਂ ਤੋਂ ਕਰਾਉਂਦੇ ਆ। ਸਾਰੇ ਵਕੀਲਾਂ ਨੂੰ ਇਹ ਪਤਾ ਕਿ ਕੇਸ ਪਾਸ ਹੋਇਆ, ਉਸ ਤੋਂ ਬਾਅਦ ਪੈਰਾਲੀਗਲ ਕੋਲ ਚਲ ਗਏ। ਹੁਣ ਪੈਰਾਲੀਗਲ ਕੀ ਸੀਗੇ, ਕਈਆਂ ਨੇ ਉਹਨਾਂ ਨੇ ਕੀ ਕਿਹਾ ਕਿ ਫਾਰਮ ਭਰ ਦਿੰਦੇ ਆ ਇੱਧਰ ਉੱਧਰ। ਫੋਰ ਐਗਜ਼ਾਮਪਲ, ਉਹਦੇ ਵਿੱਚ ਖਾਨਾ ਆ ਗਿਆ ਕਿ ਤੁਹਾਡਾ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਤਾਂ ਨਹੀਂ ਤੁਹਾਡਾ ਸੰਬੰਧ, ਉਹਦੇ ਵਿੱਚ ਖਾਨਾ ਆ ਗਿਆ ਕਿ ਤੁਸੀਂ ਕਦੀ ਅਰੈਸਟ ਤਾਂ ਨਹੀਂ ਹੋਏ। ਹੁਣ ਕੀ ਸੀਗਾ ਕਿ ਜਦੋਂ ਤੁਸੀਂ ਅਰੈਸਟ ਦਾ ਲਿਖਦੇ ਆ, ਤੁਹਾਡਾ ਕੇਸ ਕੰਪਲੀਕੇਟ ਹੋ ਜਾਂਦਾ, ਗ੍ਰੀਨ ਕਾਰਡ ਵਾਲਾ ਪੈਰਾਲੀਗਲ ਦੇ ਚੱਕਰਾਂ ਚੋਂ ਬਾਹਰ ਹੋ ਜਾਂਦਾ ਹੈ ਨਾ। ਹੁਣ ਪੈਰਾਲੀਗਲ ਦੀ ਜੇ ਇੰਟਰਵਿਊ ਆ ਜਾਵੇ ਤਾਂ ਬੰਦਾ ਨੂੰ ਤਾਨਾ ਮਾਰੂਗਾ ਕਿ ਯਾਰ ਤੂੰ ਤਾਂ ਇੰਟਰਵਿਊ ਕਰਤੀ, ਉਹਦਾ ਮੇਰੇ ਦੋਸਤ ਦਾ ਤਾਂ ਸਿੱਧੇ ਗ੍ਰੀਨ ਕਾਰਡ ਆ ਗਿਆ।
ਸੋ ਪੈਰਾਲੀਗਲਾਂ ਨੇ ਕੀ ਕੀਤਾ ਕਿ ਇੰਨੀ ਤਾਂ ਇਹਨਾਂ ਦੀ ਸਮਝ ਸੀਗੀ ਨਹੀਂ, ਇਹਨਾਂ ਨੇ ਫਾਰਮ ਜਿਹੜੇ ਭਰਾ ਲਏ, ਇਹਨਾਂ ਨੂੰ ਕੀ ਪਤਾ ਅਸਾਈਲਮ ਦੇ ਵਿੱਚ ਬੰਦੇ ਦਾ ਕੀ ਉਹਦੀ ਡੈਕਲਰੇਸ਼ਨ ਆ, ਕੀ ਉਹਨੇ ਸਹੁੰ ਖਾ ਕੇ ਟੈਸਟੀਫਾਈ ਕੀਤਾ ਕੋਰਟ ਦੇ ਵਿੱਚ। ਸੋ ਹੁਣ ਇਹ ਬੰਦੇ ਨੂੰ ਜਦੋਂ ਇਮੀਗ੍ਰੇਸ਼ਨ ਗ੍ਰੀਨ ਕਾਰਡ ਦੇਖਦੀ ਆ, ਉਹ ਦੇਖਦੀ ਆ ਕਿ ਇਹਨਾਂ ਨੇ ਆਪਣੀ ਪਾਰਟੀ ਦਾ ਤਾਂ ਨਾਮ ਲਿਖਿਆ ਨਹੀਂ ਇੱਥੇ ਕਿ ਕਿਹੜੀ ਸੰਸਥਾ ਦਾ ਉਹ ਆ, ਨਾ ਕਿਸਾਨ ਯੂਨੀਅਨ ਦਾ ਨਾਮ ਆਇਆ, ਨਾ ਪਾਰਟੀ ਦਾ ਨਾਮ ਆਇਆ। ਉੱਥੇ ਲਿਖਿਆ ਕਿ ਮੈਨੂੰ ਪੁਲਿਸ ਨੇ ਚੱਕ ਲਿਆ ਵਾ। ਇੱਥੇ ਜਿਹੜਾ ਗ੍ਰੀਨ ਕਾਰਡ ਆ ਇਹਦੇ ਵਿੱਚ ਕਿੱਦਾਂ ਦਾ ਕੋਈ ਜ਼ਿਕਰ ਹੀ ਨਹੀਂ ਹੈਗਾ। ਤੁਸੀਂ ਹੁਣ ਦੇਖੋ ਕਿ ਜਿਹੜੇ ਬੰਦੇ ਦਾ ਅਸਾਈਲਮ ਲੱਗਾ ਸਿਰਫ ਇਸ ਗੱਲ ਕਰਕੇ ਕਿ ਮੇਰੇ ਹੱਕਾਂ ਦੀ ਮੰਗ ਆ ਜਾਂ ਉਹ ਆ, ਉਸ ਬੇਸ ਤੇ ਉਹਨੇ ਅਸਾਈਲਮ ਲੈ ਲਿਆ। ਉਹਦੀ ਪੈਰਾਲੀਗਲ ਨੇ ਤਾਂ ਉਹਦਾ ਪ੍ਰੈਜ਼ੈਂਟ ਇਹ ਕੀਤਾ ਕਿ ਇਹ ਮੈਂਬਰ ਹੀ ਨਹੀਂ ਹੈਗਾ ਕਿਸੇ ਚੀਜ਼ ਦਾ, ਇਹਨੂੰ ਪੁਲਿਸ ਨਾਲ ਦਾ ਕੋਈ ਹੋਇਆ ਨਹੀਂ। ਉਹ ਵੀ ਉਹਨੇ ਸਾਈਨ ਕੀਤੇ ਪਏ ਆ ਸਹੁੰ ਖਾ ਕੇ, ਅਸਾਈਲਮ ਵੀ ਸਾਈਨ ਕੀਤੇ ਹੋਇਆ। ਇਹ ਦੋ ਚੀਜ਼ਾਂ ਆ ਗਈਆਂ ਕੰਟਰਾਡਿਕਟਰੀ। ਮੇਨ ਚੀਜ਼ ਜਿਹੜੀ ਇਹਦੇ ਵਿੱਚ ਆ ਗਈ ਕਿ ਪੈਰਾਲੀਗਲ ਹੁਣ ਜਾ ਨਹੀਂ ਸਕਦਾ ਉਹਨਾਂ ਦੇ ਨਾਲ ਇੰਟਰਵਿਊ ਦੇ ਵਿੱਚ, ਜਾਂ ਕਈ ਵਾਰੀ ਵੈਸੇ ਇੰਟਰਪ੍ਰੇਟਰ ਬਣ ਕੇ ਜਿਹੜਾ ਟਰਾਂਸਲੇਟਰ ਜਿਹਾ ਬਣ ਕੇ ਨਾਲ ਜਿਹੜਾ ਚੱਲ ਜਾਂਦੇ ਆ, ਉੱਥੇ ਜਾ ਕੇ ਕੋਈ ਲੀਗਲ ਆਰਗੂਮੈਂਟ ਵਗੈਰਾ ਦੀ ਸਮਝ ਨਹੀਂ ਲੱਗਦੀ ਤੇ ਬੰਦੇ ਨੂੰ ਜਿਹੜਾ ਫਸਾ ਦਿੰਦੇ ਵਿੱਚ ਉੱਥੇ ਜਾ ਕੇ। ਸੋ ਕੀ ਹੋਇਆ ਕਿ ਉਹਨਾਂ ਨੇ ਐਪਲੀਕੇਸ਼ਨ ਜਦੋਂ ਮੈਚ ਕੀਤੀਆਂ ਤੇ ਉਹਨਾਂ ਨੇ ਦੇਖਿਆ ਕਿ ਇਹ ਤਾਂ ਅਸਾਈਲਮ ਦੇ ਵਿੱਚ ਕੁਝ ਹੋਰ ਕਹਿ ਰਹੇ ਆ, ਇਹ ਆਪਣਾ ਜਿਹੜਾ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਹੈ ਇਹਦੇ ਵਿੱਚ ਕੁਝ ਹੋਰ ਕਹਿ ਰਹੇ ਆ। ਠੀਕ ਹੈ, ਸੋ ਗੱਲ ਕੀ ਸੀਗੀ 150 500 ਬਚਾਉਣ ਨੂੰ ਪੈਰਾਲੀਗਲ ਨੇ ਜਿਹੜਾ ਸੀਗਾ, ਪੈਰਾਲੀਗਲ ਦੇ ਪ੍ਰੋਫੈਸ਼ਨ ਸੀਗੇ ਐਡੀ ਅਗਾਂਹਵਧੂ ਜਿਹੜੀ ਸੋਚ ਨਹੀਂ ਦੇਖੀ ਹੈ ਨਾ। ਜਿੱਦਾਂ ਆਪਾਂ ਦੱਸਿਆ ਕਿ ਡੀਐਮਵੀ ਟਰੱਕ ਵਾਲੀ ਜਿਹੜੀ ਐਪਲੀਕੇਸ਼ਨ ਉਹ 'ਚ ਨਹੀਂ ਦੇਖਿਆ, ਠੀਕ ਆ, ਕਿ ਉਹਦੇ ਵਿੱਚ ਕੁਝ ਹੋਰ ਲਿਖਿਆ ਪਿਆ। ਇਮੀਗ੍ਰੇਸ਼ਨ ਕੋਰਟ 'ਚ ਕਹਿ ਰਿਹਾ ਕਿ ਮੇਰੇ ਸਿਰ ਦੁਖਦਾ, ਚੱਕਰ ਆਉਂਦੇ ਆ। ਡੀਐਮਵੀ ਦੀ ਐਪਲੀਕੇਸ਼ਨ 'ਚ ਏਦਾਂ ਦਾ ਕੁਝ ਲਿਖਿਆ ਨਹੀਂ। ਉਹਨਾਂ ਨੇ ਵੀ ਸਹੁੰ ਖਾ ਕੇ ਪੁੱਛਿਆ ਹੋਇਆ ਕਿ ਭਾਈ ਤੇਰੇ ਕੋਈ ਹੈਡ ਇੰਜਰੀ ਤਾਂ ਨਹੀਂ ਕਦੀ ਹੋਈ ਸੀਗੀ, ਕੁਝ ਹੋਇਆ ਨਹੀਂ ਸੀਗਾ। ਸੋ ਇਹ ਚੀਜ਼ਾਂ ਹੁਣ ਕੀ ਸੀਗੀਆਂ ਕਿ ਤੁਸੀਂ ਦੇਖੋਗੇ ਕਿ ਇਹਨਾਂ ਨੇ ਜਿਹੜਾ ਇੰਟਰਨੈਟ ਤੇ ਵੀ ਕਾਫੀ ਹੁਣ ਅੱਜ ਕੱਲ੍ਹ ਪਪੂਲਰ, ਉਹ ਕਹਿੰਦੇ ਕਿ ਜਿਹੜੇ ਗਵਰਨਮੈਂਟ ਦੇ ਸਿਸਟਮਸ ਆ ਅੱਜ ਕੱਲ੍ਹ ਆਪਸ 'ਚ ਕਨੈਕਟਡ ਨਹੀਂ ਸੀਗੇ, ਤੇ ਜਿਹੜੀ ਮੇਨ ਹੁਣ ਇਹਨਾਂ ਦੀ ਸਰਕਾਰ ਉਹ ਕਹਿ ਰਹੀ ਹੈ ਕਿ ਸਿਸਟਮ ਆਪਸ ਦੇ ਵਿੱਚ ਕਮਿਊਨੀਕੇਟ ਕਰਨੇ ਚਾਹੀਦੇ ਆ, ਕਨੈਕਟ ਕਰਨੇ ਚਾਹੀਦੇ ਆ। ਤਾਂ ਹੀ ਆਈਆਰਐਸ ਤੇ ਆਈਸ ਦਾ ਚੱਲ ਰਿਹਾ ਕੰਮ, ਆਈਆਰਐਸ ਦਾ, ਆਈਸ ਦਾ, ਹੋਰ ਸਾਰੇ ਮੈਡੀਕਲ ਡਾਕਟਰਾਂ ਦੇ ਸਿਸਟਮ, ਈਵਨ ਜਿਹੜੇ ਵੱਡੇ ਲੈਵਲ ਤੇ ਵੀ ਜਿਹੜੇ ਟੈਕ ਐਂਟਰਪ੍ਰੈਨਿਓਰ ਵੀ ਜਿਹੜੇ ਇਲਨ ਮਸਕ ਵਗੈਰਾ ਵੀ, ਉਹ ਵੀ ਤੁਸੀਂ ਦੇਖੋ ਕਿ ਸਾਰਾ ਜ਼ੋਰ ਉਹਨਾਂ ਦਾ ਇਹੀ ਹੈ ਕਿ ਆਪਾਂ ਟੈਕ ਸਪੋਰਟ ਪ੍ਰੋਵਾਈਡ ਕਰਨੀ ਹੈ ਸਰਕਾਰ ਨੂੰ। ਬੇਸਿਕਲੀ ਕੀ ਹੈ ਕਿ ਕੰਪਿਊਟਰ ਸਿਸਟਮ ਬੜੇ ਆਊਟਡੇਟਡ ਜਿਹੜੇ ਸੀਗੇ। ਤੇ ਦੂਸਰੀ ਚੀਜ਼ ਕੀ ਹੈ ਕਿ ਹੁਣ ਜਿਹੜੀ AI ਹੈਗੀ ਆ ਉਹ ਐਡੀ ਸਪੀਡ ਨਾਲ ਜਿਹੜੀ ਇਵੋਲਵ ਕਰ ਰਹੀ ਆ, ਮਤਲਬ ਉਹਦੇ ਲਈ ਬੜਾ ਜਿਹੜਾ ਈਜ਼ੀ ਹੈਗਾ। ਠੀਕ ਹੈ, ਕਿ ਮਤਲਬ ਉਹਦਾ ਡਾਕੂਮੈਂਟ ਤੁਸੀਂ ਥਰੋ ਕਰ ਦੋ, ਉਹਨੂੰ ਕਹਿ ਦੋ ਕਿ ਸਮਰਾਈਜ਼ ਕਰੋ, ਲਿੰਕ ਕਰੋ, ਕਿੱਦਾਂ ਕਰੋ, ਜੋ ਮਰਜ਼ੀ ਕਮਾਂਡ ਦੇ ਦਿਓ, ਤੇ ਉਹ ਅਜੇ ਤਾਂ ਮਤਲਬ ਇੰਨੀ ਪ੍ਰਿਮਿਟਿਵ ਸਟੇਜ ਦੇ ਵਿੱਚ ਵੀ AI ਜਿਹੜੀ ਹੁਣ ਕਿ ਡਾਕੂਮੈਂਟ ਡੇਟਾ ਜਿਹੜਾ ਉਹਨੂੰ ਕਿੱਦਾਂ ਇੰਟਰਪ੍ਰੇਟ ਕਰਨਾ ਕਾਫੀ ਜਿਹੜੀ, ਤੇ ਇਹ ਜਿਹੜੇ ਫਰਾਡ ਜਿਹੜੇ ਆ ਡਿਟੈਕਟ ਕਰਨੇ ਹੁਣ ਬੜੇ ਜਿਹੜੇ ਈਜ਼ੀ ਆ। ਤੇ ਇਹ ਜਿਹੜੀ ਹੁਣ ਐਪਲੀਕੇਸ਼ਨ ਇਹਨਾਂ ਨੇ ਪੌਜ਼ ਕੀਤੀਆਂ, ਇੱਕ ਤਾਂ ਇਮੀਗ੍ਰੇਸ਼ਨ ਜੱਜ ਨੇ ਪਹਿਲਾਂ ਵੈਟਿੰਗ ਕਰ ਲਈ, ਹੁਣ ਇਹ ਕਹਿੰਦੇ ਆ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਦੁਬਾਰਾ ਜਿਹੜੀ ਵੈਟਿੰਗ ਕਰਨ, ਦੁਬਾਰਾ ਉਹ ਸਵਾਲ ਜਵਾਬ ਜਿਹੜੇ ਪੁੱਛ ਸਕਦੇ ਆ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਇਹ ਫਰਾਡ ਬੜਾ। ਹੁਣ ਕੀ ਸੀਗਾ ਇਹਦੇ ਵਿੱਚ, ਬਥੇਰੇ ਸਾਰੇ ਜਿਹੜੇ ਲੋਕ, ਠੀਕ ਆ, ਆਪਣੀ ਕਮਿਊਨਿਟੀ ਦੇ ਵੀ, ਉਹ ਕੀ ਸੀਗਾ ਕਿ ਆਪਣੀ ਕੰਟਰੀ ਦੇ ਵਿੱਚ ਵਿਜ਼ਿਟ ਕਰਨ ਚੱਲ ਜਾਂਦੇ ਆ। ਠੀਕ ਆ, ਕਈਆਂ ਨੇ ਤਾਂ ਵਿਆਹ ਵੀ ਕਰਾਏ ਹੋਏ ਆ, ਨਿਆਣੇ ਵੀ ਉਹਨਾਂ ਦੇ ਹੈਗੇ ਆ, ਜੇ ਉਹਨਾਂ ਦੀ ਗ੍ਰੀਨ ਕਾਰਡ ਐਪਲੀਕੇਸ਼ਨਾਂ ਪੈਂਡਿੰਗ ਆ ਅਸਾਈਲਮ ਵਾਲਿਆਂ ਦੀਆਂ। ਹਾਂਜੀ, ਇਹ ਜਿਹੜੀ ਚੀਜ਼ ਸੀਗੀ ਇਹਨੂੰ ਘਰ ਦੇ ਵੀ ਉਹਨਾਂ ਦੇ ਇਨਕਰੇਜ ਕਰਦੇ ਆ ਉਧਰੋਂ ਦੀ। ਠੀਕ ਆ, ਤੇ ਕਹਿ ਲਓ ਤੁਸੀਂ ਟੋਟਲ ਜਿਹੜਾ ਮਜ਼ਾਕ ਬਣਾਤਾ ਸਿਸਟਮ ਦਾ, ਡਿਸਰਿਗਾਰਡ ਕਰਤਾ ਕਿ ਨਹੀਂ ਕੋਈ ਚੱਕਰ ਨਹੀਂ। ਨੇਪਾਲ ਵੱਲ ਦੀ ਰਾਹੀਂ ਜਿਹੜਾ ਚੱਲ ਗਿਆ। ਹੁਣ ਕੀ ਸੀਗਾ ਕਿ ਇਮੀਗ੍ਰੇਸ਼ਨ ਵਾਲੇ ਦੇਖਦੇ ਆ ਕਿ ਨੇਪਾਲ ਕੰਟਰੀਜ਼ ਟਰੈਵਲਡ ਕਿਹੜੀਆਂ ਪਿਛਲੀਆਂ, ਜਦੋਂ ਕਿ ਨੇਪਾਲ ਰਾਹੀਂ ਗਿਆ, ਤੇ ਨੇਪਾਲ ਕਿਹੜਾ ਹੁਣ ਯਾਰ ਏਦਾਂ ਦੀ ਕੋਈ ਟੂਰਿਸਟ ਡੈਸਟੀਨੇਸ਼ਨ ਹੈਗੀ ਕਿ ਸਾਰੀਆਂ ਕੰਟਰੀਆਂ ਛੱਡ ਕੇ, ਹਵਾਈ ਛੱਡ ਕੇ, ਮੈਕਸੀਕੋ ਛੱਡ ਕੇ, ਸਾਊਥ ਅਮਰੀਕਾ ਛੱਡ ਕੇ, ਵਿੱਚ ਯੂਰਪ ਲੱਗਦਾ ਉਹ ਛੱਡ ਕੇ ਸਾਰਾ, ਜਾਂ ਏਸ਼ੀਆ ਛੱਡ ਕੇ, ਤੇ ਬੰਦਾ ਕਵੇ ਸਾਰੇ ਪੰਜਾਬੀ ਨੇਪਾਲ ਹੀ ਘੁੰਮਣ ਜਾ ਰਹੇ ਆ। ਚੱਕਰ ਕੀ। ਤੇ ਹੁਣ ਇਹ ਆ ਕਿ ਠੱਲ ਪਾਵੇ ਤਾਂ ਕੌਣ ਪਾਵੇ, ਠੀਕ ਆ, ਰੁਕੇ ਤਾਂ ਕੌਣ ਰੁਕੇ। ਉਹ ਕਹਿੰਦਾ ਲੈ ਮੇਰਾ ਦੋਸਤ ਵੀ ਗਿਆ ਸੀ, ਮੈਂ ਵੀ ਜਾਊਂਗਾ, ਮੈਂ ਕਿਉਂ ਪਿੱਛੇ ਹਟਾਂ। ਰੁਕੇ ਤਾਂ ਹੁਣ ਕੌਣ ਰੁਕੇ, ਸਾਰਿਆਂ ਨੇ ਧਿਆ ਹੀ ਲਿਆ ਲੋਕਾਂ ਨੇ ਕਿ ਬਾਈ ਕਦੋਂ ਟਰੈਵਲ ਡਾਕੂਮੈਂਟ ਆਇਆ, ਕਦੋਂ ਮੈਂ ਮੋਸ਼ਨ ਟੂ ਐਡਵਾਂਸ ਕਰਾਂ, ਕਦੋਂ ਮੈਂ ਨੇਪਾਲ ਘੁੰਮਣ ਜਾਵਾਂ। ਸੋ ਹੁਣ ਇਹ ਜਿਹੜਾ ਫਰੂਡ ਜਿਹੜਾ ਹੈਗਾ, ਮਤਲਬ ਇਹ ਕੀ ਸੀਗਾ ਕਿ ਇਮੀਗ੍ਰੇਸ਼ਨ ਆਫਿਸਰਸ ਨੂੰ, ਆਈਸ ਵਾਲਿਆਂ ਨੂੰ, ਉਹਨਾਂ ਨੂੰ ਸਾਰਿਆਂ ਨੂੰ ਇਹ ਆਲਰੇਡੀ ਚੀਜ਼ਾਂ ਜਿਹੜੀਆਂ ਪਤਾ ਸੀਗੀਆਂ। ਲੋਕੀ ਵੀ ਨਹੀਂ ਠੱਲ ਪਾ ਰਹੇ ਸੀਗੇ, ਉਹ ਵੀ ਕਹਿੰਦੇ ਲੈ ਕੁਛ ਨਹੀਂ ਹੋਣਾ, ਛੱਡੋ ਦੇਖੀ ਜਾਊਗੀ। ਠੀਕ ਆ, ਕਈਆਂ ਨੇ ਇਹ ਵਾਲੀ ਖਬਰ ਨੂੰ ਸੁਣ ਕੇ ਵੀ ਕਹਿਣਾ ਕੋਈ ਨਹੀਂ, ਦੇਖੋ ਛੱਡੋ ਦੇਖੀ ਜਾਊਗੀ। ਉਹਨਾਂ ਨੇ ਅਜੇ ਅਨਾਉਂਸ ਕੀਤਾ ਵਾ, ਕੱਲ ਨੂੰ ਤੁਹਾਡੇ ਮੂਹਰੇ ਆਪਾਂ ਇਹੀ ਖਬਰ ਕਰ ਰਹੇ ਹੋਣਾ ਕਿ ਬਾਈ ਏਦਾਂ ਹੋ ਗਿਆ। ਠੀਕ ਆ, ਹਾਂਜੀ, ਤੇ ਤੁਸੀਂ ਆਪ ਸਮਝਦਾਰ ਆ। ਠੀਕ ਆ, ਭੀੜ ਦੇ ਪਿੱਛੇ ਨਾ ਲੱਗਿਆ ਕਰੋ, ਆਪਣੀ ਸਤਰਕੀ ਨਾਲ ਜਿਹੜੇ ਫੈਸਲੇ ਲਓ। ਠੀਕ ਆ, ਕੀ ਤੁਸੀਂ ਕੋਰਟ ਦੇ ਵਿੱਚ ਕਹਿ ਰਹੇ ਆ, ਕੀ ਤੁਹਾਡਾ ਜਿਹੜਾ ਕੇਸ ਆ, ਤੇ ਲਾਅ ਰੈਗੂਲੇਸ਼ਨ 'ਚ ਅਗਲੇ, ਹੁਣ ਮੈਂ ਕਿਹਾ ਇਹਦੇ ਵਿੱਚ
ਇਹਦੇ ਵਿੱਚ ਕਿਹਨੂੰ ਦੋ ਰਾਏ ਹੈਗੀ? ਮੈਂ ਕਿਹਾ ਕਿ ਉਹ ਕਿਸੇ ਨੂੰ ਭੁਲੇਖਾ ਅਜੇ ਵੀ ਕਿ ਉਹ ਬਹਾਨਾ ਲੱਭ ਰਹੇ ਆ ਉਹ ਕਰਨ ਦਾ। ਗ੍ਰੀਨ ਕਾਰਡ ਹੋਲਡਰ ਇਹਨੂੰ ਚੈਲੰਜ ਕਰ ਰਿਹਾ। ਮੈਂ ਕਿਹਾ ਹੁਣ ਆਂਦੇ ਇਹਨੂੰ ਫੜ ਲਿਆ ਉਹਨਾਂ ਨੇ ਬਾਰਡਰ ਤੇ, ਕਿੱਥੇ ਗਿਆ ਸੀ, ਕੀ ਕਰਨ ਆਇਆ ਸੀਗਾ, ਰਾਈਟ? ਇਹ ਚੀਜ਼ਾਂ ਤੋਂ ਪਲੀਜ਼ ਬਚੋ, ਅਜੇ ਉਹ ਬਾਹੂਬਲੀ ਨਹੀਂ ਕਿਸੇ ਨੇ ਬਣਨਾ, ਠੀਕ ਆ? ਅਜੇ ਤਾਂ ਉਹ ਬਣੇ ਨੇ ਬਾਹੂਬਲੀ ਬਣੇ ਆ, ਉਹ ਗਾਣੇ ਗੂਣੇ ਤੁਹਾਨੂੰ ਪਤਾ ਉਹ ਤਾਂ। ਮੈਂ ਕਿਹਾ ਆਪ ਨਾ ਇਹ ਲੋਕਾਂ ਨੂੰ ਜਿਹੜੇ ਅੰਦਰ ਆਉਂਦੇ ਨੇ। ਨਹੀਂ ਹੁਣ ਤਾਂ ਉੱਥੇ ਤੁਸੀਂ ਦੇਖੋ CBP ਦਾ ਜਿਹੜਾ ਵੀ ਅਫਸਰ ਉਹ ਆਪਣੇ ਆਪ ਨੂੰ ਟਰੰਪ ਹੀ ਸਮਝਦਾ। ਹਾਂ, ਨੇਪਾਲ ਦੇ ਵਿੱਚ, ਮੈਂ ਕਿਹਾ ਨੇਪਾਲ ਦੇ ਵਿੱਚ ਪੰਜਾਬੀਆਂ ਦਾ ਜ਼ਿਆਦਾ ਪਿਆਰ ਪੈ ਗਿਆ, ਨੇਪਾਲ ਜਾਣ ਲੱਗ ਪਏ ਸਾਰੇ ਟੂਰਿਜ਼ਮ, ਕੀ ਅਮਰੀਕਾ ਤੋਂ ਬਾਅਦ ਸਿੱਧਾ ਹੀ ਨੇਪਾਲ। ਅੱਛਾ, ਪਰ ਇਹ ਰਿਪੋਰਟਾਂ ਵੀ ਆ ਰਹੀਆਂ ਵੀ ਨੇਪਾਲ ਵਾਲੇ ਹੁਣ ਡੱਕੀ ਵੀ ਜਾਂਦੇ ਆ। ਰਿਪੋਰਟਾਂ ਜਿੱਦਣ ਪਹਿਲੀ ਵਾਰੀ ਆਪਾਂ ਇੱਥੇ ਕੀਤਾ ਸੀ ਨਾ, ਉਦੋਂ ਰਿਪੋਰਟਾਂ ਦਾ ਯੂਜ਼ ਆਪਣੇ ਆਡੀਅנס ਤੋਂ ਹੀ ਆਉਂਦੀਆਂ ਕਿੱਦਾਂ। ਹਾਂਜੀ, ਉਹਦੇ ਵਿੱਚ ਵੀ ਉਦੋਂ ਹੀ ਸੀਗਾ ਕਿ ਮੇਰੇ ਮਗਰ ਪਏ ਸੀਗੇ ਜਦੋਂ ਕਿ ਲੈ ਇਹ ਵਕੀਲ ਡਰਾਉਂਦਾ ਵਾ, ਏਦਾਂ ਕਰਦਾ ਉਦਾਂ ਕਰਾਂਦਾ। ਇੱਕ ਤਾਂ ਪਤੰਦਰ ਦਾ ਕਹੀ ਜਾਂਦਾ ਸੀ ਵਕੀਲ ਕਿ ਇਹਨੂੰ ਆਪਣੇ ਅੱਖਰ ਵਾਪਸ ਲੈਣੇ ਪੈਣੇ ਆ। ਮੈਂ ਕਿਹਾ ਅੱਜ ਦੀ ਡੇਟ 'ਚ ਇਹ ਆ, ਮੈਂ ਕਿਹਾ ਮੈਂ ਤਾਂ ਹੁਣ ਆਪਣੇ ਅੱਖਰ ਮੇਰੇ ਵਾਪਸ ਵਾਲੇ ਨਹੀਂ ਹੋਏ, ਪਰ ਤੁਹਾਡੇ ਅੱਖਰ ਨਹੀਂ ਵਾਪਸ ਗਏ ਕਿ ਕਿੱਦਾਂ ਜਿਹੜੇ ਬੋਲਦੇ ਸੀਗੇ। ਤੇ ਹੁਣ ਚੀਜ਼ ਇਹ ਹੈ ਕਿ ਇੱਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਜਾ ਰਹੀਆਂ ਹੋਰ ਇਹ ਜਾਣੀਆਂ ਵਾ, ਤੇ ਪਰਪਸ ਇਹਦਾ ਇਹੀ ਹੈ ਕਿ ਦੇਖੋ ਇਹਦੇ ਵਿੱਚ ਸਾਰੀ ਕਮਿਊਨਿਟੀ ਨੂੰ ਜਿਹੜਾ ਸਮਝਦਾਰ ਜਿਹੜਾ ਹੋਣਾ ਪੈਣਾ, ਠੀਕ ਆ? ਤੇ ਸਾਰੀ ਕਮਿਊਨਿਟੀ ਨੂੰ ਇਹਦੇ ਵਿੱਚ ਜਿਹੜਾ ਇਵੋਲਵ ਕਰਨਾ ਜਿਹੜਾ ਪੈਣਾ, ਨਹੀਂ ਕਰੂਗੇ ਤਾਂ ਸਾਰਿਆਂ ਨੂੰ ਖਮਿਆਜਾ ਵੀ ਜਿਹੜਾ ਭੁਗਤਣਾ ਪੈਣਾ, ਸਿੱਧੀ ਜੀ ਗੱਲ ਆ। ਹੁਣ ਦੇਖੋ ਵੀ ਹੁਣ ਜਿੱਦਾਂ ਤੁਸੀਂ ਦੱਸਦੇ ਆ ਵੀ ਅੰਦਰ ਜਿਹੜੀ ਗੱਲ ਕੁੰਡੀ ਜਿਹੜੀ ਇਸ ਤਰੀਕੇ ਦੇ ਵਿੱਚ ਜਿਹੜੀ ਉਹ ਫਸਦੀ ਆ ਵੀ ਅਸਾਈਲਮ ਦੀ ਐਪਲੀਕੇਸ਼ਨ ਤੁਸੀਂ ਹੋਰ ਕਿਹਾ, ਜਦੋਂ 485 ਐਡਜਸਟਮੈਂਟ ਆਫ ਸਟੇਟਸ ਭਰ ਰਹੇ ਆ ਉਦੋਂ ਤੁਸੀਂ ਕੁਝ ਹੋਰ ਕਹਿਤਾ, ਤੇ ਹੁਣ ਉਹਦੇ ਚੱਕਰ 'ਚ ਜਿੰਨਿਆਂ ਕੁ ਨੇ ਉਹ ਕੀਤਾ, ਜਿਹੜੇ ਵਿਚਾਰੇ ਸਹੀ ਵੀ ਜਿਨ੍ਹਾਂ ਨੇ ਦੋਨੋਂ ਪਾਸੇ ਵੀ ਸਹੀ ਭਰਿਆ ਉਹ ਵੀ ਵਿਚਾਰੇ ਫਸ ਗਏ। ਬੰਦਾ ਇੰਨੀ ਮੁਸ਼ੱਕਤ ਦੇ ਨਾਲ ਅਸਾਈਲਮ ਦਾ ਪਾਸ ਕਰਾਉਂਦਾ ਆ, ਜੋ ਵੀ ਆ ਇੰਨੇ ਕਈਆਂ ਨੂੰ ਤਾਂ ਸਿਸਟਮ 'ਚ ਰਗੜਦਿਆਂ ਨੂੰ ਕਈ ਸਾਲ ਦਹਾਕੇ ਲੰਘ ਜਾਂਦੇ ਆ। ਉਹਨਾਂ ਦੀ ਮਸਾਂ ਵਿਚਾਰਿਆਂ ਦੀ ਕਿਤੇ ਵਾਰੀ ਆਉਂਦੀ ਆ ਵੀ ਹਾਂ ਹੁਣ ਆਪਾਂ ਇੱਕ ਪਾਥਵੇ ਸਾਡਾ ਲਈ ਬਣਿਆ ਆ ਵੀ ਗ੍ਰੀਨ ਕਾਰਡ ਹੋਵਾਂਗੇ, ਸਿਟੀਜ਼ਨ ਬਣਾਂਗੇ, ਜਾਂ ਜਿੱਦਾਂ ਵੀ ਜੋ ਵੀ ਸੋਚਦੇ ਆ ਵੀ ਉਹਨਾਂ ਸਾਰਿਆਂ ਦੀ ਹੁਣ ਇਹ ਜਿਹੜੀ ਟੈਂਪਰੇਰੀ ਰੋਕ ਦੇ ਨਾਲ ਉਹਨਾਂ ਨੂੰ ਸਿਸਟਮ ਦੇ ਵਿੱਚ ਹੋਰ ਪਿਸਣਾ ਪੈਣਾ ਆ, ਹੋਰ ਉਨੀ ਜ਼ਿਆਦਾ ਜਿਹੜੀ ਵੇਟ ਆ ਉਹ ਕਰਨੀ ਪੈਣੀ ਆ। ਕੁਛ ਕੁ ਦੀਆਂ ਜਿਹੜੀਆਂ ਖਰਾਬੀਆਂ ਬਹੁਤਿਆਂ ਦੇ ਲਈ ਜਿਹੜਾ ਉਹ ਨੁਕਸਾਨ ਕਰ ਜਾਂਦੀਆਂ। ਸੋ ਇਹ ਖਬਰ ਦੇ ਵਿੱਚ ਇਹ ਤੱਥਸਾਰ ਜਿਹੜਾ ਕਿਤੇ ਨਾ ਕਿਤੇ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਹੈਗਾ ਆ। ਪਰ ਅਟਾਰਨੀ ਕਹਿਣਾ ਜੀ ਚਲੋ ਧੱਕਾ ਵਿਚਾਰਿਆਂ ਦੇ ਨਾਲ ਜਿਹੜਾ ਉਹ ਹੋ ਗਿਆ, ਇਹ ਗੱਲ ਇਹ ਤਾਂ ਮੰਨਣਾ ਹੀ ਪੈਣਾ ਵੀ ਉਹਨਾਂ ਲੋਕਾਂ ਦੇ ਨਾਲ ਧੱਕਾ ਹੈ ਜਿਹੜਾ ਸਭ ਕੁਝ ਸਹੀ ਵੀ ਕਰ ਰਹੇ ਸੀ, ਉਹ ਵੀ ਵਿਚਾਰੇ ਆਟੇ ਦੇ ਨਾਲ ਘੁਣ ਵਾਂਗੂ ਪਿਸ ਰਹੇ ਨੇ ਹੁਣ ਜੀ। ਸਟੂਡੈਂਟਸ ਦੀ ਹੁਣ ਗੱਲ ਕਰਦੇ ਆ। ਹੁਣ ਦੇਖੋ ਉੱਦਾਂ ਦਾ ਅਮਰੀਕਾ ਦਾ ਸੰਵਿਧਾਨ ਅਟਾਰਨੀ ਕਹਿਣਾ ਜੀ ਇਹ ਕਹਿੰਦਾ ਵੀ ਜੇ ਤੁਸੀਂ ਅਮਰੀਕਾ ਦੀ ਇੱਥੇ ਲੈਂਡ ਦੇ ਉੱਤੇ ਆ, ਧਰਤੀ ਦੇ ਉੱਤੇ ਆ, ਤੁਸੀਂ ਪ੍ਰੋਟੈਸਟ ਕਰ ਸਕਦੇ ਇਰਰਿਸਪੈਕਟਿਵ ਤੁਹਾਡਾ ਇਮੀਗ੍ਰੇਸ਼ਨ ਦਾ ਸਟੇਟਸ ਕੀ ਆ, ਇਹ ਸੰਵਿਧਾਨ ਕਹਿੰਦਾ। ਪਰ ਇਸ ਟਾਈਮ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਭਾਈ ਜੇ ਤੁਸੀਂ ਸਟੂਡੈਂਟ ਵੀਜ਼ੇ ਤੇ ਆਏ ਆ, ਕਹਿੰਦੇ ਪੜ੍ਹਾਈ ਕਰੋ, ਤੁਸੀਂ ਕਿਹੜੇ ਐਕਟਿਵਿਜ਼ਮ 'ਚ ਪਏ ਆ। 300 ਤੋਂ ਵੱਧ ਫੋਰਨ ਸਟੂਡੈਂਟ ਦਾ ਜਿਹੜਾ ਵੀਜ਼ਾ ਰਿਜੈਕਟ ਕਰਤਾ। ਇੱਥੋਂ ਤੱਕ ਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਸੀ, ਜਿਹੜਾ ਖਲੀਲ ਦਾ ਰੌਲਾ ਸਭ ਤੋਂ ਜ਼ਿਆਦਾ ਪਿਆ ਆ, ਵੀ ਉਹਦਾ ਵੀ ਗ੍ਰੀਨ ਕਾਰਡ ਵਾਪਸ ਲੈਣ ਨੂੰ ਜਿਹੜਾ ਕੇਸ ਆ ਉਹ ਚੱਲ ਰਿਹਾ ਆ। ਸੋ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਸਰਕਾਰ ਦੀ ਜਿਹੜੀ ਬੜੀ ਸਖਤ ਸ਼ਬਦਾਂ ਦੇ ਵਿੱਚ ਸਟੂਡੈਂਟ ਹੋਲਡਰਸ ਨੂੰ, ਸਟੂਡੈਂਟ ਵੀਜ਼ਾ ਹੋਲਡਰਸ ਨੂੰ ਇੱਕ ਹਿਸਾਬ ਦੇ ਨਾਲ ਹਦਾਇਤ ਆ, ਨਸੀਹਤ ਆ ਵੀ ਸਿਰ ਸਿੱਟ ਕੇ ਪੜ੍ਹੀ ਜਾਓ, ਪ੍ਰੋਟੈਸਟ ਵਾਲੇ ਪਾਸੇ ਨੂੰ ਨਾ ਜਾਇਓ। ਜੀ, ਸੋ ਅਗੇਨ ਠੀਕ ਆ, ਤੁਹਾਡੇ ਤੋਂ ਮੈਂ ਕਦੀ ਸ਼ਾਈ ਨਹੀਂ ਹੋਇਆ, ਤੁਹਾਡੇ ਨਾਲ ਸਿੱਧੇ ਜਿਹੜਾ ਸੀਗਾ ਓਪਨਲੀ ਹਮੇਸ਼ਾ ਗੱਲ ਕੀਤੀ ਆ। ਤੇ ਇੱਕ ਕਿਸੇ ਵਕੀਲ ਨੇ ਜਿਹੜਾ ਸੀਗਾ ਆਪਣੇ ਵਾਲਾ ਕਲਿੱਪ ਜਿਹੜਾ ਸੀਗਾ ਨਾ ਕਿ ਇਹਨੇ ਟਰੰਪ ਨੂੰ ਵੋਟ ਪਾਈ ਆ, ਉਹ ਹੋਰ ਵਕੀਲਾਂ ਦੇ ਗਰੁੱਪ 'ਚ ਪੋਸਟ ਕਰਤਾ। ਅੱਛਾ, ਥੱਲੇ ਸੁੱਟਣ ਨੂੰ ਸਾਨੂੰ ਫੇਕੀ ਜਿਹਨੂੰ ਮਰਜ਼ੀ ਵੋਟ ਪਾ ਸਕਦੇ ਆ, ਲੈ ਇਹ ਕਿਹੜੀ ਗੱਲ ਆ ਸਾੜਾ, ਠੀਕ ਆ। ਤੇ ਇਹ ਪਤਾ ਵੀ ਆ ਲੋਕਾਂ ਨੂੰ ਕਿਹਨੇ ਕੀਤਾ, ਕਿਹੜੇ ਵਕੀਲਾਂ ਦੇ ਇਦਾਂ ਦੇ ਕੰਮ। ਸੋ ਕੀ ਸੀਗਾ ਕਿ ਡੈਮੋਕ੍ਰੇਸੀ ਦੇ ਵਿੱਚ ਕੀ ਹੈਗਾ ਕਿ ਬੰਦਾ ਜਿਹਨੂੰ ਮਰਜ਼ੀ ਵੋਟ ਪਾ ਸਕਦਾ। ਸੋ ਆਪਾਂ ਟਰੰਪ ਸਾਹਿਬ ਨੂੰ ਵੋਟ ਪਾਈ ਸੀ, ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਉਹਨਾਂ ਹਰੇਕ ਚੀਜ਼ ਦੇ ਨਾਲ ਉਹਨਾਂ ਦੇ ਅਗਰੀ ਕਰਦੇ ਆ, ਠੀਕ ਆ। ਸੋ ਸਭ ਤੋਂ ਵੱਡੀ ਜਿਹੜੀ ਚੀਜ਼ ਹੁੰਦੀ ਆ ਡਿਊ ਪ੍ਰੋਸੈਸ, ਕਨਸਟੀਟਿਊਸ਼ਨਲ ਪ੍ਰੋਟੈਕਸ਼ਨਸ। ਜਿੱਥੇ ਗਲਤ ਆ ਉੱਥੇ ਆਪਾਂ ਗਲਤ ਕਹਿਣ ਦਾ ਵੀ ਜੇਰਾ ਜਿਹੜਾ ਰੱਖੀਦਾ। ਸੋ ਇਹ ਨਹੀਂ ਕਿ ਵਿੱਚ ਵਿਚਾਲੇ ਜਿਹੜੀ ਗੱਲ ਰਹਿਣ ਦੇਣੀ ਆ। ਮੇਰੇ ਹਿਸਾਬ ਨਾਲ ਇਹ ਜਿਹੜਾ ਗੋਇੰਗ ਟੂ ਫਾਰ ਹੈਗਾ, ਠੀਕ ਆ। ਇਹ ਜਿਹੜੀ ਚੀਜ਼ ਆ ਸਟੂਡੈਂਟ ਪ੍ਰੋਟੈਸਟਰ ਜਿਹੜੇ ਹੈਗੇ ਆ, ਇਹ ਲਾਅ ਨੂੰ ਬਹੁਤ ਜ਼ਿਆਦਾ ਸਟ੍ਰੈਚ ਕਰਤਾ, ਠੀਕ ਆ। ਤੇ ਈਵਨ ਕਈ ਗ੍ਰੀਨ ਕਾਰਡ ਹੋਲਡਰ ਵਾਲੇ ਵੀ ਟਾਰਗੇਟ ਕੀਤੇ ਆ ਕਿ ਬਹੁਤ ਜ਼ਿਆਦਾ ਦੂਰ ਰਹਿ ਗਏ। ਜੇ ਤਾਂ ਵਾਕਈ ਕੋਈ ਕੰਕਰੀਟ ਸਬੂਤ ਆ ਕਿ ਠੀਕ ਆ ਬੰਦਾ ਉਹਦੇ ਕੋਈ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਕਿਸੇ ਨਾਲ ਲਿੰਕ ਆ, ਫਿਰ ਤਾਂ ਚਲੋ ਠੀਕ ਆ, ਤੁਹਾਡਾ ਬਣਦਾ ਉਹਨੂੰ ਕਰਨਾ। ਜੇ ਤੁਹਾਨੂੰ ਐ ਲੱਗਦਾ ਕਿ ਉਹਦੇ ਤੁਹਾਡੇ ਏਦਾਂ ਦੇ ਅਲਾਇੰਸ ਆ ਕਿ ਤੁਹਾਡੀ ਪਾਲਿਸੀ ਨੂੰ ਖਰਾਬ ਕਰਦੇ ਆ, ਤੇ ਫਿਰ ਤੇ ਬਣਦਾ।
ਪਰ ਜੇ ਇੱਕ ਸਿੰਪਲ ਸਟੂਡੈਂਟ ਆਪਣਾ ਦੱਸ ਰਿਹਾ ਕਿ ਇਹ ਦੋ ਸਾਈਡਾਂ ਜਿਹੜੀਆਂ ਹੈਗੀਆਂ ਉਹਨਾਂ ਚੋਂ ਮੈਂ ਇਹਦੇ ਨਾਲ ਪ੍ਰੋਟੈਸਟ ਕਰਦਾ ਤੇ ਉਹ ਪੀਸਫੁਲ ਪ੍ਰੋਟੈਸਟਰ ਹੈਗਾ, ਉਹਦਾ ਕੋਈ ਰੌਲਾ ਰੱਪੇ ਦੇ ਵਿੱਚ ਨਾਮ ਜਿਹੜਾ ਨਹੀਂ ਆਇਆ, ਠੀਕ ਆ, ਉਹਨੂੰ ਟਾਰਗੇਟ ਜਿਹੜਾ ਨਹੀਂ ਕੀਤਾ ਜਾਣਾ ਚਾਹੀਦਾ, ਠੀਕ ਆ, ਕਿਉਂਕਿ ਫਿਰ ਜਿਹੜਾ ਮੈਸੇਜ ਆ ਨਾ ਉਹ ਇਹ ਚੱਲ ਜਾਂਦਾ ਕਿ ਤੁਸੀਂ ਇੱਕ ਸਮੁਦਾਇ ਦੀ ਸਾਈਡ ਲੈ ਰਹੇ ਆ, ਦੂਜੇ ਨੂੰ ਤੁਸੀਂ ਟੰਗ ਰਹੇ ਆ। ਤੇ ਇਹ ਜਿਹੜੇ ਹੁਣ ਸੀਗੇ ਕਿ ਸਟੂਡੈਂਟ ਦਾ ਐਂਡ ਆਫ ਦਾ ਡੇ ਪੀਸਫੁਲ ਪ੍ਰੋਟੈਸਟ ਜਿਹੜਾ ਸੀਗਾ, ਇੱਕ ਜਿਹੜੀ ਕੁੜੀ ਟਾਰਗੇਟ ਕੀਤੀ ਸੀ ਟਫਟਸ ਯੂਨੀਵਰਸਿਟੀ ਵਾਲੀ ਇਹਨਾਂ ਨੇ, ਜਿਹੜੇ ਹਿਸਾਬ ਨਾਲ ਹਾਂ ਮਤਲਬ ਮੁਸਲਿਮ ਸਟੂਡੈਂਟ ਸੀਗੀ, ਜਿਹੜੇ ਹਿਸਾਬ ਨਾਲ ਉਹਨੂੰ ਪਹਿਲਾਂ ਘੇਰਿਆ ਇਹਨਾਂ ਨੇ, ਪਹਿਲਾਂ ਤਾਂ ਇੰਨੇ ਸਾਰੇ ਬੰਦੇ ਆ ਗਏ, ਠੀਕ ਆ, ਉਹਨੂੰ ਪੈ ਗਏ, ਨਾ ਯੂਨੀਫਾਰਮ ਨਾ ਬੈਜ, ਮਤਲਬ ਜਿਹੜੇ ਹਿਸਾਬ ਨਾਲ ਇਨਵੈਸਟੀਗੇਸ਼ਨ ਸੀਗੀ, ਨਾਟ ਅ ਗੁੱਡ ਸਾਈਨ। ਮਤਲਬ ਕਿ ਆਪਾਂ ਨਹੀਂ ਚਾਹੁੰਦੇ ਕਿ ਯੂਐਸ ਦੀ ਉਦਾਂ ਦੀ ਇਮੇਜ ਜਾਵੇ, ਤੇ ਉਦਾਂ ਦੀ ਇਮੇਜ ਜਿਹੜੀ ਜਾ ਚੁੱਕੀ ਹੈ ਕਾਫੀ, ਜਿਹੜੀ ਕਹਿ ਲਓ ਕਿ ਉਸ ਪੱਖੋਂ ਜਿਹੜੀ ਸੀਗੀ ਫਰੀਡਮਸ ਰਾਈਟਸ, ਉਹਦੇ ਵਿੱਚ ਜਿਹੜੀ ਇਮੇਜ ਖਰਾਬ ਵੀ ਜਿਹੜੀ ਕੰਟਰੀ ਦੀ ਹੋ ਰਹੀ ਆ। ਸੋ ਕਈ ਕੰਮ ਵਧੀਆ ਕਰ ਰਹੇ ਆ, ਕਈ ਕੰਮ ਇਹ ਜਿਹੜੇ ਮਾੜੇ ਕਰ ਰਹੇ ਆ, ਠੀਕ ਆ। ਤੇ ਇਹ ਜਿਹੜਾ ਕੰਮ ਆ ਇਹ ਮੈਂ ਕਹੂੰਗਾ ਕਿ ਮਾੜੇ ਕੰਮਾਂ ਦੇ ਵਿੱਚੋਂ ਦੀ ਆ ਕਿ ਜਿਹੜਾ ਕਿਸੇ ਦੇ ਬੋਲਣ ਤੇ ਜਿਹੜੀ ਪਾਬੰਦੀ ਜਿਹੜੀ ਲਗਾਤੀ, ਤੇ ਪੀਸਫੁਲ ਜੇ ਬੰਦਾ ਸੀਗਾ, ਕਿਉਂਕਿ ਇਹ ਜਿਹੜਾ ਕੰਟਰੀ ਸੀਗਾ ਐਂਡ ਆਫ ਦਾ ਡੇ ਸਟੈਂਡ ਉਸੇ ਚੀਜ਼ ਲਈ ਕਰਦਾ ਕਿ ਫਰੀਡਮਸ ਲਈ। ਇੱਥੇ ਜਿਹੜਾ ਸਭ ਤੋਂ ਮੇਨ ਚੀਜ਼ ਜਿਹੜਾ ਤੁਸੀਂ ਕਹ ਲਓ ਸਭ ਤੋਂ ਬਿਊਟੀ ਇਸ ਕੰਟਰੀ ਦੀ ਉਹੀ ਸੀਗੀ ਕਿ ਬੰਦਾ ਖੁੱਲ ਕੇ ਜਿਹੜੀ ਆਪਣੀ ਗੱਲ ਜਿਹੜੀ ਰੱਖ ਸਕਦਾ। ਤੇ ਐਬਸੈਂਟ ਅਗਰ ਕੋਈ ਵਾਕਈ ਬੰਦਾ ਪੋਲੀਟੀਕਲ ਫਿਗਰ ਆ ਜਾਂ ਉਹਨੇ ਕੋਈ ਬਾਕੀ ਉਹਦੇ ਕੋਈ ਕੁਐਸਚਨੇਬਲ ਕਨੈਕਸ਼ਨ ਹੈਗਾ ਫਿਰ ਤੇ ਠੀਕ ਆ, ਪਰ ਅਗਰ ਅਦਰਵਾਈਜ਼ ਤੁਸੀਂ ਜੇ ਸਿੰਪਲ ਪ੍ਰੋਟੈਸਟ ਨੂੰ ਜਾ ਰਹੇ ਆ ਦੈਟ ਇਜ਼ ਟੇਕਿੰਗ ਇਟ ਟੂ ਫਾਰ। ਉਹ ਤਾਂ ਫਿਰ ਡੈਥ ਆਫ ਡੈਮੋਕ੍ਰੇਸੀ ਵਾਲਾ ਹਿਸਾਬ ਕਿਤਾਬ ਜਿਹੜਾ ਹੋ ਜਾਂਦਾ। ਉਹ ਐਡੀ ਦੂਰ ਜਿਹੜੀ ਹੈ ਸਰਕਾਰ ਨੂੰ ਨਈ ਚੀਜ਼ਾਂ ਜਿਹੜੀਆਂ ਲੈ ਕੇ ਜਾਣੀ ਚਾਹੀਦੀਆਂ। ਆਈ ਡੋਨਟ ਨੋ ਹੁਣ ਕੀ ਉਹਨਾਂ ਦਾ ਜਿਹੜਾ ਸਾਰੀ ਚੀਜ਼ ਦੇ ਪਿੱਛੇ ਬਿਹਾਈਂਡ ਜਿਹੜਾ ਕੌਣ ਹੈਗਾ ਕਿ ਇਹ ਪ੍ਰੋਟੈਸਟਰ ਨੂੰ ਕ੍ਰੈਕ ਡਾਊਨ ਕਰਨਾ ਕੀ ਇਹਦਾ ਸਪਸ਼ਟ ਹੀ ਆ ਵੀ ਇਹ ਜਿਹੜੀ ਇਜ਼ਰਾਈਲੀ ਲੌਬੀ ਆ ਉਹੀ ਹੈ ਇਹਦੇ ਪਿੱਛੇ ਜ਼ਿਆਦਾ। ਤੁਸੀਂ ਦੇਖੋ ਵੀ ਜਿਹੜੀ ਲੌਬੀ ਹੈਗੀ ਆ, ਪਰ ਜਿਹੜਾ ਹੁਣ ਜਿਹੜੀ ਯੂਨੀਵਰਸਿਟੀਜ਼ ਹੈਗੀਆਂ ਮਤਲਬ ਕਿ ਉਹ ਕੋਈ ਬਾਉਂਡ ਥੋੜੇ ਨਾ ਹੈਗੀਆਂ। ਮਤਲਬ ਮੇਨ ਕੀ ਹੈਗਾ ਕਿ ਮਤਲਬ ਫੰਡਿੰਗ ਦਾ ਰੌਲਾ ਪੈ ਗਿਆ, ਫੰਡਿੰਗ ਦਾ ਰੌਲਾ ਪੈ ਗਿਆ ਜੀ, ਬਿਲਕੁਲ ਐਗਜ਼ੈਕਟਲੀ ਮਾਈ ਪੁਆਇੰਟ। ਫਿਰ ਮਤਲਬ ਕਿ ਫਿਰ ਐਂਡ ਆਫ ਦਾ ਡੇ ਫੰਡਿੰਗ ਵਾਲੀ ਜਿਹੜੀ ਗੱਲ ਆ ਗਈ, ਹੋਰ ਮਤਲਬ ਕਿ ਫਿਰ ਤਾਂ ਪੂਰੀ ਜਾਂ ਤਾਂ ਫਿਰ ਪੂਰੀ ਇਨਵੈਸਟੀਗੇਸ਼ਨ ਕਰੋ ਨਾ ਕਿ ਕੌਣ ਆ, ਕਿੱਧਰ ਨੂੰ ਫੰਡਿੰਗ ਆਉਂਦੀ ਆ, ਯੂਨੀਵਰਸਿਟੀਜ਼ ਨੂੰ ਫੰਡ ਕੌਣ ਕਰਦਾ। ਪਰ ਜੇ ਹੁਣ ਯੂਨੀਵਰਸਿਟੀ ਦੇ ਵਿੱਚ ਜਾ ਕੇ ਮੈਂ ਕਿਹਾ ਜੇ ਯੂਨੀਵਰਸਿਟੀਆਂ ਐਡੇ ਟੌਪ ਲੈਵਲ ਦੀ ਯੂਨੀਵਰਸਿਟੀਜ਼ ਜੇ ਏਦਾਂ ਕੰਟਰੋਲ ਹੋ ਸਕਦੀਆਂ ਫੰਡਿੰਗ ਦੇ ਮਸਲੇ ਦੇ ਕਰਕੇ, ਫਿਰ ਯੂਨੀਵਰਸਿਟੀ ਦੀ ਵੀ ਕੋਈ ਸਿੱਖਣ ਪੜ੍ਹਨ ਵਾਲਾ ਅਦਾਰੇ ਤਾਂ ਨਹੀਂ ਰਹਿ ਗਏ ਉਹ। ਫਿਰ ਤਾਂ ਯੂਨੀਵਰਸਿਟੀਜ਼ ਵੀ ਕੁਐਸਚਨ ਦੇ ਵਿੱਚ ਆ ਗਈਆਂ ਕਿ ਜੇ ਮੈਂ ਕਿਹਾ ਯੂਨੀਵਰਸਿਟੀਜ਼ ਹੀ ਰਾਜਕਰਨ ਜੀ ਜਿਹੜੀਆਂ ਸੀਗੀਆਂ, ਤੁਸੀਂ ਦੇਖੋ ਕਿ ਸਿਵਲ ਵਾਰ ਦੇ ਟਾਈਮ ਤੇ ਇਹ ਬਰਕਲੀ ਦੇ ਵਿੱਚ ਕਿੰਨਾ ਜ਼ਿਆਦਾ ਮਤਲਬ ਸਾਰੀ ਕਿੰਨੀਆਂ ਸਟੂਡੈਂਟ ਜਿਹੜੀਆਂ ਮੂਵਮੈਂਟਸ ਜਿਹੜੀਆਂ ਇੱਥੋਂ ਹੀ ਚੱਲੀਆਂ ਸਾਰੀਆਂ। ਪਰ ਜੇ ਤੁਸੀਂ ਹੁਣ ਕਹਿਤਾ, ਜੇ ਤੁਸੀਂ ਮੈਸੇਜ ਦੇਤਾ ਠੀਕ ਆ ਕਿ ਪ੍ਰੋਟੈਸਟ ਨਹੀਂ ਕਰਨਾ, ਪਰ ਉਹ ਹੁਣ ਜਿਹੜਾ ਪ੍ਰੋਟੈਸਟ ਆ ਉਹ ਸਿਰਫ ਇਜ਼ਰਾਈਲ ਪੈਲੇਸਟਾਈਨ ਵਾਲਾ ਮੁੱਦਾ ਥੋੜਾ ਨਾ ਰਹੂਗਾ, ਉਹ ਤਾਂ ਉਤੋਂ ਵੀ ਬਿਯੋਂਡ ਚੱਲ ਗਿਆ ਨੇ ਮੈਸੇਜ। ਉਹ ਤਾਂ ਫਿਰ ਘਰ ਦੇ ਜਿਹੜੇ ਹੈਗੇ ਆ ਹੁਣ ਨਹੀਂ ਜਿਹੜੇ ਦਲੇਰ ਹੈਗੇ, ਉਹ ਤਾਂ ਨਿਆਣਿਆਂ ਨੂੰ ਇਹੀ ਕਹੂਗੇ ਕਿ ਤੁਸੀਂ ਕਿਸੇ ਵੀ ਪ੍ਰੋਟੈਸਟ 'ਚ ਨਹੀਂ ਪਾਰਟਿਸਿਪੇਟ ਕਰਨਾ। ਇਸ ਤੋਂ ਇਲਾਵਾ ਵੀ ਕੋਈ ਹੈਗੇ, ਇਹਦਾ ਮਤਲਬ ਤਾਂ ਇਹੀ ਹੈਗਾ ਕਿ ਫਿਰ ਮੈਸੇਜ ਇਹੀ ਚੱਲਿਆ ਕਿ ਸਟੂਡੈਂਟ ਤੁਸੀਂ ਜਾਓ ਆਪਣਾ ਪੜ੍ਹੋ, ਤੇ ਕੋਈ ਵੀ ਜੇ ਕੈਂਪਸ 'ਚ ਤੁਸੀਂ ਪ੍ਰੋਟੈਸਟ ਕਰਦੇ ਆ ਤੇ 2 ਸਾਲ ਬਾਅਦ 3 ਸਾਲ ਬਾਅਦ 4 ਸਾਲ ਬਾਅਦ ਵੀ ਤੁਹਾਨੂੰ ਟਾਰਗੇਟ ਕੀਤਾ ਜਾ ਸਕਦਾ। ਇਹ ਬੜੀ ਹੈਰਾਨੀ ਦਾ, ਸੌਰੀ ਮੈਂ ਤੁਹਾਡੀ ਗੱਲ ਤੇ ਟੋਕ ਰਿਹਾ, ਵੀ ਜਿਹੜੀ ਧਿਰ ਕਹਿੰਦੀ ਵੀ ਇਨਡੋਕਟ੍ਰੀਨੇਸ਼ਨ ਕਰ ਰਹੇ ਆ, ਵੀ ਤੁਸੀਂ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਵੀ ਸ਼ੀਪਲ ਬਣਾਤਾ, ਵੀ ਪਿੱਛੇ ਜਿਹੜਾ ਉਹ ਲਾ ਰਹੇ ਆ। ਹੁਣ ਜਿਹੜਾ ਲੋਕ ਕਿਸੇ ਨੇ ਮਨ ਦੀ ਭਾਵਨਾ ਵੀ ਮੈਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ, ਮੈਂ ਇਸ ਚੀਜ਼ ਦੇ ਉਲਟ ਜਿਹੜਾ ਉਹ ਜਾਣਾ ਆ, ਤੁਸੀਂ ਉਹਦੇ ਵਿੱਚੋਂ ਪ੍ਰੋਟੈਸਟ ਵਾਲਾ ਕਹਾਣੀ ਕੱਢਤਾ। ਉਹ ਸਾਰੀ ਉਮਰ ਬਾਅਦ ਦੇ ਵਿੱਚ ਜਾ ਕੇ ਕਿੱਦਾਂ ਕਿਸੇ ਚੀਜ਼ ਦੇ ਮੋਹਰੇ ਜਾ ਕੇ ਕੋਈ ਖੜੂਗਾ, ਕੋਈ ਅੜੂਗਾ? ਉਹ ਤਾਂ ਫਿਰ ਕਹਿਣਾ ਵੀ ਨਹੀਂ ਜੀ ਜੋ ਸਿਸਟਮ ਕਰਦਾ ਠੀਕ ਹੀ ਆ। ਇਹ ਜਿਹੜੀ ਇਹੀ ਉਮਰ ਹੁੰਦੀ ਹੈ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਲੋਕਾਂ ਦੇ ਵਿੱਚ ਜਿਹੜਾ ਰਿਬੈਲੀਅਸ ਇੱਕ ਫੇਜ਼ ਜਿਹੜਾ ਆਉਣਾ ਹੁੰਦਾ ਆ। ਤੇ ਜੇ ਉੱਥੇ ਹੀ ਤੁਸੀਂ ਉਹਨੂੰ ਕੱਟ ਕਰ ਦਿੱਤਾ, ਮਾਰ ਦਿੱਤਾ, ਉਦਾਹਰਨ ਜਿੱਦਾਂ ਕਹਿੰਦੇ ਨੇ ਕਾਂ ਮਾਰ ਕੇ ਟੰਗਣ ਵਾਲੀ ਗੱਲ, ਉਹ ਹੁਣ ਟਰੰਪ ਪ੍ਰਸ਼ਾਸਨ ਉਸ ਚੀਜ਼ ਦੇ ਉੱਤੇ ਆਇਆ ਆ। ਅੱਜ ਤਾਂ ਦੇਖੋ ਲੌਬੀ ਚਾਹੇ ਕਿਹਦੀ ਆ, ਅੱਜ ਜਿਹੜੀ ਆ ਵੀ ਹਮਾਸ ਵਾਲਿਆਂ ਦੇ ਉਲਟ ਜਾਂ ਪੈਲਸਤੀਨ ਵਾਲਿਆਂ ਦੇ ਉਲਟਾ, ਕੱਲ ਨੂੰ ਕੀ ਪਤਾ ਵੀ ਜਿਹੜੇ ਇੰਡੀਆ ਦੇ ਉਲਟ ਪ੍ਰੋਟੈਸਟ ਕਰਨ ਵਾਲੇ ਉਹਨਾਂ ਦੇ ਖਿਲਾਫ ਹੋ ਜਾਣ, ਰਸ਼ੀਆ ਦੇ ਉਲਟ ਪ੍ਰੋਟੈਸਟ ਕਰਨ ਵਾਲਿਆਂ ਦੇ ਖਿਲਾਫ ਹੋ ਜਾਣ, ਚਾਈਨਾ ਦੇ ਉਲਟ ਪ੍ਰੋਟੈਸਟ ਕਰਨ ਵਾਲਿਆਂ ਦੇ ਹੋ ਜਾਣ। ਪਾਲਿਸੀ ਤਾਂ ਫਿਰ ਸਰਕਾਰ ਦੀ ਕਿਸੇ ਵੀ ਟਾਈਮ ਬਦਲ ਸਕਦੀ ਨਾ, ਵੀ ਹੱਥ ਕਿਹਦੇ ਨਾਲ ਜਿਹੜੇ ਕਿੱਦਾਂ ਮਿਲਦੇ ਆ। ਸੋ ਇਹ ਜਿਹੜੀ ਇੱਕ ਫਰੀਡਮ ਆਫ ਸਪੀਚ ਅਮਰੀਕਾ ਦੀ ਜਿਹੜੀ ਇੱਕ ਬਿਊਟੀ ਸੀਗੀ, ਉਹਨੂੰ ਕਿਤੇ ਨਾ ਕਿਤੇ ਤਾਰ ਕਰਦੀ ਹੈ ਜਿਹੜੀ ਗੱਲ ਜੀ। ਸੋ ਬਿਲਕੁਲ ਤੁਹਾਡਾ ਜਿਹੜਾ ਪੁਆਇੰਟ ਸੀਗਾ ਨਾ ਇਹਦੇ ਵਿੱਚ ਬਿਲਕੁਲ ਸਹੀ ਪੁਆਇੰਟ ਹੈਗਾ ਕਿ ਜਦੋਂ ਆਪਾਂ ਇੱਕ ਡਾਇਰੈਕਸ਼ਨ ਵੱਲ ਨੂੰ ਚੱਲ ਜਾਂਦੇ ਆ, ਠੀਕ ਆ, ਭਾਵੇਂ ਉਹ
ਕਿਸੇ ਦੇ ਸਾਡੇ ਭਾਵੇਂ ਫਾਇਦੇ ਦੀ ਗੱਲ ਆ, ਸਾਡੇ ਭਾਵੇਂ ਨੁਕਸਾਨ ਦੀ ਵੀ ਗੱਲ ਆ, ਪਰ ਜਦੋਂ ਆਪਾਂ ਇੱਕ ਸਿਸਟਮ ਨੂੰ ਉਹ ਚੀਜ਼ ਅਲਾਉ ਕਰ ਦਿੰਦੇ ਆ ਕਿ ਤੁਸੀਂ ਧੱਕਾ ਯੂਜ਼ ਕਰੋ, ਫੋਰਸ ਯੂਜ਼ ਕਰੋ, ਲਾਅ ਦੇ ਘੇਰੇ ਤੋਂ ਬਾਹਰ ਜਾ ਕੇ ਖੁਦ ਫੈਸਲੇ ਜਿਹੜੇ ਲਓ, ਉਹਦਾ ਮਤਲਬ ਫਿਰ ਇਹ ਹੁੰਦਾ ਕਿ ਕੱਲ ਨੂੰ ਉਹੀ ਚੀਜ਼ ਜਦੋਂ ਤੁਹਾਡੇ ਮਗਰ ਆਉਂਦੀ ਹੈ, ਫਿਰ ਤੁਸੀਂ ਕੰਪਲੇਂਟ ਨਹੀਂ ਕਰ ਸਕਦੇ। ਜੇ ਤੁਸੀਂ ਉਹਦਾ ਫਾਇਦਾ ਚੱਕਿਆ ਵਾ ਤੇ ਕੱਲ ਨੂੰ ਤੁਹਾਨੂੰ ਉਹ ਚੀਜ਼ਾਂ ਦਾ ਨੁਕਸਾਨ ਵੀ ਜਿਹੜਾ ਹੋ ਸਕਦਾ, ਠੀਕ ਆ। ਸੋ ਇਹ ਸੀਗਾ ਕਿ ਇਹ ਜਿਹੜਾ ਓਪੀਨੀਅਨ ਕਿ ਸਹੀ ਗਲਤ ਦੀ ਗੱਲ ਨਹੀਂ ਹੈਗੀ, ਬਸ ਗੱਲ ਸਿਰਫ ਇਹ ਹੈਗੀ ਕਿ ਇਹ ਪ੍ਰੋਟੈਸਟ ਜਿਹੜਾ ਸੀਗਾ ਇੱਕ ਸਟੂਡੈਂਟ ਦਾ, ਠੀਕ ਆ, ਕਿ ਜਿਹੜਾ ਇੱਕ ਨਾਰਮਲ ਸਧਾਰਨ ਪ੍ਰੋਟੈਸਟ ਜਿਹੜਾ ਸੀਗਾ ਉਹ ਜਸਟੀਫਾਈਡ ਹੈ ਕਿ ਨਹੀਂ ਜਸਟੀਫਾਈਡ ਆ, ਇਹਦਾ ਇੰਟਰਨੈਟ ਤੇ ਵੀ ਕਾਫੀ ਪਾਸੇ ਵਿਵਾਦ ਆ। ਨਿਊਯਾਰਕ ਦੇ ਵਿੱਚ ਵੀ ਤੁਸੀਂ ਦੇਖੋ ਕਿ ਅਮਰੀਕਨਸ ਕਾਫੀ ਜਿਹੜੇ ਸਟਰੀਟਸ ਦੇ ਉੱਤੇ ਸੀਗੇ ਕਿ ਸਟੂਡੈਂਟਸ ਨਾਲ ਤੁਹਾਨੂੰ ਏਦਾਂ ਨਹੀਂ ਕਰਨਾ ਚਾਹੀਦਾ। ਤੇ ਹੁਣ ਇਹਨਾਂ ਨੇ ਕੀ ਕੀਤਾ ਕਿ 300 ਜਿਹੜੇ ਸੀਗੇ ਫੋਰਨ ਸਟੂਡੈਂਟਸ ਜਿਹੜੇ ਸੀਗੇ ਉਹਨਾਂ ਦੇ ਵੀਜ਼ੇ ਰਿਵੋਕ ਕਰਤੇ, ਠੀਕ ਆ, ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਕਰਕੇ। ਹੁਣ ਤੁਹਾਡੇ ਮੂਹਰੇ ਆ ਕੇ ਇਹ ਗੱਲ ਰੱਖਦੇ ਆਪਾਂ, ਹਨਾ। ਹੁਣ ਕੀ ਚੀਜ਼ ਸੀਗੀ ਕਿ ਬਥੇਰੇ ਵਕੀਲ ਨਹੀਂ ਵੀ ਇਹ ਚੀਜ਼ਾਂ ਨੂੰ ਗੱਲਾਂ ਨੂੰ ਕਰਦੇ ਆ, ਉਹ ਕਹਿੰਦੇ ਕੱਲ ਹੀ ਰਿਸਕ ਲੈਣਾ, ਕੱਲ ਹੀ ਮੋਲ ਉਹ ਲੈਣਾ। ਤੇ ਜਿੱਦਾਂ ਤੁਹਾਨੂੰ ਦੱਸਿਆ ਹੈ, ਇਹ ਨਕਮੇ ਵਕੀਲ ਇੱਕ ਨੇ ਤੇ ਮਤਲਬ ਕਿ ਉਹ ਕਿ ਆ ਦੇਖੋ ਜੀ ਟਰੰਪ ਨੂੰ ਪਾਈ ਆ, ਦੂਜੇ ਵਕੀਲਾਂ ਨੂੰ ਕੀ ਹੇਟਰੇਡ ਜਿਹੜੀ ਸਪਰੈਡ ਕਰਨ ਲਈ ਕਿ ਇਹਨੂੰ ਹਿੱਟ ਕਰੋ, ਉਹ ਵਾਲਾ ਮੈਸੇਜ ਜਿਹੜਾ ਦੇਣ ਦੀ ਕੋਸ਼ਿਸ਼ ਜਿਹੜੀ ਕੀਤੀ ਆ। ਤੇ 300 ਸਟੂਡੈਂਟ ਦੇ ਇਹਨਾਂ ਨੇ ਵੀਜ਼ੇ ਜਿਹੜੇ ਰਿਵੋਕ ਕਰਤੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ। ਤੇ ਜਿਹੜੇ ਬਿਆਨ ਦਿੱਤੇ ਆ ਉਹ ਬਹੁਤ ਗਲਤ ਜਿਹੜੇ ਮਾਰਕੋ ਰੂਬੀਓ ਨੇ ਬਿਆਨ ਜਿਹੜੇ ਦਿੱਤੇ ਆ। ਤੇ ਮਾਰਕੋ ਰੂਬੀਓ ਦਾ ਤੁਹਾਨੂੰ ਪਤਾ ਹੀ ਆ, ਹੁਣ ਮੈਂ ਕਿਹਾ ਕਦੋਂ ਦਾ ਹੀ ਜਿਹੜਾ ਸੀਗਾ, ਕੋਈ ਨਵੀਂ ਗੱਲ ਨਹੀਂ ਹੈਗੀ। ਉਹ ਕਹਿੰਦਾ ਆਪਾਂ ਰੋਜ਼ ਇਹ ਕਰਦੇ ਆ, ਕਹਿੰਦਾ ਐਵਰੀ ਟਾਈਮ, ਕਹਿੰਦਾ ਏਦਾਂ ਦੇ ਪਾਗਲਾਂ ਦੇ ਕਹਿੰਦਾ ਵੀਜ਼ੇ ਰਿਵੋਕ ਕਰਦਾ। ਗਲਤ ਉਹਨੇ ਅੱਖਰ ਜਿਹੜੇ ਯੂਜ਼ ਕੀਤੇ ਆ। ਕਹਿੰਦਾ ਐਟ ਸਮ ਪੁਆਇੰਟ ਕਹਿੰਦਾ ਮੈਂ ਉਮੀਦ ਕਰਦਾ ਕਿ ਆਪਾਂ ਸਾਰਿਆਂ ਦੇ ਜਿਹੜੇ ਏਦਾਂ ਦੇ ਲੋਕੀ ਆ ਇਹਨਾਂ ਦੇ ਜਿਹੜੇ ਵੀਜ਼ੇ ਡਿਨਾਈ ਕਰਦੀ ਆ, ਆਪਾਂ ਉਹ ਜਾ ਕੇ ਇਹਨਾਂ ਦੀਆਂ ਨਾ ਸੋਸ਼ਲ ਮੀਡੀਆ ਪੋਸਟ ਵਗੈਰਾ ਜਿਹੜੀਆਂ ਉਹ ਲੱਭਦੇ ਆ, ਚੈੱਕ ਕਰ ਰਹੇ ਆ ਤੇ ਫਿਰ ਜਾ ਕੇ ਉਹਨਾਂ ਦੇ ਵੀਜ਼ੇ ਜਿਹੜੇ ਰਿਵੋਕ ਕਰ ਰਹੇ ਆ। 300 ਸਟੂਡੈਂਟਸ ਦੇ ਜਿਹੜੇ ਵੀਜ਼ੇ ਰਿਵੋਕ ਕਰਤੇ। ਤੁਸੀਂ ਜਿਹੜੀਆਂ ਖਬਰਾਂ ਸੁਣੀਆਂ ਹੋਣੀਆਂ ਉਹ ਮੇਨਲੀ ਕੀ ਇਹ ਜਿਹੜੀਆਂ ਇੱਕ ਦੋ ਹਾਈਲਾਈਟ ਹੋਈਆਂ ਜਿਹੜੇ ਕਰਦੇ ਸੀਗੇ, ਪਰ ਮੈਂ ਕਿਹਾ ਪਿੱਛੇ ਜਾ ਕੇ ਵੀ ਜਿਹੜੇ ਦੈਟ ਦਿਸ ਇਜ਼ ਟੂ ਮਚ, ਮੇਰੇ ਖਿਆਲ ਚ ਆਈ ਡੋਨਟ ਥਿੰਕ ਸੋ ਕਿ ਇਹਦੇ ਵਿੱਚ ਕੋਈ ਪਾਲਿਸੀ ਜਿਹੜਾ ਆਬਜੈਕਟਿਵ ਅਕੰਪਲਿਸ਼ ਹੁੰਦਾ, ਅਨਲੈਸ ਤੁਸੀਂ ਆਪਣਾ ਜਿਹੜਾ ਜੋ ਵੀ ਆ ਫੰਡਿੰਗ ਬੈਂਕ, ਵੋਟ ਬੈਂਕ, ਉਹਨੂੰ ਲੌਬੀ ਗਰੁੱਪ ਨੂੰ ਅਪੀਜ਼ ਕਰਨਾ ਚਾਹੁੰਦੇ ਆ। ਸਿੱਧੀ ਤੇ ਸਿੱਧੀ ਉਹ ਗੱਲ ਆ। ਤੇ ਅਮਰੀਕਾ ਨੂੰ ਮੇਰੇ ਹਿਸਾਬ ਨਾਲ ਇਦਾਂ ਦਾ ਮੈਸੇਜ ਨਹੀਂ ਦੇਣਾ ਚਾਹੀਦਾ, ਆਪਣਾ ਨਿਊਟਰਲ ਰਹਿਣਾ ਚਾਹੀਦਾ ਇਹ ਵਾਲੀ ਪੋਜੀਸ਼ਨ ਦੇ ਵਿੱਚ। ਬਿਲਕੁਲ ਜੀ, ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਇਹਦੇ ਵਿੱਚ ਹੀ ਵੀ ਇਹ ਜਿਹੜੇ ਕੇਸ ਆ ਪਰ ਇਹ ਲੁਜ਼ੀਆਨਾ ਚ ਲੈ ਕੇ ਜਾ ਰਹੇ ਆ। ਜਿੱਦਾਂ ਹੁਣ ਖਲੀਲ ਦਾ ਕੇਸ ਆ, ਉਹਨੂੰ ਜਦੋਂ ਚੱਕਿਆ ਉਹਨੂੰ ਸਿੱਧਾ ਲੁਜ਼ੀਆਨਾ ਦੇ ਆਈਸ ਡਿਟੈਂਸ਼ਨ ਚ ਲੈ ਗਏ। ਲੁਜ਼ੀਆਨਾ ਦੀ ਕੋਰਟ ਨੂੰ ਕਿਉਂ ਇੰਨਾ ਪ੍ਰੈਫਰ ਕਰ ਰਹੀ ਆ ਜਿਹੜੀ ਟਰੰਪ ਸਰਕਾਰ ਵੀ ਇਮੀਗ੍ਰੇਸ਼ਨ ਦੇ ਜਿਹੜੇ ਬਾਬਤ ਜਿਹੜੇ ਕੇਸਿਸ ਆ ਵੀ ਉੱਥੇ ਜਾ ਕੇ ਆਪਾਂ ਜਿਹੜੇ ਉਹ ਉੱਥੇ ਜਿਹੜਾ ਰਨ ਕਰੀਏ, ਉੱਥੇ ਲੜੀਏ ਜਾ ਕੇ। ਸੋ ਲੁਈਜ਼ੀਆਨਾ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਤਾਂ ਕੰਜ਼ਰਵੇਟਿਵ ਸਟੇਟ ਹੈ, ਟੈਕਸਸ, ਲੁਈਜ਼ੀਆਨਾ, ਮਿਸੀਸਿਪੀ ਜਿਹੜੇ ਸਟੇਟ ਆ ਕੰਜ਼ਰਵੇਟਿਵ ਜਿਹੜੇ ਹੈਗੇ ਆ। ਪੰਜਾਬੀਆਂ ਦੇ ਵੀ ਜਿਹੜੇ ਕੇਸ ਜ਼ਿਆਦਾਤਰ ਜਿਹੜੇ ਹੁਣ ਡਿਟੈਂਸ਼ਨ ਸੈਂਟਰ ਚੋਂ ਨਹੀਂ ਬਾਹਰ ਬੰਦਾ ਆ ਸਕਦਾ ਉੱਥੋਂ ਦੀ ਤਕਰੀਬਨ। ਸੋ ਲੁਈਜ਼ੀਆਨਾ ਕਹ ਲਓ ਤੁਸੀਂ ਇਹਦੀ ਗਰਾਊਂਡ ਜ਼ੀਰੋ ਬਣ ਗਈ ਹੈ ਟਰੰਪ ਸਰਕਾਰ ਦੀ। ਠੀਕ ਹੈ। ਤੇ ਇਹ ਜਿਹੜੇ ਹੁਣ ਸਟੂਡੈਂਟ ਵਾਲਾ ਜਿਹੜਾ ਕੇਸ ਹੈਗਾ ਨਾ, ਇਹ ਮੇਰੇ ਹਿਸਾਬ ਨਾਲ ਟੂ ਫਾਰ ਜਿਹੜਾ ਹੋ ਗਿਆ ਕਿ ਹੁਣ ਇਹ ਵੈਲਿਡ ਰਹੂਗਾ ਲਾਅ ਕਿ ਨਹੀਂ ਵੈਲਿਡ ਰਹੂਗਾ, ਇਹਨੂੰ ਕੋਰਟ ਕਿੱਦਾਂ ਕਰੂਗੇ। ਇਹ ਡਿਪੈਂਡ ਕਰਦਾ ਕਿ ਹੁਣ ਇਹ ਕੈਲੀਫੋਰਨੀਆ 'ਚ ਕੇਸ ਲੱਗਦੇ ਆ, ਇਹ ਨਿਊਯਾਰਕ 'ਚ ਲੱਗਦੇ ਆ ਕਿ ਲੁਈਜ਼ੀਆਨਾ 'ਚ ਲੱਗਦੇ ਆ। ਠੀਕ ਹੈ। ਤੇ ਤੁਸੀਂ ਆਪ ਵੀ ਸਮਝਦਾਰ ਰਾਈਟ ਕਿ ਲੁਈਜ਼ੀਆਨਾ 'ਚ ਉਹਨਾਂ ਨੂੰ ਸਰਕਾਰ ਨੂੰ ਬਿਲਕੁਲ ਇਹਦੀ ਜਿਹੜੀ ਐਡਵਾਂਟੇਜ ਜਿਹੜੀ ਹੈਗੀ ਆ। ਤੇ ਕਾਫੀ ਜਿਹੜੇ ਇਹਨਾਂ ਨੇ ਹੁਣ ਕੀ ਕੀਤਾ ਕਿ ਹਾਈ ਪ੍ਰੋਫਾਈਲ ਜਿਹੜੇ ਕੇਸ ਸੀਗੇ ਨਾ, ਇਹਨਾਂ ਨੇ ਉਹਨਾਂ ਨੂੰ ਐਲੀਗੇਸ਼ਨ ਲਾਤੇ ਕਿ ਇਹ ਪ੍ਰੋ ਹਮਾਸ ਜਿਹੜੇ ਐਕਟਿਵਿਸਟ ਹੈਗੇ ਆ। ਹੁਣ ਉਹ ਐਕਟਿਵਿਸਟ ਹੈਗੇ ਆ ਕਿ ਨਹੀਂ ਆ, ਕਿੱਦਾਂ ਕਲਾਸੀਫਾਈ ਕਰਨਾ, ਇਹ ਕੌਣ ਡਿਸਾਈਡ ਕਰੂਗਾ? ਕਿ ਸਿਰਫ ਤੁਸੀਂ ਸਟੂਡੈਂਟ ਪ੍ਰੋਟੈਸਟ ਤੇ ਗਏ ਸੀਗੇ, ਤੁਸੀਂ ਤਾਂ ਹੈਗੇ ਆ। ਹੁਣ ਤੁਸੀਂ ਹੋ ਸਕਦਾ ਪ੍ਰੋਟੈਸਟ ਤੇ, ਜ਼ਰੂਰੀ ਤਾਂ ਨਹੀਂ ਕਿ ਪ੍ਰੋਟੈਸਟ ਤੇ ਜਾਣਾ ਤੁਸੀਂ ਹਮਾਸ ਤੇ, ਉਹ ਤਾਂ ਇਹ ਵੀ ਹੋ ਸਕਦਾ ਕਿ ਤੁਸੀਂ ਨਾਰਮਲ ਵੀ ਲੜਾਈ ਦੇ ਉਲਟਾ ਕਰਕੇ ਵੀ ਤੁਸੀਂ ਪ੍ਰੋਟੈਸਟ ਤੇ ਜਾ ਸਕਦੇ ਹੋ। ਐਂਟੀ ਵਾਰ ਪ੍ਰੋਟੈਸਟਰ ਵੀ ਤਾਂ ਤੁਸੀਂ ਜਿਹੜੇ ਹੋ ਸਕਦੇ ਆ। ਨਾਲੇ ਇਹ ਕਿਹੜੀਆਂ ਚੀਜ਼ਾਂ ਨਵੀਆਂ ਹੈਗੀਆਂ, ਇਹ ਤੇ ਮੈਂ ਕਿਹਾ ਵੀਅਤਨਾਮ ਵਾਰ ਤੁਸੀਂ ਦੇਖ ਲਓ, ਪੁਰਾਣੇ ਜਿਹੜੇ ਟਾਈਮ ਦੇਖ ਲਓ। ਮੁਹੰਮਦ ਅਲੀ ਜਿਹੜਾ ਸੀਗਾ ਮੇਰਾ ਸਭ ਤੋਂ ਜਿਹੜਾ ਮੈਂ ਉਹਨੂੰ ਕਹਿ ਲਓ ਕਿ ਸਪੋਰਟਸ ਫਿਗਰ ਵਾਈਜ਼ ਟੌਪ ਤੇ ਰੱਖੂੰਗਾ। ਉਹਦਾ ਮੈਂ ਕਿਹਾ ਤੁਸੀਂ ਦੇਖ ਲਓ ਜਿਹੜਾ ਡਰਾਫਟ ਡੋਜਿੰਗ ਦੇ ਕੇਸ ਦੇ ਵਿੱਚ ਉਹਦਾ ਏਦਾਂ ਦੇ ਵਿਅਕਤੀ ਦਾ ਲਾਇਸੈਂਸ ਇਹਨਾਂ ਨੇ ਖੋਲਿਆ ਸੀਗਾ 4 ਸਾਲ ਪ੍ਰਾਈਮ ਦੇ ਉੱਤੇ। ਮਤਲਬ ਉਹ ਤਾਂ ਸੇਮ ਨਹੀਂ ਐਗਜ਼ਾਮਪਲ ਫਿਰ ਰਿਪੀਟ ਕਰ ਰਹੀ, ਉਦੋਂ ਵੀ ਉਹ ਸੀਗਾ। ਫਿਰ ਉਹ ਵਾਰ ਜਿਹੜੀ ਸੀਗੀ ਬਾਅਦ ਚ ਕਦੀ ਨਾ ਖਤਮ ਹੋਣ ਵਾਲੀ ਵਾਰ ਸੀਗੀ, ਬਾਅਦ ਚ ਇਹਨਾਂ ਨੇ ਪੁੱਲ ਵੀ ਕਰ ਲਿਆ ਸੀਗਾ ਉੱਥੋਂ ਦੀ ਵੀਅਤਨਾਮ ਤੋਂ। ਤੇ ਹੁਣ ਕੀ ਸੀਗਾ ਕਿ ਲੁਈਜ਼ੀਆਨਾ ਦੇ ਵਿੱਚ ਇਹਦੇ ਵਿੱਚ ਦੋ ਤਿੰਨ ਜਾਣੇ ਜਿਹੜੇ ਮੇਨ ਅਹਿਮ ਸੀਗੇ ਜਿਹੜੇ ਚਰਚਾ ਦੇ ਵਿੱਚ ਆਏ। ਠੀਕ ਆ, ਇੱਕ ਜਿਹੜੀ ਟਫਟਸ ਯੂਨੀਵਰਸਿਟੀ ਦੀ ਜਿਹੜੀ ਸਟੂਡੈਂਟ ਜਿਹੜੀ ਚੱਕੀ ਇਹਨਾਂ ਨੇ ਅਸਟਰਕ, ਉਹਦਾ ਅਗੇਨ ਮੈਨੂੰ ਹੁਣ ਪਤਾ ਨਹੀਂ ਹੁੰਦੀ ਕਿੱਦਾਂ ਪ੍ਰੋਨਾਂਸੀਏਸ਼ਨ ਐਗਜ਼ੈਕਟਲੀ ਕਰਨੀ ਹੈ। ਤੇ ਇੱਕ ਜਿਹੜਾ ਟਰਕੀ ਦੀ ਸੀ ਖਲੀਲ ਜਿਹੜੇ ਸੀਗੇ, ਤੇ ਇੱਕ ਜਿਹੜੀ ਡਾਕਟਰ ਸੀਗੀ। ਤੇ ਇਹ ਤਿੰਨ ਜਿਹੜੇ ਮੇਨ ਬੰਦੇ ਇਹਦੇ ਵਿੱਚ ਜਿਹੜੇ ਚਰਚਾ ਦੇ ਵਿੱਚ ਜਿਹੜੇ ਜ਼ਿਆਦਾਤਰ ਕੇਸ ਜਿਹੜੇ ਆ ਰਹੇ ਆ।
ਸੋ ਹੁਣ ਜਿਹਨਾਂ ਨੂੰ ਨਹੀਂ ਪਤਾ, ਇਹ ਜਿਹੜੀ ਟਰਕੀ ਦੀ ਸਟੂਡੈਂਟ ਸੀਗੀ ਤੇ ਇਹਨੂੰ ਵੀ ਚੱਕ ਕੇ ਫੜ ਕੇ, ਤੁਸੀਂ ਵੀਡੀਓ ਸਾਰਿਆਂ ਨੇ ਦੇਖੀ ਹੋਣੀ ਹੈ ਕਿ ਇੱਕਦਮ ਹੀ ਫੜ ਕੇ ਤੇ ਕੁਇਕਲੀ ਜਿਹੜਾ ਸੀਗਾ ਡਿਟੈਂਸ਼ਨ ਫੈਸਿਲਿਟੀ ਲੂਈਜ਼ੀਆਨਾ ਵੱਲ ਭੇਜਤਾ, ਰਾਈਟ ਬਾਈ। ਬਿਲਕੁਲ। ਤੇ ਉਸ ਤੋਂ ਜਿਹੜਾ ਖਲੀਲ ਸੀਗਾ ਉਹਨੂੰ ਵੀ, ਉਹਦੀ ਵੀ ਵੀਡੀਓ ਹੈਗੀ ਆ ਕਿ ਘਰ ਵਾਲੀ ਉਹਦੀ ਰਿਕਾਰਡ ਕਰ ਰਹੀ ਆ, ਉਹਨੂੰ ਵੀ ਜਿਹੜਾ ਕੁਇਕਲੀ ਚੱਕ ਕੇ ਤੁਸੀਂ ਦੇਖ ਲਓ ਕਿ ਲੂਈਜ਼ੀਆਨਾ ਦੇ ਵਿੱਚ ਭੇਜਤਾ, ਹਨਾ। ਤੇ ਜਿਹੜੇ ਇਹਦੇ ਵਕੀਲ ਸੀਗਾ ਖਲੀਲ ਦਾ, ਉਹਨੇ ਚੈਲੰਜ ਕੀਤਾ ਕਿ ਜਿਹੜਾ ਫੈਡਰਲ ਜੱਜ ਐਗਰੀ ਕੀਤਾ ਕਿ ਇਹਨੂੰ ਨਿਊ ਜਰਸੀ ਮੂਵ ਕਰਨਾ ਚਾਹੀਦਾ, ਕਿ ਲੂਈਜ਼ੀਆਨਾ ਦਾ ਬਣਦਾ ਨਹੀਂ ਹੈਗਾ। ਹਾਂਜੀ। ਸੋ ਹੁਣ ਇਹਦੇ ਵਿੱਚ ਵੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ ਲੂਈਜ਼ੀਆਨਾ ਦੇ ਵਿੱਚ ਡਿਟੇਨੀ ਜਾਂਦੇ ਆ, ਇਹ ਬਿਲਕੁਲ ਇੱਕ ਕੈਲਕੂਲੇਟਡ ਜਿਹੜੀ ਮੂਵ ਹੈਗੀ ਆ। ਤੇ ਟਰੰਪ ਸਰਕਾਰ ਦੀ ਜਿਹੜੀ ਸੀਗੀ ਪਹਿਲੀ ਟਰਮ ਦੇ ਵਿੱਚ ਹੀ, ਤੇ ਉਹਨਾਂ ਨੇ ਕਾਫੀ, ਜਿੱਦਾਂ ਕਹਿ ਲਓ ਤੁਸੀਂ, ਉੱਥੇ ਪ੍ਰਿਜ਼ਨ ਰਿਫਾਰਮ ਵਗੈਰਾ ਜਿਹੜੇ ਕੀਤੇ ਸੀਗੇ, ਇਸ ਹਿਸਾਬ ਨਾਲ ਕਿ ਜੇਲ੍ਹਾਂ ਦੇ ਵਿੱਚ ਫੈਡਰਲ ਗਵਰਨਮੈਂਟ ਨੇ ਆਈਸ ਦੇ ਨਾਲ ਜਿਹੜੇ ਕੰਟਰੈਕਟ ਜਿਹੜੇ ਕਰ ਲਏ ਸੀਗੇ। ਲੂਈਜ਼ੀਆਨਾ ਦੇ ਵਿੱਚ ਟੈਕਸਸ ਤੋਂ ਬਾਅਦ ਜੇ ਸਭ ਤੋਂ ਵੱਡੀ ਜਿਹੜੀ ਡਿਟੈਂਸ਼ਨ ਫੈਸਿਲਿਟੀ ਜਿਹੜੀਆਂ ਹੈਗੀਆਂ, ਉਹ ਹੈਗੀਆਂ ਲੂਈਜ਼ੀਆਨਾ ਦੇ ਵਿੱਚ। ਤੇ ਜਦੋਂ ਬੰਦਾ ਇੱਕ ਆਈਸ ਕਸਟਡੀ ਦੇ ਵਿੱਚ ਚੱਲ ਜਾਂਦਾ ਵਾ, ਹਨਾ, ਆਈਸ ਕਿਸੇ ਵੀ ਕਿਤੋਂ ਵੀ ਫੜ ਲੈਂਦੀ ਆ, ਜਿਹੜੇ ਫੈਡਰਲ ਇਮੀਗ੍ਰੇਸ਼ਨ ਅਫੀਸ਼ੀਅਲਸ ਹੈਗੇ ਆ, ਉਹ ਇਹ ਸੋਚਦੇ ਆ ਕਿ ਇਹ ਫੈਡਰਲ ਲਾਅ, ਆਪਾਂ ਕਿਤੇ ਵੀ ਇਹਨਾਂ ਨੂੰ ਭੇਜ ਸਕਦੇ ਆ, ਕਿ ਮਤਲਬ ਕਿਸੇ ਨੂੰ ਸੈਨ ਫਰਾਂਸਿਸਕੋ ਤੋਂ ਚੱਕਿਆ ਤੇ ਉਹਨੂੰ ਆਪਾਂ ਲੂਈਜ਼ੀਆਨਾ ਭੇਜ ਸਕਦੇ ਆ, ਏਦਾਂ ਉਹ ਸੋਚਦੇ ਆ, ਹਨਾ। ਕਿਉਂਕਿ ਇਹ ਫੈਡਰਲ ਜਿਹੜਾ ਲਾਅ ਮਤਲਬ ਕਿ ਪੂਰੇ US ਨੂੰ ਲੱਗਦਾ, ਸਟੇਟ ਲਾਅ ਚੋਂ ਬਾਹਰ ਇਹ ਜਿਹੜਾ ਹੋ ਜਾਂਦਾ। ਸੋ ਉਹਨਾਂ ਦੀ ਆਰਗੂਮੈਂਟ ਇਹ ਹੈ। ਤੇ ਇਹਨੂੰ 5th ਸਰਕਿਟ ਜਿਹੜਾ ਲੱਗਦਾ ਲੂਈਜ਼ੀਆਨਾ ਨੂੰ, ਜਿੱਦਾਂ ਆਪਾਂ 9th ਸਰਕਿਟ ਦੀ ਕਈ ਵਾਰੀ ਗੱਲ ਕੀਤੀ ਹੈ, ਇਹਨੂੰ 5th ਸਰਕਿਟ ਜਿਹੜਾ ਲੱਗਦਾ। 5th ਸਰਕਿਟ ਜਿਹੜਾ ਹੈਗਾ, ਸਭ ਤੋਂ ਜ਼ਿਆਦਾ ਜਿਹੜਾ ਤੁਸੀਂ ਕਹਿ ਲਓ ਕਿ ਇੱਕ ਕੱਟੜ ਰਾਈਟ ਵਿੰਗ ਜਿਹੜਾ ਸਰਕਿਟ ਹੈਗਾ। ਈਵਨ ਜਿਹੜਾ ਭਾਵੇਂ ਸੁਪਰੀਮ ਕੋਰਟ ਕੰਜ਼ਰਵੇਟਿਵ ਹੈਗਾ US ਦਾ, ਸੁਪਰੀਮ ਕੋਰਟ ਨੇ ਵੀ 5th ਸਰਕਿਟ ਦੇ ਤੁਸੀਂ ਕਹਿ ਲਓ ਕਿ ਕੇਸ ਕਾਫੀ ਜ਼ਿਆਦਾ ਡਿਨਾਈ ਕੀਤੇ ਹੋਏ ਆ, ਰੂਲਿੰਗ ਓਵਰਟਰਨ ਕੀਤੀਆਂ ਹੋਈਆਂ। ਤੁਸੀਂ ਸੋਚ ਕੇ ਦੇਖੋ ਕਿ ਮਤਲਬ ਸੁਪਰੀਮ ਕੋਰਟ ਨਾਲੋਂ ਵੀ ਜ਼ਿਆਦਾ ਜਿਹੜਾ ਕੰਜ਼ਰਵੇਟਿਵ ਜਿਹੜਾ ਹੈਗਾ। ਤੇ ਹੁਣ ਇਹ ਜਿਹੜੇ ਡਿਟੇਨੀ ਹੈਗੇ ਆ, ਨਾਰਮਲੀ ਕੀ ਹੁੰਦਾ ਕਿ ਇਹ ਹੇਬੀਅਸ ਕਾਰਪਸ ਦੀ ਇੱਕ ਜਿਹੜੀ ਰਿਟ ਹੁੰਦੀ ਆ, ਉਹਦੇ ਨਾਲ ਚੈਲੰਜ ਕਰ ਸਕਦੇ ਆ ਕਿ ਇਹਨਾਂ ਨੂੰ ਇਲੀਗਲੀ ਡਿਟੇਨ ਕੀਤਾ। ਜਿਹੜਾ ਖਲੀਲ ਆ, ਉਹਨੇ ਵੀ ਹੇਬੀਅਸ ਕਾਰਪਸ ਦੀ ਜਿਹੜੀ ਰਿਟ ਜਿਹੜੀ ਪਾਈ ਸੀਗੀ, ਤੇ ਇਹ ਫਿਰ ਡਿਸਟ੍ਰਿਕਟ ਕੋਰਟ ਦੇ ਵਿੱਚ ਜਾਂਦੇ ਆ। ਤੇ ਇਹ ਜਿਹੜੇ ਹੁਣ ਲੂਈਜ਼ੀਆਨਾ ਦੀ ਜਿਹੜੀ ਡਿਟੈਂਸ਼ਨ ਹੈ, ਇਹ ਵੈਸਟਰਨ ਡਿਸਟ੍ਰਿਕਟ ਨੂੰ ਜਿਹੜਾ ਲੱਗਦਾ। ਡਿਸਟ੍ਰਿਕਟ ਕੋਰਟ ਜਿਹੜੇ ਹੈਗੇ ਕੱਟੜ ਵੀ ਹੈਗੇ ਆ, ਰਾਈਟ ਵਿੰਗ ਵੀ ਹੈਗੇ ਆ, ਤੇ ਸਲੋਐਸਟ ਮੂਵਿੰਗ ਕੋਰਟਸ ਇਹਨਾਂ ਨੂੰ ਕਿਹਾ ਜਾਂਦਾ, ਕਿ ਬੰਦਾ ਉੱਥੇ ਜ਼ਿਆਦਾ ਦੇਰ ਤੱਕ ਟਿਕਿਆ ਰਹਿੰਦਾ। ਮਤਲਬ ਕੈਲੀਫੋਰਨੀਆ, ਨਿਊਯਾਰਕ ਵਾਲਾ ਉਦਾਂ ਦੀ ਟ੍ਰੀਟਮੈਂਟ ਨਹੀਂ ਜਿਹੜੀ ਹੈਗੀ। ਤੇ ਹੁਣ ਇਹਦਾ ਮਤਲਬ ਬੇਸਿਕਲੀ ਇਹ ਹੈ ਕਿ ਜਿਹੜੀ ਸਰਕਾਰ ਆ ਨਾ, ਉਹਨੂੰ ਪਤਾ ਕਿ ਜਿਹੜੇ ਇਦਾਂ ਦੇ ਕੋਰਟ ਆ, ਇਹਨਾਂ ਨੇ ਨਿਊਯਾਰਕ, ਕੈਲੀਫੋਰਨੀਆ ਚੋਂ ਬਾਹਰ ਆ ਜਾਣਾ। ਉਹ ਜਾਣ ਕੇ ਜਿਹੜੇ ਇਹ ਹਾਈ ਪ੍ਰੋਫਾਈਲ ਕੇਸ ਆ, ਉਹ ਚਾਹੁੰਦੇ ਆ ਕਿ ਲੂਈਜ਼ੀਆਨਾ 'ਚ ਲੱਗਣ, ਜਿੱਥੇ ਕਿ ਜਿਹੜੇ ਜੱਜਸ ਹੈਗੇ ਆ ਉਹ ਥੋੜੇ ਸਟ੍ਰਿਕਟ ਆ ਤੇ ਇਹਨਾਂ ਦੇ ਫੇਵਰ ਦੀ ਜਿਹੜੇ ਫੈਸਲੇ ਦੇਣ। ਜੀ ਜੀ, ਬਿਲਕੁਲ। ਸੋ ਇਹ ਇਹਨਾਂ ਦੀ ਜਿਹੜੀ ਵਿਚਾਰਧਾਰਾ ਇਸ ਟਾਈਮ ਉਹਦੇ ਵਿੱਚ ਚੱਲ ਰਹੀ ਆ। ਜੱਜ ਬੋਸਬਰਗ ਦਾ ਬਹੁਤ ਰੌਲਾ ਪਿਆ, ਜਿਹੜੇ ਵੈਨੇਜ਼ੁਏਲਾ ਦੇ ਗੈਂਗ ਦੇ ਮੈਂਬਰ ਕਹਿ ਕੇ ਕਾਫੀ ਲੋਕ ਜਿਹੜੇ ਅਲ ਸਲਵਾਡੋਰ ਦੀ ਜੇਲ੍ਹ ਦੇ ਵਿੱਚ ਘੱਲੇ। ਉਸ ਜਿਹੜੇ ਫੈਡਰਲ ਜੱਜ ਨੇ ਰੋਕ ਲਾ ਦਿੱਤੀ ਸੀ ਵੀ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਵੀ ਤੁਸੀਂ ਡਿਪੋਰਟ ਏਲੀਅਨ ਐਨੀਮੀ ਐਕਟ ਦੇ ਤਹਿਤ ਨਹੀਂ ਕਰ ਸਕਦੇ। ਫਿਰ ਟਰੰਪ ਪ੍ਰਸ਼ਾਸਨ US ਕੋਰਟ ਆਫ ਅਪੀਲ 'ਚ ਗਿਆ, ਉੱਥੇ ਵੀ ਉਸੇ ਚੀਜ਼ ਨੂੰ ਬਰਕਰਾਰ ਰੱਖਿਆ ਵੀ ਨਹੀਂ, ਇਹ ਬਲੌਕ ਜਾਰੀ ਰਹੂਗਾ। ਹੁਣ ਕੱਲ ਦੀ ਇਹ ਖਬਰ ਸੀਗੀ ਵੀ ਹੁਣ ਸੁਪਰੀਮ ਕੋਰਟ ਨੂੰ ਇਹਨਾਂ ਨੇ ਸੋਲਿਸਿਟਰ ਜਨਰਲ ਆ, ਉਹਨਾਂ ਨੇ ਗੁਹਾਰ ਲਾਈ ਆ ਵੀ ਭਾਈ ਇਸ ਦੇ ਉੱਤੇ ਫੈਸਲਾ ਜਿਹੜਾ ਉਹ ਦਿਓ। ਸੋ ਇਹ ਜਿਹੜਾ ਹੁਣ ਏਲੀਅਨ ਐਨੀਮੀ ਐਕਟ ਜਿਹੜਾ ਵਾਰ ਟਾਈਮ ਦਾ 1798 ਸਨ ਦਾ ਜਿਹੜਾ ਇਹ ਕਾਨੂੰਨ ਆ, ਇਸ ਨੂੰ ਇਨਵੋਕ ਕਰਕੇ ਟਰੰਪ ਹੁਣੀ ਡੈਪੂਟੇਸ਼ਨ ਦੇ ਵਿੱਚ ਹੋਰ ਤੇਜ਼ੀ ਲਿਆਉਣਾ ਚਾਹੁੰਦੇ ਨੇ। ਜੀ ਬਿਲਕੁਲ। ਸੋ ਜਿਹੜੇ ਜੱਜ ਸਾਹਿਬ ਸੀਗੇ, ਸੋ ਫਿਰ ਫੈਡਰਲ ਕੋਰਟ ਨੇ ਰਿਫਿਊਜ਼ ਕਰਤਾ ਕਿ ਟਰੰਪ ਦੀ ਆਪਾਂ ਜਿਹੜੀ ਗੱਲ ਨਹੀਂ ਸੁਣਨੀ, ਤੇ ਟੈਂਪਰੇਰੀ ਜਿਹੜੀ ਰੋਕ ਸੀਗੀ ਬੇਸਿਕਲੀ ਜਿਹੜਾ ਐਕਟ ਸੀਗਾ। ਹਾਂਜੀ। ਸੋ 2:1 ਦਾ ਡਿਸੀਜਨ ਦਿੱਤਾ US ਕੋਰਟ ਆਫ ਅਪੀਲ ਨੇ, DC ਦੇ ਸਰਕਿਟ ਨੇ। ਤੇ ਇਹ ਟਰੰਪ ਸਰਕਾਰ ਨੂੰ ਟੈਂਪਰੇਰੀ ਕਹਿ ਲਓ ਤੁਸੀਂ ਇੱਕ ਤਰ੍ਹਾਂ ਦਾ ਜਿਹੜਾ ਝਟਕਾ। ਤੇ ਡਿਸਟ੍ਰਿਕਟ ਜੱਜ ਜਿਹੜੇ ਇਹਦੇ ਵਿੱਚ ਹੀਰੋ ਬਣ ਕੇ ਸਾਹਮਣੇ ਆਏ ਆ, ਉਹ ਹੈਗੇ ਆ ਜੇਮਸ ਬੋਇਸਬਰਗ। ਤੇ 2 ਵੀਕ ਦਾ ਇਹਨਾਂ ਨੇ ਬੈਨ ਜਿਹੜਾ ਲਾਇਆ ਸੀਗਾ ਕਿ ਡਿਪੋਰਟੇਸ਼ਨ ਨਹੀਂ ਕਰ ਸਕਦੇ ਤੁਸੀਂ ਏਲੀਅਨ ਐਨੀਮੀਜ਼ ਐਕਟ ਦੇ ਥੱਲੇ। ਤੇ ਇਹ ਬੇਸਿਕਲੀ ਕੀ ਸੀਗਾ ਕਿ ਉਹ ਕਹਿੰਦੇ ਆ ਕਿ ਇਹ ਜਿਹੜੇ ਐਗਜ਼ੈਕਟਿਵ ਬ੍ਰਾਂਚ ਨੂੰ ਇਹ ਹੱਕ ਨਹੀਂ ਹੈਗਾ। ਤੇ ਸੋ ਕੀ ਹੁੰਦਾ ਕਿ ਇੱਕ ਐਗਜ਼ੈਕਟਿਵ ਬ੍ਰਾਂਚ ਹੁੰਦੀ ਹੈ, ਲੈਜਿਸਲੇਟਿਵ ਤੇ ਜੁਡੀਸ਼ਰੀ ਜਿਹੜੀ ਆਪਣੇ ਕੋਰਟ ਕਚਹਿਰੀ ਵਾਲੇ ਜਿਹੜੇ ਕਿ ਫੈਸਲੇ ਦਿੰਦੀ ਆ, ਤੇ ਲੈਜਿਸਲੇਟਿਵ ਜਿਹੜੀ ਕਾਂਗਰਸ ਵਗੈਰਾ ਜਿਹੜੀ ਲਾਅ ਪਾਸ ਕਰਦੀ ਆ, ਤੇ ਐਗਜ਼ੈਕਟਿਵ ਜਿਹੜੀ ਲਾਅ ਵਗੈਰਾ ਨੂੰ ਜਿਹੜੇ ਇਨਫੋਰਸ ਕਰਦੀ ਆ। ਤੇ ਉਹ ਕਹਿੰਦੇ ਕਿ ਇਹ ਤੁਸੀਂ ਸਿਕਿਉਰਿਟੀ ਡਿਸੀਜਨ ਤੁਸੀਂ ਜ਼ਿਆਦਾ ਆਪਣੀ ਜਿਹੜੀ ਡਿਊਟੀ ਸੀਗੀ ਜ਼ਿਆਦਾ ਵਧਾ ਲਈ ਆ। ਸੋ ਇਹ ਕੇਸ ਹੁਣ ਕੀ ਸੀਗਾ ਕਿ
ਇਮੀਗ੍ਰੇਸ਼ਨ ਜਿਹੜੀਆਂ ਡਿਟੈਂਸ਼ਨ ਵਗੈਰਾ ਸੀਗੀਆਂ, ਕਾਫੀ ਲੋਕ ਇਹਨਾਂ ਨੇ ਜਿਹੜੇ ਵੈਨੀਜ਼ੁਏਲਾ ਦੇ ਸੀਗੇ, ਉਹਨਾਂ ਨੂੰ ਇੱਕ ਪਾਰਟਿਕੂਲਰ ਗੈਂਗ ਨਾਲ ਐਫੀਲੀਏਸ਼ਨ ਕਰਦੇ ਹੋਏ ਇਹਨਾਂ ਨੇ ਕਾਫੀ ਜਿਹੜੇ ਡਿਪੋਰਟ ਕਰਨੇ ਸ਼ੁਰੂ ਕਰਤੇ ਸੀਗੇ। ਤੇ ਹੁਣ ਕੀ ਸੀਗਾ ਕਿ ਕਾਫੀ ਸਾਰੇ ਲੋਕੀ ਉਹਦੇ ਵਿੱਚ ਏਦਾਂ ਦੇ ਵੀ ਚੱਕੇ ਗਏ ਜਿਹਨਾਂ ਨੂੰ ਹੋ ਸਕਦਾ ਇਹਨਾਂ ਨੇ ਉਦਾਂ ਹੀ ਐਲੀਗੇਸ਼ਨ ਕਰਤਾ ਸਿੱਧਾ ਹੀ ਕਿ ਪੁੱਛੋ ਤਾਂ ਸਹੀ ਉਹਨਾਂ ਕੋਲ ਪਹਿਲਾਂ ਕਿ ਉਹ ਗੈਂਗ ਮੈਂਬਰ ਹੈਗਾ ਵੀ ਹੈ ਕਿ ਨਹੀਂ ਆ, ਕਿ ਬਿਨਾਂ ਸਾਬਤ ਕੀਤੇ ਸਿੱਧੇ ਚੱਕ ਕੇ ਜਿਹੜੇ ਭੇਜਤੇ। ਸੋ ਜਿਹੜਾ ਐਪੀਲੇਟ ਕੋਰਟ ਸੀਗਾ ਉਹ ਕਹਿੰਦਾ ਕਿ ਇਹ ਟੈਂਪਰੇਰੀਲੀ ਆਪਾਂ ਟਰੰਪ ਸਰਕਾਰ ਦੀ ਇਹ ਚੀਜ਼ ਨੂੰ ਬੈਨ ਕੀਤਾ। ਆਪਾਂ ਪਹਿਲਾਂ ਉਹਦੀਆਂ ਆਰਗੂਮੈਂਟ ਸੁਣੀਆਂ, ਲੀਗੈਲਿਟੀ ਕੀ ਹੈਗੀ ਕਿ ਟਰੰਪ ਸਰਕਾਰ ਇਦਾਂ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ ਹੈ। ਸੋ ਇਹ ਕੋਈ ਏਦਾਂ ਨਹੀਂ ਕਿ ਟਰੰਪ ਸਰਕਾਰ ਨੂੰ ਉਹਨਾਂ ਨੇ ਰੋਕਤਾ ਕਿ ਤੁਸੀਂ ਬੈਨ ਨਹੀਂ ਕਰ ਸਕਦੇ ਏਲੀਅਨ ਐਨੀਮੀਜ਼ ਐਕਟ ਦੇ ਥੱਲੇ। ਉਹ ਕਹਿ ਰਿਹਾ ਕਿ ਆਪਾਂ ਪਹਿਲਾਂ ਇਹ ਡਿਸਾਈਡ ਕਰਨਾ ਕਿ ਇਹ ਸਹੀ ਫੈਸਲਾ ਸੀਗਾ ਇਹਨਾਂ ਦਾ, ਕਿ ਇਹਨਾਂ ਕੋਲ ਇਦਾਂ ਦੀ ਅਥਾਰਟੀ ਹੈਗੀ ਹੈ ਕਿ ਨਹੀਂ ਹੈਗੀ ਹੈ। ਜਦ ਤੱਕ ਉਹ ਫੈਸਲਾ ਨਹੀਂ ਹੁੰਦਾ ਤਦ ਤੱਕ ਆਪਾਂ ਜਿਹੜਾ ਸੀਗਾ ਇਹਨੂੰ ਟੈਂਪਰੇਰੀ ਬੈਨ ਜਿਹੜਾ ਕਰਨਾ। ਤੇ ਸਰਕਟ ਕੋਰਟ ਦੇ ਜਿਹੜੇ 2 ਜੱਜਸ ਸਾਹਮਣੇ ਆਏ ਆ, ਜੱਜਸ ਕੈਰਨ ਹੈਂਡਰਸਨ ਤੇ ਪੈਟਰੀਸ਼ੀਆ ਮਿਲਟ। ਕੈਰਨ ਹੈਂਡਰਸਨ ਜਿਹੜੇ ਸੀਗੇ ਉਹ ਬੁਸ਼ ਅਪਾਇੰਟੀ ਸੀਗੇ, ਪੈਟਰੀਸ਼ੀਆ ਮਿਲਟ ਜਿਹੜੇ ਹੈਗੇ ਆ ਉਹ ਹੈਗੇ ਆ ਓਬਾਮਾ ਅਪਾਇੰਟੀ। ਸੋ ਤੁਸੀਂ ਇਹ ਵੀ ਦੇਖੋ ਕਿ ਇੱਕ ਨੂੰ ਰਿਪਬਲਿਕਨ ਪਾਰਟੀ ਨੇ ਕੀਤਾ ਸੀਗਾ ਅਪਾਇੰਟ, ਇੱਕ ਨੂੰ ਡੈਮੋਕ੍ਰੈਟਿਕ ਪਾਰਟੀ ਨੇ ਕੀਤਾ ਸੀਗਾ ਜੀ। ਤੇ ਇਹਨਾਂ ਨੇ ਬੇਸਿਕਲੀ ਇਹੀ ਕਿਹਾ ਕਿ ਕਨਫਿਊਜ਼ ਨਾ ਹੋਇਆ, ਇੱਕ ਟੈਂਪਰੇਰੀ ਜਿਹੜਾ ਬੈਨ ਆਪਾਂ ਲਾਇਆ, ਕੋਈ ਇਹ ਨਹੀਂ ਕਿ ਪੱਕਾ 2-3 ਹਫ਼ਤਿਆਂ ਦੇ ਵਿੱਚ ਜਦੋਂ ਫੈਸਲਾ ਹੋ ਜਾਊਗਾ ਫਿਰ ਆਪਾਂ ਦੇਖਾਂਗੇ ਕਿ ਜੇ ਸਰਕਾਰ ਕੋਲ ਇਦਾਂ ਦੀ ਅਥਾਰਟੀ ਹੈਗੀ ਕਿ ਨਹੀਂ ਹੈਗੀ। ਤੇ ਕਹਿੰਦਾ ਕਿ ਸਭ ਤੋਂ ਪਹਿਲਾਂ ਇਹ ਜਿਹੜਾ ਫੈਸਲਾ ਇਹ ਜਿਹੜੇ ਜੱਜ ਸਾਹਿਬ ਸੀਗੇ ਹੀਰੋ ਬਣ ਕੇ ਸਾਹਮਣੇ ਆਏ ਆ ਬੋਇਸਬਰਗ, ਉਹਨਾਂ ਦੇ ਮੂਹਰੇ ਜਾਊਗਾ। ਪਹਿਲਾਂ ਉਹ ਡਿਸਾਈਡ ਕਰੂਗੇ ਕਿ ਇਹ ਸਹੀ ਹੈ ਕਿ ਗਲਤ ਆ, ਤੇ ਫਿਰ ਉਹਦੇ ਹਿਸਾਬ ਨਾਲ ਜਿਹੜੀ ਕੋਈ ਵੀ ਪਾਰਟੀ ਉਹ ਅਪੀਲ ਕਰ ਸਕਦੀ ਆ। ਜਿਹੜੇ ਹੈਂਡਰਸਨ ਸੀਗੇ ਬੁਸ਼ ਅਪਾਇੰਟੀ ਸੀਗੇ ਤੇ ਉਹਨਾਂ ਨੇ ਕੁਐਸਚਨ ਕੀਤਾ ਕਿ ਉਹਨਾਂ ਨੂੰ ਲੱਗਦਾ ਕਿ ਸਰਕਾਰ ਨੂੰ ਇਹ ਜਿਹੜਾ ਇਨਵੋਕ ਕਰਨਾ ਚਾਹੀਦਾ ਸੀਗਾ, ਕਿਉਂਕਿ ਇਹ ਇੱਕ ਪ੍ਰੈਜ਼ੀਡੈਂਟ ਦੇ ਕੋਲ ਫੋਰਨ ਪਾਵਰ, ਇਹ ਜਿਹੜੀਆਂ ਕਿ ਫੋਰਨਰਸ ਨੂੰ ਰਿਮੂਵ ਕਰਨਾ ਇੱਕ ਪਾਵਰ ਉਦੋਂ ਆ ਜਦੋਂ ਤੁਹਾਡੀ ਉਸ ਦੇਸ਼ ਦੇ ਨਾਲ ਲੜਾਈ ਚੱਲਦੀ ਆ। ਤੇ ਜਿਹੜੇ ਦੇਸ਼ ਦੇ ਤੁਸੀਂ ਲੋਕੀ ਡਿਪੋਰਟ ਕਰ ਰਹੇ ਹੋ ਉਹਨਾਂ ਨਾਲ ਤਾਂ ਕੋਈ ਲੜਾਈ ਵਗੈਰਾ ਇਦਾਂ ਦੀ ਚੱਲ ਨਹੀਂ ਰਹੀ। ਤੇ ਇਹ ਜਿਹੜੀ ਸੀਗੀ 5th ਕਾਂਗਰਸ ਜਦੋਂ ਸੀਗੀ, ਦੇਖੋ ਕਿੱਡਾ ਪੁਰਾਣਾ ਜਿਹੜਾ ਲਾਅ ਹੈਗਾ। ਇਹ ਕਹਿੰਦਾ ਕਿ ਜਦੋਂ ਐਕਚੁਅਲ ਕਨਫਲਿਕਟ ਜਦੋਂ ਹੁੰਦਾ ਨਾ ਕਿ ਵਾਰ ਲਾਈਕ ਸਿਚੁਏਸ਼ਨ ਹੁੰਦੀ ਆ, ਉਦੋਂ ਇਹ ਇਨਵੋਕ ਕੀਤਾ ਜਾਣਾ ਚਾਹੀਦਾ। ਸੋ ਪੁਰਾਣੇ ਟਾਈਮਾਂ ਦੇ ਵਿੱਚ ਵਰਲਡ ਵਾਰ 2 ਦੇ ਟਾਈਮਾਂ ਦੇ ਵਿੱਚ ਇਹ ਫਰਾਂਸ ਦੇ ਨਾਲ ਇਹ ਜਿਹੜਾ ਝਗੜਾ ਇਹਨਾਂ ਦਾ ਜਦੋਂ ਚੱਲਦਾ ਸੀਗਾ, ਉਦੋਂ ਮਨ ਚ ਰੱਖ ਕੇ ਇਹਨਾਂ ਨੇ ਇਹ ਜਿਹੜੀ ਚੀਜ਼ ਬਣਾਈ ਸੀਗੀ, ਇਦਾਂ ਦਾ ਕਾਨੂੰਨ ਬਣਾਇਆ ਸੀਗਾ ਵਰਲਡ ਵਾਰ ਦੇ ਟਾਈਮ ਤੇ। ਤੁਸੀਂ ਐਡਾ ਪੁਰਾਣਾ ਜਿਹੜਾ ਕਾਨੂੰਨ ਆ ਉਹਨੂੰ ਹੁਣ ਇਮੀਗ੍ਰੈਂਟਾਂ ਨੂੰ ਡਿਪੋਰਟ ਕਰਨ ਲਈ ਵਰਤ ਰਹੇ ਆ। ਤੇ ਉਹ ਕਹਿੰਦੀ ਕਿ ਇਹ ਜਿਹੜਾ ਥੀਮ ਸੀਗਾ ਉਹ ਇਹ ਸੀਗਾ ਕਿ ਜਦੋਂ ਮਿਲਟਰੀ ਇਨਵੇਜਨ ਵਗੈਰਾ ਹੋਵੇ, ਕਿ ਮਾਈਗ੍ਰੈਂਟਸ ਦੀ ਇਨਵੇਜਨ ਕਰਕੇ ਤੁਸੀਂ ਇਹ ਜਿਹੜਾ ਰੂਲ ਇਨਵੋਕ ਨਹੀਂ ਕਰ ਸਕਦੇ। ਤੇ ਜਿਹੜੇ ਮਿਲਟ ਸੀਗੇ ਬਰਾਕ ਓਬਾਮਾ ਦੇ ਅਪਾਇੰਟੀ ਸੀਗੇ, ਉਹਨਾਂ ਨੇ ਕਿਹਾ ਕਿ ਇੱਕ ਤੁਸੀਂ ਪ੍ਰੋਸੈਸ ਤਾਂ ਪਹਿਲਾਂ ਇੱਕ ਸੈਟਅਪ ਕਰੋ ਕਿ ਜਿਹੜੇ ਬੰਦੇ ਤੁਸੀਂ ਡਿਪੋਰਟ ਕਰਨੇ ਆ ਪਹਿਲਾਂ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ ਕਿ ਉਹ ਚੈਲੰਜ ਕਰ ਸਕਣ ਇਹ ਕਿ ਮੈਂ ਗੈਂਗ ਦਾ ਮੈਂਬਰ ਹੈਗਾ ਜਾਂ ਨਹੀਂ ਹੈਗਾ। ਤੁਸੀਂ ਬਿਨਾਂ ਇਦਾਂ ਦੇ ਪ੍ਰੋਸੈਸ ਸੈੱਟ ਕੀਤੇ ਉਹਨਾਂ ਨੂੰ ਕਿੱਦਾਂ ਡਿਪੋਰਟ ਜਿਹੜਾ ਕਰ ਸਕਦੇ ਆ। ਡਿਊ ਪ੍ਰੋਸੈਸ ਮਿਸਿੰਗ ਹੋ ਗਿਆ। ਹਾਂਜੀ, ਜਿਹੜੀ ਤੁਸੀਂ ਗੱਲ ਕਰਦੇ ਸੀਗੇ ਪਹਿਲਾਂ ਹਨਾ, ਤੇ ਜੱਜ ਸਾਹਿਬ ਨੇ ਆਪਣੇ ਵਰਡਸ ਦੇ ਵਿੱਚ ਇਹ ਕਿਹਾ ਕਿ ਬੜੇ ਬਿਊਟੀਫੁਲੀ ਉਹਨਾਂ ਨੇ ਸਮਰਾਈਜ਼ ਕੀਤਾ। ਕਹਿੰਦੇ ਕਿ ਜਿਹੜਾ ਸਾਡੀ ਅਮਰੀਕਾ ਇੱਕ ਗ੍ਰੇਟ ਕੰਟਰੀ ਆ ਤੇ ਇਹਦੇ ਜਿਹੜੀ ਅਸਲੀਅਤ ਇਹਦੀ ਇਹ ਹੈ ਕਿ ਇਸ ਕੰਟਰੀ ਦੇ ਕਾਨੂੰਨ ਦੇ ਤਹਿਤ ਹਰੇਕ ਬੰਦੇ ਨੂੰ ਲੀਗਲ ਰਿਕੁਆਇਰਮੈਂਟਸ ਨੂੰ ਫੋਲੋ ਕਰਨਾ ਪੈਂਦਾ, ਭਾਵੇਂ ਉਹ ਔਖੀਆਂ ਕਿਉਂ ਨਾ ਹੋਣ। ਠੀਕ ਆ, ਭਾਵੇਂ ਸਾਡੇ ਨੇਸ਼ਨ ਦਾ ਜਿੰਨਾ ਮਰਜ਼ੀ ਇੰਪੋਰਟੈਂਟ ਮੁੱਦਾ ਹੋਵੇ, ਜਿੱਦਾਂ ਮਾਈਗ੍ਰੇਸ਼ਨ ਇਨਵੇਜਨ, ਭਾਵੇਂ ਬਹੁਤ ਇੰਪੋਰਟੈਂਟ ਮੁੱਦਾ ਹੈਗਾ, ਭਾਵੇਂ ਸਾਡੇ ਦੇਸ਼ ਨੂੰ ਨੁਕਸਾਨ ਹੋ ਸਕਦਾ ਵਾ, ਭਾਵੇਂ ਇਹ ਹੁਣ ਲੋਕੀ ਅਮਰੀਕਨ ਮੈਜੋਰਟੀ ਸ਼ਾਇਦ ਚਾਹੁੰਦੇ ਹੋਣ ਕਿ ਵਾਪਸ ਭੇਜੇ ਜਾਣ, ਪਰ ਸਾਡਾ ਜਿਹੜਾ ਦੇਸ਼ ਆ ਉਹ ਇਹ ਕਹਿੰਦਾ ਹੈਗਾ ਕਿ ਇੱਕ ਫੇਅਰ ਪ੍ਰੋਸੈਸ ਜਿਹੜਾ ਲੀਗਲ ਪ੍ਰੋਸੈਸ ਜਿਹੜਾ ਹੋਣਾ ਚਾਹੀਦਾ। ਉਹੀ ਜਿਹੜੀ ਅਮਰੀਕਾ ਦੀ ਜਿਹੜੀ ਖਾਸੀਅਤ ਆ। ਤੁਸੀਂ ਜਦੋਂ ਏਦਾਂ ਦੇ ਫੇਅਰ ਪ੍ਰੋਸੈਸ ਨੂੰ, ਇਕੁਅਲ ਪ੍ਰੋਟੈਸਟ ਨੂੰ, ਜਦੋਂ ਪ੍ਰੋਸੈਸ ਨੂੰ ਜਦੋਂ ਤੋੜ ਦਿੰਦੇ ਆ ਤੇ ਫਿਰ ਉਹਨਾਂ ਖਤਰਾ ਇਹ ਹੋ ਜਾਂਦਾ ਕਿ ਤੁਸੀਂ ਫਿਰ ਸਿਰਫ ਮਾਈਗ੍ਰੈਂਟ ਨਹੀਂ, ਕੱਲ ਨੂੰ ਤੁਸੀਂ ਸਿਟੀਜ਼ਨ ਦੇ ਮਗਰ ਵੀ ਫਿਰ ਜਿਹੜੇ ਆ ਸਕਦੇ ਆ। ਸੋ ਸਾਡਾ ਇਹ ਫਰਜ਼ ਬਣਦਾ ਕਿ ਆਪਾਂ ਫਰੀਡਮਸ ਤੇ ਜਿਹੜੀਆਂ ਪ੍ਰੋਟੈਕਸ਼ਨਸ ਆ ਇਹਨੂੰ ਪ੍ਰੀਜ਼ਰਵ ਕਰਕੇ ਜਿਹੜਾ ਰੱਖਣਾ। ਸੋ ਇਹ ਜਿਹੜਾ ਡਿਸੀਜਨ ਸੀਗਾ ਇਹਦਾ ਡਿਸੈਂਟ ਕੀਤਾ ਇੱਕ ਟਰੰਪ ਅਪਾਇੰਟੀ ਨੇ, ਜਿਹੜੇ ਸੀਗੇ ਜੱਜ ਜਸਟਿਨ ਵਾਲਕਰ, ਤੇ ਇਹਨਾਂ ਨੇ ਕਿਹਾ ਕਿ ਇਹ ਟੈਕਸਸ ਦੇ ਵਿੱਚ ਕੇਸ ਲੱਗਣਾ ਚਾਹੀਦਾ ਸੀਗਾ, DC ਦੇ ਵਿੱਚ ਨਹੀਂ ਲੱਗਣਾ ਚਾਹੀਦਾ ਸੀਗਾ ਜਿੱਥੇ ਡਿਪੋਰਟੇਸ਼ਨਾਂ ਇਹ ਚੱਲਦੀਆਂ ਪਈਆਂ। ਤੇ ਇਹਦੇ ਨਾਲ ਉਹ ਕਹਿੰਦੇ ਕਿ ਐਲ ਸੈਲਵਾਡੋਰ ਦੇ ਨਾਲ ਜਿਹੜੇ ਸਾਡੇ ਇੱਕ ਐਗਰੀਮੈਂਟ ਚੱਲ ਰਹੀ ਸੀਗੀ, ਜਿਹੜੀ ਐਲ ਸੈਲਵਾਡੋਰ ਦੀ ਸਰਕਾਰ ਆ ਉਹ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਭਰਤੀ ਕਰਨ, ਤੇ ਕਹਿੰਦੇ ਕਿ ਉਹ ਡੀਲ ਨੂੰ ਹੁਣ ਜਿਹੜਾ ਇਫੈਕਟ ਕਰੂਗਾ। ਤੇ ਉਹ ਆਪਣਾ ਜਿਹੜੀ ਐਲ ਸੈਲਵਾਡੋਰ ਦੀ ਸਰਕਾਰ ਆ ਹੋ ਸਕਦਾ ਉਹ ਆਪਣਾ ਮਨ ਜਿਹੜਾ ਬਦਲ ਲਵੇ, ਜਾਂ ਹੋ ਸਕਦਾ ਕਿ ਸਾਨੂੰ ਹੁਣ ਬੈਟਰ ਆਪਾਂ ਨੈਗੋਸ਼ੀਏਟ ਜਿਹੜਾ ਨਾ ਕਰ ਸਕੀਏ। ਤੇ ਜਿਹੜੇ ਜਸਟਿਸ ਡਿਪਾਰਟਮੈਂਟ ਦੇ ਲਾਇਰ ਸੀਗੇ ਉਹ ਕਹਿੰਦੇ ਆ, ਉਹ ਆਰਗਿਊ ਕਰਦੇ ਆ ਕਿ ਟਰੰਪ ਕੋਲ ਜਿਹੜੀ ਪਾਵਰ ਆ ਉਹ ਸਹੀ ਆ, ਏਲੀਅਨ ਐਨੀਮੀਜ਼ ਐਕਟ ਉਹ ਰਿਵੋਕ ਕਰ ਸਕਦਾ ਸੀਗਾ, ਤੇ ਜੁਡੀਸ਼ੀਅਲ ਰਿਵਿਊ ਨੂੰ ਉਹ ਸਬਜੈਕਟ ਨਹੀਂ ਹੈਗੀ, ਕਿ ਕੋਰਟ ਕਚਹਿਰੀਆਂ ਦੇ ਵਿੱਚ ਜਾ ਨਹੀਂ ਸਕਦੀ। ਬੇਸਿਕਲੀ ਉਹ ਕੀ ਕਹਿ ਰਹੇ ਆ ਕਿ ਜੱਜਾਂ ਨੂੰ ਕਿ ਤੁਹਾਨੂੰ ਕੋਈ ਹੱਕ ਹੀ ਨਹੀਂ ਹੈਗਾ ਇਸ ਚੀਜ਼ ਦਾ, ਕਿ ਆਪਾਂ ਸਿੱਧੇ ਤੌਰ ਤੇ ਇਹਨੂੰ ਐਕਸਰਸਾਈਜ਼ ਕਰ ਸਕਦੇ ਹਾਂ। ਜੇ ਤੁਸੀਂ ਇਹ ਤੇ ਫੈਸਲਾ ਕਰ ਰਹੇ ਆ
ਤੇ ਤੁਸੀਂ ਜੁਡੀਸ਼ੀਅਲ ਰਿਵਿਊ ਜਿਹੜਾ ਕਰ ਰਹੇ ਆ, ਇਹ ਕਿਉਂਕਿ ਵਾਰ ਸਿਚੁਏਸ਼ਨ ਦੇ ਵਿੱਚ ਹੈਗਾ ਕੰਟਰੀ, ਤੇ ਇਹ ਤੁਸੀਂ ਗਲਤ ਕਰ ਰਹੇ ਆ। ਸੋ ਜਸਟਿਸ ਡਿਪਾਰਟਮੈਂਟ ਦੀ ਦੇਖ ਲਓ ਤੁਸੀਂ ਕਿੱਡੀ ਐਕਸਟ੍ਰੀਮ ਆਰਗੂਮੈਂਟ ਆ। ਜਿਹੜੇ ਜੱਜ ਹੈਂਡਰ ਸੀਗੇ ਉਹਨੇ ਫਲੈਟ ਆਊਟ ਰਿਜੈਕਟ ਕਰਤਾ ਕਿ ਲੈ ਇਹ ਤੇ ਬੇਵਕੂਫ ਆਰਗੂਮੈਂਟ ਹੈਗੀ, ਏਦਾਂ ਕੁਝ ਨਹੀਂ ਹੈਗਾ, ਆਪਾਂ ਇਹਨੂੰ ਇਹ ਸਬਜੈਕਟ ਟੂ ਜੁਡੀਸ਼ੀਅਲ ਰਿਵਿਊ ਹੈਗਾ, ਇਹ ਅਨਲਿਮਿਟਿਡ ਪਾਵਰ ਨਹੀਂ ਹੈਗੀ ਪ੍ਰੈਜ਼ੀਡੈਂਟ ਦੀ। ਚਾਹੁੰਦੇ ਤਾਂ ਉਹ ਇਹ ਆ ਪਰ ਅਜੇ ਮਿਲ ਨਹੀਂ ਰਹੀ। ਚਾਹੁੰਦੇ ਤਾਂ ਫਿਰ ਜਿਹੜਾ ਮਰਜ਼ੀ ਪ੍ਰੈਜ਼ੀਡੈਂਟ ਆ ਕੇ ਜੋ ਮਰਜ਼ੀ ਕਰ ਦੂਗਾ, ਕੋਰਟ ਕਚਹਿਰੀ, ਇਹੀ ਤੇ ਕੋਰਟ ਗੱਲ ਆ। ਕਚਹਿਰੀ ਦਾ ਤਾਂ ਫਿਰ ਕੋਈ ਲੈਣਾ ਨਹੀਂ, ਫਿਰ ਤਾਂ ਕੱਲ ਨੂੰ ਸਾਰੇ ਗ੍ਰੀਨ ਕਾਰਡ ਹੋਲਡਰ ਉਹਨਾਂ ਨੂੰ ਵੀ ਚੱਕ ਕੇ ਉਹ ਕਰ ਦੋ। ਚੈੱਕ ਐਂਡ ਬੈਲੈਂਸ ਦਾ ਮਤਲਬ ਵੀ ਅਮਰੀਕਾ 'ਚ ਇਹ ਆ ਵੀ ਭਾਈ ਚੈੱਕ ਰੱਖਣਾ ਵੀ ਕਿਹਦੀ ਪਾਵਰ ਕਿੱਥੇ ਤੱਕ ਆ, ਕਿਹਦੀ ਲਿਮਿਟ ਕੀ ਆ। ਸੋ ਇਸੇ ਲਈ ਪਾਵਰਸ ਜਿਹੜੀਆਂ ਉਹ ਵੰਡੀਆਂ ਆ ਵੀ ਖਰਚਾ ਕਿੰਨੇ ਕਰਨਾ, ਕਿਹੜੀ ਅਥਾਰਟੀ ਕਿਹਦੇ ਕੋਲ ਆ, ਤੇ ਜੇ ਇਹਨੂੰ ਖੋਰਾ ਲੱਗਦਾ ਤੇ ਇਵੈਂਚੁਅਲੀ ਅਮਰੀਕਾ ਦੀ ਓਵਰਆਲ ਸ਼ੇਪ ਦੇ ਉੱਤੇ ਕਹਿ ਸਕਦੇ ਵੀ ਉਹਦੀ ਡੈਮੋਕ੍ਰੇਸੀ ਦੇ ਉੱਤੇ ਵੀ ਅਸਰ ਤਾਂ ਫਿਰ ਉਹ ਪਊਗਾ ਹੀ। ਇਹ 1798 ਦਾ ਜਿਹੜਾ ਕਾਨੂੰਨ ਹੈਗਾ, ਤੇ ਯੂਐਸ ਕਹਿੰਦੇ ਵੈਨੇਜ਼ੁਏਲਾ ਦੇ ਨਾਲ ਵਾਰ ਦੇ ਵਿੱਚ ਨਹੀਂ ਹੈਗਾ, ਇਹ ਕੋਈ ਵਾਰ ਲਾਈਕ ਸਿਚੁਏਸ਼ਨ ਨਹੀਂ ਹੈਗੀ। ਤੇ ਇਹ ਜਿਹੜਾ ਸੀਗਾ ਕਾਨੂੰਨ, ਇਹ ਬੇਸਿਕਲੀ ਵਰਲਡ ਵਾਰ 2 ਦੇ ਵਿੱਚ ਜਿਹੜਾ ਤੁਸੀਂ ਜਿਹੜੇ ਹਿਸਟਰੀ ਸਮਝਦੇ ਆ, ਜਾਪਾਨ ਦੇ ਨਾਲ, ਇਟਲੀ ਦੇ ਨਾਲ ਤੇ ਜਰਮਨ ਦੇ ਨਾਲ, ਇਹ ਜਿਹੜੇ ਮੇਨ ਜਿਹੜੇ ਤੁਸੀਂ ਕਹ ਲਓ ਦੁਸ਼ਮਣ ਸੀਗੇ ਉਦੋਂ ਅਮਰੀਕਾ ਦੇ, ਉਹਨਾਂ ਟਾਈਮਾਂ ਦੇ ਵਿੱਚ ਵਰਤੇ ਗਏ ਸੀ। ਇਹ ਕਾਨੂੰਨ ਨੂੰ ਇੱਕ ਜੈਪਨੀਜ਼ ਲੋਕ ਇਹਨਾਂ ਨੇ ਇੰਟਰਨਮੈਂਟ ਕੈਂਪ ਦੇ ਵਿੱਚ, ਇੱਥੇ ਜੇਲ੍ਹਾਂ ਦੇ ਵਿੱਚ ਚੱਕ ਕੇ ਸੁੱਟਦੇ ਸੀਗੇ ਸਾਰੇ ਜਿਹੜੇ ਜੈਪਨੀਜ਼ ਇੱਥੇ ਸੀਗੇ। ਪਰਲ ਹਾਰਬਰ ਦਾ ਜਦੋਂ ਹੋਇਆ ਸੀ ਰੌਲਾ ਸੀ, ਹਾਂਜੀ, 1,10,000 ਜੈਪਨੀਜ਼ ਇਹਨਾਂ ਨੇ ਫੜ ਲਏ ਸੀਗੇ ਅਮਰੀਕਾ ਦੇ ਵਿੱਚ। ਠੀਕ ਹੈ, ਹੁਣ ਤੁਹਾਨੂੰ ਉਹ ਹਿਸਟਰੀ ਦੀਆਂ ਗੱਲਾਂ ਲੱਗਦੀਆਂ, ਠੀਕ ਹੈ, ਕਈਆਂ ਨੂੰ ਇੰਟਰਨੈਟ ਤੇ ਮਜ਼ਾਕ ਲੱਗਦਾ ਅਜੇ ਵੀ, ਕਈ ਜੋਕਰ ਬਣੇ ਫਿਰਦੇ ਅਜੇ ਵੀ, ਪਰ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਇਹ ਲੱਗਦਾ ਕਿ ਆਪਾਂ ਬਹੁਤ ਦੂਰ ਆ ਉਹ ਚੀਜ਼ ਤੋਂ, ਜਿਹੜੇ ਮਤਲਬ ਕਿ ਇਹ ਉਹੀ ਲਾਅ ਨਹੀਂ ਹੈਗਾ, ਮਤਲਬ ਉਹੀ ਚੀਜ਼ ਨਹੀਂ ਫਿਰ ਦੁਬਾਰਾ ਤੋਂ ਹੋ ਰਹੀ ਕਿ ਫੜ ਕੇ ਜੇਲ੍ਹਾਂ ਦੇ ਵਿੱਚ ਪਾ ਰਹੇ ਆ। ਹਿਸਟਰੀ ਰਿਪੀਟ ਇਟਸੈਲਫ, ਆਪਾਂ ਉਹਦੇ ਡੋਰ ਸਟੈਪ ਦੇ ਉੱਤੇ ਹੈਗੇ ਆ। ਸਿਰਫ ਇਹੀ ਹੁੰਦਾ ਕਿ ਕਈ ਵਾਰੀ ਬੰਦੇ ਨੂੰ ਲੱਗਦਾ ਹੁੰਦਾ ਕਿ ਲੈ ਮੇਰੀ ਪ੍ਰੋਬਲਮ ਨਹੀਂ ਹੈਗੀ, ਇਹ ਕਿਸੇ ਹੋਰ ਕਮਿਊਨਿਟੀ ਵੱਲ ਆ। ਠੀਕ ਹੈ, ਏਦਾਂ ਬੰਦੇ ਨੂੰ ਲੱਗਦਾ ਹੁੰਦਾ ਕਿ ਇਹ ਕਿਸੇ ਹੋਰ ਕਮਿਊਨਿਟੀ ਵੱਲ ਆ। ਕੱਲ ਨੂੰ ਜਦੋਂ ਤੁਹਾਡੇ ਮਗਰ ਆ ਗਏ ਫੇਰ ਕੀ ਕਰੋਗੇ? ਫਿਰ ਵੀ ਤੇ ਉਹੀ ਸਿਸਟਮ ਆ ਨਾ। ਸੋ ਇਹ ਜਿਹੜੀ ਚੀਜ਼ ਆ, ਇਹਨੂੰ ਚੈਲੰਜ ਕੌਣ ਕਰਦਾ? ਇਹਨੂੰ ACLU ਇੱਕ ਸੰਸਥਾ ਹੈਗੀ ਆ, ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ। ਮੈਂ ਤਾਂ ਪੰਜਾਬੀ ਸਾਰਿਆਂ ਨੂੰ ਕਹੂੰਗਾ, ਮੈਂ ਕਹੂੰਗਾ ਤੁਹਾਡੀ ਜਿਹੜੀ ਸਭ ਤੋਂ ਚੰਗੀ ਜਿਹੜੀ ਦੋਸਤ ਆ ਨਾ ਸੰਸਥਾ, ਉਹ ਇਹ ਸੰਸਥਾ ਵਾ। ਤੁਹਾਨੂੰ ਪਤਾ ਵੀ ਨਹੀਂ ਹੋਣਾ ਕਿ ਕਿੱਡੇ ਇਤਿਹਾਸਿਕ ਇਹਨਾਂ ਨੇ ਫੈਸਲੇ ਇਦਾਂ ਦੇ ਜਿਹੜੇ ਕੀਤੇ ਆ, ਜਿਹੜੇ ਤੁਹਾਡੇ ਫੇਵਰ 'ਚ ਜਾਂਦੇ ਆ। ਫਰੰਟ ਲਾਈਨ ਤੇ ਇਹ ਜਾ ਕੇ ਜਿਹੜੇ ਲੜਦੇ ਆ ਹਮੇਸ਼ਾ, ਇਹ ਜਿੰਨੇ ਵੀ ਆਪਾਂ ਵੱਡੇ ਸੁਪਰੀਮ ਕੋਰਟ ਲੈਵਲ ਦੇ ਕੀਤੇ ਆ, ਇਹ ACLU ਉਹਦੇ ਵਿੱਚ ਹੁੰਦੀ ਆ। ਨਾਨ ਪ੍ਰੋਫਿਟ ਆ ਇਹ, ਡੋਨੇਸ਼ਨਸ ਤੇ ਜਿਹੜੀ ਰਨ ਆ। ਜੇ ਤੁਸੀਂ ਆਪਣਾ ਪੈਸਾ ਧੇਲਾ ਖਰਚਦੇ ਆ ਇਮੀਗ੍ਰੈਂਟ ਤੇ, ਠੀਕ ਆ, ਪਲੀਜ਼ ਇਹ ਸੰਸਥਾ ਨੂੰ ਜਿਹੜਾ ਡੋਨੇਟ ਕਰੋ। ਠੀਕ ਆ, $5, $10, $100, $1000, ਜੋ ਵੀ ਤੁਹਾਡਾ ਲੱਗਦਾ ਬਣਦਾ ਕਰਦਾ, ਇਹਨੂੰ ਕਰੋ। ਨਹੀਂ ਤੇ ਬਾਕੀ ਸਾਰੀਆਂ ਗੱਲਾਂ ਹੀ ਆ ਉਹੀ ਆ ਕਿ ਮੈਨੂੰ ਫਿਕਰ ਬੜੀ ਆ। ਪਰ ਤੁਸੀਂ ਇਹ ਵੀ ਦੇਖੋ ਕਿ ਮੈਦਾਨ ਦੇ ਵਿੱਚ ਇਸ ਵੇਲੇ ਲੜਾਈ ਕੌਣ ਕਰ ਰਿਹਾ? ਉਹ ACLU ਹੈਗੀ ਆ। ਠੀਕ ਆ, ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ, ਠੀਕ ਆ, ਕੋਈ ਵੀ ਡੋਨੇਸ਼ਨ ਵੱਡੀ ਛੋਟੀ ਨਹੀਂ ਹੁੰਦੀ। $5 ਵੀ ਭਾਵੇਂ ਜੇ ਦੇ ਸਕਦੇ ਆ, ਇਹਨਾਂ ਦੀ ਵੈਬਸਾਈਟ ਤੇ ਜਾਓ ACLU, ਇੱਥੇ ਜਾ ਕੇ ਤੁਸੀਂ ਜਿਹੜਾ ਪਲੀਜ਼ ਡੋਨੇਸ਼ਨ ਦਿਓ, ਇਹ ਆਰਗੇਨਾਈਜੇਸ਼ਨ ਨੂੰ ਸਪੋਰਟ ਕਰੋ। ਤੁਸੀਂ ਦੇਖੋ ਕਿ ਹੁਣ ਇਹਨਾਂ ਦੇ ਰਿਸੋਰਸ ਵੀ ਬੜੇ ਲੱਗਣੇ ਆ, ਪੈਸੇ ਦੀ ਵੀ ਇਹਨਾਂ ਨੂੰ ਲੋੜ ਆ, ਤੇ ਠੀਕ ਆ, ਬਿਨਾਂ ਫੰਡਿੰਗ ਦੇ ਤੇ ਨਹੀਂ ਚੱਲ ਸਕਦੀਆਂ। ਤੇ ਤੁਹਾਨੂੰ ਬਾਕੀ ਪਤਾ ਹੀ ਹੈ ਸਰਕਾਰਾਂ ਦਾ ਜਿਹੜਾ ਰਵੱਈਆ ਕੀ ਆ, ਤੇ ਇਹ ਹਮੇਸ਼ਾ ਜਿਹੜੇ ਫੋਰਫਰੰਟ ਤੇ ਹੁੰਦੇ ਆ। ਇਹਦੇ ਵਿੱਚ ਮੈਂ ਨਹੀਂ ਕਦੀ ਦੇਖਿਆ ਕਿ ਆਪਣੀ ਕਮਿਊਨਿਟੀ ਦੀ ਕੋਈ ਸੰਸਥਾ ਹੋਣੀ ਆ ਕਿ ਉਹ ਐਡੇ ਅੱਗੇ ਗਈ ਆ ਜਾਂ ਕੋਈ ਫਾਈਟ ਕੀਤਾ। ਰਿਸੋਰਸਿਸ ਹੀ ਨਹੀਂ ਹੁੰਦੇ। ਸੋ ਇਹ ਬਹੁਤ ਕੰਪੀਟੈਂਟ ਜਿਹੜੇ ਲਾਇਰਸ ਜਿਹਨਾਂ ਦੇ ਹੁੰਦੇ ਆ, ਵੱਡੀ ਫਰਮਸ ਦੇ ਨਾਲ ਇਹ ਟੀਮ ਅਪ ਜਿਹੜੇ ਕਰਦੇ ਆ। ਤੇ ਦੌਰ ਇਦਾਂ ਦਾ ਚੱਲਦਾ ਕਿ ਜਿਹੜੀ ਸਰਕਾਰ ਆ ਉਹ ਫਰਮਸ ਨੂੰ ਵੀ, ਲਾਅ ਫਰਮਸ ਨੂੰ ਵੀ, ਲਾਇਰਸ ਨੂੰ ਵੀ ਟਾਰਗੇਟ ਕਰਦੀ ਆ, ਜਿਹੜੇ ਉਹਨਾਂ ਨੂੰ ਲੱਗਦਾ ਕਿ ਥ੍ਰੈਟ ਆ ਉਹਨਾਂ ਦੇ ਖਿਲਾਫ। ਹਾਂਜੀ, ਤੇ ਇਸ ਮੌਕੇ ਦੇ ਵਿੱਚ ਜਿਹੜੀ ਫਿਰ ACLU ਆ, ਇਹੀ ਤੁਸੀਂ ਕਹਿ ਲਓ ਕਿ ਇੱਕ ਰਣਭੂਮੀ ਦੇ ਵਿੱਚ ਕਾਇਮ ਹੋ ਕੇ ਟਿਕੀ ਪਈ ਆ। ਸੋ ਜਿਹੜਾ ਵਾਈਟ ਹਾਊਸ ਨੇ ਇਹ ਜਿਹੜਾ ਕਾਨੂੰਨ ਸੀਗਾ ਏਲੀਅਨ ਇਨਵੇਜਨ ਵਾਲਾ, ਇਹ ਮਾਰਚ 15 ਨੂੰ ਅਨਾਉਂਸਮੈਂਟ ਕੀਤੀ ਸੀਗੀ। ACLU ਤੇ ਡੈਮੋਕ੍ਰੇਸੀ ਫਾਰਵਰਡ ਫਾਊਂਡੇਸ਼ਨ, ਇਹ ਦੋ ਸੰਸਥਾਵਾਂ ਨੇ, ਉਹਨਾਂ ਦੇ ਪਾਸ ਹੋਣ ਤੋਂ ਪਹਿਲਾਂ ਹੀ ਇੱਕ ਪ੍ਰੀਐਮਪਟਿਵ ਲਾਅ ਸੂਟ ਕਰਤਾ ਸੀਗਾ ਕਿ ਇਹ ਲਾਅ ਨੂੰ ਯੂਜ਼ ਨਹੀਂ ਕਰ ਸਕਦੇ। ਉਦੋਂ 5 ਜਿਹੜੇ ਵੈਨੇਜ਼ੁਏਲਨ ਸਿਰਫ ਡਿਪੋਰਟ ਹੋਏ ਸੀਗੇ। ਤੇ ਉਸੇ ਦਿਨ ਜਿਹੜੇ ਇਹ ਜੱਜ ਸਾਹਿਬ ਨੇ ਬੋਇਸਬਰਗ, ਇਹਨਾਂ ਨੇ ਟੈਂਪਰੇਰੀ ਰਿਸਟੇਨਿੰਗ ਆਰਡਰ ਜਿਹੜਾ ਲਾਤਾ ਸੀਗਾ ਕਿ ਡਿਪੋਰਟੇਸ਼ਨਾਂ ਜਿਹੜੀਆਂ ਰੋਕੀਆਂ ਜਾਣ। ਠੀਕ ਆ, ਤੇ ਇਹਦੇ ਕੁਝ ਘੰਟਿਆਂ ਦੇ ਵਿੱਚ ਹੀ ਜੱਜ ਸਾਹਿਬ ਦੇ ਘਰ ਦੇ ਫਲਾਈਟਾਂ ਦੇ ਨਾਲ ਜਿਹੜਾ ਸੀਗਾ 3 ਫਲਾਈਟਾਂ ਫਿਰ ਵੀ ਇਹਨਾਂ ਨੇ ਉਡਾ ਕੇ ਜਿਹੜੇ ਬੰਦੇ ਕਰਤੇ ਸੀਗੇ। ਜਿਹੜੇ ਜੱਜ ਸਾਹਿਬ ਸੀਗੇ ਉਹਨਾਂ ਨੇ ਕਿਹਾ ਕਿ ਇਹ ਫਲਾਈਟਾਂ ਰਿਟਰਨ ਕੀਤੀਆਂ ਜਾਣ, ਜਿੱਥੇ ਵੀ ਹੈਗੀਆਂ ਉੱਥੋਂ ਮੋੜ ਕੇ ਵਾਪਸ ਜਿਹੜੀਆਂ ਲੈ ਕੇ ਆਓ। ਬੇਸਿਕਲੀ ਇਹ ਕੀ ਕਰ ਰਹੇ ਸੀਗੇ ਕਿ ਐਲ ਸੈਲਵਾਡੋਰ ਉਹਨਾਂ ਨੂੰ ਭੇਜ ਰਹੇ ਸੀਗੇ ਜੇਲ੍ਹ ਦੇ ਵਿੱਚ। ਠੀਕ ਆ, ਬੰਦੇ ਕਿਸੇ ਹੋਰ ਕੰਟਰੀ ਦੇ, ਤੇ ਐਲ ਸੈਲਵਾਡੋਰ ਦੀ ਜੇਲ੍ਹ ਦੇ ਵਿੱਚ ਪਾ ਰਹੇ ਸੀਗੇ। ਤੇ ਕਈ ਸਾਰੇ ਵਕੀਲ ਜਿਹੜੇ ਸਾਹਮਣੇ ਆਏ ਉਹ ਕਹਿੰਦੇ ਕਿ ਉਹਨਾਂ ਦੇ ਕਲਾਇੰਟ ਵਿੱਚ ਸੀਗੇ, ਉਹਨਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ ਗੈਂਗ ਨਾਲ। ਤੁਸੀਂ ਸੋਚ ਕੇ ਦੇਖੋ
ਕਿ ਤੁਹਾਡੀ ਸ਼ਕਲ ਰਲਦੀ ਸੀ, ਕਿਸੇ ਨੇ ਉਹਨੂੰ ਫੜ ਕੇ ਵਾਪਸ ਭੇਜਤਾ। ਹੁਣ ਸੇਮ ਚੀਜ਼ ਹੀ ਹੈ ਨਾ, ਜੇ ਸਾਡੀ ਕਮਿਊਨਿਟੀ ਨਾ ਹੋ ਜਾਵੇ ਕਿ ਉਹ ਕਹੇਗੀ ਇਹ ਬੰਦੇ ਕ੍ਰਿਮੀਨਲ, ਇਹਨਾਂ ਨੂੰ ਫੜ ਕੇ ਭੇਜਣਾ, ਇਹ ਫਲਾਣੇ ਗੈਂਗ ਨਾਲ ਰਲੇ ਆ ਇੰਡੀਆ ਦੇ, ਤੇ ਤੁਹਾਡਾ ਕੋਈ ਦੂਰ ਤੱਕ ਲੈਣਾ ਹੀ ਨਾ ਹੋਵੇ, ਤੁਸੀਂ ਸਧਾਰਨ ਕੰਮ ਕਰਨ ਜਾ ਰਹੇ ਆ, ਤੁਹਾਨੂੰ ਵੀ ਵਿੱਚ ਪਾ ਕੇ ਕਰਤਾ। ਹੁਣ ਤੁਸੀਂ ਇਹ ਦੱਸੋ ਕਿ ਸੁਣਵਾਈ ਹੋਣੀ ਚਾਹੀਦੀ ਹੈ ਤੁਹਾਡੀ ਕਿ ਨਹੀਂ ਹੋਣੀ ਚਾਹੀਦੀ ਹੈ? ਜਿਹੜਾ ਉਹਦਾ ਮੁਕੱਦਮਾ ਹੈਗਾ ਉਹ ACLU ਜਿਹੜਾ ਲੜ ਰਿਹਾ, ਤੁਸੀਂ ਖਬਰਾਂ ਸਾਰਿਆਂ ਨੇ ਸੁਣਨੀਆਂ, ਪਰ ਇਹ ਹੈ ਕਿ ਮੇਬੀ ਇੱਕ ਬੰਦਾ ਤੁਹਾਡੇ ਕੋਲ ਐਕਸ਼ਨ ਲੈ ਲਵੇ। ਪਲੀਜ਼ ਇਹਨੂੰ ਸੰਸਥਾ ਨੂੰ ਜਿਹੜਾ ਡੋਨੇਟ ਕਰੋ ACLU ਨੂੰ ਜੀ। ਇਹ ਜਿਹੜੀਆਂ 3 ਡੀਪੋਰਟੇਸ਼ਨ ਫਲਾਈਟ ਸੀਗੀਆਂ ਸੈਂਟਰਲ ਅਮਰੀਕਾ ਦੇ ਵੱਲ ਗਈਆਂ, ਤੇ ਜੱਜ ਨੇ ਕਿਹਾ ਕਿ ਇਹਨੂੰ ਵਾਪਸ ਕਰਕੇ ਆਓ। ਤੇ ਤੁਸੀਂ ਦੇਖੋ ਕਿ ਕੈਟ ਐਂਡ ਮਾਊਸ ਵਾਲੀ ਜਿਹੜੀ ਰੇਸ ਲੱਗੀ ਹੋਈ ਆ, ਉਹ ਕਹਿੰਦੇ ਆਪਾਂ ਏਲੀਅਨ ਐਨੀਮੀਜ਼ ਵਾਲਾ ਕਰਨਾ, ਉਧਰੋਂ ਹੀ ਇਹ ਸੰਸਥਾ ਨੇ ਪਹਿਲਾਂ ਹੀ ਧਾਵਾ ਬੋਲਤਾ ਕਿ ਨਹੀਂ ਕਰਨ ਦੇਣਾ ਤੈਨੂੰ, ਤੇ ਜੱਜ ਸਾਹਿਬ ਨੇ ਉਸੇ ਦਿਨ ਫੇਵਰ ਚ ਦੇਤਾ। ਤਾਂ ਵੀ ਤੁਸੀਂ ਕਹਿ ਲਓ ਕਿ 3 ਜਿਹੜੀਆਂ ਦੇਤੀਆਂ, ਤੁਸੀਂ ਮੰਨ ਲਓ ਕਿ ਜੇ ਸੰਸਥਾ ਨਾ ਹੁੰਦੀ ਕਿ ਉਦਣ ਪਹਿਲੇ ਦਿਨ ਇਹਨਾਂ ਨੇ 3 ਜਹਾਜ਼ ਚਾੜਤੇ, ਜੇ ਸੰਸਥਾਵਾਂ ਨਾ ਹੋਣ ਤੁਸੀਂ ਹਿਸਾਬ ਲਾਓ ਕਿ ਹਫਤਾ 15 ਕਿ ਜੇ ਲੇਟ ਹੋ ਜਾਣ ਕਿ ਨਹੀਂ ਸਾਡੇ ਕੋਲ ਰਿਸੋਰਸਿਸ ਨਹੀਂ, ਫੰਡਿੰਗ ਨਹੀਂ, ਮਹੀਨਾ ਲੱਗ ਜਾਣ। ਤੁਸੀਂ ਸੋਚ ਸਕਦੇ ਆ ਕਿ ਮਹੀਨੇ ਚ ਇਹ ਕੀ ਕਰ ਸਕਦੇ ਆ, ਕਿੰਨੇ ਗੈਂਗ ਬਣਾ ਕੇ ਕਲਾਸੀਫਾਈ ਕਰਕੇ ਕਿੰਨੇ ਬੰਦੇ ਨੂੰ ਇਹ ਵਾਪਸ ਤੋਰ ਸਕਦੇ ਵਿਦਆਊਟ ਐਨੀ ਡਿਊ ਪ੍ਰੋਸੈਸ, ਜਿਹਨੂੰ ਮਰਜ਼ੀ ਚੱਕ ਕੇ ਜਿਹੜਾ ਉਹ ਲੈ ਜਾਓ। ਸੋ ਇਹ ਹੈਗੀ ਆ ਲਾਇਰਿੰਗ ਦੀ ਪਾਵਰ, ਇਹ ਸੰਸਥਾਵਾਂ ਦੀ ਪਾਵਰ, ਠੀਕ ਆ। ਤੇ ਤੁਹਾਨੂੰ ਇਹ ਚੀਜ਼ਾਂ ਕਿਸੇ ਨੇ ਦੱਸਣੀਆਂ ਨਹੀਂ, ਠੀਕ ਆ। ਤੁਹਾਨੂੰ ਕੋਈ ਹੋਰ ਸਟੇਸ਼ਨ ਕੁਝ ਨਹੀਂ ਮਿਲਣਾ, ਇਹ ਸਿਰਫ ਏਦਾਂ ਦੀਆਂ ਜਿਹੜੀਆਂ ਡਿਟੇਲ ਡੂੰਘੀਆਂ ਖਬਰਾਂ ਕੀ ਅਸਲੀਅਤ ਜਿਹੜੀ ਕੀ ਆ ਵਿੱਚ ਲੈਵਲ ਦੇ ਵਿੱਚ ਕੀ ਹੁੰਦਾ, ਸਿਰਫ ਪੰਜਾਬੀ ਰੇਡੀਓ ਜਿਹੜਾ USA ਉਹ ਏਦਾਂ ਦੀਆਂ ਖਬਰਾਂ ਦਾ ਮੰਚ ਜਿਹੜਾ ਪ੍ਰਦਾਨ ਜਿਹੜਾ ਕਰਦਾ। ਬਾਕੀ ਤੁਸੀਂ ਦੇਖੋ ਕਿੰਨੀ ਸਨਸਨੀ, ਵੱਡੇ ਚੈਨਲ ਵੀ ਹੈਗੇ ਪੰਜਾਬੀ ਦੇ, ਉਦਾਂ ਹੀ ਪਤਾ ਨਹੀਂ ਕੀ ਬੋਲੀ ਜਾਂਦੇ ਆ, ਮਤਲਬ ਕਿ ਜਿਹਨੂੰ ਇਮੀਗ੍ਰੇਸ਼ਨ ਦਾ ਇਲਕ ਉੱਕੜ ਵੀ ਨਹੀਂ ਪਤਾ। ਉਦਾਂ ਮੈਂ ਕਹਿੰਦਾ ਵਧੀਆ ਰਿਪੋਰਟਰ ਸੀਗੇ ਦੂਸਰੇ, ਉਦਾਂ ਕਈਆਂ ਨੂੰ ਮੈਂ ਫੋਲੋ ਵੀ ਜਿਹੜਾ ਕਰਦਾ ਸੀਗਾ, ਉਹ ਵੀ ਇਮੀਗ੍ਰੇਸ਼ਨ ਦਾ ਨਾ ਜਿਹਦਾ ਸਨਸਨੀ ਜੀ ਬਣਾ ਕੇ, ਕਿਉਂ ਐਂਡ ਆਫ ਦਾ ਡੇ ਫਿਰ ਕੀ ਹੈ ਕਿ ਗੱਲ ਸਿਰਫ ਵਿਊ ਲੈਣ ਵਾਲੀ ਰਹਿ ਗਈ ਤੁਹਾਡੀ, ਠੀਕ ਆ। ਤੇ ਇਹ ਆ ਕਿ ਤੁਸੀਂ ਆਪ ਵੀ ਨਾ, ਜੇ ਕੋਈ ਸੁਣਦੇ ਆ ਖਬਰ, ਪਾ ਦਿਆ ਕਰੋ ਕਮੈਂਟ ਅਗਲੇ ਤੋਂ ਕਿ ਯਾਰ ਤੂੰ ਤੇ ਇਮੀਗ੍ਰੇਸ਼ਨ ਵਕੀਲ ਵੀ ਨਹੀਂ ਹੈਗਾ, ਤੂੰ ਕਿਉਂ ਵਿਦਵਾਨ ਬਣਿਆ ਵਾ, ਠੀਕ ਆ। ਸੋ ਇਹ ਇਦਾਂ ਦੀਆਂ ਝੂਠੀਆਂ ਖਬਰਾਂ ਜਿਹੜੀਆਂ ਫਲਾਈਟ ਵਾਲੀਆਂ, ਸੋ ਇਹ ਮੇਨ ਚੱਕਰ ਸੀਗਾ ਕਿ 3 ਫਲਾਈਟਾਂ ਅਜੇ ਵੀ ਲੰਘ ਗਈਆਂ। ਹੁਣ ਜਿਹੜੇ ਜਸਟਿਸ ਡਿਪਾਰਟਮੈਂਟ ਦੇ ਲਾਇਰ ਹੈਗੇ ਆ, ਉਹ ਕੀ ਕਹਿੰਦੇ ਆ, ਉਹ ਕਹਿੰਦੇ ਆ ਕਿ ਆਪਾਂ ਜੱਜ ਸਾਹਿਬ ਦੀ ਰੂਲਿੰਗ ਨਾਲ ਕੰਪਲਾਈ ਕੀਤਾ, ਠੀਕ ਆ। ਤੇ ਪਰ ਕੀ ਸੀਗਾ ਕਿ ਜੱਜ ਸਾਹਿਬ ਨੇ ਮੰਗਿਆ ਕਿ ਦੱਸੋ ਮੈਨੂੰ ਕਿ ਕਿਹੜੇ ਟਾਈਮ ਸੀਗੇ, ਕਿੱਦਾਂ ਫਲਾਈਟਾਂ ਤੁਸੀਂ ਕੀਤੀਆਂ, ਤੁਹਾਡੇ ਕੋਲ ਰੂਲਿੰਗ ਆ ਗਈ, ਤੁਸੀਂ ਕਿਉਂ ਇਹ ਵੀ ਭੇਜੀਆਂ। ਤੇ ਉਹ ਕਹਿੰਦੇ ਕਿ ਆਪਾਂ ਸਟੇਟ ਸੀਕ੍ਰੇਟ ਪ੍ਰਿਵਿਲੇਜ ਹੈਗਾ, ਆਪਾਂ ਇਨਫੋਰਮੇਸ਼ਨ ਜੱਜ ਸਾਹਿਬ ਨੂੰ ਡਿਸਕਲੋਜ਼ ਨਹੀਂ ਕਰ ਸਕਦੇ। ਮਤਲਬ ਕਿ ਉਹ ਜੱਜ ਸਾਹਿਬ ਨਾਲ ਵੀ ਫੱਟਾ ਜਿਹੜਾ ਅੜਾ ਕੇ ਬਹਿ ਗਏ, ਮਤਲਬ ਫਾਈਟ ਉਸ ਲੈਵਲ ਤੇ ਪਹੁੰਚ ਗਈ ਹੈ ਕਿ ਜੱਜ ਸਾਹਿਬ ਵੀ ਰੋਕ ਨਹੀਂ ਪਾਏ ਉਹਨਾਂ ਨੂੰ। ਤੇ ਉਹ ਹੁਣ ਜਿੱਦਾਂ ਤੁਸੀਂ ਕਹਿ ਲਓ ਕਿ ਜੱਜ ਦੇ ਨਾਲ ਵੀ ਥੋੜੀ ਜਿਹੀ ਗਹਿਮੋ-ਗਹਿਮੀ ਉਹਨਾਂ ਦੀ ਚੱਲਦੀ ਆ। ਜਿਹੜੀ ਸਰਕਾਰ ਆ ਉਹ ਕਹਿੰਦੇ ਕਿ ਜੱਜ ਸਾਹਿਬ ਨੂੰ ਇੰਪੀਚ ਕਰੋ। ਹਾਂ ਟਰੰਪ ਉਹਨਾਂ ਨੇ ਕਿਹਾ ਵੀ ਇਹਨੂੰ ਕੱਢੋ ਬਾਹਰ। ਵਕੀਲਾਂ ਨੂੰ ਤਾਂ ਕੀ ਟਾਰਗੇਟ ਕਰਨਾ, ਉਹ ਕਹਿੰਦੇ ਜੱਜ ਸਾਹਿਬ ਨੂੰ ਵੀ ਇੰਪੀਚ ਕਰੋ। ਜਿਹੜੇ ਚੀਫ ਜਸਟਿਸ ਜੌਨ ਰੋਬਰਟਸ ਹੈਗੇ ਨੇ ਸੁਪਰੀਮ ਕੋਰਟ ਦੇ, ਇਹ ਕੰਜ਼ਰਵੇਟਿਵ ਰਿਪਬਲਿਕਨ ਪੁਆਇੰਟ ਹੀ ਨੇ, ਤੇ ਜ਼ਿਆਦਾਤਰ ਇਹ ਨਹੀਂ ਬੋਲਦੇ। ਇਹਨਾਂ ਨੇ ਵੀ ਕਿਹਾ ਕਿ ਨਹੀਂ ਇਹ ਤਾਂ ਹਾਂਜੀ ਗਲਤ ਗੱਲ ਆ। ਤੇ ਉਸ ਤੋਂ ਬਾਅਦ ਜਿਹੜੇ ਰਿਪਰੈਜ਼ੈਂਟੇਟਿਵ ਬ੍ਰੈਂਡਨ ਜਿਲ ਹੈਗੇ ਟੈਕਸਸ ਦੇ, ਉਹਨਾਂ ਨੇ ਤੇ ਆਪਣੇ ਆਰਟੀਕਲਸ ਵੀ ਇੰਪੀਚਮੈਂਟ ਦੇ ਜਿਹੜੇ ਇੰਟਰੋਡਿਊਸ ਕਰਤੇ ਆ ਕਿ ਜੱਜ ਨੂੰ ਜਿਹੜਾ ਬਾਹਰ ਕੱਢਿਆ ਜਾਵੇ। ਤੁਸੀਂ ਵੇਖੋ ਕਿ ਫਾਈਟ ਕਿੱਥੇ ਤੱਕ ਪਹੁੰਚ ਗਈ ਆ ਕਿ ਜਿਹੜਾ ਬੰਦਾ ਕੋਈ ਵੀ ਸਟੈਂਡ ਲੈ ਰਿਹਾ ਵਾ, ਠੀਕ ਆ, ਉਹਨੂੰ ਲਾਂਬੇ ਕਰੋ। ਕਿਹੜਾ ਬੰਦਾ ਸੋਸ਼ਲ ਮੀਡੀਆ ਤੇ, ਰੇਡੀਓ ਤੇ ਕਿਹੜਾ ਬੰਦਾ ਸਟੈਂਡ ਲੈਂਦਾ, ਦੱਸੋ ਮੈਨੂੰ। ਕਿਹੜਾ ਵਕੀਲ ਸਟੈਂਡ ਲੈਂਦਾ ਤੇ ਕਿਹੜਾ ਵਕੀਲ ਡਰਦਾ, ਠੀਕ ਆ। ਸੋ ਇਹ ਜਿਹੜੇ ਸਟੈਂਡ ਆ, ਸਾਨੂੰ ਲੈ ਕੇ ਕੁਝ ਮਿਲਣਾ ਕੁਝ ਨਹੀਂ ਹੈਗਾ, ਠੀਕ ਆ। ਸਰਕਾਰ ਨਾਲ ਵੀ ਵੈਰ ਖੱਟੀ ਦਾ, ਜੱਜਾਂ ਦੇ ਨਾਲ ਵੀ ਵੈਰ ਖੱਟੀ ਦਾ, ਕਲਾਇੰਟਾਂ ਦੇ ਨਾਲ ਵੀ ਕਈ ਵਾਰੀ ਵੈਰ ਖੱਟੀ ਦਾ, ਜਦੋਂ ਕਹੀਦਾ ਕਿ ਨਹੀਂ ਕਹਾਣੀਆਂ ਕੁਣੀਆਂ ਕੁਛ ਨਹੀਂ, ਕੋਈ ਫਰਾਡ ਨਹੀਂ ਹੋਣਾ। ਸੋ ਇਹ ਹੈ ਕਿ ਇਹਦੇ ਵਿੱਚ ਹੁਣ ਅੱਜ ਦੀ ਡੇਟ ਦੇ ਵਿੱਚ ਇਮੀਗ੍ਰੇਸ਼ਨ ਲਾਇਰ ਬਣਨਾ ਕੀ ਹੈਗਾ, ਮਤਲਬ ਕਿ ਬੰਦਾ ਕਿੱਧਰਲੀ ਪੋਜੀਸ਼ਨ ਲਵੇ, ਕਿੱਧਰਲੀ ਸਾਈਡ ਲਵੇ, ਕੀ ਲਵੇ। ਅਲਟੀਮੇਟਲੀ ਇੱਕੋ ਮੇਰੀ ਸੋਚ ਸੀਗੀ, ਮੈਂ ਕਿਹਾ ਆਪਾਂ ਨੂੰ ਫਰਕ ਨਹੀਂ ਪੈਂਦਾ ਕਿ ਕੋਈ ਬੰਦਾ ਕੀ ਸੋਚਦਾ, ਕਿਸੇ ਦੇ ਓਪੀਨੀਅਨ ਕੀ ਹੈਗੇ ਆ। ਆਪਾਂ ਆਪਣਾ ਕਰਮ ਕਰਨਾ, ਜਿੱਦਾਂ ਸਾਨੂੰ ਸਹੀ ਲੱਗੇ ਆਪਾਂ ਉਹਦੇ ਹਿਸਾਬ ਨਾਲ ਕਰਨਾ, ਕਮਿਊਨਿਟੀ ਦੀ ਸੇਵਾ ਕਰਨੀ। ਤੁਸੀਂ ਦੇਖੋ 9th ਸਰਕਿਟ ਦੇ ਫੈਸਲੇ, ਅਪੀਲਾਂ, ਜਿਹੜਾ ਮਰਜੀ ਜੋ ਮਰਜੀ ਕਹੀ ਜਾਵੇ। 2395 ਜਿਹੜਾ ਜਿੱਦਾਂ ਹੁਣ ਫੋਰ ਐਗਜ਼ਾਮਪਲ ਫੈਸਲਾ ਸੀਗਾ, ਉਹਨਾਂ ਬੜੇ ਲੋਕਾਂ ਦਾ ਜਿਹੜਾ ਸੀਗਾ ਦੁਸ਼ਮਣੀ ਵੀ ਖੱਟੀ ਕਿ ਯਾਰ ਇਹਨਾਂ ਨੇ RKK ਦੇ ਪੈਕੇਟ ਜਿਹੜੇ ਉਡਾ ਹੀ ਦਿੱਤੇ। ਬੜੇ ਜਿਹੜੇ ਜੱਜ ਸਾਹਿਬ ਸੀਗੇ ਖੁਸ਼ ਵੀ ਬੜੇ ਹੋਏ, ਲੈ ਬਈ ਬੱਲੇ ਬੱਲੇ ਹੋ ਗਈ ਕਿ ਬੜਾ ਵਧੀਆ ਇਹ ਜਿਹੜਾ ਕੰਮ ਕਰ ਰਹੇ ਆ। ਬੜੇ ਸਾਰੇ ਲੋਕਾਂ ਨੂੰ ਫਾਇਦਾ ਹੋਇਆ, ਬੜੇ ਸਾਰੇ ਲੋਕਾਂ ਨੇ ਫੋਨ ਕਰਕੇ ਵੀ ਦੱਸਿਆ ਧੰਨਵਾਦ ਤੁਹਾਡੇ ਕਰਕੇ ਮੇਰਾ ਵਕੀਲ ਕੋਈ ਹੋਰ ਸੀਗਾ ਪੈਕੇਟ ਵਾਪਸ ਲੈ ਲਿਆ।
ਤੇ ਬੜੇ ਸਾਰੇ ਜਿਹੜੇ ਕਈ ਵਕੀਲਾਂ ਤੋਂ ਮੈਂ ਇਹ ਵੀ ਸੁਣਿਆ ਕਿ ਕਈ ਵਕੀਲਾਂ ਨੇ ਤਾਂ ਵੀ ਨਿੰਦਿਆ ਕੀਤੀ ਕਿ ਲੈ ਯਾਰ ਇਹਨੇ ਨਾ ਫੈਸਲਾ ਤਾਂ ਵਧੀਆ ਕਰਤਾ, ਸਾਨੂੰ ਫਾਇਦਾ ਹੋ ਗਿਆ, ਪਰ ਮੈਨੂੰ ਨਾ ਬੰਦਾ ਨਹੀਂ ਪਸੰਦ। ਸੋ ਹਾਂ, ਮਤਲਬ ਕਿ ਇਹ ਤੁਹਾਡੇ ਸਾਹਮਣੇ ਹੀ ਆ, ਮਿਕਸ ਹੈਗਾ, ਤੁਹਾਨੂੰ ਸਾਰਿਆਂ ਨੂੰ ਪਤਾ ਕਿੱਦਾਂ ਕਮਿਊਨਿਟੀ ਚੱਲ। ਇਹ ਰਹਿਣੀ ਏਦਾਂ ਹੈ। ਚਲੋ ਇਹਨਾਂ ਦੀ ਤਾਂ ਫਿਕਰ ਹੀ ਨਾ ਕਰਿਆ ਕਰੋ ਤੁਸੀਂ, ਕੋਈ ਨਹੀਂ। ਨਹੀਂ, ਕਿਸੇ ਦੀ ਕੋਈ ਫਿਕਰ ਨਹੀਂ। ਮਤਲਬ ਹੁਣ ਖਿੱਚ ਕੀ ਕੇ ਸੀਗਾ ਰੱਖੋ ਕਿ ਕੰਮ ਦਾ। ਆਪਣਾ ਜਿਹੜਾ ਪ੍ਰੋਗਰਾਮ ਸੀਗਾ ਉਹਦਾ ਆਪਾਂ ਕੀ ਸੀਗਾ ਕਿ ਇੱਕ ਮਾਹੌਲ ਬਣ ਰਹੇ ਆ ਕਿ ਠੀਕ ਹੈ ਕਿ ਇਹੀ ਜਿਹੜਾ ਸੀਗਾ ਏਦਾਂ ਹੀ ਚੱਲਣਾ ਇਹ 4 ਸਾਲ। ਕਲੀਨ ਤੁਹਾਨੂੰ ਖਬਰਾਂ ਦੇਖੋ, ਜਿੱਥੇ ਹੁਣ ਸਰਕਾਰ ਦੀ ਗਲਤੀ ਆ ਉੱਥੇ ਗਲਤੀ ਵੀ ਸਿਰਫ ਉਸ ਲੈਵਲ ਦੀ ਨਹੀਂ ਕਿ ਮੈਂ ਕਹਾਂ ਕਿ ਮੈਂ ਡਰ ਜਾਣਾ ਵਾ ਸਰਕਾਰ ਤੋਂ ਜਾਂ ਵਕੀਲਾਂ ਤੋਂ। ਉਹਨੂੰ ਵੀ ਤੁਹਾਡੇ ਮੂਹਰੇ ਉਦਾਂ ਹੀ ਪੇਸ਼ ਕੀਤਾ, ਠੀਕ ਆ, ਲੈ ਲੂਗੇ ਲਾਇਸੈਂਸ, ਲੈ ਲੂਗੇ, ਕਿੱਦਣ ਹੋਰ ਕੰਮ ਕਰ ਲਾਂਗੇ, ਕੋਈ ਚੱਕਰ ਨਹੀਂ ਹੈਗਾ, ਤੇ ਟੈਨਸ਼ਨ ਕੋਈ ਨਹੀਂ। ਪਰ ਇਹ ਆ ਕਿ ਫ੍ਰੀ ਸਪੀਚ ਜਿਹੜੀ ਸੀਗੀ, ਫ੍ਰੀ ਸਪੀਚ ਰਹਿਣੀ ਚਾਹੀਦੀ ਆ। ਸਾਰੀ ਗੱਲ ਸੀ। ਤੇ ਇਹ ਦੇਸ਼ ਦੇ ਵਿੱਚ ਆ ਕੇ ਵੀ ਕਿਸੇ ਤੋਂ ਡਰ ਕੇ, ਬੋਲ ਕੇ, ਸੋਚ ਕੇ ਕਰਨਾ ਪਿਆ, ਤੇ ਫਿਰ ਇਹ ਅਮਰੀਕਾ ਵਾਲਾ ਅਮਰੀਕਾ ਨਹੀਂ ਜਿਹੜਾ ਆਪਾਂ ਪਹਿਲਾਂ ਚੁਣਿਆ ਸੀਗਾ। ਇੱਥੇ ਨਾ ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਇਸ ਤੋਂ ਬਾਅਦ ਹੁਣ ਜਿਹੜੀ ਰਜਿਸਟਰੀ ਵਾਲੀ ਗੱਲ ਆ 11 ਅਪ੍ਰੈਲ ਦੀ ਜਿਹੜੀ ਤੁਸੀਂ ਤਰੀਕ ਦੱਸੀ ਸੀਗੀ, ਉਹ ਇੱਕ ਬ੍ਰੇਕ ਤੋਂ ਬਾਅਦ ਚ ਲਾਸਟ ਦੇ ਵਿੱਚ ਆਪਾਂ ਹੁਣ ਉਹ ਜਿਹੜੀਆਂ ਸਾਰੀਆਂ ਗੱਲਾਂ ਤੁਹਾਨੂੰ ਦੱਸਦੇ ਆ। ਰਜਿਸਟਰੀ ਨੂੰ ਲੈ ਕੇ ਕੀ ਅਪਡੇਟ ਆਈ ਆ, ਜਿਹੜਾ ਰੂਲ ਆ ਉਹ ਉਹਨਾਂ ਦਾ ਰੈਗੂਲੇਸ਼ਨ ਜਿਹੜੀ ਪਬਲਿਸ਼ ਕੀਤੀ ਆ, ਕਿਹਨੂੰ ਕਰਨੀ ਪੈਣੀ, ਕਿਹਨੂੰ ਨਹੀਂ ਕਰਨੀ ਪੈਣੀ, ਕਿਹੜੀ ਤਰੀਕ ਆ, ਉਸ ਬਾਰੇ ਆਪਾਂ ਜਿਹੜੀ ਉਹ ਚਰਚਾ ਕਰਦੇ। ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਟਰਨੀ ਟਰਕੀਆਣਾ ਜੀ, ਮਿਲਦੇ ਹਾਂ ਫਿਰ ਆਪਾਂ ਬ੍ਰੇਕ ਤੋਂ ਬਾਅਦ ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸਰੋਤਿਆਂ ਨੂੰ ਜੀ ਆਇਆਂ ਨੂੰ, ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਜਿਹੜਾ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਇਮੀਗ੍ਰੇਸ਼ਨ ਅਟਰਨੀ ਟਿਰਕੇਣਾ ਜੀ ਆਪਣੇ ਨਾਲ ਜੁੜੇ ਹੋਏ ਨੇ। ਅਟਰਨੀ ਟਿਰਕੇਣਾ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਕਹਿੰਦੇ, ਤੁਹਾਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਮਾਂ ਜੇ ਕਾਫੀ ਹੋ ਗਿਆ, ਪਰ ਚਲੋ ਜਿਹੜਾ ਰਜਿਸਟਰੀ ਵਾਲੀ ਗੱਲ ਤੁਸੀਂ ਸ਼ੁਰੂਆਤ 'ਚ ਕਹੀ ਸੀ ਉਹ ਆਪਾਂ ਫਿਨਿਸ਼ ਕਰਕੇ ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਚੱਲਦੇ ਹਾਂ। ਥੋੜ੍ਹਾ ਜਿਹਾ ਦੱਸਿਓ ਕੀ ਅਪਡੇਟਸ ਆ ਰਹੀਆਂ ਬਾਰਡਰ ਤੋਂ। ਬਾਰਡਰ ਦੇ ਉੱਤੇ ਤਾਂ ਅਸਾਈਲਮ ਮੈਨੂੰ ਲੱਗਦਾ ਹੁਣ ਕੋਈ ਅਪਲਾਈ ਨਹੀਂ ਹੋ ਰਿਹਾ। ਕੈਂਪ ਕੁੰਪ ਦੀ ਕੀ ਸਿਚੁਏਸ਼ਨ ਆ, ਡਿਟੈਂਸ਼ਨ ਸੈਂਟਰਸ ਦੀ ਕੀ ਸਿਚੁਏਸ਼ਨ, ਕੁਛ ਰਿਪੋਰਟਸ ਆ ਰਹੀਆਂ ਤੁਹਾਡੇ ਕੋਲ, ਕੀ ਪਤਾ ਲੱਗ ਰਿਹਾ ਹੈ? ਬਹੁਤ ਘੱਟ ਬੰਦੇ ਛੱਡ ਰਹੇ ਆ। ਅੱਛਾ, ਬੌਂਡ ਮੂੰਡ ਨਹੀਂ ਮਿਲ ਰਿਹਾ ਮਤਲਬ? ਬਹੁਤ ਘੱਟ, ਤੇ ਜ਼ਿਆਦਾਤਰ ਜਿਹੜੇ ਸੀਗੇ ਜੇਲ੍ਹਾਂ ਚੋਂ ਹੀ ਕੇਸ ਲੜਨ ਨੂੰ ਜਿਹੜੇ ਕਹਿ ਰਹੇ ਆ, ਤੇ ਫਿਰ ਹੁਣ ਲੁਈਜ਼ੀਆਨਾ ਵਗੈਰਾ ਸਾਨੂੰ ਕੇਸ ਜਿਹੜੇ ਲੜਨੇ ਪੈ ਰਹੇ ਆ। ਤੇ ਬਾਕੀ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਜਦੋਂ ਉਹ 3 ਮਹੀਨੇ ਬਾਅਦ ਜਿਹੜੀਆਂ ਹੀਅਰਿੰਗ ਅੱਜ ਤੋਂ ਬਾਅਦ ਹੈਗੀਆਂ। ਠੀਕ ਹੈ। 3-4 ਮਹੀਨੇ ਦੇ ਟਾਈਮ ਫਰੇਮ ਦੇ ਵਿੱਚ, ਤੇ ਬਾਹਲੀ ਕੋਈ ਉਮੀਦ ਨਹੀਂ ਹੈਗੀ ਉਹਨਾਂ ਦੇ ਵਿੱਚ। ਤੇ ਜਿਹੜੇ ਜਿੱਦਾਂ ਹੁਣ ਉਹਨਾਂ ਦਾ ਰਿਸ਼ਤੇਦਾਰ ਵੀ ਕੋਈ ਸਾਨੂੰ ਜਦੋਂ ਕੰਟੈਕਟ ਕਰਦਾ, ਪਹਿਲਾਂ ਉਹਨਾਂ ਨੂੰ ਡਿਸਕਲੋਜ਼ਰ ਦੱਸ ਦਿੰਦਾ ਕਿ ਯਾਰ ਇਦਾਂ ਦੇ ਕੋਰਟ ਹੈਗੇ ਆ। ਤੇ ਜੱਜਾਂ ਦੀ ਕਈਆਂ ਦੀ ਤੇ ਬਹੁਤ ਘੱਟ ਰੇਟਿੰਗ ਆ ਕਈ ਕੋਰਟਸ ਦੇ ਵਿੱਚ, 1-2% ਵੀ ਰੇਟਿੰਗ ਆ, ਕਈਆਂ ਦੀ ਉੱਥੋਂ ਵੀ ਘੱਟ ਆ। ਅੱਛਾ, ਤੇ ਉਹ ਸਾਰੇ ਉਧਰ ਹੀ ਆ, ਸਾਊਥ ਦੀਆਂ ਸਟੇਟਸ ਆ ਜ਼ਿਆਦਾ, ਹਨ ਜੀ। ਉੱਥੇ ਹੀ ਜਿਹੜਾ ਇਹ ਸਾਰਿਆਂ ਨੂੰ ਜਿਹੜਾ ਘੱਲਿਆ ਜਿਹੜਾ ਉਹ ਜਾ ਰਿਹਾ ਹੈ। ਅੱਛਾ, ਈਵਨ ਜਿਹੜਾ ਕੈਲੀਫੋਰਨੀਆ ਤੋਂ ਵੀ ਬਾਰਡਰ ਤੇ ਆ ਕੇ ਕਿਸੇ ਨੂੰ ਅਪਲਾਈ ਕਰਨ ਦਿੰਦੇ ਆ ਹੁਣ? ਵੈਸੇ ਕੁਛ ਇਹ ਪਤਾ ਲੱਗ ਰਿਹਾ ਕਿ ਨਹੀਂ? ਕਿਉਂਕਿ ਜਦੋਂ ਇਨਵੇਜਨ ਦਾ ਇਹਨਾਂ ਨੇ ਡਿਕਰੀ ਕੀਤੀ ਸੀਗੀ ਵੀ ਇਨਵੇਜਨ ਹੋ ਰਹੀ ਆ ਤੇ ਅਸੀਂ ਅਪਲਾਈ ਨਹੀਂ ਜਿਹੜਾ ਉਹ ਹੋਣ ਦੇਣਾ, ਅਪਲਾਈ ਹੋ ਰਿਹਾ ਕਿ ਨਹੀਂ ਹੋ ਰਿਹਾ ਉੱਥੇ ਕੁਛ ਵੀ? ਜਾਂ ਪੁਰਾਣੇ ਜਿਹੜੇ ਫਸੇ ਆ ਉਹਨਾਂ ਦੇ ਹੀ ਕੇਸ, ਜਿਹੜੇ ਪਹਿਲਾਂ ਡਿਟੈਂਸ਼ਨ ਸਿਰਫ ਉਹੀ ਆ, ਉਹਨਾਂ ਨੂੰ ਹੀ ਆ? ਨਹੀਂ, ਨਵੇਂ ਪ੍ਰੋਸੈਸ ਤਾਂ ਸੇਮ ਹੀ ਆ। ਕ੍ਰੈਡੀਬਲ ਫੇਅਰ ਇੰਟਰਵਿਊ ਵਗੈਰਾ, ਐਕਸਪੀਡਾਈਟਡ ਰਿਮੂਵਲ ਹੁੰਦਾ ਵਾ ਕਿ ਪਹਿਲਾਂ ਬਿਆਨ ਲੈਣੇ ਆ, ਫਿਰ ਜੱਜ ਨੇ ਦੇਖਣੇ ਆ। ਜੇ ਬਿਆਨ ਪਾਸ ਹੋ ਜਾਂਦੇ ਆ ਤੇ ਫਿਰ ਇੱਕ ਚੀਜ਼ ਹੁੰਦੀ ਸੀਗੀ ਕਿ ਬੌਂਡ ਦੇ ਕੇ ਛੱਡ ਦਿੰਦੇ ਸੀ ਬੰਦੇ ਨੂੰ, ਬੰਦਾ ਕੈਲੀਫੋਰਨੀਆ ਨਿਊਯਾਰਕ ਆ ਜਾਂਦਾ ਸੀਗਾ, ਕੇਸ ਮੂਵ ਹੋ ਜਾਂਦਾ ਸੀਗਾ। ਹੁਣ ਜਦੋਂ ਬੌਂਡ ਨਹੀਂ ਦੇ ਰਹੇ, ਚੀਜ਼ ਸੇਮ ਹੀ ਆ, ਉਹਨੂੰ ਜੇਲ੍ਹ 'ਚ ਰਹਿ ਕੇ ਕੇਸ ਲੜਨਾ ਪੈਣਾ। ਤੇ ਫਿਰ ਜਿੱਥੇ ਬੰਦੇ ਦੀ ਰਿਹਾਇਸ਼ ਆ ਜੇਲ੍ਹ ਦੇ ਹਿਸਾਬ ਨਾਲ ਉਹੀ ਉਹਦਾ ਐਡਰੈਸ ਬੰਦਾ, ਲੁਈਜ਼ੀਆਨਾ ਦਾ ਕੋਡ ਜਾਂ ਟੈਕਸਸ ਦਾ ਕੋਡ ਜਾਂ ਮਿਸਿਸਿਪੀ ਦਾ ਜਾਂ ਜਾਰਜੀਆ ਦਾ। ਅੱਛਾ, ਇੱਕ ਬਾਰ-ਬਾਰ ਕਈ ਪੁੱਛ ਰਹੇ ਆ, ਜਦੋਂ ਤੁਸੀਂ ਹੁਣ ਐਡਰੈਸ ਦੀ ਅਪਡੇਟ ਦਾ ਵੀ ਤੁਸੀਂ ਜਿਹੜਾ ਦੱਸਿਆ ਸੀ ਸ਼ੁਰੂਆਤ 'ਚ ਵੀ, ਕਈ ਵਾਰੀ ਬੰਦਾ ਜਿਹੜਾ ਆਪਣਾ ਲਾਇਸੈਂਸ ਹੁੰਦਾ ਉਹਦੇ ਤੇ ਵੀ ਕਈ ਵਾਰੀ ਅਪਡੇਟ ਨਹੀਂ ਕਰਦਾ, ਤੇ ਦੂਜੇ ਪਾਸੇ ਵੀ ਇਹਦਾ ਤਾਂ ਨਹੀਂ ਕੋਈ ਰੌਲਾ ਰੂਲਾ ਪਊਗਾ ਜੇ ਉੱਥੇ ਥੋੜਾ ਬਹੁਤਾ ਡਿਫਰੈਂਟ ਆ, ਕਿ ਦੋਨੋਂ ਪਾਸੇ ਹੀ ਅਪਡੇਟ ਕਰਕੇ ਰੱਖ ਲਓ ਵੀ ਜਿੱਥੇ ਤੁਸੀਂ ਹੈਗੇ ਆ? ਦੇਖੋ ਹੁਣ ਇਹਨਾਂ ਨੂੰ ਮੈਂ ਕਿਹਾ ਜੇ ਕਿਹਾ ਨਹੀਂ ਪੈਣਾ ਤਾਂ ਇਹਨਾਂ ਨੇ ਕਹਿਣਾ ਲੈ ਮੈਨੂੰ ਵਕੀਲ ਨੇ ਕਿਹਾ ਸੀਗਾ। ਕਹਿ ਹੀ ਦੇਣਾ ਚਾਹੀਦਾ ਫਿਰ ਤਾਂ। ਹਾਂ, ਸਾਰੇ ਅਪਡੇਟ ਕਰੋ ਭਾਈ, ਮੈਂ ਕਿਉਂ ਤੁਹਾਨੂੰ ਸ਼ਾਰਟਕਟ ਦੱਸਾਂਗਾ। ਇਹ ਨਹੀਂ ਹੋਣਾ ਚਾਹੀਦਾ। ਐਡਰੈਸ ਵੀ ਅਪਡੇਟ ਕਰੋ, ਉਹ ਵੀ ਕਰੋ। ਕਿੱਡੀ ਕੁ ਕੰਮ ਆ ਇਹ? ਹੁਣ ਮੈਂ ਕਿਹਾ ਅਮਰੀਕਾ ਆ ਗਏ ਆ, ਇਹ ਕਿਹੜਾ ਹੁਣ DMV ਦਾ? ਇਹ ਤਾਂ ਮੈਂ ਕਿਹਾ ਉਹ ਅੰਡਰਸਟੂਡ ਹੀ ਆ। ਇਹ ਤਾਂ ਮਤਲਬ ਮੈਂ ਐਨਕਰੇਜ ਵੀ ਨਹੀਂ ਕਰੂੰਗਾ ਭਾਜੀ ਇੱਧਰਲੀ ਲਾਈਨ ਆਫ ਕੁਐਸਚਨਿੰਗ ਕਿ ਸੌਖਾ ਰਾਹ ਕਿਹੜਾ ਹੈਗਾ, ਮਤਲਬ ਸਟ੍ਰੇਟ ਆਊਟ ਸਟ੍ਰਿਕਟ ਸਟੈਂਡਰਡ। ਨਾਲੇ DMV ਦੇ ਵਿੱਚ ਤਾਂ ਸਿੱਧਾ ਆਨਲਾਈਨ ਵੀ ਤੁਸੀਂ ਅਪਡੇਟ ਕਰ ਸਕਦੇ ਆ, ਝੱਟ ਦੇਣੀ ਉਹ ਤੁਹਾਡਾ ਅਪਡੇਟ ਹੋ ਜਾਂਦਾ। ਤੁਸੀਂ ਆਪਣਾ ਜਿਹੜਾ ਆ ਉਹ ਉੱਤੇ ਅਪਡੇਟ ਜਿਹੜਾ ਉਹ ਕਰ ਸਕਦੇ ਆ। ਇੱਕ ਜਿਹੜੇ ਹੁਣ ਲੋਕ ਵੱਖ-ਵੱਖ ਕੇਸਾਂ 'ਚ DUI ਵਾਲੇ ਇਹ ਉਹ ਫਸੇ ਆ, ਨਾਲ ਉਹਨਾਂ ਦੇ ਅਸਾਈਲਮ ਦੀਆਂ ਐਪਲੀਕੇਸ਼ਨਸ ਜਿਹੜੀਆਂ ਲੱਗੀਆਂ, ਵਿੱਚ ਹੀ ਆਈਸ ਦੀਆਂ ਤਰੀਕਾਂ ਵੀ ਜਿਹੜੀਆਂ ਹੁੰਦੀਆਂ ਆ, ਉਹਨਾਂ ਦੇ ਲਈ ਹੁਣ ਕੀ ਆ ਅੱਗੇ? ਉਹ ਕੀ ਉਹਨਾਂ ਦੇ ਨਾਲ ਹੋ ਸਕਦਾ? ਕੀ ਸਿਚੁਏਸ਼ਨ ਇਹੋ ਜਿਹੇ ਕੇਸਾਂ ਨੂੰ ਲੈ ਕੇ, ਖਾਸ ਕਰਕੇ DUI ਨੂੰ ਲੈ ਕੇ, ਉਹਨੂੰ ਲੈ ਕੇ ਕਿੱਦਾਂ ਦੀ ਬਣੀ ਪਈ ਆ? ਸੋ ਦੇਖੋ, ਤਾਂ ਹੁਣ ਡਿਪੈਂਡ ਕਰਦਾ ਕਿ ਜਿੱਦਾਂ ਸਿੰਗਲ DUI ਆ, ਠੀਕ ਹੈ, ਡਿਪੈਂਡਿੰਗ ਕਿਹੜੀ ਸਟੇਟ 'ਚ ਕ੍ਰਾਈਮ ਕਿੱਦਾਂ ਕਲਾਸੀਫਾਈਡ ਹੈਗਾ। ਸਿੰਗਲ DUI ਜਿਹੜਾ ਡੀਪੋਰਟੇਬਲ ਅਫੈਂਸ ਨਹੀਂ ਸੀਗਾ, ਅਸਾਈਲਮ ਜਿਹੜੇ ਹੈਗੇ ਆ ਜਾਂ ਗ੍ਰੀਨ ਕਾਰਡ ਉਹਦੇ ਪਰਪਸ ਦੇ ਲਈ, ਜਿਹੜੀ ਹੁਣ ਟਰੰਪ ਸਰਕਾਰ ਆ ਜੇ ਇੱਧਰ ਨੂੰ ਸ਼ਿਕੰਜਾ ਕੱਸੇ ਤਾਂ ਇੱਧਰ ਨੂੰ ਜੇ ਕਾਨੂੰਨ ਬਣਾਉਣੇ ਸ਼ੁਰੂ ਕਰ ਦੇਣ ਕਿ ਸਿੰਗਲ DUI ਅਫੈਂਸ ਹੈਗਾ, ਤੇ ਫੇਰ ਪ੍ਰੋਬਲਮ ਬਣ ਸਕਦੀ ਹੈ। ਤੇ ਪਹਿਲਾਂ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ, ਨਹੀਂ ਸਕਸੈਸਫੁਲ ਇੰਨੇ ਜਿਹੜੇ ਹੋ ਪਾਏ। ਠੀਕ ਹੈ, ਚਲੋ ਹੁਣ ਆਪਾਂ ਹਾਂਜੀ ਜੀ। ਪਰ ਐਂਡ ਆਫ ਦਾ ਡੇ ਹੈ ਕਿ ਜੱਜ ਦਾ ਐਜ਼ ਅ ਮੈਟਰ ਆਫ ਡਿਸਕ੍ਰੈਸ਼ਨ ਹੁੰਦਾ ਕਿ ਕੇਸ ਉਹਨੇ ਗ੍ਰਾਂਟ ਕਰਨਾ ਕਿ ਨਹੀਂ ਕਰਨਾ, ਅਸਾਈਲਮ ਵਗੈਰਾ ਦਾ ਵੀ। ਤੇ ਬਹਾਨਾ ਉਹ ਇੱਕ ਚੀਜ਼ ਦਾ ਚੱਕ ਕੇ ਕਿਸੇ ਹੋਰ ਪਾਸੇ ਜਿਹੜਾ ਗੁੱਸਾ ਕੱਢ ਸਕਦੇ ਆ। ਸੋ ਐਂਡ ਆਫ ਦਾ ਡੇ ਹੈ ਕਿ ਜਿਹੜਾ ਕਲੀਨ ਇਮੀਗ੍ਰੈਂਟ ਹੁੰਦਾ ਉਹ ਸਾਰਿਆਂ ਨੂੰ ਵਧੀਆ ਲੱਗਦਾ, ਜਿਹੜੇ ਰੌਲੇ ਰੱਪੇ ਵਾਲਾ ਇਮੀਗ੍ਰੈਂਟ ਹੁੰਦਾ ਉਹਨੂੰ ਸਾਰਿਆਂ ਦੀਆਂ ਅੱਖਾਂ 'ਚ ਖਟਕਦਾ, ਇਨਕਲੂਡਿੰਗ ਪੰਜਾਬੀ ਕਮਿਊਨਿਟੀ ਦੀਆਂ ਅੱਖਾਂ 'ਚ ਖਟਕਦਾ ਵਾ। ਜੀ ਬਿਲਕੁਲ। ਰਜਿਸਟਰੀ ਰਿਕੁਆਇਰਮੈਂਟ ਦੀ ਜਿਹੜੀ ਆਪਾਂ ਗੱਲ ਕਰਦੇ ਆ, ਆਪਾਂ ਕਾਫੀ ਵੀਕ ਪਹਿਲਾਂ ਦੱਸਿਆ ਸੀਗਾ ਵੀ ਇਹ ਚੀਜ਼ ਜਿਹੜੀ ਉਹ ਆ ਰਹੀ ਆ ਤੇ ਕਿਸ ਤਰੀਕੇ ਦੇ ਨਾਲ ਆ।
ਤੇ ਜਿਹੜੇ ਲੋਕ ਗ੍ਰੀਨ ਕਾਰਡ ਪੌਜ਼ ਦਾ ਪੁੱਛ ਰਹੇ, ਉਹ ਆਲਰੇਡੀ ਆਪਾਂ ਬ੍ਰੇਕ ਤੋਂ ਪਹਿਲਾਂ ਖਬਰ ਉਸ ਦੇ ਬਾਰੇ ਚਰਚਾ ਜਿਹੜੀ ਉਹ ਕਰ ਚੁੱਕੇ ਆ ਵੀ ਟੈਂਪਰੇਰੀ ਜਿਹੜੀ ਉਹਨਾਂ ਨੇ ਪੌਜ਼ ਜਿਹੜੀ ਹਾਲ ਦੀ ਘੜੀ ਲਗਾਈ ਹੈਗੀ ਆ। ਸੋ ਜਿੱਦਾਂ ਕੋਈ ਹੋਰ ਅਪਡੇਟ ਆਊਗੀ ਫਿਰ ਆਪਾਂ ਉਸ ਦੇ ਨਾਲ ਸ਼ੇਅਰ ਕਰਾਂਗੇ। ਸੋ ਰਜਿਸਟਰੀ ਦੀ ਰਿਕੁਆਇਰਮੈਂਟ ਕੀ ਆ? ਐਡਮਿਨਿਸਟ੍ਰੇਸ਼ਨ ਕਿਉਂ ਕਹਿ ਰਿਹਾ ਵੀ ਇਹ ਸਾਨੂੰ ਰਜਿਸਟਰੀ ਬਣਾਉਣ ਦੀ ਜ਼ਰੂਰਤ ਆ? ਸੋ ਜਿਹੜਾ ਟਰੰਪ ਸਰਕਾਰ ਨੇ ਪਹਿਲਾਂ ਆਪਣਾ ਐਂਟੀ ਇਮੀਗ੍ਰੈਂਟ ਐਗਜ਼ੈਕਟਿਵ ਆਰਡਰ ਦਿੱਤਾ ਸੀਗਾ, ਠੀਕ ਹੈ। ਸੋ ਉਹਨਾਂ ਨੇ ਕੈਂਪੇਨ ਹੀ ਇਹ ਜਿੱਤਿਆ ਸੀਗਾ ਕਿ ਜਿਹੜਾ ਇਮੀਗ੍ਰੇਸ਼ਨ ਨੂੰ ਸਟ੍ਰਿਕਟ ਜਿਹੜਾ ਕਰਨਾ, ਕੰਮ ਖਿੱਚਣਾ। ਤੇ ਉਦੋਂ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਅਨਡਾਕੂਮੈਂਟਡ ਇਮੀਗ੍ਰੈਂਟ ਨੂੰ ਰਜਿਸਟਰ ਕਰਨਾ ਪੈਣਾ, ਨਹੀਂ ਤੇ ਕ੍ਰਿਮੀਨਲ ਚਾਰजेस ਜਿਹੜੇ ਫੇਸ ਕਰਨੇ ਪੈਣੇ ਆ, ਜੇਲ੍ਹ 'ਚ ਵੀ ਡੱਕਿਆ ਜਾ ਸਕਦਾ, ਡੀਪੋਰਟੇਸ਼ਨ ਵੀ ਹੋ ਸਕਦੀ ਹੈ ਜੀ। ਉਸ ਤੋਂ ਬਾਅਦ ਕੀ ਸੀਗਾ ਕਿ ਟਰੰਪ ਸਰਕਾਰ ਨੇ ਇੱਕ ਰੂਲ ਪਬਲਿਸ਼ ਕੀਤਾ ਜਿਹਦੇ ਬਾਰੇ ਆਪਾਂ ਪਹਿਲਾਂ ਹੀ ਗੱਲ ਕੀਤੀ ਸੀਗੀ, ਇੰਟੈਰਿਮ ਰੂਲ। ਸੋ ਇਸ ਚੀਜ਼ ਦਾ ਆਪਾਂ ਇਹਨੂੰ ਬੜੀ ਐਡਵਾਂਸ 'ਚ ਖਬਰ ਨੂੰ ਕਵਰ ਕੀਤਾ ਸੀਗਾ, ਸਭ ਤੋਂ ਪਹਿਲਾਂ ਕਿਸੇ ਨੇ ਨਹੀਂ ਕਵਰ ਕੀਤਾ ਸੀਗਾ। ਸੋ ਸਭ ਤੋਂ ਪਹਿਲਾਂ ਆਪਣੇ ਰੇਡੀਓ ਚੈਨਲ ਤੇ ਇਹ ਖਬਰ ਸੀਗੀ। ਰੂਲ ਅਜੇ ਆਇਆ ਵੀ ਨਹੀਂ, ਉਦੋਂ ਕਵਰ ਕੀਤਾ ਸੀਗਾ। ਉਹਦਾ ਮੁੱਦਾ ਵੀ ਬਣਾ ਲਿਆ ਗਈਆਂ ਨੇ ਕਿ ਅੱਛਾ ਜੀ ਏਦਾਂ ਹੋ ਗਿਆ, ਓਦਾਂ ਹੋ ਗਿਆ। ਸੋ ਰੂਲ ਅਜੇ ਆਇਆ ਵੀ ਨਹੀਂ ਸੀਗਾ। ਪ੍ਰੀਐਮਪਟਿਵਲੀ ਉਹਦੀ ਵੀਡੀਓ ਦੇ ਕਲਿੱਪ ਕੱਟ ਕੇ ਬਥੇਰੇ ਜਿਹੜੇ ਤੁਹਾਨੂੰ ਪਤਾ ਹੁਣ ਜਨਤਾ ਦਾ ਉਹ ਹਿਸਾਬ ਕਿਤਾਬ ਹੋ ਜਾਂਦਾ ਕਿ ਜੇ ਲੱਖ ਖਬਰਾਂ ਵੀ ਸਹੀ ਦਿੱਤੀਆਂ ਨਾ, ਉਹ ਚੋਂ ਇੱਕ ਕਰਕੇ ਕਿ ਅੱਛਾ ਜੀ ਇਹ ਤਾਂ ਏਦਾਂ ਹੋ ਜਾਣਾ, ਇਹ ਤਾਂ ਓਦਾਂ ਹੋ ਜਾਣਾ। ਸੋ ਰੂਲ ਅਜੇ ਬਣਿਆ ਨਹੀਂ ਸੀਗਾ, ਇਹ ਬਣਨਾ ਸੀਗਾ, ਅਜੇ ਪ੍ਰਪੋਜ਼ ਰੂਲ ਸੀਗਾ। ਇਹ ਰੂਲ April 11, 2025 ਨੂੰ ਲਾਗੂ ਹੋਣ ਜਾ ਰਿਹਾ। ਅਜੇ ਵੀ ਤੁਹਾਨੂੰ ਆਪਾਂ ਐਡਵਾਂਸ ਦੇ ਵਿੱਚ ਹੀ ਦੱਸ ਰਹੇ ਹਾਂ ਕਿ ਕੀ ਹੋਣਾ। ਐਕਚੁਅਲ ਦੇ ਵਿੱਚ ਕੀ ਹੁੰਦਾ ਉਹ April 11 ਨੂੰ ਦੱਸਾਂਗੇ, ਕਿਉਂਕਿ ਇਹਨਾਂ ਨੇ ਵੀ ਕੋਈ ਨਾ ਕੋਈ ਧਮਾਕਾ ਤੇ ਪਲਾਨ ਕੀਤਾ ਹੀ ਹੋਣਾ ਨਾ। ਇਮੀਗ੍ਰੇਸ਼ਨ ਨੇ ਉਹਦੇ ਤੋਂ ਨਾ ਰੂਲ ਪਾਸ ਕਰ ਲਿਆ ਜੀ। ਇਹ ਰੂਲ ਸਿਰਫ ਦਿਖਾਣ ਨੂੰ, ਡਰਾਉਣ ਨੂੰ ਨਹੀਂ ਹੁਣ ਪਾਸ ਕਰ ਰਹੇ, ਰੂਲ ਪਾਸ ਕਰ ਰਹੇ ਆ ਕਿ ਰੂਲ ਪਾਸ ਕਰਕੇ ਫਿਰ ਉਹਦੀ ਜਿਹੜੀ ਤੁਸੀਂ ਕਹਿ ਲਓ ਕਿ ਰੂਲ ਦੇ ਹੇਠ ਜਿਹੜਾ ਕਿੱਦਾਂ ਬੰਦਿਆਂ ਨੂੰ ਨੱਪਣਾ, ਇਹ ਉਧਰਲੇ ਪਾਸੇ ਨੂੰ ਜਿਹੜਾ ਜਾ ਰਹੇ ਆ, ਠੀਕ ਹੈ। ਸੋ ਇਹ ਰੂਲ ਜਿਹੜਾ ਹੈਗਾ ਕਾਫੀ ਪੁਰਾਣਾ, ਜਿਹੜਾ ਇਹਦੀ ਡਿਟੇਲ ਡਿਸਕਸ਼ਨ ਤਾਂ ਆਪਾਂ ਕਾਫੀ ਲੰਬੀ 2 ਘੰਟੇ ਉਦਣ ਪਹਿਲਾਂ ਹੀ ਇੱਕ ਵਾਰੀ ਪੰਜਾਬੀ ਰੇਡੀਓ ਤੇ ਕਰ ਚੁੱਕੇ ਆ ਜੀ। ਤੇ ਉਹਨੂੰ ਬੇਸਿਕਲੀ ਇਹ ਹੈ ਕਿ ਪੂਰੀ ਇੰਟੈਰਿਟੀ ਚ ਸੁਣਿਓ ਪੁਰਾਣੇ ਵਾਲੀ ਜਿਹੜੀ ਡਿਸਕਸ਼ਨ ਸੀਗੀ, ਕਿਉਂਕਿ ਇਹ ਜਿਹੜੀਆਂ ਡਿਸਕਸ਼ਨ ਹੁੰਦੀਆਂ ਨੇ ਕਦੀ ਕੱਟ ਕੁੱਟ ਕੇ ਇੱਧਰ ਉੱਧਰੋਂ ਕਲਿੱਪ ਜਦੋਂ ਪੈ ਜਾਂਦਾ, ਗੱਲ ਪੂਰੀ ਜਿਹੜੀ ਬਣਦੀ ਨਹੀਂ। ਤੇ ਇਹ ਜਿਹੜਾ ਰੂਲ ਆ, ਪੁਰਾਣੇ ਕਾਨੂੰਨ ਜਿਹੜੇ ਸੀਗੇ, ਰੇਸਿਸਟ ਕਾਨੂੰਨ ਜਿਹੜੇ ਸੀਗੇ, ਉਹਨਾਂ ਤੇ ਨਾਲ ਜਿਹੜੇ ਸੰਬੰਧ ਰੱਖਦੀ ਆ, ਉਹ ਤੁਸੀਂ ਸਾਰਾ ਜਿਹੜਾ ਸ਼ੋਅ ਆਪਣਾ ਪੁਰਾਣਾ ਜਿਹੜਾ ਸੁਣ ਸਕਦੇ ਆ। ਬਟ ਬੇਸਿਕਲੀ ਹੁਣ ਕੀ ਸੀਗਾ ਕਿ ਜਿਹੜੀ ਨਵੀਂ ਸਰਕਾਰ ਆ, ਇਹਨਾਂ ਦਾ ਗੋਲ ਹੈਗਾ ਕਿ ਇਹਦੇ ਵਿੱਚ ਇਹ ਕੋਈ ਝਾਕਾ ਵੀ ਨਹੀਂ ਕਰਦੇ। ਸਿੱਧੇ ਕਹਿੰਦੇ ਆ ਕਿ ਸਾਡਾ ਜਿਹੜਾ ਗੋਲ ਹੈਗਾ ਕਿ ਅਨਡਾਕੂਮੈਂਟਡ ਜਿਹੜੇ ਇਮੀਗ੍ਰੈਂਟ ਹੈਗੇ ਆ ਨਾ, ਜਿਹੜੇ ਕਿਤੇ ਸਿਸਟਮ ਦੇ ਵਿੱਚ ਨਹੀਂ ਹੈਗੇ, ਉਹਨਾਂ ਨੂੰ ਆਪਾਂ ਜਿਹੜਾ ਘੇਰਨਾ। ਤੇ ਬੇਸਿਕਲੀ ਇਹ ਜਿਹੜਾ ਰੂਲ ਆ ਵੈਪਨਾਈਜ਼ ਕਰ ਦਿੰਦਾ ਪੁਰਾਣੇ ਕਾਨੂੰਨਾਂ ਨੂੰ, ਤੇ ਇਮੀਗ੍ਰੈਂਟ ਫੈਮਿਲੀਜ਼ ਨੂੰ ਬੇਸਿਕਲੀ ਫੋਰਸ ਕਰਦਾ ਕਿ ਜਾਂ ਤਾਂ ਤੁਸੀਂ ਆ ਕੇ ਰਜਿਸਟਰ ਕਰ ਲਓ ਜਾਂ ਆਪਣੇ ਆਪ ਨੂੰ ਸੈਲਫ ਡਿਪੋਰਟ ਕਰ ਲਓ। ਸੋ ਉਹਨਾਂ ਨੇ ਦੋਨੋਂ ਹੀ ਆਪਸ਼ਨ ਦਿੱਤੀਆਂ। ਉਹਨਾਂ ਨੇ ਐਕਚੁਅਲੀ 3 ਆਪਸ਼ਨ ਦਿੱਤੀਆਂ। ਅੱਛਾ। ਉਹ ਕਹਿੰਦੇ ਇੱਕ ਇਹ ਚੀਜ਼ ਸੁਣਿਆ ਧਿਆਨ ਨਾਲ, ਉਹ ਕਹਿੰਦੇ ਇੱਕ ਤਾਂ ਫਰਾਡ ਰਿਪੋਰਟ ਕਰੋ ਜੇ ਤੁਹਾਨੂੰ ਲੱਗਦਾ ਫਰਾਡ ਆ। ਓਕੇ। ਉਹ ਇਹਨਾਂ ਨੇ ਬਿਲਕੁਲ ਸਿੰਪਲੀਫਾਈ ਕਰਤਾ। ਇੱਕ ਇਹਨਾਂ ਨੇ ਕਹਿਤਾ ਕਿ ਤੁਸੀਂ ਆ ਕੇ ਰਜਿਸਟਰ ਕਰੋ, ਮਤਲਬ ਕਿ ਹੁਣ ਜਿਹੜਾ ਬੰਦਾ ਕਦੀ ਵੀ ਰਜਿਸਟਰ ਨਹੀਂ ਹੋਇਆ, ਗੁੰਮਨਾਮ ਜਿਹੜਾ ਰਹਿ ਰਿਹਾ, ਉਹਦੇ ਤੇ ਪ੍ਰੈਸ਼ਰ ਪਾਤਾ। ਤੇ ਤੀਸਰਾ ਇਹਨਾਂ ਨੇ ਕਿਹਾ ਆਪਣੇ ਆਪ ਨੂੰ ਡਿਪੋਰਟ ਕਰ ਲਓ, ਇਸ ਤੋਂ ਪਹਿਲਾਂ ਆਪਾਂ ਜਿਹੜਾ ਸਿਸਟਮ ਜਿਹੜਾ ਮਾਸ ਡਿਪੋਰਟੇਸ਼ਨ ਵਗੈਰਾ ਜਿਹੜਾ ਸ਼ੁਰੂ ਕਰੀਏ। ਸੋ ਇਹ 3 ਚੀਜ਼ਾਂ ਦੇ ਹਿਸਾਬ ਨਾਲ ਇਹਨਾਂ ਨੇ ਜਿਹੜੇ ਚੱਲ ਰਹੇ ਆ। ਠੀਕ ਹੈ। ਸੋ ਇਹ ਹੁਣ ਜਿਹੜੀ ਸਰਕਾਰ ਆ ਇਹ ਕਹਿ ਰਹੀ ਆ ਵੀ ਇਹ ਚੀਜ਼ਾਂ ਜਿਹੜੀਆਂ ਕਰੋ। ਸਰਕਾਰ ਪਹਿਲਾਂ ਇਹ ਦੱਸੋ ਵੀ ਹੁਣ ਰਜਿਸਟਰਡ ਪਹਿਲੋਂ ਕਿਹਨਾਂ ਨੂੰ ਮੰਨਦੀ, ਕਿਹਨਾਂ ਨੂੰ ਆ, ਵੀ ਜਿਨ੍ਹਾਂ ਦੇ ਕੋਲ ਕਿਹੜਾ ਕੋਈ ਡਾਕੂਮੈਂਟ ਆ ਉਸ ਆਧਾਰ ਦੇ ਉੱਤੇ ਉਹਨਾਂ ਨੂੰ ਉਹ ਰਜਿਸਟਰਡ ਮੰਨ ਰਹੀ ਆ। ਅੱਛਾ, ਇਹ ਤਾਂ ਪਹਿਲਾਂ ਰਿਵਰਸ ਚ ਸ਼ੁਰੂ ਹੋ ਗਿਆ। ਆਪਾਂ ਇਹਨਾਂ ਨੂੰ ਪਹਿਲਾਂ ਆਪਾਂ ਦੱਸ ਦਈਏ ਕਿ ਰਜਿਸਟ੍ਰੇਸ਼ਨ ਵਗੈਰਾ ਹੈਗੀ ਆ। ਹਾਂ, ਰਜਿਸਟ੍ਰੇਸ਼ਨ ਚਲੋ ਦੱਸ ਦਿਓ ਜੀ ਪਹਿਲਾਂ। ਹਾਂਜੀ। ਸੋ ਆਪਣਾ ਕੀ ਸੀਗਾ ਰਾਜਗਰਾਂ ਜੀ, ਪਿਛਲੀ ਵਾਰੀ ਵੀ ਨਾ ਜਦੋਂ ਕਲਿੱਪ ਕੱਟ ਜਾਂਦੇ ਸਮਝ ਨਹੀਂ ਲੱਗਦੀ ਫਿਰ ਲੋਕਾਂ ਨੂੰ। ਸੋ ਇਹ ਚੀਜ਼ ਨੂੰ ਨਾ ਸਾਰੇ ਸੈਗਮੈਂਟ ਨੂੰ ਇਕੱਠੇ ਰੱਖਿਓ ਇੱਕ ਤਾਂ। ਠੀਕ ਹੈ ਜੀ। ਠੀਕ ਹੈ। ਤੇ ਸੋ ਕੀ ਸੀਗਾ ਕਿ ਪਹਿਲਾਂ ਸਰਕਾਰ ਜਿਹੜੀ ਹੈਗੀ ਆ ਕਿ ਆਪਣੇ ਰੀਜ਼ਨ ਕੀ ਉਹਨੇ ਦਿੱਤੇ ਕਿ ਆਪਾਂ ਰਜਿਸਟਰੀ ਜਿਹੜੀ ਕਿਉਂ ਕਰਨੀ ਹੈ ਰਜਿਸਟਰੀ ਜੀ। ਉਹ ਬੇਸਿਕਲੀ ਕੀ ਸੀਗਾ ਕਿ ਉਹਨੇ ਸਿੱਧੇ ਇੰਟਰਵਿਊ ਦੇ ਵਿੱਚ ਕਹਿ ਰਹੇ ਆ ਕਿ ਉਹ ਕਹਿੰਦੇ ਕਿ ਆਪਾਂ ਜਿਹੜਾ ਪੁਰਾਣਾ ਏਲੀਅਨ ਰਜਿਸਟ੍ਰੇਸ਼ਨ ਐਕਟ ਸੀਗਾ ਤੇ ਆਪਾਂ ਜਾਂ ਹੋਰ ਕੋਈ ਵੀ ਸਾਡੇ ਕੋਲ ਔਜ਼ਾਰ ਹੈਗਾ, ਕੋਈ ਵੀ ਜਿਹੜਾ ਤਰੀਕਾ ਹੈਗਾ, ਆਪਾਂ ਹਰੇਕ ਚੀਜ਼ ਜਿਹੜੀ ਵਰਤਾਂਗੇ। ਠੀਕ ਆ, ਕਿਉਂਕਿ ਜਿਹੜਾ ਪ੍ਰੈਜ਼ੀਡੈਂਟ ਟਰੰਪ ਹੈਗਾ ਉਹਨੇ ਅਮਰੀਕਨ ਲੋਕਾਂ ਨੂੰ ਜਿਹੜਾ ਪ੍ਰੋਮਿਸ ਕੀਤਾ ਕਿ ਮੈਂ ਜਿਹੜਾ ਇਮੀਗ੍ਰੇਸ਼ਨ ਦਾ ਸਿਸਟਮ ਆ ਸਹੀ ਕਰਨਾ। ਤੇ ਉਹ ਕਹਿੰਦੇ ਕਿ ਹਰੇਕ ਜਾਣਾ ਜਿਹੜਾ ਫਿੰਗਰ ਪ੍ਰਿੰਟਡ ਹੋਣਾ ਚਾਹੀਦਾ US ਦੇ ਵਿੱਚ, ਹਰੇਕ ਵਿਅਕਤੀ ਜਿਹੜਾ ਫਿੰਗਰ ਪ੍ਰਿੰਟਡ ਹੋਣਾ ਚਾਹੀਦਾ। ਜੇ ਨਹੀਂ ਉਹ ਐਸੀ ਚੀਜ਼ ਕਰਦਾ ਤੇ ਆਪਾਂ ਕ੍ਰਿਮੀਨਲ ਚਾਰजेस ਵੀ ਲਾਵਾਂਗੇ, ਫਾਈਨ ਵੀ ਲਾਵਾਂਗੇ, ਤੇ ਉਸ ਚੀਜ਼ ਦੇ ਬੇਸ ਤੇ ਆਪਾਂ ਉਹਨਾਂ ਨੂੰ ਵਾਪਸ ਵੀ ਉਹਨਾਂ ਦੀ ਹੋਮ ਕੰਟਰੀ ਭੇਜਾਂਗੇ। ਮਤਲਬ ਇਸ ਲੈਵਲ ਤੱਕ ਉਹ ਚੀਜ਼ਾਂ ਜਿਹੜੀਆਂ ਲੈ ਕੇ ਜਿਹੜਾ ਜਾ ਰਹੇ ਆ।
ਇਹ ਚੀਜ਼ ਨਾਲ ਕਾਫੀ ਲੋਕੀ ਮੱਚੇ ਸੀਗੇ ਕਿ ਲੈ ਇਦਾਂ ਕਿੱਦਾਂ ਫੜ ਲੈਣਾ, ਇਦਾਂ ਕਿੱਦਾਂ ਉਹ ਕਰ ਦੇਣਾ। April 11 2025 ਵੇਟ ਕਰਿਓ, ਠੀਕ ਹੈ। ਜੀ। ਸੋ ਇਹਦੇ ਵਿੱਚ ਕੋਈ ਬਹਿਸ ਦਾ ਟੌਪਿਕ ਨਹੀਂ ਹੈਗਾ। ਉਹਨਾਂ ਨੇ ਸਿੱਧੇ ਕਿਹਾ ਕਿ ਆਪਾਂ ਇਦਾਂ ਕਰਨਾ, ਤੇ ਜੋ ਚੀਜ਼ਾਂ ਉਹ ਕਰ ਰਹੇ ਆ ਜਿਹੜੇ ਹਿਸਾਬ ਨਾਲ, ਤੇ ਲੱਗਦਾ ਕਿ ਇਹ ਸੀਰੀਅਸ ਹੈ ਕਾਫੀ ਇਸ ਚੀਜ਼ ਨੂੰ, ਤੇ ਕਰੂਗੇ। ਤੇ ਇਹਦਾ ਜਿਹੜਾ ਕਾਨੂੰਨ ਹੈਗਾ ਰਜਿਸਟ੍ਰੇਸ਼ਨ ਦਾ, ਇਹ ਸੈਕਸ਼ਨ 1302 ਹੈਗਾ US ਕੋਡ ਦਾ। ਤੇ ਇਹ ਜਿਹੜਾ ਏਲੀਅਨ ਰਜਿਸਟ੍ਰੇਸ਼ਨ ਐਕਟ ਸੀਗਾ 1940 ਦੇ ਵਿੱਚ ਆਇਆ ਸੀਗਾ। ਕੀ ਇਹ ਕਾਨੂੰਨ ਕਹਿੰਦਾ ਬੇਸਿਕਲੀ 14 ਸਾਲ ਤੋਂ ਉੱਤੇ ਜਿਹੜੇ ਵੀ ਵਿਅਕਤੀ ਹੈਗੇ ਆ, ਉਹ 30 ਦਿਨ ਤੋਂ ਜ਼ਿਆਦਾ ਜਦੋਂ ਅਮਰੀਕਾ ਦੇ ਵਿੱਚ ਰਹਿੰਦੇ ਆ, ਤੇ ਉਹਨਾਂ ਨੂੰ ਫਿੰਗਰਪ੍ਰਿੰਟ ਤੇ ਰਜਿਸਟ੍ਰੇਸ਼ਨ ਜਿਹੜੀ ਉਹਦੀ ਲਾਜ਼ਮੀ ਆ। ਜਿਹੜੇ 14 ਸਾਲ ਤੋਂ ਥੱਲੇ ਆ, ਉਹ ਜਦੋਂ ਹੀ 14 ਸਾਲ ਦੇ ਹੋ ਜਾਂਦੇ ਆ, ਤੇ ਉਹਨਾਂ ਦੇ ਪੇਰੈਂਟਸ ਦੀ ਜਿਹੜੀ ਬੇਸਿਕਲੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਕੰਪਲਾਈ ਕਰਨ ਰਜਿਸਟ੍ਰੇਸ਼ਨ ਦੇ ਨਾਲ 30 ਦਿਨਾਂ ਦੇ ਅੰਦਰ ਅੰਦਰ 14 ਸਾਲ ਦੇ ਹੋਣ ਦੇ। ਸੋ ਰਜਿਸਟ੍ਰੇਸ਼ਨ ਕੋਈ ਇਮੀਗ੍ਰੇਸ਼ਨ ਸਟੇਟਸ ਨਹੀਂ ਹੈਗਾ। ਇਹ ਬੇਸਿਕਲੀ ਇਹਦਾ ਸਾਰਾ ਤੇ ਸਾਰਾ ਪਰਪਸ ਇਹੀ ਸੀਗਾ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸਾਰਿਆਂ ਨੂੰ ਫਿੰਗਰਪ੍ਰਿੰਟ ਕਰ ਸਕੇ, ਤੇ ਉਸ ਤੋਂ ਬਾਅਦ ਬੈਕਗ੍ਰਾਉਂਡ ਚੈੱਕ ਵਗੈਰਾ ਰਨ ਕਰ ਸਕੇ, ਤੇ ਇੱਕ ਰਜਿਸਟ੍ਰੇਸ਼ਨ ਕਾਰਡ ਇਸ਼ੂ ਕਰ ਸਕੇ ਜਿਹੜਾ ਕਿ ਪ੍ਰੂਫ ਹੋਵੇ ਇਸ ਰਜਿਸਟ੍ਰੇਸ਼ਨ ਦਾ। April 11 2025 ਤੋਂ ਬਾਅਦ ਫਿਰ ਜਦੋਂ ਇਹ ਕਾਨੂੰਨ ਦੁਬਾਰਾ ਲਾਗੂ ਹੋ ਜਾਂਦਾ, ਸਜ਼ਾਵਾਂ ਉਹਨਾਂ ਨੇ ਕੀ ਰੱਖੀਆਂ? ਉਹ ਕਹਿੰਦੇ ਜੇ ਕਿਸੇ ਨੇ ਜਾਣ ਬੁੱਝ ਕੇ ਆਪਣੇ ਆਪ ਨੂੰ ਜਾਂ ਆਪਣੇ ਜਵਾਕ ਨੂੰ ਰਜਿਸਟਰ ਨਹੀਂ ਕਰਾਇਆ, ਤੇ ਉਹਨੂੰ 5000 ਦਾ ਫਾਈਨ ਹੋ ਸਕਦਾ, 6 ਮਹੀਨੇ ਤੱਕ ਦੀ ਜੇਲ੍ਹ ਹੋ ਸਕਦੀ ਹੈ, ਠੀਕ ਹੈ, ਜੇ ਜਾਣ ਬੁੱਝ ਕੇ ਉਹਨੇ ਕਿਹਾ ਕਿ ਮੈਂ ਰਜਿਸਟ੍ਰੇਸ਼ਨ ਨਹੀਂ ਕਰਨੀ। ਇੱਕ ਚੀਜ਼ ਹੋ ਗਈ। ਸੋ ਮਤਲਬ ਇਹ ਹੈ ਕਿ ਜਿਹੜੇ ਸੇਫ ਲੰਗੇ ਸੀਗੇ, ਜਿਨ੍ਹਾਂ ਨੇ ਕਦੀ ਕੁਝ ਫਾਈਲ ਨਹੀਂ ਕੀਤਾ ਸੀ, ਉਹ ਆਪਾਂ ਗੱਲ ਕਰਾਂਗੇ ਡਿਟੇਲ ਚ ਕੌਣ ਕੌਣ ਇਹਦੇ ਥੱਲੇ ਆਉਂਦੇ ਆ। ਮਤਲਬ ਬਾਟਮ ਲਾਈਨ ਇਹ ਹੈ ਕਿ ਜੇ ਤੁਸੀਂ ਰਜਿਸਟ੍ਰੇਸ਼ਨ ਨਹੀਂ ਕੀਤੀ ਤੇ 5 ਸਾਲ ਦਾ ਤੁਹਾਨੂੰ ਜੁਰਮਾਨਾ, ਤੇ 6 ਸਾਲ ਦੀ ਤੁਹਾਨੂੰ ਜਿਹੜੀ 6 ਮਹੀਨੇ ਦੀ ਤੁਹਾਨੂੰ ਜਿਹੜੀ ਕੈਦ ਹੋ ਸਕਦੀ ਆ। ਜੇ ਤੁਸੀਂ ਰਜਿਸਟ੍ਰੇਸ਼ਨ ਦਾ ਪ੍ਰੂਫ ਨਹੀਂ ਕੈਰੀ ਕੀਤਾ ਆਪਣੇ ਨਾਲ, ਤੇ $5000 ਦਾ ਜੁਰਮਾਨਾ, ਤੇ 30 ਦਿਨਾਂ ਦੀ ਜਿਹੜੀ ਜੇਲ੍ਹ ਹੋ ਸਕਦੀ ਹੈ ਜੇ ਪ੍ਰੂਫ ਨਹੀਂ ਕੈਰੀ ਕੀਤਾ। ਸਭ ਤੋਂ ਵੱਡੀ ਗੱਲ, ਜੇ ਤੁਸੀਂ ਸਰਕਾਰ ਨੂੰ 10 ਦਿਨਾਂ ਦੇ ਅੰਦਰ ਅੰਦਰ ਆਪਣਾ ਚੇਂਜ ਆਫ ਐਡਰੈਸ ਦਾ ਜਿਹੜਾ ਨਹੀਂ ਫਾਰਮ ਭਰ ਕੇ ਭੇਜਿਆ, ਤੁਹਾਨੂੰ $5000 ਦਾ ਫਾਈਨ ਤੇ 30 ਦਿਨਾਂ ਦੀ ਜੇਲ੍ਹ ਜਿਹੜੀ ਹੋ ਸਕਦੀ ਆ। ਸੋ ਮੇਰੇ ਵੀਰੋ, ਇਹ ਲਾਅ ਦਾ ਮਤਲਬ ਜੇ ਸਿੰਪਲ ਅੱਖਰਾਂ 'ਚ ਪੰਜਾਬੀਆਂ 'ਚ ਕਹਿਣਾ ਹੋਵੇ, ਟਰੱਕ ਚਲਾਉਂਦੇ ਫੜੇ ਗਏ, ਐਡਰੈਸ ਕੁਛ ਹੋਰ ਆ ਲਾਇਸੈਂਸ ਤੇ, ਪੁੱਛਿਆ ਤੁਹਾਡੇ ਕੋਲ ਰਹਿੰਦੇ ਕਿਤੇ ਹੋਰ ਆ, ਤੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕੁਛ ਹੋਰ ਨਿਕਲਿਆ, 30 ਦਿਨਾਂ ਦੀ ਜੇਲ੍ਹ, $5000 ਦਾ ਫਾਈਨ, ਠੀਕ ਆ। ਇਹ ਚੀਜ਼ ਹੁਣ ਤੁਹਾਨੂੰ ਪਤਾ ਵੀਡੀਓਆਂ ਬਹੁਤ ਵਾਇਰਲ ਹੋਣੀਆਂ ਇਸ ਤੋਂ ਬਾਅਦ ਇੰਟਰਨੈਟ ਦੇ ਉੱਤੇ। ਤੁਹਾਨੂੰ ਦੱਸਦਾ, ਇਹਨੂੰ ਪਲੀਜ਼ ਕੌਸ਼ਨ ਜਿਹੜੀ ਐਕਸਰਸਾਈਜ਼ ਜਿਹੜੀ ਕਰੋ, ਠੀਕ ਆ। ਐਡਰੈਸ ਵਾਲਾ ਕਪਲੇ ਦੇ ਵਿੱਚ ਨਾ ਫਸਿਓ। ਜਿਹੜੀ ਇੱਕ ਉਹ ਗੱਲ ਕਹਿੰਦੇ ਆ ਨਾ ਲੋਕੀ, ਨਹੀਂ ਨਹੀਂ ਜੀ ਮੇਰੇ ਨਾ ਸਾਰੇ ਮੇਲਿੰਗ ਉਹੀ ਚੱਲਦੇ ਆ, ਮੈਂ ਰਹਿਣਾ ਇੱਥੇ ਪਰ ਮੇਰਾ ਅਸਲੀ ਐਡਰੈਸ ਉਹ ਆ, ਉਹ ਸਭ ਬੇਕਾਰ ਗੱਲਾਂ ਵਾ, ਬੇਕਾਰ ਆਰਗੂਮੈਂਟਸ ਆ। ਬੰਦੇ ਦਾ ਇੱਕੋ ਹੀ ਐਡਰੈਸ ਹੁੰਦਾ ਜਿੱਥੇ ਬੰਦਾ ਰਹਿੰਦਾ ਫਿਜ਼ੀਕਲੀ, ਠੀਕ ਆ, ਉਹ 'ਚ ਕੋਈ ਦੋ ਰਾਏ ਨਹੀਂ ਹੁੰਦੀ। ਕਦੀ ਬੰਦੇ ਦੇ 2 ਐਡਰੈਸ ਨਹੀਂ ਹੁੰਦੇ ਕਿ ਨਹੀਂ ਮੈਂ ਇੱਥੇ ਵੀ ਰਹਿਣਾ ਉੱਥੇ ਵੀ ਰਹਿਣਾ। ਇਦਾਂ ਦੇ ਕੰਮਾਂ 'ਚ ਨਾ ਪਿਓ, ਪੁੱਠਿਆਂ ਦੇ ਵਿੱਚ ਉਹਨਾਂ ਨੇ ਚੱਕ ਕੇ ਪਾ ਦੇਣਾ ਜੇਲ੍ਹ ਦੇ ਵਿੱਚ, ਨਹੀਂ ਸੁਣਨਾ ਉਹਨਾਂ ਨੇ, ਠੀਕ ਆ। ਬੰਦੇ ਦਾ ਐਡਰੈਸ ਇੱਕੋ ਹੀ ਹੁੰਦਾ ਜਿੱਥੇ ਬੰਦਾ ਰਹਿੰਦਾ, ਉੱਥੇ ਹੀ ਉਹਦਾ ਡਰਾਈਵਰ ਲਾਇਸੈਂਸ ਦਾ ਐਡਰੈਸ ਹੁੰਦਾ, ਉੱਥੇ ਹੀ ਉਹਦੇ ਬਿੱਲ ਚੱਲਦੇ ਹੁੰਦੇ ਆ, ਉੱਥੇ ਹੀ ਯੂਟਿਲਿਟੀ ਬਿੱਲ ਚੱਲਦੇ ਆ, ਤੇ ਉੱਥੇ ਦਾ ਉਹ ਪ੍ਰੂਫ ਵੀ ਦਿੰਦਾ ਵਾ, ਠੀਕ ਆ, ਕਿ ਰੈਂਟ ਕਿੰਨਾ ਮਹੀਨੇ ਦੇ ਮਹੀਨੇ ਉਹ ਕਿਹੜੇ ਤਰੀਕੇ ਨਾਲ ਪੇ ਕਰਦਾ। ਸੋ ਆਪਣਾ ਪ੍ਰੂਫ ਆਫ ਰੈਂਟ ਕੀ ਹਰ ਮਹੀਨੇ ਤੁਸੀਂ ਪੇ ਕਰ ਰਹੇ ਹੋ, ਉਹ ਚੀਜ਼ ਜਿਹੜੀ ਆ ਪੂਰੀ ਐਂਡ ਅਪਡੇਟ ਜਿਹੜਾ ਕਰਕੇ ਰੱਖਿਓ, ਠੀਕ ਆ। ਇਹ ਚੱਕਰ ਦੇ ਵਿੱਚ ਨਾ ਫਸਿਓ ਐਡਰੈਸ ਦੇ ਕਰਕੇ। ਤੇ ਬੇਸਿਕਲੀ ਇਹਨੂੰ ਕਹਿੰਦੇ ਆ ਕਿ ਡੀਪੋਰਟੇਸ਼ਨ ਦੇ ਵੱਲ ਵੀ ਲੈ ਕੇ ਜਾ ਰਿਹਾ, ਕਿ ਇਹ ਗੱਲਾਂ ਕਰਕੇ ਆਪਾਂ ਡੀਪੋਰਟੇਸ਼ਨ ਵੀ ਜਿਹੜੀ ਕਰ ਸਕਦੇ ਹਾਂ। ਸੋ ਬਾਕੀ ਜਿਹੜੀ ਮੇਨ ਕਲੈਰਿਟੀ ਇਹਦੀ April 11 2025 ਤੋਂ ਬਾਅਦ ਹੋਊਗੀ। ਸੋ ਇਹ ਮੁੱਖ ਤੌਰ ਤੇ ਇਹ ਜਿਹੜਾ ਰੂਲ ਇਹ ਚੀਜ਼ ਕਹਿੰਦੀ ਹੈ। ਅੱਛਾ, ਜਦੋਂ ਪ੍ਰੂਫ ਆਫ ਰਜਿਸਟ੍ਰੇਸ਼ਨ ਦੀ ਕਰਦੇ ਆ, ਵੀ ਉਹ ਫਿਜ਼ੀਕਲ ਪ੍ਰੂਫ ਦੀ ਗੱਲ ਕਰਦੇ ਆ, ਵੀ ਉਹ ਹੋਵੇ ਫੋਟੋ ਹੋਵੇ, ਇਹ ਵੀ ਉਹਨਾਂ ਨੇ ਕੁਝ ਮੈਂਸ਼ਨ ਕੀਤਾ? ਸੋ ਮਾਈ USCIS ਦੇ ਅਕਾਊਂਟ ਦੇ ਵਿੱਚ ਤੁਹਾਡਾ ਜਿਹੜਾ ਰਜਿਸਟ੍ਰੇਸ਼ਨ ਕਾਰਡ ਫਿਰ ਤੁਸੀਂ ਡਾਊਨਲੋਡ ਜਿਹੜਾ ਕਰ ਸਕਦੇ ਆ, ਠੀਕ ਹੈ, ਠੀਕ ਹੈ। ਸੋ ਇਹ ਰਜਿਸਟ੍ਰੇਸ਼ਨ ਇਹਦੇ ਨਾਲ, ਸੋ ਰਾਜਕਰਨ ਜੀ ਉਹੀ ਅਗੇਨ ਗੱਲ ਉਹੀ ਆ ਕਿ ਫਿਰ ਆਪਣਾ ਟੌਪਿਕ ਜੰਪ ਹੋ ਜਾਣਾ ਕਿ ਕਿਹੜੇ ਰਜਿਸਟ੍ਰੇਸ਼ਨ ਕਰ ਸਕਦੇ ਆ, ਕਿੱਦਾਂ ਵਾ। ਚਲੋ ਪਹਿਲਾਂ ਪ੍ਰੋਸੈਸ ਦੱਸ ਦਿਓ ਵੀ ਕੀ ਪ੍ਰੋਸੈਸ ਹੈ, ਕੀ ਰੂਲ ਦੇ ਵਿੱਚ ਕਿੱਦਾਂ ਉਹਨਾਂ ਨੇ ਪ੍ਰੋਸੈਸ ਰਜਿਸਟ੍ਰੇਸ਼ਨ ਪ੍ਰੋਸੈਸ ਨੂੰ ਕਿੱਦਾਂ ਆਊਟਲਾਈਨ ਕੀਤਾ ਹੈ। ਸੋ ਜਿਹਨਾਂ ਨੂੰ ਵੀ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਆ, ਠੀਕ ਆ, ਉਹ ਆਪਾਂ ਬਾਅਦ ਚ ਦੱਸਾਂਗੇ ਕਿਹਨਾਂ ਨੂੰ ਲੋੜ ਆ ਕਿਹਨਾਂ ਨੂੰ ਨਹੀਂ ਲੋੜ ਆ। ਉਹਨਾਂ ਨੇ USCIS ਦਾ ਜਿਹੜਾ ਅਕਾਊਂਟ ਖੋਲਣਾ, ਉੱਥੇ ਜਾ ਕੇ ਇੱਕ ਫਾਰਮ ਹੁੰਦਾ G325R ਉਹ ਭਰਨਾ।
ਇਹਦੇ ਵਿੱਚ ਬਾਇਓਗ੍ਰਾਫਿਕਲ ਇਨਫੋਰਮੇਸ਼ਨ ਭਰਨੀ ਪੈਂਦੀ ਆ, ਕਿੱਥੇ ਦੇ ਤੁਸੀਂ ਜੰਮੇ ਪਲੇ ਆ, ਕਦੋਂ ਅਮਰੀਕਾ ਦੇ ਵਿੱਚ ਆਏ ਸੀਗੇ, ਤੇ ਕਿਹੜੀਆਂ ਗਤੀਵਿਧੀਆਂ 'ਚ ਤੁਸੀਂ ਇੱਥੇ ਇੰਗੇਜ ਕਰਨਾ ਚਾਹੁੰਦੇ ਆ, ਤੇ ਵਾਪਸ ਕਦੋਂ ਤੁਸੀਂ ਜਾਣਾ ਵਾ। ਠੀਕ ਹੈ, ਇਹ ਚੀਜ਼ ਤੁਸੀਂ ਉਹਦੇ ਵਿੱਚ ਕਰਨੀ ਆ। ਸਪਾਊਸ ਕੌਣ ਆ ਤੁਹਾਡਾ, ਮਦਰ ਫਾਦਰ ਕੌਣ ਆ, ਤੇ ਕੰਟਰੀ ਆਫ ਬਰਥ ਕਿਹੜੀ ਆ। ਜਦੋਂ ਤੁਸੀਂ ਫਾਰਮ ਸਬਮਿਟ ਕਰ ਦਿੰਦੇ ਆ, USCIS ਤੁਹਾਨੂੰ ਇੱਕ ਨੋਟਿਸ ਭੇਜੂਗੀ ਅਪਾਇੰਟਮੈਂਟ ਦਾ, ਫਿੰਗਰਪ੍ਰਿੰਟ ਦਾ। ਫਿੰਗਰਪ੍ਰਿੰਟ ਕਰਕੇ ਤੁਹਾਡੀ ਫੋਟੋਗ੍ਰਾਫਸ ਵਗੈਰਾ ਉੱਥੇ ਹੋ ਗਈਆਂ, ਤੁਹਾਡੇ ਸਿਗਨੇਚਰ ਲੈ ਜਾਊਗੇ। ਉਹਦੇ ਬੇਸ ਤੇ ਗਵਰਨਮੈਂਟ ਜਿਹੜੀ ਆ ਬੈਕਗਰਾਉਂਡ ਚੈੱਕ ਕਰੂਗੀ। ਠੀਕ ਹੈ, ਸੋ ਬੈਕਗਰਾਉਂਡ ਚੈੱਕ ਕਰਨ ਤੋਂ ਬਾਅਦ ਉਹ ਤੁਹਾਨੂੰ ਜਦੋਂ ਉਹਨੂੰ ਲੱਗਿਆ ਸਾਰਾ ਕੁਝ ਕਲੀਅਰ ਆ, ਤੇ ਪ੍ਰੂਫ ਆਫ ਏਲੀਅਨ ਰਜਿਸਟ੍ਰੇਸ਼ਨ ਦਊਗੀ। ਸੋ ਉਹਨਾਂ ਨੂੰ ਹੁਣ ਕੀ ਆ ਕਿ ਕਾਫੀ ਗੂੰਗਸ ਇੱਧਰ ਉੱਧਰ ਆ ਗਏ ਅਮਰੀਕਾ ਦੇ ਵਿੱਚ, ਤੇ ਉਹ ਜਿਹੜੇ ਬੇਸਿਕਲੀ ਕੀ ਸੀ ਕਿ ਬੈਕਗਰਾਉਂਡ ਚੈੱਕਸ ਦੇ ਉੱਤੇ ਜਿਹੜਾ ਜ਼ਿਆਦਾ ਜਿਹੜੀ ਤੁਸੀਂ ਕਹ ਲਓ ਆਪਣੇ ਰਿਸੋਰਸਿਸ ਡਾਇਰੈਕਟ ਕਰ ਰਹੇ ਆ। ਦੂਸਰੀ ਚੀਜ਼ ਇਹ ਹੈ ਕਿ ਜਿਹੜੇ ਕਈ ਬੰਦੇ ਆਫ ਦਾ ਰੇਡਾਰ ਆ, ਮਤਲਬ ਕਿ ਬਿਲਕੁਲ ਹੀ ਕਦੀ ਫਿੰਗਰਪ੍ਰਿੰਟ ਨਹੀਂ ਹੋਏ, ਕੁਝ ਨਹੀਂ ਹੋਇਆ, ਉਹਨਾਂ ਨੂੰ ਉਹ ਸਿਸਟਮ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ ਕਿ ਸਾਨੂੰ ਪਤਾ ਤਾਂ ਲੱਗੇ ਕਿ ਕੌਣ ਇੱਥੇ ਰਹਿ ਰਿਹਾ, ਰਾਈਟ। ਉਹ ਉਹਨਾਂ ਦੇ ਲਈ ਪ੍ਰੋਬਲਮ ਆ, ਤੇ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਇੱਥੇ ਜੇ ਹਰੇਕ ਬੰਦਾ ਰਜਿਸਟਰਡ ਆ, ਸਾਡੇ ਵੀ ਹੁਣ ਸੋਸ਼ਲ ਸਿਕਿਉਰਿਟੀ ਇਹ ਉਹ ਸਭ ਕੁਝ ਹੈਗਾ, ਤੇ ਹਰੇਕ ਬੰਦਾ ਜਿਹੜਾ ਰਜਿਸਟਰਡ ਇੱਕ ਤਰੀਕੇ ਨਾਲ ਹੋਣਾ ਚਾਹੀਦਾ। ਸੇਫਟੀ ਸਿਕਿਉਰਿਟੀ ਦੇ ਪੱਖੋਂ ਦੀ ਮੋਸਟਲੀ ਟਾਰਗੇਟ ਇਹਨਾਂ ਦੇ ਜਿਹੜੇ ਗੈਂਗ ਸੀਗੇ, ਕਿਉਂਕਿ ਫਿਰ ਜੇ ਪਤਾ ਹੀ ਨਹੀਂ ਉਹਨਾਂ ਨੂੰ ਕੌਣ ਬੰਦਾ ਕੌਣ ਆ, ਤੇ ਜਿੱਦਾਂ ਆਪਾਂ ਦੇਖ ਰਹੇ ਹਾਂ ਕਿ ਉਹ ਹਥਿਆਰਾਂ ਦੀ ਵੀ ਤਸਕਰੀ ਜਿਹੜੀ ਕਰ ਰਹੇ ਆ, ਨਸ਼ੇ ਪੱਤਿਆਂ ਦੀ ਵੀ ਤਸਕਰੀ ਕਰ ਰਹੇ ਆ, ਤੇ ਉਹਨਾਂ ਨੂੰ ਫਿਰ ਉਹ ਕਿੱਦਾਂ ਕਾਬੂ ਕਰੂਗੇ ਜੇ ਬੰਦੇ ਦਾ ਰਜਿਸਟ੍ਰੇਸ਼ਨ ਕੋਈ ਰੈਕੋਰਡ ਹੀ ਨਹੀਂ ਜਿਹੜਾ ਹੈਗਾ, ਹਨਾ। ਠੀਕ ਹੈ, ਬੇਸਿਕਲੀ ਉਹ ਕੀ ਕਹਿੰਦੇ ਆ ਕਿ ਇਹ ਕੋਈ ਨਵਾਂ ਕਾਨੂੰਨ ਨਹੀਂ ਹੈਗਾ, ਇਹ ਪੁਰਾਣੇ ਜਿਹੜੇ ਕਾਨੂੰਨ ਜਿਹੜੇ ਸੀਗੇ ਰਜਿਸਟ੍ਰੇਸ਼ਨ ਦੇ, ਉਹਨੂੰ ਹੀ ਆਪਾਂ ਵਾਪਸ ਜਿਹੜੇ ਲੈ ਕੇ ਆ ਰਹੇ ਹਾਂ। ਆਪਾਂ ਆਪਣੇ ਵਕੀਲ ਨਾਲ ਜਿਹੜੀ ਗੱਲ ਪੂਰੀ ਕਰੋ ਕਿ ਕਿਹਨੂੰ ਰਜਿਸਟ੍ਰੇਸ਼ਨ ਦੀ ਲੋੜ ਆ, ਕਿਹਨੂੰ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਆ। ਬਾਕੀ ਕੁਛ ਇੱਕ ਚੀਜ਼ਾਂ ਤੁਹਾਨੂੰ ਆਪਾਂ ਇਹ ਰੇਡੀਓ ਦੇ ਮਾਧਿਅਮ ਨਾਲ ਦੱਸਾਂਗੇ, ਇਹ ਐਕਸਕਲੂਸਿਵ ਲਿਸਟ ਨਹੀਂ ਹੈਗੀ। ਇਹ ਤੋਂ ਇਲਾਵਾ ਜਦੋਂ ਇਹ ਹੋਰ ਵੀ ਇਨਫੋਰਸਮੈਂਟ ਜਿਹੜੀ ਕਰ ਸਕਦੇ ਆ, ਤੇ ਜਿਹੜੇ ਬੰਦੇ ਸਰਕਾਰ ਕਹਿੰਦੀ ਆ ਕਿ ਆਲਰੇਡੀ ਉਹਨਾਂ ਨੇ ਰਜਿਸਟ੍ਰੇਸ਼ਨ ਕਰ ਲਈ ਆ, ਕਿ ਮਤਲਬ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ ਹੈਗੀ, ਕਿੰਨਾਂ ਨੂੰ ਰਜਿਸਟਰਡ ਮੰਨਦੇ ਆ, ਮਤਲਬ ਮੰਨਦੇ ਆ। ਜਿਹੜੇ ਗ੍ਰੀਨ ਕਾਰਡ ਹੋਲਡਰ ਆ ਉਹਨੂੰ ਰਜਿਸਟਰਡ ਮੰਨਦੇ ਆ, ਸੋ ਉਹਨਾਂ ਨੂੰ ਇਸ ਦੀ ਲੋੜ ਨਹੀਂ ਆ। ਹਾਂ, ਪਰ ਉਹਨਾਂ ਨੂੰ ਇਹ ਵੀ ਦੱਸਿਆ ਨਾਲ ਕਿ ਗ੍ਰੀਨ ਕਾਰਡ ਤੁਹਾਡੀ ਜੇਬ 'ਚ ਹੋਣਾ ਚਾਹੀਦਾ। ਠੀਕ ਹੈ, ਉਹ ਚੀਜ਼ ਦਾ ਵੀ ਲੋਕਾਂ ਨੇ ਕਈ ਮਜ਼ਾਕ ਬਣਾਇਆ, ਹਿੱਲਾ ਏਦਾਂ ਕਿੱਦਾਂ ਜੇਬ 'ਚ ਹੋਣਾ ਚਾਹੀਦਾ, ਗਵਾਚ ਜਾਊਗਾ, ਕਾਪੀ ਰੱਖ ਲਵਾਂ। ਗ੍ਰੀਨ ਕਾਰਡ ਹੋਲਡਰ ਬਾਈ ਲਾਅ ਤੁਹਾਡੀ ਜੇਬ ਦੇ ਵਿੱਚ ਹੋਣਾ ਚਾਹੀਦਾ। ਠੀਕ ਆ, ਜਿਹੜਾ ਪਿਛਲੀ ਵਾਰੀ ਵੀ ਪ੍ਰੋਗਰਾਮ ਕੀਤਾ ਸੀਗਾ ਕੀ ਸੀਗਾ ਕਿ ਜਾਂ ਤਾਂ ਰਜਿਸਟ੍ਰੇਸ਼ਨ ਡਾਕੂਮੈਂਟ, ਜਾਂ ਜਿਹੜੇ ਬੰਦੇ ਆਹ ਮੀਟ ਕਰਦੇ ਆ ਕਿ ਜਿਹਨਾਂ ਨੂੰ ਰਜਿਸਟਰਡ ਮੰਨਦੇ ਆ, ਉਹ ਡਾਕੂਮੈਂਟ ਤੁਹਾਡੀ ਜੇਬ 'ਚ ਹੋਣੇ ਚਾਹੀਦੇ ਆ। ਹੁਣ ਤੁਸੀਂ ਘੁੰਮਣ ਫਿਰਨ ਨਿਕਲ ਗਏ, ਤੁਹਾਡੀ ਜੇਬ 'ਚ ਤੁਸੀਂ ਹੋਮ ਡੀਪੋ ਚਲ ਗਏ, ਕਿਤੇ ਵੀ ਚਲ ਗਏ, ਤੁਹਾਡੀ ਜੇਬ ਦੇ ਵਿੱਚ ਗ੍ਰੀਨ ਕਾਰਡ ਨਹੀਂ ਹੈਗਾ, ਤੁਸੀਂ ਐਕਚੁਅਲ ਦੇ ਵਿੱਚ ਗ੍ਰੀਨ ਕਾਰਡ ਹੋਲਡਰ ਹੈਗੇ ਆ, ਤੁਹਾਨੂੰ ਪੰਗਾ ਜਿਹੜਾ ਪਾਇਆ ਜਾ ਸਕਦਾ। ਠੀਕ ਹੈ, ਕਿ ਉਹਨੇ ਕਹਿਣਾ ਪ੍ਰੂਫ ਆਫ ਰਜਿਸਟ੍ਰੇਸ਼ਨ ਕਿੱਥੇ ਆ ਤੇਰਾ। ਸੋ ਗ੍ਰੀਨ ਕਾਰਡ ਤੁਹਾਡਾ ਪ੍ਰੂਫ ਆਫ ਰਜਿਸਟ੍ਰੇਸ਼ਨ ਆ। ਜਿਹੜੇ ਲੋਕਾਂ ਨੂੰ ਪੈਰੋਲ ਮਿਲੀ ਸੀਗੀ ਸੈਕਸ਼ਨ 212D5 ਦੇ ਥੱਲੇ, ਉਹਨੂੰ ਇਹ ਰਜਿਸਟਰਡ ਮੰਨਦੇ ਆ। ਓਕੇ, ਜਿਹੜੇ ਲੋਕੀ ਵੀਜ਼ਾ ਲੈ ਕੇ ਆਏ ਸੀਗੇ, ਇਮੀਗ੍ਰੈਂਟ ਜਾਂ ਨਾਨ ਇਮੀਗ੍ਰੈਂਟ ਵੀਜ਼ਾ ਲੈ ਕੇ ਆਏ ਸੀਗੇ, ਕਿਉਂਕਿ ਉਹ ਐਮਬੈਸੀਆਂ ਦੇ ਵਿੱਚ ਫਿੰਗਰਪ੍ਰਿੰਟ ਹੁੰਦੇ ਆ, ਉਹਨਾਂ ਨੂੰ ਇਹ ਰਜਿਸਟਰਡ ਮੰਨਦੇ ਆ। ਠੀਕ ਹੈ, ਚਾਹੇ ਵੀਜ਼ਾ ਐਕਸਪਾਇਰ ਵੀ ਹੋਇਆ ਹੋਵੇ, ਚਾਹੇ ਐਕਸਪਾਇਰ ਵੀ ਹੋਇਆ ਹੋਵੇ। ਸੋ ਤੁਹਾਡੇ ਕੋਲ ਵੀਜ਼ੇ ਦਾ ਪ੍ਰੂਫ ਹੋਣਾ ਚਾਹੀਦਾ। ਸੋ ਆਪਣਾ ਵੀਜ਼ੇ ਦਾ ਪ੍ਰੂਫ ਲੈ ਕੇ ਆਓ। ਠੀਕ ਆ, ਉਹ ਤੁਹਾਡਾ ਪ੍ਰੂਫ ਆ ਰਜਿਸਟ੍ਰੇਸ਼ਨ ਦਾ। ਸੋ ਉਹਦੇ ਵਿੱਚ ਪਾਸਪੋਰਟ ਦੀ ਉਹਦੀ ਫੋਟੋਕਾਪੀ ਚੱਲ ਸਕਦੀ ਕਿ ਪਾਸਪੋਰਟ ਹੀ ਰੱਖਣਾ ਪਊ ਨਾਲ? ਪਾਸਪੋਰਟ ਰੱਖਣਾ ਪੈਣਾ ਨਾਲ। ਠੀਕ ਹੈ, ਓਕੇ। ਦੇਖੋ ਹੁਣ ਏਦਾਂ ਕਿ ਹੁਣ ਇਹਦਾ ਵਿਵਾਦ ਬਣਾ ਲਓ, ਜਿੱਦਾਂ ਤੁਸੀਂ ਕਹਿੰਦੇ ਬੰਦੇ ਗੇਟ ਤੇ ਆਏ ਸੀ ਜਾਂ ਇਹਦਾ ਬਣਾ ਲਓ ਵਿਵਾਦ, ਪਰ ਕੱਲ ਨੂੰ ਜਦੋਂ ਘਿਰ ਗਏ ਨਾ ਹੋਮ ਡੀਪੋ ਦੇ ਵਿੱਚ, ਇਹ ਬੰਦਿਆਂ ਨੇ ਤੁਹਾਨੂੰ ਛਡਾਉਣਾ ਨਹੀਂ। ਇਹ ਵਿਵਾਦ ਬਣਾਉਣ ਵਾਲੀ ਆ ਸਿਰਫ, ਉਸ ਤੋਂ ਜ਼ਿਆਦਾ ਨਹੀਂ ਕੁਛ ਹੈਗੇ। ਜਦੋਂ ਉਹਨਾਂ ਨੇ ਆਈਸ ਵਾਲਿਆਂ ਨੇ ਚੱਕ ਲਿਆ, ਇਹ ਤੁਸੀਂ ਹੁਣ ਪਾਓ ਬਹਿਸ ਦੇ ਵਿੱਚ ਕਿ ਮੈਂ ਪਾਸਪੋਰਟ ਰੱਖਣਾ ਚਾਹੀਦਾ ਕਿ ਨਹੀਂ ਰੱਖਣਾ ਚਾਹੀਦਾ, ਵਕੀਲ ਨੇ ਸਹੀ ਕਿਹਾ ਕਿ ਗਲਤ ਕਿਹਾ। ਠੀਕ ਆ, ਖਿੱਚੋ ਮੇਰੀ ਲੱਤ, ਪਰ ਜਿੱਦਣ ਫੜਿਆ ਉਹਨਾਂ ਨੇ ਕਹਿਣਾ ਪ੍ਰੂਫ ਕਿੱਥੇ ਆ, ਉਦੋਂ ਨਾ ਕਿਹੋ ਕਿ ਨਹੀਂ ਦੱਸਿਆ ਸੀਗਾ। ਠੀਕ ਆ, ਗਸਤਾਪੋ ਵਾਂਗੂ ਚੱਕੀ ਨਹੀਂ, ਉਹ ਟਫਟਸ ਵਾਲੀ ਯੂਨੀਵਰਸਿਟੀ ਖਲੀਲ ਚੱਕਿਆ, ਗ੍ਰੀਨ ਕਾਰਡ ਹੋਲਡਰ ਹੀ ਚੱਕੇ ਆ। ਮੈਂ ਜਦੋਂ ਤੁਹਾਨੂੰ ਕਿਹਾ ਨਾ ਕਿ ਲੱਖ ਖਬਰਾਂ ਜਿਹੜੀਆਂ ਕਰ ਲੀਆਂ 4 ਸਾਲ ਦੇ ਅੰਦਰ, ਇਹਨਾਂ ਨੇ ਨਗਮਿਆਂ ਨੇ ਉਹ ਜਿਹੜੀ ਇੱਕ ਚੀਜ਼ ਹੈ ਨਾ, ਉਹ ਬਸ ਲੱਤ ਖਿੱਚਣੀ ਆ ਵਕੀਲ ਦੀ ਕਿ ਇਹ ਸਹੀ ਕਿਉਂ ਕਰ ਰਹੇ ਆ, ਲੋਕਾਂ ਨੂੰ ਗਾਈਡ ਕਿਉਂ ਕਰ ਰਹੇ ਆ। ਬਸ ਬਿਨਾਂ ਮਤਲਬ ਦੇ ਜਿਹੜੇ ਕਹਿਣਾ ਵਿਵਾਦ ਬਣਾਉਣੇ ਆ ਇੰਟਰਨੈਟ ਤੇ, ਉਹ ਚੀਜ਼ ਆਦਤ ਪੈ ਗਈ ਇਹਨਾਂ ਨੂੰ। ਤਾਂ ਕੀ ਚੀਜ਼ ਸੀਗੀ ਕਿ ਆਪਣੀ ਸੇਫਟੀ ਤੁਹਾਡੇ ਹੱਥ ਆ। ਠੀਕ ਆ, ਇੰਨੀਆਂ ਖਬਰਾਂ ਆ ਗਈਆਂ, ਸਿਟੀਜ਼ਨ ਫੜ ਲਿੱਤਾ ਜਾਂਦਾ, ਬਰਾਊਨ ਬੰਦਾ ਹੁਣ ਦੇਖਣ ਨੂੰ ਲੱਗਦਾ, ਉਹਨੂੰ ਦੇਖਣ ਨੂੰ ਜਿਹੜਾ ਬੰਦਾ ਬਰਾਊਨ ਲੱਗਦਾ ਉਹਨੂੰ ਉਹਨਾਂ ਨੇ ਫੜ ਲਿਆ, ਕਰ ਲਿਆ, ਕੀ ਤੇਰਾ ਪ੍ਰੂਫ ਆ। ਉਹਨਾਂ ਨੇ ਪੁੱਛਣਾ ਥੋੜਾ ਨਾ ਤੁਹਾਡੇ ਕੋਲ, ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਉਹਨਾਂ ਨੇ ਸਪੈਸ਼ਲ ਟ੍ਰੀਟਮੈਂਟ ਦੇਣੀ ਆ, ਉਹਨਾਂ ਨੇ ਸੇਮ ਤਰੀਕੇ ਨਾਲ ਤੁਹਾਨੂੰ ਉਹਨਾਂ ਨੇ ਡੀਲ ਕਰਨਾ ਵਾ। ਪਾਸਪੋਰਟ ਆਪਣਾ ਜਿਹੜਾ ਵੀਜ਼ਾ ਲੱਗਿਆ ਹੋਇਆ ਜੇਬ ਦੇ ਵਿੱਚ ਰੱਖੋ, ਗ੍ਰੀਨ ਕਾਰਡ ਆਪਣੀ ਜੇਬ ਦੇ ਵਿੱਚ ਰੱਖੋ, ਪੈਰੋਲ ਡਾਕੂਮੈਂਟ ਆਪਣੀ ਜੇਬ ਦੇ ਵਿੱਚ ਰੱਖੋ। ਜਿਹੜਾ ਬੰਦਾ ਰਿਮੂਵਲ ਡੀਪੋਰਟੇਸ਼ਨ ਪ੍ਰੋਸੀਡਿੰਗ ਦੇ ਵਿੱਚ ਹੈਗਾ, ਸਪੈਸ਼ਲੀ ਜਿਹਨਾਂ ਨੂੰ ਵਰਕ ਪਰਮਿਟ ਵਗੈਰਾ ਮਿਲ ਗਏ ਆ, ਵਰਕ ਪਰਮਿਟ ਜੇਬ ਦੇ ਵਿੱਚ ਰੱਖੋ। ਉਹਦਾ ਮਤਲਬ ਇਹ ਹੈ ਕਿ ਤੁਹਾਡਾ ਫਿੰਗਰਪ੍ਰਿੰਟ ਹੋਏ ਆ, ਉਹ ਸਬੂਤ ਹੈਗਾ। ਮਤਲਬ ਕਿ ਜਿਹੜੇ ਲੋਕਾਂ ਦੇ ਆਲਰੇਡੀ ਫਿੰਗਰਪ੍ਰਿੰਟ ਕੈਪਚਰ ਕਰ ਲਏ ਆ, ਠੀਕ ਆ, ਉਹ ਜਿਹੜੇ ਆ ਆਪਣੇ, ਉਹਨਾਂ ਨੂੰ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ ਹੈਗੀ। ਗ੍ਰੀਨ ਕਾਰਡ ਹੋਲਡਰ ਨੂੰ ਲੋੜ ਨਹੀਂ ਹੈਗੀ, ਪਾਸਪੋਰਟ ਵਾਲਿਆਂ ਨੂੰ ਲੋੜ ਨਹੀਂ ਹੈਗੀ, ਪਰ ਪ੍ਰੋਵਾਈਡਡ ਉਹਨਾਂ ਕੋਲ ਉਹ ਜਿਹੜਾ
ਸਬੂਤ ਹੋਵੇ ਕਿ ਉਹਨਾਂ ਦੇ ਕੋਲ ਇਹ ਚੀਜ਼ਾਂ ਹੈਗੀਆਂ। ਬਾਰਡਰ ਕ੍ਰੋਸਿੰਗ ਕਾਰਡ ਜਿਹਨਾਂ ਕੋਲ ਹੈਗਾ ਉਹਨਾਂ ਨੂੰ ਲੋੜ ਨਹੀਂ ਹੈਗੀ। ਜਿਹਨਾਂ ਨੇ ਗ੍ਰੀਨ ਕਾਰਡ ਫਾਈਲ ਕਰਤਾ ਪੈਂਡਿੰਗ ਆ, ਜਿਹਨਾਂ ਦੇ ਫਿੰਗਰਪ੍ਰਿੰਟ ਕੈਪਚਰ ਹੋ ਜਾਂਦੇ, ਜਿੱਦਾਂ ਤੁਸੀਂ ਕੋਈ ਵੀ ਐਪਲੀਕੇਸ਼ਨ ਦਿੰਦੇ ਆ ਤੁਹਾਡੇ ਫਿੰਗਰਪ੍ਰਿੰਟ ਕੈਪਚਰ ਹੋ ਜਾਂਦੇ, ਬਾਇਓਮੈਟ੍ਰਿਕ ਮਤਲਬ ਜਿਨ੍ਹਾਂ ਦੀ ਹੋ ਜਾਂਦੀ ਹੈ, ਬਾਇਓਮੈਟ੍ਰਿਕਸ ਨੋਟਿਸ ਹੁੰਦਾ, ਉਹ ਤੁਸੀਂ ਆਪਣੇ ਕੋਲ ਪ੍ਰੂਫ ਜਿਹੜਾ ਰੱਖੋ। ਜਿਹੜੇ ਠੀਕ ਹੈ ਰਿਫਿਊਜੀ ਬਣ ਕੇ ਆਏ ਸੀਗੇ ਉਹਨਾਂ ਨੂੰ ਆਲਰੇਡੀ ਫਿੰਗਰਪ੍ਰਿੰਟ ਹੋਏ ਹੁੰਦੇ ਆ, ਉਹਨਾਂ ਨੂੰ ਇਹਦੀ ਲੋੜ ਨਹੀਂ ਹੈਗੀ। ਠੀਕ ਹੈ। ਮਤਲਬ ਇੱਕ ਵਾਰੀ ਸਿਸਟਮ 'ਚ ਜੇ ਕਿਸੇ ਦੇ ਵੀ ਇੱਕ ਵਾਰੀ ਫਿੰਗਰਪ੍ਰਿੰਟ ਹੋ ਚੁੱਕੇ ਆ, ਉਹਨਾਂ ਨੂੰ ਲੋੜ ਨਹੀਂ, ਬਸ ਉਹਦਾ ਪ੍ਰੂਫ ਰੱਖੋ ਵੀ ਸਾਡੇ ਹੋ ਚੁੱਕੇ ਆ। ਹਾਂਜੀ, ਓਰੀਜਨਲ ਪ੍ਰੂਫ ਜਿੱਦਾਂ ਗ੍ਰੀਨ ਕਾਰਡ, ਆਪਣਾ ਪਾਸਪੋਰਟ, ਵੀਜ਼ਾ ਪੇਜ ਦੇ ਨਾਲ, ਠੀਕ ਹੈ। ਸੋ ਫਿਰ ਮੁੱਖ ਸਵਾਲ ਇਹ ਆ ਗਿਆ ਕਿ ਕਿਹੜੇ ਲੋਕਾਂ ਨੂੰ ਇਹਦੀ ਲੋੜ ਹੈਗੀ ਆ। ਹਾਂ, ਕਿੰਨੇ ਕਰਾਉਣਾ ਆ ਹੁਣ? ਇਹ ਵੀ ਬੜੇ ਕਲੀਅਰਲੀ ਐਕਸਪਲੇਨ ਕੀਤਾ ਸੀਗਾ ਪਿਛਲੀ ਵਾਰੀ ਕਿਹਨੂੰ ਜਿਹੜੀ ਲੋੜ ਹੈਗੀ ਆ, ਠੀਕ ਹੈ। ਇੱਥੇ ਇੱਕ ਨਕੰਮੇ ਨੇ ਮੇਰਾ ਕਲਿੱਪ ਕੱਟ ਕੇ ਪਾਤਾ ਸੀਗਾ, ਜਦੋਂ ਕਿ ਮੈਂ ਪੂਰਾ ਕੀਤਾ ਸੀਗਾ ਐਕਸਪਲੇਨ ਕਿ ਕਿਹਨੂੰ ਲੋੜ ਹੈਗੀ ਆ, ਕਿਹਨੂੰ ਲੋੜ ਨਹੀਂ ਹੈਗੀ ਆ। ਸੋ ਵੀਡੀਓ ਨੂੰ ਇੰਟਾਇਰਟੀ ਦੇ ਵਿੱਚ ਸੁਣਨਾ, ਠੀਕ ਹੈ। ਉਹਨੂੰ ਬੜੇ ਲੋਕਾਂ ਨੇ ਕਿਹਾ ਵੀ ਕਿ ਨਾ ਕਰ, ਪੂਰੀ ਸੁਣ, ਪਰ ਨਹੀਂ ਹਟਿਆ, ਅਜੇ ਤੱਕ ਨਹੀਂ ਹਟਿਆ। ਵੀਡੀਓ ਨਕੰਮੇ ਦੀ ਅਜੇ ਤੱਕ ਪਈ ਹੋਈ ਹੈ। ਸੋ ਕੀ ਹੈਗਾ ਕਿ ਕਿਹੜੇ ਬੰਦਿਆਂ ਨੂੰ ਜਿਹੜੀ ਲੋੜ ਹੈਗੀ ਆ ਰਜਿਸਟ੍ਰੇਸ਼ਨ ਦੀ, ਜਿਹੜੇ ਬਿਨਾਂ ਇਨਸਪੈਕਸ਼ਨ ਦੇ ਆਏ ਸੀਗੇ, ਫੜ ਨਹੀਂ ਹੋਏ ਸੀਗੇ, ਠੀਕ ਹੈ। ਸੋ ਤੁਸੀਂ ਦੇਖੋ ਕਿ ਫੜ ਨਹੀਂ ਹੋਏ ਸੀ, ਸਿੱਧੇ ਸੇਫ ਜਿਹੜੇ ਲੰਘੇ ਆਏ, ਆ ਕੇ ਇੱਥੇ ਜੰਮ ਗਏ, ਬਹਿ ਗਏ, ਉਹ ਕਦੀ ਸਿਸਟਮ ਦੇ ਵਿੱਚ ਨਹੀਂ ਆਏ। ਇਹ ਜਿਹੜੇ ਇਹਨਾਂ ਦੇ ਮੁੱਖ ਟਾਰਗੇਟ ਜਿਹੜੇ ਹੈਗੇ ਆ ਕਿ ਫਿੰਗਰਪ੍ਰਿੰਟ ਇਹ ਕਰਨ ਤਾਂ ਕਿ ਇਸ ਸਿਸਟਮ ਦੇ ਵਿੱਚ ਆਣ ਤੇ ਫਿਰ ਅੱਗੇ ਡੀਪੋਰਟੇਸ਼ਨ ਵਗੈਰਾ ਦੀ ਕਾਰਵਾਈ ਕੀਤੀ ਜਾਵੇ। ਸੋ ਫਿੰਗਰਪ੍ਰਿੰਟ ਵਗੈਰਾ ਉਹ ਮਜ਼ਾਕ ਲਈ ਨਹੀਂ ਕਰ ਰਹੇ, ਉਹ ਸਿਰਫ ਇਸ ਲਈ ਕਰ ਰਹੇ ਆ ਕਿ ਉਹਨਾਂ ਨੇ ਦੇਖਣਾ ਕਿ ਕਿਹੜਾ ਬੰਦਾ ਡੀਪੋਰਟੇਬਲ ਆ, ਕ੍ਰਿਮੀਨਲ ਆ, ਕਿੱਦਾਂ, ਉਹ ਚੀਜ਼ ਲਈ ਇਹ ਕਰ ਰਹੇ ਆ। ਕਈ ਲੋਕੀ ਜਿਹੜੇ ਬਿਨਾਂ ਇਨਸਪੈਕਸ਼ਨ ਦੇ ਆਏ ਹੀ ਸੇਫ ਲੰਘੇ ਆਏ ਸੀਗੇ ਤੇ ਉਹਨਾਂ ਨੂੰ ਅਸਾਈਲਮ ਮਿਲ ਗਈ ਜਾਂ TPS ਮਿਲ ਗਿਆ, ਠੀਕ ਆ, ਜਾਂ ਡਾਕਾ ਮਿਲ ਗਿਆ, ਤੇ ਪਰ ਉਹਨਾਂ ਨੇ ਵਰਕ ਪਰਮਿਟ ਨਹੀਂ ਉਹਨਾਂ ਦੇ ਮਿਲੇ ਸੀਗੇ, ਅਜੇ ਆਏ ਸੀਗੇ। ਜਿੱਦਾਂ ਕਈਆਂ ਦੇ ਆਂਦੇ ਹੀ ਮੰਨ ਲਓ ਕਿਸੇ ਦਾ ਮਹੀਨੇ 'ਚ ਹੀ ਅਸਾਈਲਮ ਗ੍ਰਾਂਟ ਹੋ ਗਿਆ, ਠੀਕ ਆ, ਤੇ ਉਹ ਬੰਦਾ ਕਹਿੰਦਾ ਨਾ ਮੈਂ ਵਰਕ ਪਰਮਿਟ ਅਪਲਾਈ ਕਰਨਾ, ਨਾ ਮੈਂ ਸੋਸ਼ਲ ਸਿਕਿਉਰਿਟੀ ਅਪਲਾਈ ਕਰਨੀ, ਤੇ ਉਹ ਸਿਸਟਮ ਦੇ ਆਫ ਦਾ ਰੇਡਾਰ ਹੈਗਾ, ਮਤਲਬ ਕਿ ਕੈਪਚਰ ਨਹੀਂ ਹੋਇਆ, ਹਨਾ, ਕਿ ਉਹਨੂੰ ਫਿੰਗਰਪ੍ਰਿੰਟ ਲਾਉਣ ਦਾ ਟਾਈਮ ਨਹੀਂ ਉਹਦਾ ਲੱਗਾ। ਉਹ ਸਾਰੇ ਜਿਹੜੇ ਲੋਕੀ ਆ ਉਹ ਕਹਿੰਦੇ ਕਿ ਉਹਨਾਂ ਨੂੰ ਰਜਿਸਟ੍ਰੇਸ਼ਨ ਜਿਹੜੀ ਕਰਾਣੀ ਪੈਣੀ ਆ, ਠੀਕ ਆ। ਮੋਸਟਲੀ ਜਿਹੜੇ ਕੈਨੇਡਾ ਵੱਲੋਂ ਕਈ ਵਾਰੀ ਬੰਦਾ ਜਿਹੜਾ ਆਂਦਾ, ਠੀਕ ਆ, ਕੈਨੇਡੀਅਨ ਹੁੰਦਾ, ਪਾਸਪੋਰਟ ਦਿਖਾ ਕੇ ਲੰਘਿਆ ਆ, ਹੋ ਸਕਦਾ ਕਿ ਉਹ ਸਿਸਟਮ ਦੇ ਵਿੱਚ ਨਾ ਹੋਵੇ, ਉਹਨਾਂ ਨੂੰ ਸਾਰਿਆਂ ਨੂੰ, ਕਿਉਂਕਿ ਉਹ ਵੀਜ਼ਾ ਨਹੀਂ ਉਹਨਾਂ ਨੂੰ ਲਗਵਾਉਣ ਦੀ ਲੋੜ ਪੈਂਦੀ, ਸਿੱਧੇ ਆ ਜਾ ਸਕਦੇ ਆ। ਤੇ ਉਹ ਜਿਹੜੇ ਲੋਕ ਆ ਉਹ ਸਿਸਟਮ ਦੇ ਵਿੱਚ ਨਹੀਂ ਹੈਗੇ, ਉਹਨਾਂ ਨੂੰ, ਜੇ ਉਹ ਇੱਥੇ ਹੈਗੇ ਆ, ਕਿਹੜੇ ਲੋਕ ਇਹਦੇ ਵਿੱਚ ਆਉਂਦੇ ਆ, ਭਾਵੇਂ ਤੁਹਾਡਾ ਕੈਨੇਡਾ ਦੇ ਵਿੱਚ ਜਿੰਨਾ ਮਰਜ਼ੀ ਕਾਰੋਬਾਰ ਹੋਵੇ, ਠੀਕ ਹੈ, ਤੁਸੀਂ ਜਦੋਂ ਆ ਗਏ, ਜੇ ਨਹੀਂ ਤੁਸੀਂ ਸਿਸਟਮ ਦੇ ਵਿੱਚ ਆਏ, I-94 ਤੁਹਾਡਾ ਨਹੀਂ ਇਸ਼ੂ ਹੋਇਆ, ਕਈ ਵਾਰੀ ਬਾਰਡਰ ਵਾਲੇ ਕੋਲ ਵੀ ਗਲਤੀ ਲੱਗ ਜਾਂਦੀ ਆ। ਜੇ ਤੁਸੀਂ 30 ਦਿਨ ਤੋਂ ਜ਼ਿਆਦਾ ਰਹਿਣ ਦਾ ਇੱਥੇ ਪ੍ਰੋਗਰਾਮ ਬਣਾ ਰਹੇ ਆ, 30 ਦਿਨ ਤੋਂ ਜ਼ਿਆਦਾ ਤੁਹਾਨੂੰ ਹੋ ਜਾਂਦੇ ਆ, ਤਾਂ ਤੁਹਾਨੂੰ ਮੇਕ ਸ਼ੋਰ ਕਰਨਾ ਕਿ ਤੁਸੀਂ ਰਜਿਸਟਰਡ ਹੋ, ਠੀਕ ਆ। ਅੱਛਾ। ਤੇ ਉਹਦੇ ਵਿੱਚ ਕਈ ਵਾਰੀ ਬੰਦਾ ਭੁੱਲ ਭੁਲੇਖੇ ਵੀ ਜਿਹੜਾ ਫਸ ਸਕਦਾ ਕਿ ਮੈਂ ਤਾਂ ਜੀ ਪਾਸਪੋਰਟ ਨਾਲ ਆਇਆ, ਲੀਗਲੀ ਆਇਆ, ਮੈਂ ਤਾਂ ਕੈਨੇਡੀਅਨ ਆ, ਤੇ ਇਹ ਪ੍ਰੋਬਲਮ ਜਿਹੜੀ ਆ ਸਕਦੀ ਆ। ਜਿਹੜੇ ਜਵਾਕਾਂ ਨੇ ਆਪਣੇ ਪੇਰੈਂਟਸ ਦੇ ਨਾਲ ਬੈਨੀਫਿਟ ਅਪਲਾਈ ਕੀਤੇ ਸੀ ਕੋਈ ਇਮੀਗ੍ਰੈਂਟਸ ਦੇ, ਤੇ ਕੇਸ ਕੂਸ ਗ੍ਰਾਂਟ ਹੋ ਗਿਆ, ਤੇ ਜਵਾਕਾਂ ਦੀ ਉਹਨਾਂ ਨੇ ਇੰਪਲੋਇਮੈਂਟ ਆਥੋਰਾਈਜੇਸ਼ਨ ਵਰਕ ਪਰਮਿਟ ਨਹੀਂ ਫਾਈਲ ਕੀਤਾ ਸੀਗਾ। ਇਹ ਜਵਾਕ ਜਿਹੜੇ 14 ਸਾਲ ਤੋਂ ਜਦੋਂ ਥੱਲੇ ਸੀਗੇ ਤੇ ਫਿੰਗਰਪ੍ਰਿੰਟ ਨਹੀਂ ਲੈਂਦੇ ਸੀਗੇ। ਹਾਂਜੀ, ਅੱਜ ਦੀ ਡੇਟ ਦੇ ਵਿੱਚ ਵੀ ਰੂਲ ਇਹੀ ਹੈ, ਇਕੱਲੀ ਫੋਟੋ ਖਿੱਚਦੇ ਸੀਗੇ। ਇਹ ਸਾਰੇ 14 ਸਾਲ ਤੋਂ ਛੋਟੇ ਜਿਹੜੇ ਜਵਾਕ, ਇਹਨਾਂ ਦੇ ਫਿੰਗਰਪ੍ਰਿੰਟ ਕੈਪਚਰ ਨਹੀਂ ਹੋਏ, ਇਹਨਾਂ ਨੂੰ ਜਾ ਕੇ ਜਿਹੜੇ ਆਪਣੇ ਇਹ ਰਜਿਸਟ੍ਰੇਸ਼ਨ ਕਰਨ ਦੀ ਲੋੜ ਆ। ਇਹਦੇ ਵਿੱਚ ਆਪਣੇ ਪੰਜਾਬੀ ਕਲਾਇੰਟ ਕਾਫੀ ਸਾਰੇ ਆ ਜਾਣੇ ਆ, ਜਿਨ੍ਹਾਂ ਦੇ ਜਵਾਕਾਂ ਨੇ ਵਰਕ ਪਰਮਿਟ ਵਗੈਰਾ ਕੁਝ ਅਪਲਾਈ ਨਹੀਂ ਕੀਤਾ ਸੀਗਾ, ਤੇ ਉਹ ਜਾ ਕੇ ਜਿਹੜੇ ਇਹ ਫਿੰਗਰਪ੍ਰਿੰਟ ਜਿਹੜੇ ਜ਼ਰੂਰ ਕਰਾਉਣ। ਤੇ ਕੈਨੇਡੀਅਨ ਜਿਹੜੇ ਜਿਨ੍ਹਾਂ ਦਾ ਦੱਸਿਆ, ਜਿਹਨਾਂ ਨੂੰ I-94 ਨਹੀਂ ਮਿਲਦਾ, ਭੁੱਲ ਭੁਲੇਖੇ ਕਈ ਵਾਰੀ ਨਹੀਂ ਮਿਲਦਾ, ਉਹ ਜਿਹੜੇ 14 ਸਾਲ ਦੇ ਜਵਾਕ ਜਦੋਂ ਹੋ ਜਾਂਦੇ ਆ, 30 ਦਿਨਾਂ ਦੇ ਅੰਦਰ ਅੰਦਰ ਆਪਣੇ ਜਨਮ ਦਿਨ ਤੋਂ ਬਾਅਦ ਉਹਨਾਂ ਨੂੰ ਇਹ ਜਿਹੜੀ ਰਜਿਸਟ੍ਰੇਸ਼ਨ ਕਰਾਣੀ ਪੈਣੀ ਆ, ਭਾਵੇਂ ਉਹ ਪਹਿਲਾਂ ਵੀ ਰਜਿਸਟਰ ਜਿਹੜੇ ਹੋਏ ਹੋਣ। ਠੀਕ ਹੈ। ਅੱਛਾ, 14 ਸਾਲ ਤੋਂ ਬਾਅਦ 30 ਦਿਨ ਦੇ, ਸੋ 14 ਸਾਲ ਵਾਲੇ ਜਦੋਂ ਹੀ ਹੋ ਰਿਹਾ, ਉਹ ਸਾਰੇ ਜਿਹੜੇ ਸੀਗੇ, ਤੁਸੀਂ ਇਹ ਫਾਰਮ ਜਿਹੜਾ ਭਰ ਦਿਓ, ਠੀਕ ਹੈ। ਹੁਣ ਦੇਖੋ, ਇਹ ਤੁਸੀਂ ਵਿਵਾਦ ਦੇ ਵਿੱਚ ਨਾ ਪਿਓ ਕਿ ਕੀ ਸਹੀ ਆ ਕੀ ਗਲਤ ਆ, ਅਨਲੈਸ ਤੁਹਾਡੇ ਕੋਲ ਗ੍ਰੀਨ ਕਾਰਡ, ਪਾਸਪੋਰਟ, ਵੀਜ਼ਾ, ਉਦਾਂ ਦੀਆਂ ਚੀਜ਼ਾਂ, I-94, ਠੀਕ ਆ, ਤੁਸੀਂ ਵਰਕ ਪਰਮਿਟ ਵਗੈਰਾ ਲਿਆ ਹੋਇਆ। ਉਹ ਤੋਂ ਇਲਾਵਾ ਜਿਹੜੇ ਆਉਂਦੇ ਆ, ਉਹ ਸਾਰੇ ਜਿਹੜੇ ਲੋਕੀ ਆ ਜਿਹਨਾਂ ਦੇ ਕਦੀ ਫਿੰਗਰਪ੍ਰਿੰਟ ਨਹੀਂ ਹੋਏ, ਤੁਹਾਨੂੰ ਪਤਾ ਹੋਣਾ ਚਾਹੀਦਾ ਹੁਣ ਤੱਕ ਇਹਨਾਂ ਦੇ ਨਹੀਂ ਹੋਏ, ਉਹ ਪਲੀਜ਼ ਇਹ ਜਿਹੜਾ ਫਾਰਮ ਭਰਨ, ਠੀਕ ਆ। ਤੇ ਅਗੇਨ ਉਹਨਾਂ ਦਾ ਮਕਸਦ ਇਹੀ ਹੈ ਕਿ ਉਹਨਾਂ ਨੇ ਡੀਪੋਰਟੇਸ਼ਨ ਵੱਲ ਜ਼ੋਰ ਦੇਣਾ ਵਾ, ਤੇ ਇਹ ਨਹੀਂ ਕਿ ਮੈਨੂੰ ਵਕੀਲ ਨੇ ਫਾਰਮ ਭਰਨ ਨੂੰ ਕਹਿ ਦਿੱਤਾ, ਜੇ ਪਹਿਲਾਂ ਤਾਂ ਉਹਨਾਂ ਨੇ ਤੁਹਾਨੂੰ ਰਿਪੋਰਟ ਕਰਨਾ ਹੀ ਆ, ਜੇ ਉਹਨਾਂ ਦੇ ਮਨ ਦੇ ਵਿੱਚ ਆਈ। ਅੱਛਾ, ਇੱਕ ਚੀਜ਼ ਨਾਲ ਥੋੜਾ ਜਿਹਾ ਦੱਸ ਦਿਓ ਵੀ ਬਹੁਤ ਸਾਰੇ ਜਿੱਦਾਂ ਜਿਨ੍ਹਾਂ ਦੇ ਬੱਚੇ ਅਜੇ ਛੋਟੇ ਆ, ਉਹਨਾਂ ਨੇ ਜਿਨ੍ਹਾਂ ਨੇ ਅਸਾਈਲਮ ਦੇ ਲਈ ਅਪਲਾਈ ਕੀਤਾ, ਉਹਨਾਂ ਦੇ ਚਲੋ ਫਿੰਗਰਪ੍ਰਿੰਟ ਹੋ ਗਏ, ਜਿਨ੍ਹਾਂ ਦੇ ਬੱਚਿਆਂ ਦੇ ਨਹੀਂ ਹੋਏ, ਉਹ ਇਹਦਾ ਮਤਲਬ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਉਹਨਾਂ ਨੇ ਆਪ ਕਰਨੀ ਹੈ, ਜਿਹੜੇ 14 ਸਾਲ ਤੋਂ ਥੱਲੇ ਨੇ? ਨਹੀਂ, 14 ਸਾਲ ਤੋਂ ਥੱਲੇ ਵਾਲਿਆਂ ਦੀ ਨਹੀਂ ਹੋ ਸਕਦੀ, ਉਹਨਾਂ ਦੀ ਨਹੀਂ। 14 ਸਾਲ
14 ਸਾਲ ਤੋਂ ਜਦੋਂ ਉੱਤੇ ਹੋ ਜਾਂਦੇ ਆ ਜਵਾਕ 30 ਦਿਨਾਂ ਦੇ ਅੰਦਰ ਉਹਨਾਂ ਨੇ ਰਜਿਸਟ੍ਰੇਸ਼ਨ ਕਰਨੀ ਹੈ। ਠੀਕ ਹੈ, ਉਹ ਮਾਪਿਆਂ ਨੇ ਹੀ ਕਰਨੀ, ਗਾਰਡੀਅਨਸ ਨਹੀਂ ਕਰਨੀ, ਰਾਈਟ? 14 ਸਾਲ ਤੋਂ ਥੱਲੇ ਦੇ ਫਿੰਗਰਪ੍ਰਿੰਟ ਨਹੀਂ ਨਾ ਕੈਪਚਰ ਹੋ ਨਹੀਂ ਸਕਦੇ, ਹੁੰਦੇ, ਹੋ ਨਹੀਂ ਸਕਦੇ। ਠੀਕ ਹੈ, ਡਿਵੈਲਪ ਨਹੀਂ ਹੋਏ ਹੁੰਦੇ ਅਜੇ। ਠੀਕ ਹੈ, ਓਕੇ। ਅੱਛਾ, ਸੋ ਇਹ ਜਿਹੜੀ ਚੀਜ਼ ਆ ਹੁਣ ਪ੍ਰੂਫ ਆਫ ਰਜਿਸਟ੍ਰੇਸ਼ਨ ਦੇ ਲਈ ਕਿਹੜੇ, ਜਿੱਦਾਂ ਹੁਣ ਤੁਸੀਂ ਦੱਸਿਆ ਵੀ ਕਿਹਨੂੰ ਲੋੜ ਆ ਕਿਹਨੂੰ ਨਹੀਂ ਲੋੜ ਆ, ਸਰਕਾਰ ਕੀ ਰਿਕੁਆਇਰ ਕਰ ਰਹੀ ਆ ਵੀ ਪ੍ਰੂਫ ਆਫ ਰਜਿਸਟ੍ਰੇਸ਼ਨ ਦੇ ਲਈ ਤੁਸੀਂ ਕੀ ਕੈਰੀ ਕਰੋ? ਜੀ, ਸੋ 18 ਸਾਲ ਦੀ ਉਮਰ ਤੋਂ ਉੱਤੇ ਜਿਹੜੇ ਹੈਗੇ ਆ ਲੋਕ, ਉਹਨਾਂ ਨੇ ਪ੍ਰੂਫ ਆਫ ਰਜਿਸਟ੍ਰੇਸ਼ਨ ਕੈਰੀ ਕਰਨਾ, ਨਹੀਂ ਤੇ ਮਿਸਡਿਮੀਨਰ ਹੋ ਜਾਣੀ ਆ। ਠੀਕ ਹੈ, ਤੇ ਇਹ ਕਾਨੂੰਨ ਪਹਿਲਾਂ ਵੀ ਬੜਾ ਪੁਰਾਣਾ ਕਾਨੂੰਨ ਆ, ਇਹ ਟਾਈਮ ਟੂ ਟਾਈਮ ਜਿਹੜਾ ਯੂਜ਼ ਕੀਤਾ ਗਿਆ ਵਾ। ਠੀਕ ਹੈ, ਕਈ ਵਾਰੀ ਜਿਹੜੀ ਇਮੀਗ੍ਰੇਸ਼ਨ ਇਨਫੋਰਸਮੈਂਟ ਸੀਗੀ, ਉਹਨਾਂ ਨੇ ਜਿੱਦਾਂ ਕਹਿ ਲਓ ਰੇਸ਼ੀਅਲ ਪ੍ਰੋਫਾਈਲਿੰਗ ਕੀਤੀ, ਬੰਦਿਆਂ ਨੂੰ ਟਾਰਗੇਟ ਕੀਤਾ, ਤੇ ਉਹਨਾਂ ਨੇ ਬਚਣ ਲਈ ਇਸ ਕਾਨੂੰਨ ਦਾ ਸਹਾਰਾ ਲਿਆ ਕਿ ਲੈ ਇਹਨਾਂ ਕੋਲ ਤੇ ਕਾਰਡ ਹੀ ਨਹੀਂ ਹੈਗਾ, ਇਹਨਾਂ ਕੋਲ ਤੇ ਪ੍ਰੂਫ ਹੀ ਨਹੀਂ ਹੈਗਾ, ਹਨਾ। ਇਹਨੂੰ ਲਾਈਟਲੀ ਨਾ ਲਿਓ। ਠੀਕ ਹੈ, ਹੁਣ ਤੁਸੀਂ ਘੁੰਮਣ ਫਿਰਨ ਚੱਲ ਗਏ, ਕੋਸਕੋ ਕੁਸਕੋ ਗ੍ਰੀਨ ਕਾਰਡ ਹੋਲਡਰ ਨਾਲ ਟੌਰ ਨਾਲ ਇੱਜ਼ਤ ਮਾਨ ਨਾਲ ਤੁਸੀਂ ਚੱਲ ਗਏ, ਜੇਬ 'ਚ ਤੁਹਾਡੇ ਨਹੀਂ ਹੈਗਾ, ਤੁਸੀਂ ਪ੍ਰੋਬਲਮ 'ਚ ਪੈ ਜਾਣਾ। ਸੋ ਕਈ ਵਾਰੀ ਏਦਾਂ ਹੁੰਦਾ ਕਿ ਬੰਦਾ ਪ੍ਰੋਗਰਾਮ ਸੁਣ ਕੇ ਵੀ ਨਾ ਕਹਿੰਦਾ ਛੱਡ ਯਾਰ ਕੀ ਹੋਣਾ, ਐਵੇਂ ਮਾਰਦੇ ਆ, ਮੇਰੇ ਤੇ ਥੋੜਾ ਆਣੀ ਆ। ਇਹ ਲੋਕਾਂ ਨਾਲ ਹੋ ਰਹੀਆਂ ਚੀਜ਼ਾਂ ਆਲਰੇਡੀ। ਠੀਕ ਆ ਜੀ, ਸੋ ਠੀਕ ਆ, ਹਰੇਕ ਬੰਦੇ ਤੇ ਬਿਜਲੀ ਨਹੀਂ ਡਿੱਗ ਸਕਦੀ ਬਾਹਰ ਜਾਂਦੇ ਤੇ, ਪਰ ਸਿਆਣਪ ਇਹਦੇ ਵਿੱਚ ਇਹੀ ਹੈ ਕਿ ਹੁਣ ਇਸ ਵੇਲੇ ਸਤਰਕੀ ਜਿਹੜੀ ਵਰਤੀ ਜਾਵੇ। ਇਹ ਬੇਸਿਕਲੀ ਕੀ ਸੀਗਾ ਕਿ ਕਾਈਂਡ ਆਫ ਇਹਨਾਂ ਨੇ ਪ੍ਰੋਗਰਾਮ ਬਣਾਤਾ ਕਿ ਸ਼ੋ ਯੋਰ ਪੇਪਰਸ। ਠੀਕ ਹੈ, ਪੇਪਰ ਦਿਖਾਓ ਆਪਣੇ, ਤੇ ਅਲਟੀਮੇਟਲੀ ਫੰਡਾਂ ਤਾਂ ਦੇਖੋ ਇਹ ਉਹਨਾਂ ਨੂੰ ਹੀ ਕਰ ਸਕਦੇ ਜਿਹੜੇ ਅਨਡਾਕੂਮੈਂਟਡ ਆ। ਬਾਅਦ ਥੋੜੀ ਤੁਹਾਡੇ ਹਰਾਸਮੈਂਟ ਹੋ ਗਈ, ਤੁਸੀਂ ਬਾਹਰ ਤੇ ਚਲੋ ਆ ਜਾਣਾ, ਡਿਪੋਰਟ ਤਾਂ ਨਹੀਂ ਤੁਹਾਨੂੰ ਕਰਨਾ ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਕੁਛ ਵੀ ਆ। ਪਰ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਭਾਵੇਂ ਤੁਸੀਂ US ਸਿਟੀਜ਼ਨ ਵੀ ਹੈਗੇ ਆ, ਠੀਕ ਆ, ਜੇ ਤੁਸੀਂ ਬਰਾਊਨ ਲੱਗਦੇ ਆ ਤੇ ਤੁਹਾਡੇ ਕੋਲ ਪੇਪਰ ਵਰਕ ਰੈਲੀਵੈਂਟ ਜਿਹੜਾ ਤੁਹਾਡਾ ਹੋਣਾ ਚਾਹੀਦਾ। ਠੀਕ ਆ, ਇਹ ਬੜੇ ਸ਼ਰਮ ਨਾਲ ਗੱਲ ਕਰਨੀ ਪੈ ਰਹੀ ਆ ਕਿ ਇਦਾਂ ਦੇ ਫ੍ਰੀ ਕੰਟਰੀ ਦੇ ਵਿੱਚ ਵੀ ਹੁਣ ਮਾਹੌਲ ਜਿਹੜਾ ਇਦਾਂ ਦਾ ਬਣਿਆ ਹੋਇਆ ਕਿ ਸਿਟੀਜ਼ਨ ਨੂੰ ਵੀ ਜਿਹੜਾ ਸੀਗਾ ਪੇਲਿਆ ਜਾ ਸਕਦਾ ਵਾ। ਜਿਹੜਾ ਕਿ ਤੁਹਾਡਾ ਸਮਾਲ ਸਿਟੀਜ਼ਨ ਦਾ ਕਾਰਡ ਹੁੰਦਾ ਉਹ ਤੁਸੀਂ ਆਪਣੇ ਵਾਲਟ 'ਚ ਜ਼ਰੂਰ ਰੱਖੋ। ਇਹ ਕਿਹੜਾ ਕਾਰਡ ਹੁੰਦਾ ਹੈ, ਥੋੜਾ ਦੱਸ ਦਿਓ ਸਿਟੀਜ਼ਨ ਨੂੰ। ਜਿਹੜਾ ਤੁਸੀਂ US ਪਾਸਪੋਰਟ ਅਪਲਾਈ ਕਰਦੇ ਨਾ, ਨਾਲ ਤੁਸੀਂ ਇੱਕ ਕਾਰਡ ਹੁੰਦਾ, ਠੀਕ ਹੈ, ਜਿਹੜਾ ਹਾਂਜੀ ਕਾਰਡ ਹੁੰਦਾ ਨਾਲ ਮਿਲਦਾ ਹੁੰਦਾ, ਤੇ ਉਹ ਤੁਸੀਂ ਰੱਖ ਸਕਦੇ ਆ ਆਪਣੀ ਜੇਬ ਦੇ ਵਿੱਚ। ਤੇ ਬੇਸਿਕਲੀ ਸਰਕਾਰ ਨੇ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ, ਉਹ ਕਹਿੰਦੇ ਕਿ I-94 ਦਾ ਪ੍ਰੂਫ ਰੱਖੋ ਆਪਣੇ ਕੋਲ। ਜਿਹੜਾ ਤੁਹਾਡਾ 485 ਜੇ ਕਿਸੇ ਨੇ ਫਾਈਲ ਕੀਤਾ ਫਿੰਗਰਪ੍ਰਿੰਟ ਹੋਇਆ, ਉਹਦਾ ਪ੍ਰੂਫ ਰੱਖ ਲਓ ਕਿ ਗ੍ਰੀਨ ਕਾਰਡ ਫਾਈਲ ਕਰਤਾ ਫਿੰਗਰਪ੍ਰਿੰਟ ਆ। ਜਿਹੜੇ ਕੋਲ ਗ੍ਰੀਨ ਕਾਰਡ ਹੈਗਾ, ਪਰਮਾਨੈਂਟ ਰੈਜ਼ੀਡੈਂਟ ਕਾਰਡ I-551, ਉਹ ਆਪਣਾ ਪ੍ਰੂਫ ਰੱਖ ਲਵੇ। ਜਿਹੜਾ ਕੋਲ ਵਰਕ ਪਰਮਿਟ ਵਗੈਰਾ ਹੈਗਾ, ਉਹ ਆਪਣੇ ਉਹ ਪ੍ਰੂਫ ਰੱਖ ਲੈਣ ਨਾਲ ਇਨ ਐਡੀਸ਼ਨ ਕਿ ਮੇਰੇ ਕੋਲ ਵਰਕ ਪਰਮਿਟ ਵੀ ਹੈਗਾ, ਉਹ ਰਜਿਸਟ੍ਰੇਸ਼ਨ ਦਾ ਪ੍ਰੂਫ ਆ। ਤੇ ਜਿਹੜਾ ਕੋਲ ਕੋਰਟ ਦੇ ਵਿੱਚ ਨੋਟਿਸ ਟੂ ਅਪੀਅਰ ਆ I-862, ਉਹ ਆਪਣੇ ਕੋਲ NTA ਰੱਖ ਲੈਣ ਕਾਪੀ ਕਿ ਮੈਂ ਸਿਸਟਮ ਦੇ ਵਿੱਚ ਹੈਗਾ। ਠੀਕ ਹੈ। ਅੱਛਾ, ਸਿਟੀਜ਼ਨ ਦੇ ਵਿੱਚ ਥੋੜਾ ਜਿਹਾ ਹੋਰ ਦੱਸ ਦਿਓ। ਚਲੋ, ਜਿਹਦੇ ਸਾਰਿਆਂ ਦੇ ਕੋਲ ਸਿਟੀਜ਼ਨਸ਼ਿਪ ਵਾਲਾ ਕਾਰਡ ਤਾਂ ਨਹੀਂ ਹੈਗਾ, ਸਾਰਿਆਂ ਨੇ ਅਪਲਾਈ ਵੀ ਨਹੀਂ ਕੀਤਾ ਹੁੰਦਾ। ਹੁਣ ਜੇ ਅਪਲਾਈ ਵੀ ਕਰਦੇ, ਆਉਣ ਨੂੰ ਵੀ ਟਾਈਮ ਲੱਗੂਗਾ। ਉਸ ਦਰਮਿਆਨ ਸਿਟੀਜ਼ਨਸ ਕੀ ਆਪਣੇ ਕੋਲ ਪ੍ਰੂਫ ਰੱਖ ਸਕਦੇ? ਜਿੱਦਾਂ ਤੁਸੀਂ ਕਿਹਾ, ਹੈ ਤਾਂ ਸ਼ਰਮਨਾਕ ਗੱਲ, ਪਰ ਹੁਣ ਸਾਨੂੰ ਪੁੱਛਣਾ ਪੈ ਰਿਹਾ ਆ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਡਰ ਜਿਹੜਾ ਆ ਹੁਣ ਹੈਗਾ ਆ। ਜਿੱਦਾਂ ਦੇ ਸਰਕਾਰ ਦੇ ਹੁਣ ਕਾਨੂੰਨ ਆ ਰਹੇ ਆ, ਬੰਦਾ ਕੀ ਕਰੇ? ਖੱਜਲ ਖੁਆਰੀ ਤੋਂ ਬਚਣ ਲਈ ਸਭ ਕੁਝ ਕਰਦਾ ਆ। ਸੋ ਉਨੀ ਦੇਰ ਤੱਕ ਉਹ ਕੀ ਰੱਖ ਸਕਦਾ ਜੇ ਕਿਸੇ ਦੇ ਕੋਲ ਉਹ ਵਾਲਾ ਕਾਰਡ ਅਜੇ ਤੱਕ ਨਹੀਂ ਹੈਗਾ? ਪ੍ਰੂਫ ਦਿਖਾਉਣ ਦੇ ਲਈ ਹਾਰਡ ਕਾਪੀ ਚਾਹੀਦੀ ਆ ਜਾਂ ਸੌਫਟ ਕਾਪੀ ਵੀ ਜਿਹੜੀ ਉਹ ਚੱਲ ਸਕਦੀ ਆ? ਮੈਂ ਜਵਾਬ ਇਹਦਾ ਦੇ ਦੇਣਾ, ਪਰ ਕੋਈ ਵੀ ਜਾਣਾ ਮੇਰਾ ਕਲਿੱਪ ਨਾ ਕੱਟੇ। ਠੀਕ ਆ, ਕੱਲ ਨੂੰ ਇਹ ਹੋਣਾ ਕਿ ਸਿਟੀਜ਼ਨ ਨੂੰ ਡਰਾਤਾ, ਏਦਾਂ ਕਰਤਾ ਉਦਾਂ ਕਰਤਾ। ਬੇਸਿਕਲੀ ਕੀ ਆ, ਉਹ ਕਹਿੰਦੇ ਆ ਕਿ ਆਲਰੇਡੀ ਉਹਨਾਂ ਨੇ ਜਿੱਦਾਂ ਨਿਊਯਾਰਕ ਦੇ ਵਿੱਚ ਜਿੱਦਾਂ ਉਹਨਾਂ ਦੀ ਅਰੈਸਟ, ਉਹਨਾਂ ਨੇ ਜਿੱਦਾਂ ਇਨਕੁਆਇਰੀਆਂ ਕੀਤੀਆਂ ਤੇ ਉਹਨਾਂ ਨੇ ਦੇਖਿਆ ਕਿ ਉੱਥੇ ਜਿਹੜੇ ਬਾਰਡਰ ਪੈਟਰੋਲ ਵਾਲੇ ਸੀਗੇ, ਉਹਨਾਂ ਦਾ ਇੱਕ ਕੋਟਾ ਟਾਈਪ ਸਿਸਟਮ ਜਿਹੜਾ ਹੁੰਦਾ ਸੀਗਾ, ਤੇ ਕਾਫੀ ਲੋਕਾਂ ਨੂੰ ਖੱਜਲ ਖੁਆਰੀ ਕਰਦੇ ਸੀਗੇ, ਫੜ ਲੈਂਦੇ ਸੀਗੇ, ਤੇ ਉਹਦੇ ਵਿੱਚ ਰੇਸ਼ੀਅਲ ਪ੍ਰੋਫਾਈਲਿੰਗ ਦੇ ਵੀ ਜਿਹੜੇ ਐਲੀਗੇਸ਼ਨ ਸਾਹਮਣੇ ਆਏ ਆ। ਅੱਛਾ ਜੀ। ਤੇ US ਸਿਟੀਜ਼ਨ ਵੀ ਕਈ ਉਹਨਾਂ ਨੇ ਫੜ ਲਏ। ਇੱਕ ਵਰਜੀਨੀਆ ਦਾ ਜਿਹੜਾ ਸੀਗਾ ਬੰਦਾ, ਉਹ ਆਪਣਾ ਸਿਟੀਜ਼ਨ ਸੀਗਾ, ਉਹ 2 ਘੰਟੇ ਉਹਨੂੰ ਡਿਟੇਨ ਕੀਤਾ, ਉਹਨੇ ਵੋਟ ਵੀ ਟਰੰਪ ਨੂੰ ਪਾਈ ਸੀ, ਤੇ ਫਿਰ ਰੀਅਲ ਆਈਡੀ ਕੋ ਸੀਗੀ, ਤੇ ਅਫਸਰ ਨੂੰ ਵੀ ਟ੍ਰੇਨਿੰਗ ਨਹੀਂ ਸੀਗੀ। ਕਈ ਵਾਰੀ ਇਹਨਾਂ ਨੂੰ ਜਿਹੜੀ ਟ੍ਰੇਨਿੰਗ ਨਹੀਂ ਹੁੰਦੀ ਹੈਗੀ, ਤੇ 2 ਘੰਟੇ ਉਹਦੇ ਜਿਹੜੇ ਖਰਾਬ ਕੀਤੇ, ਫਿਰ ਇਹਨੂੰ ਜਿਹੜਾ ਛੱਡਿਆ। ਉਹ ਖਬਰਾਂ ਨਿਊਜ਼ ਦੇ ਵਿੱਚ ਵੀ ਜਿਹੜਾ ਆਇਆ ਸੀਗਾ, ਹਨਾ। ਹੁਣ ਤੁਸੀਂ ਕਹੋਗੇ ਆਪਾਂ ਸਿਟੀਜ਼ਨ ਆ, ਠੀਕ ਆ, ਭਾਵੇਂ ਤੁਸੀਂ ਬੋਰਨ ਵੀ ਇੱਥੇ ਦੇ ਹੈਗੇ ਆ, ਠੀਕ ਆ, ਸੌਰੀ ਟੂ ਸੇ ਦੈਟ, ਠੀਕ ਆ। ਸੋ ਇਹ ਜਿਹੜੇ ਟਾਈਮ ਹੁੰਦੇ ਨਾ, ਇਹ ਤੁਹਾਨੂੰ ਉਦੋਂ ਅਹਿਸਾਸ ਕਰਾਉਂਦੇ ਆ ਕਿ ਜਿਹੜਾ ਕਨਸੈਪਟ ਆਫ ਇਕੁਐਲਿਟੀ ਹੈਗਾ ਨਾ, ਇਹ ਲਾਅ ਦੇ ਬੇਸ ਤੇ ਇਨਫੋਰਸ ਹੁੰਦਾ। ਇਹ ਕੋਈ ਤੁਹਾਡੀ ਲੈਂਗੁਏਜ ਦੇ ਬੇਸ ਤੇ, ਤੁਹਾਡਾ ਕਿਹੜਾ ਐਕਸੈਂਟ ਆ,
ਤੁਸੀਂ ਕਿੱਥੋਂ ਦੀ ਪੜ੍ਹੇ ਆ, ਤੁਸੀਂ ਅਮੀਰ ਆ ਗਰੀਬ ਆ, ਉਹਦੇ ਬੇਸ ਤੇ ਨਹੀਂ ਇਨਫੋਰਸ ਹੁੰਦਾ, ਇਹ ਲਾਅ ਦੇ ਬੇਸ ਤੇ ਇਨਫੋਰਸ ਹੁੰਦਾ। ਤੇ ਲਾਅ ਜਿਹੜਾ ਹੈਗਾ ਨਾ ਇਸ ਵੇਲੇ ਉਹਨੂੰ ਸਟ੍ਰੈਚ ਕਰ ਰਹੀ ਹੈ ਸਰਕਾਰ, ਉਹਦੀਆਂ ਬਾਉਂਡਰੀਜ਼, ਠੀਕ ਆ। ਇਸ ਚੀਜ਼ ਦਾ ਭਾਵੇਂ ਬੁਰਾ ਮਨਾ ਲਿਓ, ਐਂਡ ਆਫ ਦਾ ਡੇ ਮੈਂ ਵੀ ਬਰਾਊਨ ਬੰਦਾ ਵਾ, ਤੁਸੀਂ ਜਿਹੜੇ ਸੁਣ ਰਹੇ ਸਾਰੇ ਜਣੇ ਉਹਦੇ ਵਿੱਚ ਆਉਂਦੇ ਆ ਆਪਣੇ। ਇਹ ਧੱਕਾ ਕਿਸੇ ਦੇ ਨਾਲ ਵੀ ਜਿਹੜਾ ਹੋ ਸਕਦਾ, ਖੱਜਲ ਖਰਾਬੀ ਤੋਂ ਜੇ ਬਚਣਾ, ਠੀਕ ਆ। ਹੁਣ ਇੱਕ ਪਾਸੇ ਤੁਸੀਂ ਕਹੋ ਕਿ ਜੀ US ਕਨਸਟੀਟਿਊਸ਼ਨ ਕਹਿੰਦੀ ਆ ਕਿ 5th ਅਮੈਂਡਮੈਂਟ ਰਾਈਟ ਹੈਗਾ ਮੇਰਾ, 4th ਅਮੈਂਡਮੈਂਟ ਮੇਰਾ ਰਾਈਟ ਹੈਗਾ ਅਨਰੀਜ਼ਨੇਬਲ ਸਰਚ ਐਂਡ ਸੀਜ਼ਰ ਦੇ ਅਗੇਂਸਟ, ਠੀਕ ਆ, ਉਹ ਰਾਈਟ ਹੈਗੇ ਆ। ਪਰ ਉਹ ਜਿੱਦਾਂ ਦੇ ਐਕਟ ਦਫਾ ਧਾਰਾਵਾਂ ਇਮੀਗ੍ਰੇਸ਼ਨ ਨੂੰ ਇਨਫੋਰਸ ਕਰਨ ਲਈ ਯੂਜ਼ ਕਰ ਰਿਹਾ ਕਿ ਜੱਜਾਂ ਨਾਲ ਪੰਗੇ ਲੈ ਰਹੇ ਆ, ਉਹ ਤੁਸੀਂ ਆਪਣੀ ਨਾ ਟੈਸਟ ਕਰਨ ਦੀ ਤੁਹਾਨੂੰ ਲੋੜ ਨਹੀਂ ਹੈਗੀ ਉੱਥੇ ਆਪਣੀ 4th ਅਮੈਂਡਮੈਂਟ, ਠੀਕ ਆ। ਭਾਵੇਂ ਤੁਸੀਂ ਸਿਟੀਜ਼ਨ ਵੀ ਹੈਗੇ ਆ, ਸਿੰਪਲ ਮੁਸੀਬਤ ਤੋਂ ਬਾਹਰ ਰਹੋ, ਸਿਰਦਰਦੀ ਤੋਂ ਦੂਰ ਰਹੋ, ਆਪਣੇ ਨਾਲ ਜਿਹੜਾ ਪ੍ਰੂਫ ਰੱਖੋ ਇੱਕ, ਠੀਕ ਆ। US ਪਾਸਪੋਰਟ ਹੋ ਗਿਆ, ਜਿਹੜਾ ਕਾਰਡ ਹੋ ਗਿਆ ਸਿਟੀਜ਼ਨਸ਼ਿਪ ਦਾ, ਠੀਕ ਆ, ਗ੍ਰੀਨ ਕਾਰਡ ਦਾ ਪ੍ਰੂਫ ਹੋ ਗਿਆ, N400 ਦਾ ਤੁਹਾਡਾ ਜਿਹੜਾ ਨੋਟਿਸ ਹੋ ਗਿਆ, ਕੋਈ ਵੀ ਮਤਲਬ ਇੱਕ ਚੀਜ਼ ਐਸੀ ਹੋਣੀ ਚਾਹੀਦੀ ਹੈ ਜਿਹੜੀ ਸਿੱਧੇ ਸਪਸ਼ਟ ਕਰ ਦੇਵੇ ਕਿ ਤੁਸੀਂ ਐਗਜ਼ੈਂਪਟ ਹੈਗੇ ਆ ਰਜਿਸਟ੍ਰੇਸ਼ਨ ਰਿਕੁਆਇਰਮੈਂਟ ਤੋਂ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਰੋਂਗ ਪਲੇਸ ਰੋਂਗ ਟਾਈਮ ਤੇ ਤੁਸੀਂ ਜੇ ਚਲੇ ਗਏ, ਛਾਪਾ ਛੁਪਾ ਜਿਹੜਾ ਵੱਜਦਾ ਹੋਇਆ, ਤੁਸੀਂ ਫੜ ਹੋ ਜਾਣਾ। ਜਿਹੜੇ ਹੁਣ ਨਿਕੰਮੇ ਕਹਿ ਰਹੇ ਲੈ ਵੀ ਉਦਾਂ ਹੀ ਡਰਾਈ ਜਾਂਦੇ ਆ ਜਾਂ ਉਹ ਐਂਡ ਚ ਇਹਨਾਂ ਨੇ ਤੁਹਾਨੂੰ ਨਹੀਂ ਬਚਾਉਣਾ, ਖਬਰਾਂ ਮੈਂ ਤੁਹਾਨੂੰ ਆਲਰੇਡੀ ਦੱਸਤੀਆਂ, ਕਾਫੀ ਸਾਰੀਆਂ ਆਲਰੇਡੀ ਸਿਟੀਜ਼ਨ ਉਹਨੇ ਫੜੇ ਹੋਏ ਆ, ਮੈਂ ਆਪਣੇ ਵੱਲੋਂ ਨਹੀਂ ਬਣਾਈਆਂ। ਇਹਦੇ ਵਿੱਚ ਮੈਨੂੰ ਨਹੀਂ ਪਤਾ ਹੁਣ ਮੇਰੀ ਨਿੰਦਿਆ ਕਿਹੜੇ ਹਿਸਾਬ ਨਾਲ ਵਾ ਕਿ ਜੇ ਮੈਂ ਖਬਰਾਂ ਹੀ ਦੇ ਰਿਹਾ ਤੁਹਾਨੂੰ ਸਿੱਧੇ। ਬਾਕੀ ਆਪਣੀ ਮਰਜ਼ੀ ਆ ਭਾਈ, ਨਹੀਂ ਰੱਖਣਾ ਨਾ ਰੱਖੋ, ਰੱਖਣਾ ਰੱਖੋ। ਮੈਂ ਤਾਂ ਭਾਜੀ ਉਸ ਚੀਜ਼ ਤੇ ਹੈਰਾਨ, ਤੁਸੀਂ ਕਹਿੰਦੇ ਤੁਹਾਡੇ ਰੇਡੀਓ ਸਟੇਸ਼ਨ ਤੇ ਕੋਈ ਆ ਗਿਆ ਉਹ ਕਹਿੰਦਾ ਗਲਤ ਖਬਰਾਂ ਦਿੰਦੇ ਆ, ਮੈਂ ਤਾਂ ਉਹ ਚੀਜ਼ ਤੇ ਹੈਰਾਨ ਕਿ ਐਡੀ એનર્ਜੀ ਲੋਕਾਂ ਦੇ ਵਿੱਚ, ਇੰਨੀ ਨੈਗੇਟਿਵਿਟੀ ਭਰੀ ਹੋਈ ਹੈ। ਵੈਲਕਮ ਖਬਰਾਂ ਦੇਣ ਦੇ ਉੱਤੇ, ਨਿੰਦਿਆ ਸੁਣਨ ਦੇ ਲਈ, ਉਸ ਕੈਟੇਗਰੀ ਚ ਆਉਣ ਦੇ ਲਈ। ਕਹਿੰਦੇ ਵੀ ਤੁਸੀਂ ਖਬਰ ਨਾ ਦੱਸੋ, ਸਾਨੂੰ ਕਰਨ ਦਿਓ ਜੋ ਕਰਨਾ, ਬਸ ਇਹ ਆ। ਬੇਗਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ ਵਾਲਾ ਹਿਸਾਬ ਕਿਤਾਬ ਆ, ਸੈਲਫ ਇੰਪੋਰਟੈਂਸ। ਹਾਂ ਬਸ ਉਹ ਲਾ ਕੇ ਨਾ ਕਈ ਵੀਡੀਓ ਜਿਹੜੀਆਂ ਬਣਾਉਣ ਲੱਗ ਜਾਂਦੇ ਵੀ ਆਹ ਦੇਖੋ ਜੀ ਏਦਾਂ ਆ ਓਦਾਂ ਆ, ਜਿਨ੍ਹਾਂ ਦੇ ਨਾਲ ਵਾਪਰਦੀ ਭਾਈ ਪਤਾ ਉਹਨਾਂ ਨੂੰ ਲੱਗਦਾ। ਤੁਸੀਂ ਤਾਂ ਬੈਠੇ ਕੈਮਰੇ ਦੇ ਮੂਹਰੇ ਜੋ ਮਰਜ਼ੀ ਉੱਥੇ ਕਰ ਲੈਂਦੇ ਆ। ਜੇ ਹੁਣ ਤੁਹਾਨੂੰ ਨਾ ਦੱਸੀ ਵੀ ਆਹ ਚੀਜ਼ ਜ਼ਰੂਰੀ ਹੈ ਤੇ ਜਦੋਂ ਫਸਣ ਲੱਗੇ ਫਿਰ ਕਹਿਣਾ ਯਾਰ ਸਾਨੂੰ ਪਤਾ ਹੀ ਨਹੀਂ ਲੱਗਾ ਵੀ ਆਹ ਵੀ ਚੀਜ਼ ਇਹਨਾਂ ਨੇ ਇਹ ਵੀ ਸਰਕਾਰ ਕਹਿੰਦੀ ਸੀ ਕਰੋ। ਸ਼ਰਮਨਾਕ ਗੱਲ ਆ, ਕਮਿਊਨਿਟੀ ਵਾਲਿਓ, ਸ਼ਰਮਨਾਕ ਗੱਲ ਆ ਜਿਹੜੇ ਇਦਾਂ ਦੀ ਕਰਦੇ ਆ ਨਾ ਚੀਜ਼ਾਂ। ਕੀ ਆ ਕਿ ਚੰਦ ਵਿਊ ਪਾਉਣ ਲਈ ਨਾ, ਕਿ ਨਿਊਜ਼ ਬਣਾਉਣ ਲਈ, ਕਿ ਕਿਸੇ ਦੀ ਡੰਡ ਲਾਤੀ ਕਰ ਲਿਆ, ਜਿਹੜੇ ਮਤਲਬ ਇਦਾਂ ਦਾ ਮਾਹੌਲ ਵੀ ਆ। ਤੁਸੀਂ ਦੇਖੋ ਕਿ ਐਂਡ ਆਫ ਦਾ ਡੇ ਕਰਨਾ ਧਰਨਾ ਕੱਖ ਨਹੀਂ ਉਹਨਾਂ ਨੇ, ਠੀਕ ਆ। ਇੱਕ ਟਕੇ ਦੀ ਨਹੀਂ ਮਦਦ ਕਿਸੇ ਦੀ ਕਰਨੀ ਜਿਹੜੇ। ਸੋ ਇੱਕ ਪਲੀਜ਼ ਜਿਹੜਾ ਹੈਗਾ ਕਿ ਇਦਾਂ ਦੇ ਮਾਹੌਲ 'ਚ ਨਾ ਜਿਹੜੇ ਕੜਮ ਚੌਧਰੀ ਜਿਹੜੇ ਸੈਲਫ ਅਪੁਆਇੰਟਡ ਜਿਹੜੇ ਹੈਗੇ ਆ, ਇਹ ਆਪ ਹੀ ਇਹਨਾਂ ਦੀ ਨਿੰਦਿਆ ਕਰਿਆ ਕਰੋ ਇੰਟਰਨੈਟ ਤੇ, ਠੀਕ ਆ। ਵੀਡੀਓ ਤੁਸੀਂ ਸ਼ੇਅਰ ਕਰਨ ਦੀ ਬਜਾਏ ਇਹਨਾਂ ਨੂੰ ਕਨਫਰੰਟ ਕਰਿਆ ਕਰੋ। ਫਾਲਸ ਨਿਊਜ਼ ਜਿਹੜੀ ਸਪਰੈਡ ਹੁੰਦੀ ਆ, ਹੇਟ ਦੇ ਮੈਸੇਜ ਜਿਹੜੇ ਜਾਂਦੇ ਆ, ਬਾਕੀ ਤੁਸੀਂ ਆਪ ਸਿਆਣੇ ਆ ਕਿਦਾਂ ਪੂਰੀ ਚੀਜ਼ ਜਿਹੜੀ ਟੋਟੈਲਿਟੀ ਹੈ ਨਾ ਉਹਦੇ ਹਿਸਾਬ ਨਾਲ ਇਵੈਲੂਏਟ ਕਰਿਆ ਕਰੋ ਕਿ ਕਿਹੜਾ ਬੰਦਾ ਕੀ ਹੈਗਾ ਜੀ। ਬਿਲਕੁਲ। ਸੋ ਅੱਜ ਕਾਫੀ ਲੰਮਾ ਚੌੜਾ ਜਿਹੜਾ ਆਪਾਂ ਪ੍ਰੋਗਰਾਮ ਕੀਤਾ, ਕਾਫੀ ਨਿਊਜ਼, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੱਸੀਆਂ। ਇੱਕ ਦੋ ਜਾਂਦੇ ਇੱਕ ਅੱਧੀ ਜਿਹੜੀ ਆਪਾਂ ਗੱਲ ਜਿਹੜੀ ਉਹ ਕਰ ਦਈਏ, ਜਿਹੜੀ ਹੁਣ ਰਜਿਸਟ੍ਰੇਸ਼ਨ ਦੇ ਵਿੱਚ ਡੇਟ ਆਫ ਡਿਪਾਰਚਰ ਵਾਲੀ ਜਿਹੜੀ ਗੱਲ ਆ ਵੀ ਵਾਪਸ ਕਦੋਂ ਅਮਰੀਕਾ ਨੂੰ ਛੱਡ ਕੇ ਜਾਣਾ, ਉਹ ਤਰੀਕ ਪੁੱਛ ਰਹੇ ਆ ਰਜਿਸਟ੍ਰੇਸ਼ਨ ਦੇ ਵਿੱਚ ਉਧਰਲੇ। ਹਾਂਜੀ, ਕੀ ਆਪਣੀ ਐਕਟੀਵਿਟੀਜ਼ ਕੀ ਤੁਹਾਡੀਆਂ ਜਿਹੜੀਆਂ ਹੈਗੀਆਂ। ਅੱਛਾ, ਜਿਹੜੇ ਨਵੇਂ ਬੰਦੇ ਤਾਂ ਹੁਣ ਆਉਗੇ, ਜਾਂ ਹੁਣ ਟੂਰਿਸਟ ਆਇਆ ਫੋਰ ਐਗਜ਼ਾਮਪਲ, ਰਾਈਟ, ਠੀਕ ਹੈ, ਤਾਂ ਉਹਨੂੰ ਪੁੱਛਦੇ ਆ ਨਾ ਕਿ ਤੁਹਾਡਾ ਪਰਪਸ ਕੀ ਹੈਗਾ, ਕੀ ਕਰਨ ਤੁਸੀਂ ਆਏ ਆ। ਸਹੀ ਹੈ ਜੀ। ਤੇ ਉਹ ਹੁਣ ਆਬਵੀਅਸਲੀ ਅਗੇਂਸਟ ਕਰੂਗੇ। ਹੁਣ ਬੰਦਾ ਕਵੇ ਮੈਂ ਜੀ ਘੁੰਮਣ ਫਿਰਨ ਆਇਆ, ਮੈਂ ਘੁੰਮ ਕੇ ਚੱਲ ਜਾਣਾ, ਆ ਕੇ 30 ਦਿਨ ਬਾਅਦ ਉਹਨੇ ਅਸਾਈਲਮ ਲਾਤੀ, ਫਿਰ ਉਹੀ ਹੈ ਨਾ ਕਿ ਉਹ ਕਨਫਰੰਟ ਕਰੂਗਾ ਉਹਨੂੰ ਕਿ ਤੂੰ ਤਾਂ ਏਦਾਂ ਕਿਹਾ ਸੀਗਾ, ਹੁਣ ਤੂੰ ਕੁਝ ਹੋਰ ਕਹਿ ਰਿਹਾ। ਮਤਲਬ ਇੱਕ ਹੋਰ ਕੁੰਡੀ ਫਸਾ ਰਹੇ ਆ ਵਿੱਚ। ਹਾਂਜੀ। ਠੀਕ ਹੈ। ਅੱਛਾ, ਹੁਣ ਇਸ ਦਰਮਿਆਨ ਜਾਂਦੇ ਲਾਸਟ ਗੱਲ ਆ, ਇਸ ਦਰਮਿਆਨ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਦੇ ਵਕੀਲ ਆ, ਜਿਹੜੇ ਟਰੈਵਲ ਕਰਦੇ ਆ, ਚਾਹੇ ਉਹ ਗ੍ਰੀਨ ਕਾਰਡ ਤੇ ਆ, ਚਾਹੇ ਉਹ ਸਿਟੀਜ਼ਨ ਤੇ ਆ, ਜਾਂ ਹੋਰ ਵੀ ਆ ਲੋਕ ਜਿਹੜੇ ਇੰਟਰ ਅਮਰੀਕਾ ਵੀ ਜਿਹੜੇ ਟਰੈਵਲ ਕਰਕੇ, ਬਹੁਤ ਸਾਰੇ ਇਮੀਗ੍ਰੇਸ਼ਨ ਵਕੀਲ ਵੱਖ-ਵੱਖ ਸਲਾਹਾਂ ਜਿਹੜੀਆਂ ਉਹ ਦੇ ਰਹੇ ਆ ਇਸ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਦਰਮਿਆਨ। ਤੁਸੀਂ ਕੀ ਲੋਕਾਂ ਨੂੰ ਕਹਿਣਾ ਚਾਹੁੰਦੇ ਆ, ਜਾਂ ਕੀ ਕੰਸੈਂਸਸ ਆ ਤੁਹਾਡੇ ਜਿਹੜੇ ਇਮੀਗ੍ਰੇਸ਼ਨ ਵਕੀਲਾਂ ਦਾ, ਵੀ ਕਿਸ ਤਰੀਕੇ ਦੇ ਨਾਲ ਟਰੈਵਲ ਦੇ ਦੌਰਾਨ ਕੀ ਚੀਜ਼ ਹੋਵੇ? ਕੋਈ ਫੋਨ ਨੂੰ ਲੈ ਕੇ ਸਲਾਹ ਦੇ ਰਿਹਾ ਹੁੰਦਾ, ਕੋਈ ਗ੍ਰੀਨ ਕਾਰਡ ਦੇ ਵਿੱਚ ਜਦੋਂ ਵਾਪਸ ਕੋਈ ਆ ਰਹੇ ਆ ਉਹਨੂੰ ਲੈ ਕੇ ਕੋਈ ਸਲਾਹ ਦੇ ਰਿਹਾ, ਕੋਈ ਵੱਖ-ਵੱਖ ਤਰੀਕੇ ਦੀ ਆ। ਸੋ ਕੀ ਕੰਸੈਂਸਸ ਆ ਰਿਹਾ ਹੈ ਇਸ ਟਾਈਮ ਇਮੀਗ੍ਰੇਸ਼ਨ ਵਕੀਲਾਂ ਦੇ ਦੁਆਰਾ, ਜਿਹੜੇ ਖਾਸ ਕਰਕੇ ਟਰੈਵਲ ਕਰ ਰਹੇ ਆ ਵਿਦਨ ਕੰਟਰੀ ਐਂਡ ਆਊਟ ਆਫ ਕੰਟਰੀ? ਸੋ ਕੋਈ ਵੀ ਇਮੀਗ੍ਰੇਸ਼ਨ ਵਕੀਲ ਕਿਸੇ ਨੂੰ ਵੀ
ਡਿਸਟਰਕਸ਼ਨ ਆਫ ਐਵੀਡੈਂਸ ਜਾਂ ਤੁਸੀਂ ਕਹਿ ਲਓ ਅਬਸਟਰਕਸ਼ਨ ਆਫ ਜਸਟਿਸ ਦੇ ਲਈ ਨਹੀਂ ਦੱਸ ਸਕਦਾ, ਠੀਕ ਹੈ। ਤੇ ਜਿੱਦਾਂ ਹੁਣ ਤੁਸੀਂ ਦੇਖਿਆ ਹੋਣਾ ਕਿ ਇੱਕ ਡਾਕਟਰ ਆਈ ਸੀਗੀ, ਉਹਨਾਂ ਨੇ ਫਿਊਨਰਲ ਤੇ ਅਟੈਂਡ ਕੀਤਾ ਕਿਸੇ ਲੀਡਰ ਦਾ, ਉਹਦੀਆਂ ਫੋਟੋਆਂ ਦੇ ਕਰਕੇ ਉਹਨੂੰ ਜਿਹੜਾ ਸੀਗਾ ਵਾਪਸ ਤੋੜਤਾ ਨਹੀਂ ਆਉਣ ਦਿੱਤਾ। ਹੂੰ ਜਿਹੜੇ ਸਟੂਡੈਂਟ ਪ੍ਰੋਟੈਸਟਰ ਸੀਗੇ, ਤੁਸੀਂ ਵੇਖੋ ਉਹਨਾਂ ਦੇ ਸਿਰਫ ਜਿਹੜਾ ਸੋਸ਼ਲ ਮੀਡੀਆ ਦੀ ਐਕਟੀਵਿਟੀ ਤੇ ਕਿ ਕਿਹਨੂੰ ਸਪੋਰਟ ਕਰਦੇ ਆ ਉਹਦੇ ਬੇਸ ਤੇ 300 ਤੋਂ ਜ਼ਿਆਦਾ ਜਿਹੜੇ ਵੀਜ਼ੇ ਰਿਵੋਕ ਕਰਤੇ, ਠੀਕ ਹੈ। ਸੋ ਪਹਿਲੀ ਗੱਲ, ਜਦੋਂ ਤੁਸੀਂ ਬਾਰਡਰ ਤੇ ਆਉਂਦੇ ਆ, ਠੀਕ ਹੈ, 에ਅਰਪੋਰਟ ਤੇ ਪ੍ਰੈਜ਼ੈਂਟ ਹੁੰਦੇ ਆ, ਉੱਥੇ ਤੁਹਾਨੂੰ ਵਕੀਲ ਦਾ ਹੱਕ ਨਹੀਂ ਹੁੰਦਾ। ਉੱਥੇ ਕਨਸਟੀਟਿਊਸ਼ਨਲ ਪ੍ਰੋਟੈਕਸ਼ਨ ਵੀ ਜਿਹੜੀਆਂ ਹੁੰਦੀਆਂ ਕਿ ਸਰਚ ਐਂਡ ਸੀਜ਼ਰ ਵਾਲੀ ਜਿਹੜੀ ਰਿਕੁਆਇਰਮੈਂਟ ਆ ਕਿ ਮੈਨੂੰ ਤੁਸੀਂ ਸਰਚ ਨਹੀਂ ਕਰ ਸਕਦੇ, ਮੈਂ US ਸਿਟੀਜ਼ਨ ਆ, ਮੈਂ ਗ੍ਰੀਨ ਕਾਰਡ ਹੋਲਡਰ ਆ, ਤੇ ਉਹ ਸਾਰੀਆਂ ਜਿਹੜੀਆਂ ਰਿਲੈਕਸਡ ਹੁੰਦੀਆਂ, ਮਿਰਾਂਡਾ ਰਾਈਟਸ ਜਿਹੜੇ ਹੁੰਦੇ ਆ ਕਿ ਵਾਰਨਿੰਗ ਦੇਣੀ, ਕਿ ਉਹ ਸਾਰੀ ਜਿਹੜੀਆਂ ਕਿ ਤੇਰੇ ਖਿਲਾਫ ਵਰਤੇ ਜਾਓ, ਸਭ ਰਿਲੈਕਸਡ ਹੁੰਦਾ, ਕਿਉਂਕਿ ਸਿਕਿਉਰਿਟੀ ਪ੍ਰੋਟੋਕਾਲ ਆਉਣਾ ਦੀ ਉੱਥੇ ਬਿਲਕੁਲ। ਤੁਸੀਂ ਸਾਰੇ ਜਾਣੇ ਗਏ ਆ, ਦੇਖਿਆ ਹੋਣਾ ਕਿ ਲਾਈਨਾਂ ਲੱਗਦੀਆਂ, ਕਾਊਂਟਰ ਹੁੰਦੇ ਆ, ਸੈਕੰਡਰੀ ਇਨਸਪੈਕਸ਼ਨ ਤੇ ਚੱਲ ਜਾਂਦੇ ਆ। ਉਹਨਾਂ ਨੇ ਕੋਈ ਉੱਥੇ ਅਦਾਲਤ ਨਹੀਂ ਬਣਾਉਣੀ, ਉਹਨੂੰ ਕੋਰਟ ਰੂਮ ਨਹੀਂ ਕੋਰਟ ਰੂਮ ਦਾ ਖਾੜਾ ਨਹੀਂ ਉਹਨਾਂ ਨੇ ਬਣਾਉਣਾ ਉੱਥੇ। ਉਹਨਾਂ ਨੇ ਆਪਣੇ ਹਿਸਾਬ ਨਾਲ ਦੇਖਣਾ ਕਿ ਕਿਹਨੂੰ ਆਉਣ ਦੇਣਾ, ਕਿਹਨੂੰ ਨਹੀਂ ਆਉਣ ਦੇਣਾ। ਇਹ ਸੇਮ ਚੀਜ਼ ਆ, ਇਹ ਕਿਸੇ ਨਾਲ ਵੀ ਧੱਕਾ ਜਿਹੜਾ ਹੋ ਸਕਦਾ, ਇਨਕਲੂਡਿੰਗ ਮੇਰੇ ਖੁਦ ਦੇ ਵੀ ਜੇ ਘਰ ਦੇ ਆਉਗੇ, ਨਜਾਇਜ਼ ਵੀ ਜਿਹੜਾ ਕਹਿ ਸਕਦੇ ਆ ਹਜੇ, ਕਿ ਉਹਨਾਂ ਨੇ ਕਈ ਵਾਰੀ ਆ ਕੇ ਜਿਹੜੇ ਗਏ ਆ ਉੱਥੇ, ਉਹਨਾਂ ਦੇ ਕੰਮਕਾਰ ਚੱਲਦੇ ਆ, ਕੋਈ ਉਹਨਾਂ ਦਾ ਸਿੰਪਲ ਬਜ਼ੁਰਗ ਜਿਹੜੇ ਬੰਦੇ ਆ, ਆਪਾਂ ਨੂੰ ਖਬਰਾਂ ਕਿੰਨੀਆਂ ਜਿੱਦਾਂ ਹੁਣ ਆਉਂਦੀਆਂ ਕਿ ਕਿਸੇ ਨੂੰ ਵੀ ਜਿਹੜਾ ਟਾਰਗੇਟ ਕੀਤਾ ਜਾ ਸਕਦਾ। ਇਹ ਸਾਰਾ ਡਿਪੈਂਡ ਕਰਦਾ ਕਿ ਉਹਨੂੰ ਅਫਸਰ ਜਿਹੜਾ ਕਿੱਦਾਂ ਦਾ ਮਿਲਦਾ, ਠੀਕ ਹੈ। ਤੇ ਦੈਟ ਬੀਇੰਗ ਸੈਡ, ਜਿਹੜੀ ਟਰੈਵਲ ਆ ਉਹ ਤੁਹਾਡਾ ਕੀ ਪਰਪਸ ਆ, ਕਿਉਂ ਬਾਹਰ ਗਏ ਸੀਗੇ, ਅਮਰੀਕਾ ਕਿਉਂ ਐਂਟਰ ਕਰ ਰਹੇ ਆ, ਠੀਕ ਹੈ, ਇੱਥੇ ਆਉਣ ਦਾ ਕੀ ਪਰਪਸ ਆ, ਕਿੰਨੇ ਦਿਨ ਤੁਸੀਂ ਇੱਥੇ ਰਹਿਣਾ, ਕਿਹਦੇ ਕੋਲ ਰਹਿਣਾ, ਤੁਹਾਡੇ ਉਹ ਮੈਸੇजेस ਦੇ ਵਿੱਚ ਜਾ ਕੇ ਦੇਖ ਸਕਦੇ ਆ, ਤੁਹਾਡੀ ਈਮੇਲਸ ਦੇ ਵਿੱਚ ਉਹ ਜਾ ਕੇ ਜਿਹੜਾ ਦੇਖ ਸਕਦੇ ਆ। ਜਿਹੜਾ ਬੰਦਾ ਅਸਾਈਲਮ ਵਾਲਾ ਜਿਹੜਾ ਸੀਗਾ, ਠੀਕ ਆ, ਗੁੱਡ ਲੱਕ ਮੈਂ ਕਿਹਾ ਤੁਹਾਨੂੰ, ਜੇ ਤੁਸੀਂ ਮੈਂ ਕਿਹਾ ਨੇਪਾਲ ਆਲਰੇਡੀ ਗਏ ਆ ਪਿਛਲੇ, ਜਾਂ ਹੁਣ ਤੁਸੀਂ ਸੋਚ ਰਹੇ ਆ ਕਿ ਨੇਪਾਲ ਜਾਣਾ ਵਾ, ਉਹਦਾ ਮੈਂ ਆਪਣਾ ਸਿੰਪਲ ਜਿਹੜੀ ਗੱਲ ਹੈਗੀ ਆ ਕਿ ਫੜ ਕੇ ਸੈਕੰਡਰੀ ਚ ਲੈ ਗਏ, ਉਹਨਾਂ ਨੇ ਸਭ ਜਿਹੜੀ ਹਵਾ ਕੱਢ ਦੇਣੀ ਉੱਥੇ। ਤੁਹਾਡਾ ਦੁਬਾਰਾ ਇੰਟਰਵਿਊ ਲੈ ਸਕਦੇ ਆ, ਕੀ ਸੀਗਾ, ਕਿੱਦਾਂ ਸੀਗਾ, ਹਰੇਕ ਚੀਜ਼ ਤੇ ਸਵਾਲ ਜਵਾਬ ਜਿਹੜੇ ਪੁੱਛ ਸਕਦੇ ਆ। ਜੇ ਤਾਂ ਬੰਦੇ ਦੇ ਵਿੱਚ ਦਲੇਰੀ ਹੈਗੀ ਆ, ਠੀਕ ਆ। ਉਹ ਦਲੇਰੀ ਕੀ ਹੁੰਦੀ ਆ? ਦਲੇਰੀ ਰੌਲਾ ਰੂਲਾ ਪਾਉਣ ਵਾਲੀ ਦਲੇਰੀ ਨਹੀਂ ਹੁੰਦੀ। ਦਲੇਰੀ ਹੁੰਦੀ ਕਿ ਕੁਐਸਚਨ ਆਨਸਰ ਕਰਨ ਵਾਲੀ ਦਲੇਰੀ। ਉਹ ਬਥੇਰਿਆਂ 'ਚ ਨਹੀਂ ਹੁੰਦੀ। ਰੌਲਾ ਬੜਾ ਪਾਉਂਦੇ ਵੇਖੇ ਆਪਾਂ ਵੀ, ਕੋਰਟ ਰੂਮ 'ਚ ਜਾ ਕੇ ਲੱਤਾਂ ਕਈ ਵਾਰੀ ਕੰਬਦੀਆਂ ਹੁੰਦੀਆਂ। ਸੋ ਦਲੇਰੀ ਹੁੰਦੀ ਆ ਕਿ ਬੰਦਾ ਆਰਾਮ ਨਾਲ ਭਾਵੇਂ ਉਹ ਕੋ 1 ਘੰਟਾ ਬਿਠਾ ਕੇ, ਭਾਵੇਂ ਉਹ ਕੋ 5 ਘੰਟੇ ਬਿਠਾ ਕੇ ਸਵਾਲ ਪੁੱਛੇ ਜਾਣ ਜੀ, ਕੀ ਸੀਗਾ, ਕਿੱਦਾਂ ਸੀਗਾ। ਜੇ ਤਾਂ ਬੰਦਾ ਆਨਸਰ ਕਰ ਸਕਦਾ, ਨੋ ਪ੍ਰੋਬਲਮ ਆ। ਜੇ ਬੰਦਾ ਨਹੀਂ ਆਨਸਰ ਕਰ ਸਕਦਾ, ਠੀਕ ਆ, ਬਿਨਾਂ ਮਤਲਬ ਦੇ ਜਿਹੜਾ ਪੰਗੇ ਦੇ ਵਿੱਚ ਨਾ ਪਿਓ, ਠੀਕ ਆ। ਤੇ ਆਲਤੂ ਫਾਲਤੂ ਕੁਐਸਚਨੇਬਲ ਕੰਟਰੀ 'ਚ ਟਰੈਵਲ ਨਾ ਕਰੋ। ਜਿਹੜੇ ਕੁਐਸਚਨੇਬਲ ਕੰਟਰੀਆਂ ਦੇ ਸਿਟੀਜ਼ਨ, ਉਹਨਾਂ ਨੇ 40-42 ਕੰਟਰੀਆਂ ਮੇਰੇ ਖਿਆਲ ਕਹਿੰਦੇ ਆ ਟਾਰਗੇਟ ਕਰਨੀਆਂ, ਜਿੱਥੇ ਬੰਦਾ ਉੱਥੇ ਨਾ ਘੁੰਮਣ ਜਾਓ ਜੇ ਤੁਸੀਂ ਉਹਨਾਂ ਦੇ ਸਿਟੀਜ਼ਨ ਆ, ਨਾ ਪੰਗਾ ਲਓ ਟਰੈਵਲ ਕਰਨ ਦਾ। ਜੇ ਤੁਹਾਡਾ ਕੋਈ ਵੀ ਕ੍ਰਿਮੀਨਲ ਚਾਰਜ ਚੂਰਜ ਸੀਗੇ, DUI ਵਗੈਰਾ ਕੁਛ ਵੀ ਜਿਹੜੀ ਚੀਜ਼ ਸੀਗੀ, ਉਹ ਜਿਹੜੇ ਚਾਰजेस ਜੇ ਹੈਗੇ ਆ, ਬੀ ਪ੍ਰੀਪੇਅਰਡ। ਭਾਵੇਂ ਉਹ ਡਿਪੋਰਟੇਬਲ ਅਫੈਂਸ ਨਹੀਂ ਵੀ ਕਈ ਜੇ ਹੈਗੇ ਆ, ਉਹਨਾਂ ਨੇ ਤੁਹਾਨੂੰ ਸੈਕੰਡਰੀ ਇੰਸਪੈਕਸ਼ਨ 'ਚ ਲੈ ਕੇ ਜਾਣਾ। ਖੱਜਲ ਖਰਾਬੀ ਜਿਹੜੀ ਤੁਹਾਨੂੰ ਕਰਨੀ ਆ ਉਹਨਾਂ ਨੇ। 2 ਤੋਂ 2.5 ਘੰਟੇ ਜਿਹੜੇ ਆ ਪਿਛਲੇ ਹਫ਼ਤੇ ਜਿਹੜਾ ਸਾਰਾ ਰਿਪੋਰਟ ਕੀਤਾ, ਜਿਹੜੇ ਲੋਕਾਂ ਨੇ ਕਾਲ ਕੀਤੀ ਕਿ 2 ਤੋਂ 2.5 ਘੰਟੇ ਉਹਨਾਂ ਨੂੰ ਜਿਹੜਾ ਸੈਕੰਡਰੀ ਇੰਸਪੈਕਸ਼ਨ ਦੇ ਵਿੱਚ ਜਿਹੜਾ ਬੁਲਾ ਕੇ ਰੱਖਿਆ। ਜੀ, ਜੀ, ਠੀਕ ਹੈ। ਤੁਸੀਂ ਭਾਜੀ ਹੱਸਣਾ ਵਾ, ਮੈਂ ਕਿਹਾ ਈਵਨ ਕਾਕੇਸ਼ੀਅਨ ਲੋਕ ਜਿਹੜੇ ਹੈਗੇ ਆ, ਗੋਰੇ ਲੋਕ ਜਿਹੜੇ ਹੈਗੇ ਆ, ਕਈ ਗ੍ਰੀਨ ਕਾਰਡ ਹੋਲਡਰ ਵੀ ਆ, ਉਹ ਵੀ ਕੰਸਲਟੇਸ਼ਨਸ ਜਿਹੜੇ ਬਣਾ ਕੇ ਉਸ ਚੀਜ਼ ਦੇ ਉੱਤੇ, ਜਿਹੜਾ ਟਰੈਵਲ ਦੇ ਉੱਤੇ, ਉਹਨਾਂ ਨੂੰ ਵੀ ਕਈਆਂ ਨੂੰ ਜਿਹੜੀ ਹਰਾਸਮੈਂਟ ਜਿਹੜੀ ਹੋਈ ਆ, ਸਾਹਮਣਾ ਕਰਨਾ ਪੈ ਰਿਹਾ। ਸਾਹਮਣਾ ਕਰਨਾ ਜਿਹੜਾ ਪਿਆ, ਠੀਕ ਆ। ਜਰਮਨੀ ਦੇ UK ਵਾਲਿਆਂ ਨੇ ਤਾਂ ਹੀ ਤਾਂ ਯੂਰਪ ਦੇ ਕਈ ਮੁਲਕਾਂ ਨੇ ਅਮਰੀਕਾ ਨੂੰ ਐਡਵਾਈਜ਼ਰੀ ਜੋ ਜਾਰੀ ਕੀਤੀ ਹੈ, ਜੇ ਤੁਹਾਡੇ ਕੋਲ ਵੈਲਿਡ ਵੀਜ਼ਾ ਵੀ ਹੈਗਾ ਤਾਂ ਭਾਈ ਦੇਖ ਕੇ ਜਾਇਓ, ਕੋਈ ਗਰੰਟੀ ਨਹੀਂ ਵੀ ਤੁਹਾਨੂੰ ਜਾਣ ਦੇਣਗੇ। ਹਾਂਜੀ, ਹੁਣ ਕੀ ਹੁੰਦਾ ਕਿ ਪੰਜਾਬੀ ਸਪੈਸ਼ਲੀ ਸਟੂਡੈਂਟਸ ਹਨਾ, ਪਹਿਲੇ 1 ਦਿਨ ਨਹੀਂ ਕੋਈ ਸਕੂਲ 'ਚ ਵੜਦਾ, ਯੂਨੀਵਰਸਿਟੀਆਂ ਨਾਲ ਟਾਈ ਅਪ ਜੇ ਕੀਤੇ ਹੁੰਦੇ ਏਜੰਟਾਂ ਨੇ, ਤੇ ਉਹਦੇ ਕਰਕੇ ਕੀ ਹੁੰਦਾ ਕਿ ਹੁਣ ਜੇ ਕੋਈ ਇੱਕ ਅੱਧਾ ਜੈਨੂਇਨ ਵੀ ਜਿਹੜਾ ਆਉਣ ਲੱਗਾ, ਉਹਨਾਂ ਨੇ ਉਹਨੂੰ ਵੀ ਟੰਗ ਦੇਣਾ, ਕਿੱਦਾਂ ਲਿਆ ਸੀਗਾ। ਜ਼ਿਆਦਾਤਰ ਉਹ ਕੀ ਦੇਖਦੇ ਆ, ਅੱਛਾ ਬੈਂਕ ਦਾ ਆਨਲਾਈਨ ਲੌਗਇਨ ਕਰਕੇ ਦਿਖਾ, ਤੂੰ ਦੱਸਿਆ ਕਿ 20 ਲੱਖ ਰੁਪਇਆ ਫੀਸ ਟਿਊਸ਼ਨ ਦੇਣੀ ਆ ਕਾਲਜ ਨੂੰ, ਕਿੱਥੇ ਆ ਇਹ ਫੀਸ, ਹੈ ਨਾ। ਕਈ ਵਾਰੀ ਫਾਈਨੈਂਸ਼ੀਅਲ ਝੂਠੇ ਨਿਕਲ ਜਾਂਦੇ ਆ, CPA ਨੇ ਕੋਈ ਘਪਲਾ ਕੀਤਾ ਹੁੰਦਾ। ਸੋ ਇਦਾਂ ਦੇ ਜਿਹੜੇ ਚੀਜ਼ ਸੀਗੀ, ਬਹੁਤ ਉਹ ਸਟ੍ਰਿਕਟ ਹੋ ਗਏ ਆ, ਸਟੂਡੈਂਟ ਵਗੈਰਾ ਨੂੰ ਜਿਹੜੇ ਰੋਕ ਦਿੰਦੇ ਆ। ਤੇ ਜ਼ਿਆਦਾਤਰ ਜਿਹੜੇ ਅਸਾਈਲਮ ਵਾਲੀ ਜਿਹੜੀ ਉਹਨਾਂ ਨੇ ਹੁਣ ਕੁੰਡੀ ਕੱਸਣੀ ਆ, ਜਿਹੜੇ ਫੇਕ ਸਟੂਡੈਂਟ ਵੀਜ਼ਿਆਂ ਤੇ ਜਿਹੜੇ ਕਈ ਆਏ ਸੀਗੇ ਤੇ ਆ ਕੇ ਜਿਹੜੇ 1 ਦਿਨ ਵੀ ਯੂਨੀਵਰਸਿਟੀ ਨਹੀਂ ਗਏ, ਅਸਾਈਲਮ ਜਿਹੜੀ ਫਾਈਲ ਕੀਤੀ ਸੀਗੀ ਸਿੱਧੀ,
ਏਦਾਂ ਦੇ ਬੜੇ ਜਿਹੜੇ ਸੀਗੇ ਏਜੰਟ ਦੇ, ਤੇ ਉਹ ਬੇਸਿਕਲੀ ਕੀ ਹੁੰਦਾ ਕਿ ਜਿੱਦਾਂ ਉਹਨਾਂ ਨੇ ਕੈਨੇਡਾ ਦਾ ਇੱਕ ਕਾਲਜ ਸੀਗਾ ਕਿ 99% ਸਟੂਡੈਂਟਸ ਨੇ ਅਸਾਈਲਮ ਫਾਈਲ ਕਰਤਾ, ਸੋ ਸੇਮ ਥਿੰਗ ਇਹ ਜਿਹੜੇ ਹੁੰਦੇ ਆ 99% ਜਿਹੜੇ ਸਟੂਡੈਂਟ ਏਦਾਂ ਦੇ ਆ, ਕਾਲਜ ਵੀ ਉਹਨਾਂ ਦੇ ਉਦਾਂ ਦੇ, ਅੱਗੋਂ ਜਦੋਂ ਤਫਤੀਸ਼ ਕਰਦੇ ਆ ਫਿਰ ਉਹਦੇ ਏਜੰਟ ਮਗਰ ਜਾਂਦੇ ਆ, ਉਹ ਏਜੰਟ ਦੇ ਜਿੰਨੇ ਬੰਦੇ ਹੁੰਦੇ ਸੀਗੇ ਸਾਰੇ ਆ ਕੇ ਸਟੂਡੈਂਟ ਫੇਕ ਅਸਾਈਲਮ, ਹਨਾ। ਸੋ ਇੱਕ ਪੈਟਰਨ ਉਹ ਆਇਡੈਂਟੀਫਾਈ ਕਰਦੇ ਆ ਕਿ ਫਰਾਡ ਕੌਣ ਕਰ ਰਿਹਾ ਜਿਹੜਾ। ਠੀਕ ਹੈ ਜੀ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ, ਕਾਫੀ ਫਰਾਡ ਜਿਹੜਾ ਤੁਹਾਨੂੰ ਪਤਾ ਹੈਗਾ ਹੀ ਆ। ਤੇ ਜਿਹੜਾ ਬੰਦਾ ਹੁਣ ਵਿਚਾਰਾ ਕੋਈ ਨਜਾਇਜ਼ ਨਾ ਪੀਸਿਆ ਜਾਵੇ, ਠੀਕ ਹੈ, ਤੁਸੀਂ ਕਹੋਗੇ ਨਹੀਂ ਜੀ ਮੈਂ ਵਿਆਹ ਸ਼ਾਦੀ ਤੇ ਟਰੈਵਲ ਕਰਨਾ, ਸੋ ਮੇਰੇ ਹਿਸਾਬ ਨਾਲ ਜੇ ਅਵੋਇਡ ਕਰ ਸਕਦੇ ਆ ਤੁਸੀਂ ਅਵੋਇਡ ਕਰੋ। ਤੇ ਸਿੱਧੀ ਸਲਾਹ ਇਹ ਆ, ਤੇ ਜੇ ਤੁਹਾਡੇ ਕੋਲ ਦਲੇਰੀ ਹੈਗੀ ਆ, ਰੌਲਾ ਰੱਪਾ ਪਾਉਣ ਵਾਲੀ ਨਹੀਂ, ਕੁਐਸਚਨ ਆਨਸਰ ਕਰਨ ਦੀ ਸਮਝ ਦੇ ਨਾਲ, ਤੇ ਫਿਰ ਤੁਸੀਂ ਟਰੈਵਲ ਦਾ ਰਿਸਕ ਲਓ ਜੀ। ਅੱਛਾ, ਜਿਨ੍ਹਾਂ ਦੀ ਹੁਣੇ ਅਦਾਲਤਾਂ ਦੇ ਵਿੱਚ ਹੋਇਆ, ਕਿਸੇ ਨੂੰ ਵਿਦ ਹੋਲਡਿੰਗ ਮਿਲੀ, ਕਿਸੇ ਦਾ ਗ੍ਰਾਂਟ ਹੋ ਗਿਆ ਅਸਾਈਲਮ, ਉਹ ਜਿਹੜੇ ਜਿਨ੍ਹਾਂ ਦੇ ਅਸਾਈਲਮ ਗ੍ਰਾਂਟ ਹੋਏ ਆ ਉਹ ਹੁਣ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਆ ਕਿ ਉਹ ਵਾਲਾ ਜਿਹੜਾ 1 ਸਾਲ ਵਾਲਾ ਇਹਨਾਂ ਨੇ ਕੀਤਾ ਸੀਗਾ ਉਹ ਵਾਪਸ ਲੈ ਲਿਆ ਕਿ ਅਜੇ ਚੱਲ ਰਿਹਾ ਹੈਗਾ? ਹੁਣ ਦੇਖੋ ਮੇਰੇ ਕਲਾਇੰਟਾਂ ਨਾਲ ਮੈਂ ਕੀ ਕੀਤਾ ਸੀਗਾ, 1 ਸਾਲ ਵਾਲੇ ਰੂਲ ਤੇ ਮੈਂ ਤਾਂ ਅਪਲਾਈ ਕੀਤਾ ਤੇ ਲੋਕਾਂ ਦੇ ਆਏ ਵੀ ਆ, ਹਨਾ। ਠੀਕ ਹੈ। ਕਈ ਲੋਕਾਂ ਨੇ ਮੇਰੀ ਲੱਤ ਖਿੱਚੀ, ਨਿੰਦਿਆ ਕੱਢੀ ਕਿ ਨਹੀਂ ਨਹੀਂ ਏਦਾਂ ਨਹੀਂ ਜੀ, 1 ਸਾਲ ਵੇਟ ਕਰ ਲਓ। ਤੇ ਉਧਰੋਂ ਹੁਣ ਟਰੰਪ ਸਰਕਾਰ ਨੇ ਗ੍ਰੀਨ ਕਾਰਡ ਬੰਦ ਕਰਤੇ, ਪ੍ਰੋਸੈਸਿੰਗ ਹੀ ਬੰਦ ਕਰਤੀ। ਸਹੀ ਗੱਲ ਆ। ਹੁਣ ਆਟੋਮੈਟਿਕਲੀ ਜੇ ਟੇਰ ਕੇ ਆਣਾ ਸਹੀ ਹੋ ਗਿਆ, ਪਹਿਲਾਂ ਮੈਂ ਕਿਹਾ ਨਿੰਦਿਆ ਵੀ ਕਰ ਲਈ ਮੇਰੀ, ਬਾਅਦ ਚ ਉਹ ਵੀ ਹੋ ਗਿਆ, ਦੋਨੋਂ ਪਾਸੇ ਖਿੱਚਤਾ ਮੈਨੂੰ, ਹਨਾ। ਸੋ ਏਦਾਂ ਕਿ ਗੱਲ ਹੋ ਜਾਂਦੀ ਹੈ ਕਿ ਸਲਾਹ ਮੇਰੀ ਕੋਈ ਪਸੰਦ ਆਈ, ਮਤਲਬ ਕਿ ਗਲਤ ਜਿਹੜਾ ਆਊਟ ਆਫ, ਹੁਣ ਕੀ ਹੈ ਕਿ ਧਿਆਨ ਨਾਲ ਸੁਣਿਓ ਇਸ ਚੀਜ਼ ਨੂੰ, ਇੰਪੋਰਟੈਂਟ ਸਵਾਲ। ਬਾਈਡਨ ਸਰਕਾਰ ਨੇ ਇੰਟਰਪ੍ਰੀਟੇਸ਼ਨ ਦਿੱਤੀ ਸੀਗੀ ਕਿ ਜਿਹੜਾ ਸਾਲ ਬਾਅਦ ਗ੍ਰੀਨ ਕਾਰਡ ਫਾਈਲ ਕਰਨਾ ਹੁੰਦਾ ਨਾ, ਆਪਾਂ ਉਹਨੂੰ ਇਹ ਮੰਨਦੇ ਆ ਕਿ ਸਾਲ ਬਾਅਦ ਤੁਹਾਡਾ ਅਪਰੂਵ ਹੋਣਾ ਚਾਹੀਦਾ, ਤੁਸੀਂ ਫਾਈਲ ਭਾਵੇਂ ਪਹਿਲਾਂ ਕਰ ਦਿਓ ਜੀ। ਸੋ ਉਹ ਰੂਲ ਦਾ ਤੁਸੀਂ ਫਾਇਦਾ ਜਿਹੜਾ ਚੱਕ ਸਕਦੇ ਆ। ਟਰੰਪ ਨੇ ਅਜੇ ਤੱਕ ਰੋਕਿਆ ਨਹੀਂ ਉਹਨੂੰ ਹੈਗਾ, ਤੇ ਉਹਦੇ ਵਿੱਚ ਕੀ ਸੀਗਾ ਕਿ ਤੁਸੀਂ ਫਾਈਲ ਕਰ ਦਿਓ। ਇਹਦੇ ਵਿੱਚ ਨੁਕਸਾਨ ਇਹ ਹੁੰਦਾ ਸੀਗਾ ਕਿ ਕੁਛ ਇੱਕ ਸਾਡੇ ਕਲਾਇੰਟਾਂ ਦੇ ਗ੍ਰੀਨ ਕਾਰਡ 6 ਮਹੀਨਿਆਂ 'ਚ ਹੀ ਅਪਰੂਵ ਹੋ ਗਏ। ਉਹ ਨੁਕਸਾਨ ਹੋ ਗਿਆ ਕਿਉਂਕਿ ਉਹ ਗਲਤ ਅਪਰੂਵ ਹੋ ਗਏ, ਹੁਣ ਜਲਦੀ ਅਪਰੂਵ ਕਰਤੇ, ਅਜੇ ਸਾਲ ਪੂਰਾ ਹੋਇਆ ਨਹੀਂ ਸੀ। ਸਾਲ ਪੂਰਾ ਨਹੀਂ, ਉਹ ਫਿਰ ਸਾਨੂੰ ਦੁਬਾਰਾ ਰੀਫਾਈਲ ਜਿਹੜੇ ਕਰਨੇ ਪਏ। ਉਹ ਤੁਹਾਡਾ ਆਪਣਾ ਫਾਈਨੈਂਸ਼ੀਅਲ ਗੈਂਬਲ ਆ। ਪਰ ਇਹ ਜਿਹੜਾ ਇਮੀਗ੍ਰੇਸ਼ਨ ਜਿਹੜੀ ਚੀਜ਼ ਹੈਗੀ ਨਾ, ਮੇਰੀ ਇਹਦੇ ਵਿੱਚ ਏਦਾਂ ਸਲਾਹ ਹੁੰਦੀ ਹੈ ਕਿ ਜਦੋਂ ਜਿਹੜੀ ਚੀਜ਼ ਮਿਲਦੀ ਹੁੰਦੀ ਨਾ ਉਹਨੂੰ ਲੈ ਲਓ, ਅਪਲਾਈ ਕਰ ਦਿਓ। ਮਤਲਬ ਉਹਦੇ ਵਿੱਚ 100 500 1000 ਉਹਦੇ ਵਿੱਚ ਫਸੋ ਨਾ ਉਹ ਚੀਜ਼ਾਂ ਦੇ ਵਿੱਚ, ਠੀਕ ਆ। ਜਿਹੜੇ ਸਿਰਫ ਸ਼ੋਅ ਟਿਕਟੌਕ ਵਾਲੇ ਜਿਹੜੇ ਵਕੀਲ ਬਕੂਲ ਹੁੰਦੇ ਆ, ਇਹ ਵੀਡੀਓ ਲਈ ਬੰਦਾ ਜਿੱਧਰਲੇ ਪਾਸੇ ਨੂੰ ਮਰਜ਼ੀ ਬਣਾ ਦੇਵੇ, ਪਰ ਤੁਸੀਂ ਆਪਣੀ ਨਾ ਕਾਮਨ ਸੈਂਸ ਜਿਹੜੀ ਯੂਜ਼ ਕਰਨੀ ਆ, ਠੀਕ ਆ। ਆਪਣੀਆਂ ਆਪਸ਼ਨਸ ਜਿਹੜੀਆਂ ਵਧਾਣੀਆਂ ਘਟਾਣੀਆਂ ਨਹੀਂ ਹੈਗੀਆਂ, ਜਦੋਂ ਆਪਸ਼ਨ ਚੱਲ ਰਹੀ ਹੁੰਦੀ ਆ ਉਹਨੂੰ ਕਰ ਲਓ। ਹੁਣ ਆਫਕੋਰਸ ਕੱਲ ਨੂੰ ਹੋ ਸਕਦਾ ਕਿ 6 ਮਹੀਨੇ ਜੇ ਤੁਹਾਡਾ ਗ੍ਰੀਨ ਕਾਰਡ ਉਹਨੇ ਅਪਰੂਵ ਕਰਤਾ, ਤੇ ਇਹ ਨਹੀਂ ਕਿ ਲੈ ਯਾਰ ਇਹ ਤਾਂ ਮੈਨੂੰ ਵਕੀਲ ਨੇ ਗਲਤ ਸਲਾਹ ਦਿੱਤੀ, ਫਾਇਦਾ ਵੀ ਤੇ ਤੁਸੀਂ ਚੱਕਣ ਦੀ ਕੋਸ਼ਿਸ਼ ਕੀਤੀ ਨਾ ਲਾਅ ਦੀ। ਸੋ ਉਹਨੂੰ ਸਮਝਦਾਰੀ ਦੇ ਵਿੱਚ ਕਰਨਾ। ਹੁਣ ਕੀ ਸੀਗਾ ਕਿ ਮੂਰਖਾਂ ਨਾਲ ਨਹੀਂ ਮੈਂ ਬਹਿ ਸਕਦਾ, ਮੈਂ ਬਸ ਸਮਝਾ ਸਕਦਾ ਕਿ ਬਾਈ ਇਹ ਤੁਹਾਡਾ ਰਿਸਕ ਆ, ਜੇ ਤੁਸੀਂ ਫਾਈਨੈਂਸ਼ੀਅਲ ਗੈਂਬਲ ਕਰ ਸਕਦੇ ਆ ਉਹਨੂੰ ਜ਼ਰੂਰ ਕਰੋ, ਠੀਕ ਆ। ਇਹ ਰਿਸਕ ਹੈਗੇ ਆ ਕਿ ਜੇ ਤਾਂ ਸਾਲ ਤੋਂ ਬਾਅਦ ਅਪਰੂਵ ਕੀਤਾ ਕੋਈ ਪ੍ਰੋਬਲਮ ਨਹੀਂ, ਠੀਕ ਆ। ਜੇ ਸਾਲ ਦੇ ਅੰਦਰ ਕੀਤਾ ਅਪਰੂਵ ਤੇ ਤੁਹਾਨੂੰ ਦੁਬਾਰਾ ਫਾਈਲ ਕਰਨਾ ਪੈਣਾ, ਤੇ ਹੋ ਸਕਦਾ ਕਿ ਟਰੰਪ ਸਰਕਾਰ ਸਿੱਧੇ ਆ ਕੇ ਕਹੇ ਕਿ ਆਪਾਂ ਬਾਈਡਨ ਵਾਲੇ ਮੰਨਦੇ ਨਹੀਂ, ਤੁਸੀਂ ਸਾਲ ਤੋਂ ਬਾਅਦ ਕਰਨਾ ਸੀਗਾ। ਹੂ ਨੋਸ ਕਿ ਕਿੱਧਰ ਨੂੰ ਚੀਜ਼ਾਂ ਜਿਹੜੀਆਂ ਜਾਂਦੀਆਂ। ਪਰ ਐਂਡ ਆਫ ਦਾ ਡੇ ਜਿਹੜੇ ਕਿ USCIS ਪੈਸੇ ਲੈ ਰਹੀ ਹੈ, ਪੈਸੇ ਲੈ ਕੇ ਜਿਹੜੇ ਅਪਰੂਵ ਕਰ ਰਹੀ ਹੈ, ਟਰੰਪ ਕਹਿ ਰਿਹਾ ਅਗਲੇ ਵਾਲੇ ਮੈਂ ਰੋਕ ਦੇਣੇ ਆ। ਹੁਣ ਜਿਹੜੇ ਲੋਕਾਂ ਨੇ ਉਹ 1 ਸਾਲ ਦੇ ਰੂਲ ਦਾ ਫਾਇਦਾ ਨਹੀਂ ਲਿਆ, ਪੈਰਾਲੀਗਲਾਂ ਦੇ ਮਗਰ ਮੁਗਰ ਲੱਗੇ ਰਹੇ, ਉਹਨੇ ਮੰਨ ਲਓ ਹੁਣ ਭਾਜੀ ਜਿਹੜਾ ਗ੍ਰੀਨ ਕਾਰਡ ਰੋਕਤੇ ਜੀ, ਹੁਣ ਸਾਨੂੰ ਕੀ ਪਤਾ ਕਿੰਨੀ ਦੇਰ ਲਈ ਰੋਕੇ ਆ। ਜੇ 5 ਸਾਲ ਲਈ ਰੋਕਤੇ ਫਿਰ ਕੀ ਕਰੋਗੇ? ਠੀਕ ਆ ਕਿ ਨਹੀਂ? ਜੇ 5 ਸਾਲ ਲਈ ਰੋਕਤੇ ਫਿਰ ਕੀ ਕਰੋਗੇ? ਜੀ ਜੀ। ਸੋ ਇਹ ਚੀਜ਼ਾਂ ਨੂੰ ਦੇਖੋ ਵੀ ਆਪਸ਼ਨਸ ਜਿਹੜੀਆਂ ਤੁਹਾਡੇ ਕੋਲ ਕੀ ਆ, ਸਲਾਹ ਜਿਹੜੀ ਆ ਉਸ ਹਿਸਾਬ ਦੇ ਨਾਲ ਕਰਕੇ ਉਹ ਕਰੋ। ਅੱਛਾ, ਜਿਨ੍ਹਾਂ ਨੂੰ ਵਿਦ ਹੋਲਡਿੰਗਸ ਮਿਲ ਰਹੀਆਂ ਉਹ ਕੀ ਕਰਨਗੇ? ਉਹਨਾਂ ਨੇ ਹੁਣ ਅੱਗੇ ਅਪੀਲ ਲਾਉਣੀ ਹੁੰਦੀ ਆ, ਕੀ ਉਹ ਕਰ ਸਕਦੇ ਹੁੰਦੇ ਆ? ਲਗਾ ਸਕਦੇ ਆ ਅਪੀਲ, ਪਰ ਫਿਰ ਵਿਦ ਹੋਲਡਿੰਗ ਵੀ ਚੈਲੰਜ ਹੋ ਜਾਂਦੀ ਹੈ। ਉਹਦਾ ਮਤਲਬ ਇਹ ਹੈ ਕਿ ਵਿਦ ਹੋਲਡਿੰਗ ਵੀ ਵਾਪਸ ਲਈ ਜਾ ਸਕਦੀ ਹੈ ਜੇ ਤੁਸੀਂ ਉੱਤੇ ਜਾ ਕੇ ਹਾਰ ਗਏ। PD ਤਾਂ ਹੁਣ ਜਮੇ ਨਹੀਂ ਦੇ ਰਹੇ। PD ਆਫ ਦਾ ਟੇਬਲ ਆ, ਤੁਸੀਂ ਰਿਕੁਐਸਟ ਕਰ ਸਕਦੇ ਆ ਉਹਨਾਂ ਨੂੰ ਆਪਣੇ ਰੀਜ਼ਨ ਦੱਸ ਕੇ, ਜੇ ਤੁਹਾਡੇ ਕੋਲ ਕੋਈ ਅਪਰੂਵਡ ਕੇਸ ਕੁਛ ਹੈਗਾ। ਠੀਕ ਹੈ, ਚਲੋ ਧੰਨਵਾਦ ਅਟਾਰਨੀ ਟਿਕੈਣਾ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਬਹੁਤ ਲੰਮਾ ਸਮਾਂ ਤੁਸੀਂ ਅੱਜ ਸਾਡੇ ਨਾਲ ਲਾਇਆ, ਤੇ ਉਮੀਦ ਕਰਦੇ ਹਾਂ ਲੋਕਾਂ ਨੇ ਕਾਫੀ ਜਿਹੜਾ ਇਸ ਵਿੱਚੋਂ ਗੇਨ ਕੀਤਾ ਹੋਊਗਾ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।